ਸਾਲ ही उत्थों शुरू ਹੁੰਦਾ। ਪਹਿਲਾਂ ਤਾਂ ਅੱਜ ਦਾ ਜਿਹੜਾ ਦਿਨ ਆ ਉਹ ਇੱਕ ਅਜਿਹਾ ਦਿਨ ਆ ਜਦੋਂ ਕਿ 1 ਸਾਲ ਪਹਿਲਾਂ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਘਰਾਂ ਨੂੰ ਵਾਪਸ ਪਰਤੇ ਸੀ। ਕੀ ਲੱਗਦਾ ਅੱਜ ਦੇ ਦਿਨ ਨੂੰ ਮਨਾ ਰਹੇ ਹੋ, ਖੁਸ਼ੀਆਂ ਦੇ ਨਾਲ ਮਨਾ ਰਹੇ ਹੋ? ਕੁਝ ਕੁ ਜਥੇਬੰਦੀਆਂ ਤੁਹਾਡੀਆਂ ਸਵਾਲ ਚੁੱਕਦੀਆਂ ਨੇ ਕਿ ਖੁਸ਼ੀ ਕਾਹਦੀ, ਹਲੇ ਸਾਡੀਆਂ ਮੰਗਾਂ ਤਾਂ ਅੱਧ ਵਿਚਾਲੇ ਪਈਆਂ ਨੇ। ਅਸੀਂ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਕਿ 19 ਨਵੰਬਰ 2021 ਨੂੰ 1 ਸਾਲ ਤੋਂ ਉੱਪਰ ਹੋ ਗਿਆ ਸੀ ਸਾਨੂੰ ਬਾਰਡਰਾਂ ਦੇ ਉੱਪਰ ਬੈਠਿਆਂ ਨੂੰ। ਗੁਰਪੁਰਬ ਵਾਲਾ ਦਿਨ ਸੀਗਾ, ਬਾਬੇ ਨਾਨਕ ਦਾ ਜਨਮ ਦਿਹਾੜਾ। ਤਾਂ ਮੋਦੀ ਉਸ ਦਿਨ ਝੁਕਿਆ ਸੀ ਆ ਕੇ 19 ਨਵੰਬਰ ਨੂੰ ਉਹਨੇ ਐਲਾਨ ਕੀਤਾ ਸਵੇਰੇ 8 ਵਜੇ ਕਿ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ, ਸਾਥੋਂ ਕਿਤੇ ਫਰਕ ਰਹਿ ਗਿਆ। ਅਸੀਂ ਜਿਹੜੇ ਤਿੰਨੇ ਕਾਨੂੰਨ ਹੈ ਕਾਲੇ, ਇਹਨਾਂ ਨੂੰ ਵਾਪਸ ਲੈਣ ਦਾ ਫੈਸਲਾ ਕਰ ਲਿਆ। ਹੁਣ ਅਸੀਂ ਫੈਸਲਾ ਕੀਤਾ ਅੱਜ ਵੀ ਕਿ ਪੂਰੇ ਇੰਡੀਆ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਇੱਕ ਤਾਂ ਸ਼ਾਮ ਨੂੰ ਦੀਪਮਾਲਾ ਕਰਨਗੀਆਂ, ਜਿੱਥੇ ਮੋਰਚੇ ਲੱਗੇ ਆ ਉੱਥੇ ਮੋਰਚਿਆਂ ਦੇ ਵਿੱਚ ਇਸ ਇਤਿਹਾਸਕ ਦਿਹਾੜੇ ਨੂੰ ਫੇਰ ਦੁਹਰਾਇਆ ਜਾਊਗਾ। ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕੱਲ ਸਵਾਲ ਖੜੇ ਕਰੇ ਗਏ ਨੇ ਕਿ ਕੁਝ ਕੁ ਜਥੇਬੰਦੀਆਂ ਤਾਂ ਅਜਿਹੀਆਂ ਨੇ ਜਿਹੜੀਆਂ ਕਿ ਫੰਡ ਇਕੱਠੇ ਕਰਨ ਦੀਆਂ ਮਾਰੀਆਂ ਦੱਸਦੀਆਂ ਰਹਿੰਦੀਆਂ ਨੇ ਕਿ ਅਸੀਂ ਹੈਗੇ ਆ। ਆਪਣੀ ਪੀੜ੍ਹੀ ਥੱਲੇ ਛੋਟਾ ਫੇਰਨ ਕਿ ਮਾਨ ਸਾਹਿਬ ਤੂੰ ਕਿਹਾ ਸੀ ਕਿ ਅਗਲੀ ਮੀਟਿੰਗ ਬੁਲਾ ਕੇ ਕਰਜ਼ੇ ਦਾ ਹੱਲ ਲੱਭਾਂਗੇ, ਕਿਉਂ ਨਹੀਂ ਬੁਲਾਈ ਅਗਲੀ ਮੀਟਿੰਗ? ਸਾਰੇ ਦੇ ਸਾਰੇ 15 ਦਿਨਾਂ ਦੇ ਵਿੱਚ ਖਾਤਿਆਂ ਦੇ ਵਿੱਚ ਪੈਸੇ ਪਾ ਦਿਆਂਗੇ, ਕਿਉਂ ਨਹੀਂ ਪਾਏ? ਗੁਲਾਬੀ ਸੁੰਡੀ ਦੇ ਨਾਲ ਨਰਮਾ ਮਾਰਿਆ ਗਿਆ, ਉਹਨੇ ਕਿਹਾ ਕਿ ਛੇਤੀ ਅਸੀਂ ਇਹਦਾ ਮੁਆਵਜ਼ਾ ਦੇਣ ਜਾ ਰਹੇ ਹਾਂ, ਕਿਉਂ ਨਹੀਂ ਦਿੱਤਾ? ਆਪਣੀ ਪੀੜ੍ਹੀ ਥੱਲੇ ਛੋਟਾ ਫੇਰਨ। ਮੈਂ ਵੀ ਕਿਸਾਨ ਦਾ ਪੁੱਤ ਹਾਂ, ਕਿਸਾਨਾਂ ਦੇ ਘਰਾਂ ਚੋਂ ਨਿਕਲਿਆਗਾ, ਆਮ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ 60 ਫੁੱਟ ਡੂੰਘੇ ਟੋਇਆਂ ਦੇ ਵਿੱਚੋਂ ਜਾ ਕੇ ਜੈਨ ਡੋਰੀਆਂ ਬਦਲੀਆਂ ਨੇ। 13 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ ਹਾਂ, 14 ਮਹੀਨੇ ਬੈਠੇ ਰਹੇ ਹਾਂ ਟੋਲ ਪਲਾਜ਼ਿਆਂ ਤੇ, ਰੇਲਵੇ ਸਟੇਸ਼ਨਾਂ ਤੇ, ਮੌਲਾਂ ਦੇ ਅੱਗੇ। ਮੈਂ ਤਾਂ ਦੇਖਿਆ ਨਹੀਂ ਉਹ ਜ਼ਿਮੀਂਦਾਰਾਂ ਦਾ ਮੁੰਡਾ ਭਗਵੰਤ ਮਾਨ ਕਿਹੜੇ ਧਰਨੇ 'ਚ ਬੈਠਾ ਸੀ। ਗੁਰਨਾਮ ਸਿੰਘ ਚੜੂਨੀ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੰਦੇ ਨਜ਼ਰ ਆਉਂਦੇ ਨੇ, ਤਾਂ ਉਹ ਕਹਿੰਦੇ ਨੇ ਕਿ ਜਿਹੜਾ ਲਖੀਮਪੁਰ ਖੀਰੀ ਦਾ ਮੋਰਚਾ ਸੀ ਉਹ ਵੀ ਵੇਚ ਦਿੱਤਾ ਗਿਆ। ਮੈਂ ਤਾਂ ਥਾਣੇ ਦੇ ਵਿੱਚ ਸੀ, ਚੜੂਨੀ ਨੂੰ ਤਾਂ ਕਿਸੇ ਨੇ ਪੁੱਛਿਆ ਵੀ ਨਹੀਂ ਹੈਗਾ। ਦੇਖੋ ਮੈਂ ਅਜਿਹੀ ਸ਼ਬਦਾਵਲੀ ਨਾ ਕਦੇ ਨਹੀਂ ਵਰਤੂੰਗਾ, ਨਾ ਮੈਂ ਵਰਤਣੀ ਚਾਹੁੰਦਾ। ਹੁਣ ਤੱਕ ਡੱਲੇਵਾਲ ਨੇ ਬਥੇਰਾ ਕਿਹਾ ਮੋਰਚਾ ਵੇਚਤਾ, ਮੋਰਚਾ ਵੇਚਤਾ। ਪੰਜਾਬ ਦੇ ਵਿੱਚ ਜਥੇਬੰਦੀਆਂ ਤਾਂ ਅਲੱਗ-ਅਲੱਗ ਨੇ, ਤੁਹਾਡਾ ਮੁੱਦਾ ਵੀ ਇੱਕੋ ਹੀ ਹੁੰਦਾ ਕਿ ਕਿਸਾਨੀ ਬਚਾਓ, ਮਜ਼ਦੂਰੀ ਬਚਾਓ। ਹਰੇਕ ਦਾ ਮੁੱਦਾ ਵੀ, ਨਿਸ਼ਾਨਾ ਵੀ ਇੱਕ ਆ ਵੀ ਉਸੇ ਦੀ ਲੜਨਾ। ਹਰੇਕ ਦਾ ਨਿਸ਼ਾਨਾ ਵੀ ਇਹ ਹੈ ਕਿ ਜਿਹੜੀ ਮਰਜ਼ੀ ਸਰਕਾਰ ਹੋਵੇ ਉਹਨੂੰ ਘੇਰ ਕੇ ਮੰਗਾਂ ਯਾਦ ਕਰਵਾਉਣੀਆਂ ਨੇ। ਫਿਰ ਇੱਕ ਝੰਡੇ ਥੱਲੇ ਕਿਉਂ ਨਹੀਂ ਇਕੱਠੇ ਹੋ ਸਕਦੇ? ਇੱਕ ਪਰਿਵਾਰ ਦੇ ਵਿੱਚ ਜੇ 5 ਮੈਂਬਰ ਆ ਨਾ, ਇੱਕ ਤਾਂ ਕਹੂਗਾ ਬਾਪੂ ਮੈਨੂੰ ਪੈਸੇ ਦੇ ਪਰ ਮੈਂ ਜ਼ਮੀਨ ਵੇਚ, ਮੈਂ ਤਾਂ ਵਿਦੇਸ਼ਾਂ 'ਚ ਜਾਣਾ। ਇੱਕ ਕਹੂਗਾ ਮੈਂ ਤਾਂ ਇੱਥੇ ਕੋਈ ਹੋਰ ਕਾਰੋਬਾਰ ਤੋਰਨਾ। ਇੱਕ ਕਹੂਗਾ ਮੈਂ ਖੇਤੀ ਕਰਨਾ। ਸਾਰਿਆਂ ਦੇ ਮੂੰਹ ਅੱਡੋ ਅੱਡੀ ਹੁੰਦੇ ਆ। ਇਹ ਜਥੇਬੰਦੀਆਂ ਦੇ ਵੀ ਜਿਹੜੇ ਫੈਸਲੇ ਨਾ ਅੱਡੋ ਅੱਡੀ ਆ। ਸਾਡੀ ਜਥੇਬੰਦੀ ਆ, ਅਸੀਂ ਕਹਾਂਗੇ ਜੇ ਕਰਜ਼ਾ ਮਾਫੀ ਦਾ ਸਵਾਲ ਆ ਤਾਂ 10 ਏਕੜ ਵਾਲੇ ਦਾ ਹੋਣਾ ਚਾਹੀਦਾ। ਜੇ ਬਿਜਲੀ ਬਿੱਲਾਂ ਦੇ ਬਿੱਲ ਮਾਫ ਹੋਣੇ ਆ ਤਾਂ 10 ਏਕੜ ਤੱਕ ਦੇ ਹੋਣੇ ਚਾਹੀਦੇ ਆ। ਇਹੀ ਤੁਸੀਂ ਲੱਖੋਵਾਲ ਨੂੰ ਪੁੱਛ ਲਓ, ਇਹੀ ਜਾ ਕੇ ਡੱਲੇਵਾਲ ਨੂੰ ਪੁੱਛ ਲਓ, ਉਹ ਕਹਿਣਗੇ ਬਾਦਲਾਂ ਦੇ ਵੀ ਹੋਣੇ ਚਾਹੀਦੇ ਆ, ਬਾਦਲਾਂ ਦਾ ਵੀ ਕਰਜ਼ਾ ਮਾਫ ਹੋਣਾ ਚਾਹੀਦਾ। ਸਾਡਾ ਵੱਡਾ ਮਤਭੇਦ ਆ ਇਸ ਗੱਲ ਤੇ। ਕਿਸਾਨ ਮੋਰਚਾ ਪ੍ਰਵਾਨਗੀ ਦੇਗਾ, ਰਾਜੇਵਾਲ ਵਰਗਿਆਂ ਨੂੰ ਸਟੇਜ ਤੇ ਬਿਠਾਏਗਾ ਬਰੋਬਰ? ਬਿਲਕੁਲ ਨਹੀਂ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਤੁਹਾਡੇ ਨਾਲ ਇੱਕ ਖਾਸ ਮੁਲਾਕਾਤ ਦੇ ਤਹਿਤ ਪਹੁੰਚੇ ਹਾਂ। ਜੇਕਰ ਅਸੀਂ ਗੱਲ ਕਰਦੇ ਹਾਂ 19 ਨਵੰਬਰ 2021 ਦਾ ਦਿਨ ਹਰ ਇੱਕ ਨੂੰ ਯਾਦ ਹੋਣਾ, ਜਦੋਂ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਪੰਜਾਬ ਨੂੰ ਵਾਪਸ ਪਰਤੇ ਸੀ। ਤਾਂ ਜਦੋਂ ਕਿਸਾਨਾਂ ਨੇ ਇੱਕ ਮਾਰਚ ਕੀਤਾ ਸੀ, ਫਤਿਹ ਮਾਰਚ ਸੀ ਉਸ ਦਾ ਨਾਮ ਦਿੱਤਾ ਗਿਆ। ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਮੰਗਾਂ ਦੇ ਉੱਪਰ ਗੱਲਬਾਤ ਚੱਲਦੀ ਰਹੀ। ਹਾਲਾਂਕਿ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਇੱਥੋਂ ਤੱਕ ਵੀ ਕਰਾਂਗੇ ਕਿ ਜਿਹੜੀ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਆ, ਕੱਲ੍ਹ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਕਿ ਹਰ ਇੱਕ ਮਸਲਾ ਧਰਨਾ ਨਹੀਂ ਹੁੰਦਾ। ਜੇਕਰ ਤੁਸੀਂ ਸੜਕਾਂ ਰੋਕਦੇ ਹੋ ਤਾਂ ਸੜਕਾਂ ਦੇ ਉੱਪਰ ਬੈਠ ਕੇ ਹਰ ਇੱਕ ਮਸਲੇ ਦਾ ਹੱਲ ਨਹੀਂ ਹੁੰਦਾ। ਤਾਂ ਇਹ ਜਿਹੜੇ ਸਵਾਲ ਸੀ ਇਹ ਮੌਜੂਦਾ ਮੁੱਖ ਮੰਤਰੀ ਦੇ ਵੱਲੋਂ ਖੜੇ ਕੀਤੇ ਗਏ ਨੇ ਕਿਸਾਨ ਜਥੇਬੰਦੀਆਂ ਦੇ ਉੱਪਰ। ਤਾਂ ਇੱਥੋਂ ਤੱਕ ਕਹਿ ਦਿੱਤਾ ਗਿਆ ਮੁੱਖ ਮੰਤਰੀ ਦੇ ਵੱਲੋਂ ਕਿ ਕੁਝ ਕੁ ਜਥੇਬੰਦੀਆਂ ਤਾਂ
ਫੰਡ ਇਕੱਠੇ ਕਰਨ ਦੀਆਂ ਮਾਰੀਆਂ ਸੜਕਾਂ ਦੇ ਉੱਪਰ ਬਹਿੰਦੀਆਂ ਨੇ। ਹਾਲਾਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਖੁਦ ਧਰਨੇ ਦੇ ਵਿੱਚੋਂ ਨਿਕਲੀ ਆ। ਅੰਨਾ ਹਜ਼ਾਰੇ ਅੰਦੋਲਨ ਚੱਲਿਆ। ਅੰਨਾ ਹਜ਼ਾਰੇ ਅੰਦੋਲਨ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਉੱਭਰ ਕੇ ਸਾਹਮਣੇ ਆਈ ਹੈ। ਤਾਂ ਸਾਡੇ ਨਾਲ ਇਸ ਵਕਤ ਕਿਸਾਨ ਯੂਨੀਅਨ ਡਕੌਂਦਾ ਦੇ ਜਿਹੜੇ ਸੂਬਾ ਪ੍ਰਧਾਨ ਨੇ ਉਹ ਮੌਜੂਦ ਨੇ। ਬੂਟਾ ਸਿੰਘ ਬੁਰਜਗਿੱਲ ਅਸੀਂ ਸਵਾਗਤ ਕਰਦੇ ਹਾਂ। ਬੂਟਾ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ। ਪਹਿਲਾਂ ਸਤਿ ਸ੍ਰੀ ਅਕਾਲ ਵੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਵਾਲ ਹੀ ਉੱਥੋਂ ਸ਼ੁਰੂ ਹੁੰਦਾ। ਪਹਿਲਾਂ ਤਾਂ ਅੱਜ ਦਾ ਜਿਹੜਾ ਦਿਨ ਆ ਉਹ ਇੱਕ ਅਜਿਹਾ ਦਿਨ ਆ ਜਦੋਂ ਕਿ 1 ਸਾਲ ਪਹਿਲਾਂ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਘਰਾਂ ਨੂੰ ਵਾਪਸ ਪਰਤੇ ਸੀ। ਕੀ ਲੱਗਦਾ ਅੱਜ ਦੇ ਦਿਨ ਨੂੰ ਮਨਾ ਰਹੇ ਹੋ, ਖੁਸ਼ੀਆਂ ਦੇ ਨਾਲ ਮਨਾ ਰਹੇ ਹੋ? ਕੁਝ ਕੁ ਜਥੇਬੰਦੀਆਂ ਤੁਹਾਡੀਆਂ ਸਵਾਲ ਚੁੱਕਦੀਆਂ ਨੇ ਕਿ ਖੁਸ਼ੀ ਕਾਹਦੀ, ਹਲੇ ਸਾਡੀਆਂ ਮੰਗਾਂ ਤਾਂ ਅੱਧ ਵਿਚਾਲੇ ਪਈਆਂ ਨੇ। 2-4 ਦਿਨ ਪਹਿਲਾਂ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ ਹੈ ਦਿੱਲੀ ਦੇ ਵਿੱਚ, ਗੁਰਦੁਆਰਾ ਰਕਾਬਗੰਜ ਸਾਹਿਬ। ਸੰਯੁਕਤ ਮੋਰਚੇ ਦੇ ਸਾਰੇ ਜਿਹੜੇ ਮੈਂਬਰ ਆ ਉਹਦੇ ਵਿੱਚ ਸ਼ਾਮਲ ਸੀ। ਅਸੀਂ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਕਿ 19 ਨਵੰਬਰ 2021 ਨੂੰ 1 ਸਾਲ ਤੋਂ ਉੱਪਰ ਹੋ ਗਿਆ ਸੀ ਸਾਨੂੰ ਬਾਰਡਰਾਂ ਦੇ ਉੱਪਰ ਬੈਠਿਆਂ ਨੂੰ। ਗੁਰਪੁਰਬ ਵਾਲਾ ਦਿਨ ਸੀਗਾ, ਬਾਬੇ ਨਾਨਕ ਦਾ ਜਨਮ ਦਿਹਾੜਾ। ਤਾਂ ਮੋਦੀ ਉਸ ਦਿਨ ਝੁਕਿਆ ਸੀ ਆ ਕੇ। 19 ਨਵੰਬਰ ਨੂੰ ਉਹਨੇ ਐਲਾਨ ਕੀਤਾ ਇਸ ਸਵੇਰੇ 8 ਵਜੇ ਕਿ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ, ਸਾਥੋਂ ਕਿਤੇ ਫਰਕ ਰਹਿ ਗਿਆ। ਅਸੀਂ ਜਿਹੜੇ 3 ਕਾਨੂੰਨ ਹੈ ਕਾਲੇ, ਇਹਨਾਂ ਨੂੰ ਵਾਪਸ ਲੈਣ ਦਾ ਫੈਸਲਾ ਕਰ ਲਿਆ। ਤੇ ਜਿਸ ਦਿਨ ਅਜਲਾਸ ਬੈਠੂਗਾ ਪਾਰਲੀਮੈਂਟ, ਉਸ ਦਿਨ ਅਸੀਂ ਇਹ 3 ਕਾਨੂੰਨ ਵਾਪਸ ਲੈ ਲਾਂਗੇ। ਇਹ ਇੱਕ ਬਹੁਤ ਵੱਡਾ ਇਤਿਹਾਸਕ ਦਿਹਾੜਾ। ਉਸ ਦਿਨ ਮੈਨੂੰ ਲੱਗਦਾ ਕਿ ਇੰਡੀਆ ਤਾਂ ਕੀ, ਪੂਰੀ ਦੁਨੀਆ ਨੇ ਖੁਸ਼ੀਆਂ ਮਨਾਈਆਂ ਸੀ। ਹਰ ਥਾਂ ਆਤਿਸ਼ਬਾਜ਼ੀ ਚੱਲੀ, ਭੰਗੜੇ ਪਏ, ਪਟਾਕੇ ਪਏ ਤੇ ਲੋਕ ਨੱਚੇ ਤੇ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਸੀ। ਕਿਉਂਕਿ ਇੱਕ ਪਾਸੇ ਦੁਨੀਆ ਦਾ ਤਾਨਾਸ਼ਾਹ ਮੋਦੀ ਸੀਗਾ ਤੇ ਦੂਸਰੇ ਪਾਸੇ ਲੜਨ ਵਾਲੇ ਲੋਕ ਸੀਗੇ, ਮਜ਼ਦੂਰ, ਕਿਸਾਨ, ਗਰੀਬ, ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਸਾਡੀਆਂ ਜ਼ਮੀਨਾਂ ਗਈਆਂ ਕਿ ਗਈਆਂ। ਇਸ ਕਰਕੇ ਇਸ ਗੱਲ ਦੀ ਖੁਸ਼ੀ ਮਨਾਈ ਜਿਵੇਂ ਨੇਕੀ ਅਤੇ ਬਦੀ ਦੀ ਖੁਸ਼ੀ ਹੁੰਦੀ ਹੈ, ਕਿ ਅਸਲ ਦੇ ਵਿੱਚ ਲੋਕਾਂ ਦੀ ਜਿੱਤ ਹੋਈ ਹੈ। ਤੇ ਅੱਜ ਉਸ ਨੂੰ ਪੂਰਾ ਸਾਲ ਹੋ ਗਿਆ ਉਸ ਦਿਨ ਨੂੰ। ਤੇ ਹੁਣ ਅਸੀਂ ਫੈਸਲਾ ਕੀਤਾ ਅੱਜ ਵੀ ਕਿ ਪੂਰੇ ਇੰਡੀਆ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਇੱਕ ਤਾਂ ਸ਼ਾਮ ਨੂੰ ਦੀਪਮਾਲਾ ਕਰਨਗੀਆਂ। ਜਿੱਥੇ ਮੋਰਚੇ ਲੱਗੇ ਹੈ ਉੱਥੇ ਮੋਰਚਿਆਂ ਦੇ ਵਿੱਚ ਇਸ ਇਤਿਹਾਸਕ ਦਿਹਾੜੇ ਨੂੰ ਫੇਰ ਦੁਹਰਾਇਆ ਜਾਊਗਾ। ਆਤਿਸ਼ਬਾਜ਼ੀ ਚੱਲੂਗੀ, ਪਟਾਕੇ ਚੱਲਣਗੇ। ਪੂਰੀ ਦੁਨੀਆ ਨੂੰ ਸੱਦਾ ਦਿੱਤਾ ਸੰਯੁਕਤ ਮੋਰਚੇ ਨੇ ਕਿ ਅੱਜ ਦੇ ਦਿਨ 'ਤੇ ਅੱਗੇ ਤੋਂ ਜਿਹੜੀਆਂ ਆਉਣ ਵਾਲੀਆਂ ਸਰਕਾਰਾਂ ਅਜਿਹੇ ਲੋਕ ਮਾਰੂ ਕਾਨੂੰਨ ਨਾ ਲੈ ਕੇ ਆਉਣ। ਇਹ ਜਿਹੜਾ 1 ਸਾਲ ਬਾਅਦ ਮਤਲਬ ਅੱਜ ਦਿਹਾੜਾ ਮਨਾਉਣੇ ਆ, ਇੱਕ ਮੁੜ ਚੇਤਾਵਨੀ ਆ ਸਾਡੀ ਇਹ ਸਰਕਾਰਾਂ ਨੂੰ, ਕਾਰਪੋਰੇਟ ਘਰਾਣਿਆਂ ਨੂੰ, ਕਿ ਇੱਕ ਵਾਰ ਤਾਂ ਤੁਸੀਂ ਪੰਗਾ ਲਿਆ ਸੀ, ਮੁੜ ਕੇ ਪੰਗਾ ਨਾ ਲਿਓ। ਲੋਕ ਭੁੱਲਦੇ ਨਹੀਂ ਹੈ ਇਸ ਦਿਹਾੜੇ ਨੂੰ। ਇਸ ਕਰਕੇ ਬੜੀ ਧੂਮਧਾਮ ਦੇ ਨਾਲ ਅੱਜ ਦਾ ਦਿਹਾੜਾ ਜਿਹੜਾ ਅਸੀਂ ਸੰਯੁਕਤ ਮੋਰਚੇ ਵੱਲੋਂ ਮਨਾ ਰਹੇ ਹਾਂ। ਕੀ ਲੱਗਦਾ ਹੈਗਾ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕੱਲ ਸਵਾਲ ਖੜੇ ਕਰੇ ਗਏ ਨੇ ਕਿ ਕੁਝ ਕੁ ਜਥੇਬੰਦੀਆਂ ਤਾਂ ਅਜਿਹੀਆਂ ਨੇ ਜਿਹੜੀਆਂ ਕਿ ਫੰਡ ਇਕੱਠੇ ਕਰਨ ਦੀਆਂ ਮਾਰੀਆਂ ਦੱਸਦੀਆਂ ਰਹਿੰਦੀਆਂ ਨੇ ਕਿ ਅਸੀਂ ਹੈਗੇ ਹਾਂ? ਦੇਖੋ, ਇੱਕ ਜ਼ਿੰਮੇਵਾਰ ਆਦਮੀ ਹੈ, ਪੰਜਾਬ ਦਾ ਮੁੱਖ ਮੰਤਰੀ ਹੈ। ਲੋਕਾਂ ਨੇ ਬੜੇ ਚਾਵਾਂ ਦੇ ਨਾਲ ਆਮ ਆਦਮੀ ਪਾਰਟੀ ਦੇ 92 ਮੈਂਬਰਾਂ ਨੂੰ ਜਿਤਾਇਆ, MLA ਨੂੰ। ਇੱਕ ਮੁੱਖ ਮੰਤਰੀ ਹੁੰਦੇ ਹੋਏ ਅਜਿਹੇ ਬੇਸੁਰੇ ਬਿਆਨ ਦੇਣੇ ਸ਼ੋਭਾ ਨਹੀਂ ਪਾਉਂਦੇ। ਕੋਈ ਵੀ ਜਿਹੜਾ ਉੱਚ ਕੋਟੀ ਦਾ ਨੁਮਾਇੰਦਾ ਹੈ ਉਹਨੂੰ ਬੜਾ ਸੋਚ ਸਮਝ ਕੇ ਬੋਲਣਾ ਚਾਹੀਦਾ। ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਸਿਰਫ ਤੇ ਸਿਰਫ ਇਹ ਫੰਡਾਂ ਬਾਰੇ ਨਹੀਂ, ਮਤਲਬ ਜਥੇਬੰਦੀਆਂ। ਤੇ ਜੇ ਫੰਡਾਂ ਵਾਲਾ ਸਵਾਲ ਆ ਤਾਂ ਫਿਰ 3 ਕਾਲੇ ਕਾਨੂੰਨ ਕਿਵੇਂ ਰੱਦ ਹੋ ਗਏ? ਉੱਧਰ ਨੂੰ ਨਿਗਾਹ ਮਾਰਨੀ ਚਾਹੀਦੀ ਹੈ, ਨਾ ਕਿ ਛੋਟੀਆਂ ਗੱਲਾਂ ਵੱਲ ਨੂੰ। ਆਪਣੀ ਪੀੜ੍ਹੀ ਥੱਲੇ ਛੋਟਾ ਫੇਰਨ। 32 ਜਥੇਬੰਦੀਆਂ ਦੀ ਮੀਟਿੰਗ ਹੋਈ 6 ਸਤੰਬਰ ਨੂੰ। ਬਹੁਤ ਸਾਰੀਆਂ ਮੰਗਾਂ ਤੇ ਹਾਂ ਭਰੀ ਉਹਨੇ। ਆਹ ਟੋਲ ਪਲਾਜ਼ੇ ਬਾਰੇ ਵੀ ਉਹਨੇ ਕਿਹਾ ਕਿ 2-4 ਦਿਨਾਂ ਤੱਕ ਪ੍ਰਧਾਨ ਜੀ ਮੈਂ ਬੁਲਾਉਣਾ ਤੁਹਾਨੂੰ। ਤੇ ਜੇ ਕਿਸੇ ਦੀ ਸੁਣੀ ਨਹੀਂ ਜਾਂਦੀ, ਕੋਈ ਮੰਗ ਤੇ ਉਹਨਾਂ 'ਤੇ ਸਹਿਮਤੀ ਤਾਂ ਦੇ ਦੇਣੀ ਹੈ, ਉਹਨਾਂ ਨੂੰ ਲਾਗੂ ਨਹੀਂ ਕਰਨਾ। ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਨੂੰ ਕਿ ਮਾਨ ਸਾਹਿਬ ਤੂੰ ਕਿਹਾ ਸੀ ਕਿ ਅਗਲੀ ਮੀਟਿੰਗ ਬੁਲਾ ਕੇ ਕਰਜ਼ੇ ਦਾ ਹੱਲ ਲੱਭਾਂਗੇ, ਕਿਉਂ ਨਹੀਂ ਬੁਲਾਈ ਅਗਲੀ ਮੀਟਿੰਗ? ਤੂੰ ਕਿਹਾ ਸੀ ਕਿ ਸਾਰੇ ਦਾ ਸਾਰਾ ਜਿਨ੍ਹਾਂ ਨੇ ਅਗੇਤਾ ਸਿੱਧੀ ਬਿਜਾਈ ਝੋਨੇ ਦੀ ਕੀਤੀ ਸੀ, ਸਾਰੇ ਦੇ ਸਾਰੇ 15 ਦਿਨਾਂ ਦੇ ਵਿੱਚ ਖਾਤਿਆਂ ਦੇ ਵਿੱਚ ਪੈਸੇ ਪਾ ਦਿਆਂਗੇ, ਕਿਉਂ ਨਹੀਂ ਪਾਏ? ਜਿਹੜੀ ਲੰਪੀ ਸਕਿਨ ਨਾਂ ਦੀ ਬਿਮਾਰੀ ਪਸ਼ੂਆਂ ਨੂੰ ਪਈ, ਉਹਨੇ ਕਿਹਾ ਸੀ ਕਿ ਅਸੀਂ ਇਹਦੀ ਗਿਣਤੀ ਕਰਾ ਕੇ ਕਿੰਨੇ ਪਸ਼ੂ ਮਰ ਗਏ, ਕਿੰਨੇ ਬਿਮਾਰ ਹੈ, ਤੇ ਉਹਨਾਂ ਦਾ ਵੀ ਥੋੜ੍ਹੇ ਦਿਨਾਂ ਦੇ ਵਿੱਚ ਅਸੀਂ ਮੁਆਵਜ਼ਾ ਦੇਣ ਦਾ ਐਲਾਨ ਕਰਾਂਗੇ, ਕਿਉਂ ਨਹੀਂ ਕੀਤਾ? ਗੁਲਾਬੀ ਸੁੰਡੀ ਦੇ ਨਾਲ ਨਰਮਾ ਮਾਰਿਆ ਗਿਆ, ਉਹਨੇ ਕਿਹਾ ਕਿ ਛੇਤੀ ਅਸੀਂ ਇਹਦਾ ਮੁਆਵਜ਼ਾ ਦੇਣ ਜਾ ਰਹੇ ਹਾਂ, ਕਿਉਂ ਨਹੀਂ ਦਿੱਤਾ? 1 ਲੱਖ ਏਕੜ ਰੋਪੜ ਏਰੀਏ ਦੇ ਵਿੱਚ ਜਿਹੜਾ ਚਾਈਨਾ ਵਾਇਰਸ ਝੋਨੇ ਨੂੰ ਪਿਆ ਹੈ,
ਜਿਨ੍ਹਾਂ ਨੇ ਕੱਚਾ ਹੀ ਵਾਹ ਦਿੱਤਾ ਉਹ ਨਿਛਰਿਆ ਨਹੀਂ ਹੈ ਝੋਨਾ। ਉਹ ਕਹਿੰਦਾ ਸੀ ਮੈਂ ਗਿਰਦਾਵਰੀ ਕਰਕੇ ਮੁਆਵਜ਼ੇ ਦਾ ਐਲਾਨ ਕਰੂੰਗਾ, ਕਿਉਂ ਨਹੀਂ ਕੀਤਾ? ਜੇ ਅਗਰ ਮੰਗਾਂ ਮੰਨ ਲੈਣੀਆਂ, ਹਾਂ ਕਰ ਦੇਣੀਆਂ, ਉਸ ਤੋਂ ਬਾਅਦ ਲਾਗੂ ਨਹੀਂ ਕਰਨੀਆਂ ਤੇ ਲੋਕਾਂ ਦੇ ਪੱਲੇ ਰਹਿ ਵੀ ਕੀ ਜਾਊਗਾ? ਇਹ ਕਹਿ ਦਿੰਦੇ MLA ਦੇ ਘਰ ਘੇਰ ਲਓ, MPਆਂ ਦੇ ਘਰ ਘੇਰ ਲਓ। ਆ ਤੇਰੀ ਕੋਠੀ ਦਾ ਘਰਾਓ ਕੀਤਾ ਸੀ ਸੰਗਰੂਰ, ਇਹਨੇ ਉਗਰਾਹਾਂ ਵਾਲੇ ਨੇ, ਕੌਣ ਸੀ ਕੋਠੀ ਦੇ ਅੰਦਰ? ਆ ਇੱਥੋਂ ਉੱਠ ਕੇ ਮੀਤ ਹੇਅਰ ਦਾ ਕੋਠੀ ਦਾ ਘਰਾਓ ਕੀਤਾ, ਕੌਣ ਹੈ ਕੋਠੀ ਦੇ ਅੰਦਰ? ਕਬੂਤਰ ਬੋਲਦੇ ਆ ਇਹਨਾਂ ਦੀਆਂ ਕੋਠੀਆਂ ਦੇ ਵਿੱਚ, ਜਿਹੜੇ ਕਹਿ ਦਿੰਦੇ ਆ ਲੋਕਾਂ ਨੂੰ ਤੰਗ ਨਾ ਕਰੋ, ਸਾਡੇ MLA ਦੇ MPਆਂ ਦੀਆਂ ਕੋਠੀਆਂ ਦਾ ਘਰਾਓ ਕਰ ਲਓ। ਇਹ ਤਾਂ ਜਿਸ ਦਿਨ ਐਲਾਨ ਹੋ ਜਾਂਦਾ ਉਸੇ ਦਿਨ ਹੀ ਚੰਡੀਗੜ੍ਹ ਵੱਜਦੇ ਆ, ਜੇ ਕੋਈ MP ਬਣ ਜਾਂਦਾ ਦਿੱਲੀ ਵੱਜਦੇ ਆ। ਇਹ ਲੋਕਾਂ ਨੂੰ ਬੁੱਧੂ ਬਣਾਉਣ ਤੇ ਲੱਗੇ ਹੋਏ ਆ। ਇਹ ਖੁਦਾ ਆਪਣੇ ਕਿਉਂ ਧਰਨੇ ਲਾਏ? ਆਪ ਤਾਂ ਧਰਨੇ ਦੇ ਵਿੱਚੋਂ ਨਿਕਲੀ ਹੈ ਇਹਨਾਂ ਦੀ ਪਾਰਟੀ। ਅੰਨਾ ਹਜ਼ਾਰੇ ਦਾ ਅੰਦੋਲਨ ਭੁੱਲਿਆ ਕਿਸੇ ਨੂੰ? ਕੇਜਰੀਵਾਲ ਨੂੰ ਭੁੱਲਿਆ? ਇਹ ਦੂਜਿਆਂ ਨੂੰ ਕਹਿਣਾ ਸੌਖਾ ਹੁੰਦਾ, ਆਪਦੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ। ਉਹ ਕਹਿੰਦਾ ਮੈਂ ਵੀ ਕਿਸਾਨ ਦਾ ਪੁੱਤ ਹਾਂ, ਕਿਸਾਨਾਂ ਦੇ ਘਰਾਂ ਚੋਂ ਨਿਕਲਿਆਗਾ, ਆਮ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ 60 ਫੁੱਟ ਡੂੰਘੇ ਟੋਇਆਂ ਦੇ ਵਿੱਚੋਂ ਜਾ ਕੇ ਜੈਨ ਡੋਰੀਆਂ ਬਦਲੀਆਂ ਨੇ। 13 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ ਹਾਂ, 14 ਮਹੀਨੇ ਬੈਠੇ ਰਹੇ ਹਾਂ ਟੋਲ ਪਲਾਜ਼ਿਆਂ ਤੇ, ਰੇਲਵੇ ਸਟੇਸ਼ਨਾਂ ਤੇ, ਮੌਲਾਂ ਦੇ ਅੱਗੇ। ਮੈਂ ਤਾਂ ਦੇਖਿਆ ਨਹੀਂ ਉਹ ਜ਼ਿਮੀਂਦਾਰਾਂ ਦਾ ਮੁੰਡਾ ਭਗਵੰਤ ਮਾਨ ਕਿਹੜੇ ਧਰਨੇ 'ਚ ਬੈਠਾ ਸੀ। ਇਹ ਕਿਹਨੂੰ ਸਿਖਾਉਂਦੇ ਆ ਇਹੋ ਜਿਹੀਆਂ ਗੱਲਾਂ? ਇਹ ਲੋਕਾਂ ਨੂੰ ਬੁੱਧੂ ਬਣਾ ਲੈਣਗੇ, ਸਾਨੂੰ ਨਹੀਂ ਬਣਾ ਸਕਦੇ। ਕਹਿੰਦਾ ਕਿ ਆਮ ਲੋਕ ਪਰੇਸ਼ਾਨ ਹੁੰਦੇ ਨੇ, ਆਮ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈਗੀ ਜੇਕਰ ਕੋਈ ਸੜਕ ਮੱਲ ਕੇ ਬਹਿੰਦਾ। ਪਰੇਸ਼ਾਨ ਹੋਇਆ ਹੀ ਸੜਕ ਤੇ ਆਉਂਦਾ ਹੁੰਦਾ, ਖੁਸ਼ੀ ਦੇ ਵਿੱਚ ਕੋਈ ਨਹੀਂ ਸੜਕ ਤੇ ਆਉਂਦਾ। ਜਦੋਂ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਰੋਗੇ, ਜੇ ਲੋਕ ਸਾਨੂੰ ਪਰੇਸ਼ਾਨ ਕੀਤਾ, 3 ਕਾਲੇ ਕਾਨੂੰਨ ਬਣਾਏ ਤਾਂ 2 ਮਹੀਨੇ ਰੇਲਾਂ ਰੋਕੀਆਂ, ਸੜਕਾਂ ਰੋਕੀਆਂ, ਦਿੱਲੀ ਦੇ ਬਾਰਡਰ ਰੋਕੇ। ਅਗਰ ਇਹ ਲੋਕ ਪੱਖੀ ਕਾਨੂੰਨ ਬਣਾਏ ਹੁੰਦੇ ਤਾਂ ਕਾਹਨੂੰ ਕਿਸੇ ਨੂੰ ਜਾਣਾ ਪੈਂਦਾ? ਜਦੋਂ ਬੰਦਾ CM ਬਣ ਜਾਂਦਾ ਜਾਂ ਪ੍ਰਧਾਨ ਮੰਤਰੀ ਬਣ ਜਾਂਦਾ ਜਾਂ MLA ਬਣ ਜਾਂਦਾ, MP ਬਣ ਜਾਂਦਾ, ਉਹ ਲੋਕਾਂ ਦਾ ਨੁਮਾਇੰਦਾ ਨਹੀਂ ਰਹਿੰਦਾ। ਉਹ ਇੱਕ ਸਰਕਾਰੀ ਮਸ਼ੀਨਰੀ ਦਾ ਪੁਰਜਾ ਬਣ ਜਾਂਦਾ, ਉਹਦੇ ਵਿੱਚ ਫਿੱਟ ਹੋ ਜਾਂਦਾ। ਜੋ ਕੁਛ ਜਿਹੜਾ ਪ੍ਰਬੰਧ ਆ ਉਹ ਬੁਲਾਉਂਦਾ ਉਹੀ ਬੋਲਦਾ। ਭਗਵੰਤ ਮਾਨ ਤਾਂ ਕਹਿੰਦੇ ਅਸੀਂ ਤੁਹਾਡੇ ਵਿੱਚੋਂ ਆ ਤੇ ਤੁਹਾਡੇ ਹੀ ਰਵਾਂਗੇ। ਕਿੱਥੋਂ ਦਿਖਾਉਣਗੇ ਅਸੀਂ ਕਿ ਤੁਹਾਡੇ ਵਿੱਚੋਂ ਤੁਹਾਡੇ ਰਹਾਂਗੇ? ਆ ਮੈਂ ਮਿਸਾਲਾਂ ਦੇ ਕੇ ਹਟਿਆ, ਫਿਰ ਸਾਨੂੰ ਕੀ ਲੋੜ ਆ? ਮੇਰੇ ਨਾਲ ਉਹਨੇ ਵਾਅਦਾ ਕੀਤਾ ਸੀ ਕਿ 5-4 ਦਿਨਾਂ ਨੂੰ ਬੁਲਾਉਣਾ ਟੋਲ ਪਲਾਜ਼ੇ ਦੇ ਹੱਲ ਲਈ। 2.5 ਮਹੀਨੇ ਹੋ ਗਏ, ਆ ਜੇ ਫਿਰ ਇੱਥੇ ਬੈਠ ਕੇ ਗੱਲ ਕਰ ਲੈ ਲੋਕਾਂ ਦੇ ਵਿੱਚ। ਸਾਦੇ ਹਾਂ ਅਸੀਂ ਤਾਂ, ਪਹਿਲਾਂ ਇੱਥੇ ਹੀ ਉਸੇ ਨੇ ਸ਼ੁਰੂ ਕੀਤਾ ਸੀ ਇਹ ਆ ਟੋਲ ਪਲਾਜ਼ਾ, ਕਿ ਇੱਥੇ ਨਹੀਂ ਲੱਗਣਾ ਚਾਹੀਦਾ। ਮਾਨ ਨਹੀਂ ਕੀਤਾ ਸੀ ਸ਼ੁਰੂ ਇਹ। ਤੁਸੀਂ ਇੱਥੇ ਬੈਠੇ ਹੋ, ਇੱਥੋਂ 4 ਕਿਲੋਮੀਟਰ ਦੀ ਦੂਰੀ ਤੇ ਲਾਭ ਉਗੋਕੇ ਦਾ ਘਰ ਆ, MLA ਆ। ਇੱਥੋਂ 4 ਕਿਲੋਮੀਟਰ ਦੀ ਦੂਰੀ ਤੇ ਮੀਤ ਹੇਅਰ ਜਿਹੜੇ ਕਿ ਕੈਬਨਿਟ ਮੰਤਰੀ ਆ, ਕਦੇ ਆ ਕੇ ਬੈਠੇ ਆ? ਮੀਤ ਹੇਅਰ ਦੇ ਤਾਂ ਮੈਂ ਪਹਿਲਾਂ ਕਹਿ ਚੁੱਕਿਆ ਵੀ ਜਾ ਕੇ ਆਏ ਆ। ਜਿੱਥੋਂ ਤੱਕ ਤੁਸੀਂ ਉਗੋ ਦੀ ਗੱਲ ਕਰਦੇ ਹੋ, ਇੱਥੋਂ ਦੀ 20 ਵਾਰੀ ਲੰਘਿਆ ਹੋਊਗਾ, ਉਹਨੂੰ ਦਿੰਦੇ ਨਹੀਂ ਆ ਲੋਕ ਬੈਠੇ। ਉਹਦੇ ਪਿੰਡ ਵਾਲਿਆਂ ਤੋਂ ਨਹੀਂ ਟੈਕਸ ਲਿਆ ਜਾਂਦਾ। ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ, ਨਾ ਕਿ ਸਾਡੀ। ਕੀ ਲੱਗਦਾ ਗਾ ਜਿਹੜੀਆਂ ਹੁਣ ਜੇਕਰ ਅਸੀਂ ਸਰਕਾਰਾਂ ਦੀ ਗੱਲ ਕਰਦੇ ਹਾਂ, ਸਰਕਾਰਾਂ ਦੇ ਨਾਲ ਤੁਸੀਂ ਸਿੱਧਾ ਮੱਥਾ ਲਾਇਆ ਗਾ, ਪਹਿਲਾਂ ਸੈਂਟਰ ਦੇ ਨਾਲ ਲਾ ਕੇ ਬੈਠੇ ਰਹੇ, ਹੁਣ ਗੁਜਰਾਤ ਦੀਆਂ ਵੋਟਾਂ ਨੇ, ਫਿਰ ਇਹ ਕਿਹਾ ਜਾ ਰਿਹਾ ਕਿ ਗੁਜਰਾਤ ਦੀਆਂ ਵੋਟਾਂ ਦੇ ਵਿੱਚ ਜਾ ਕੇ ਵੀ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ। ਤੁਹਾਡੀਆਂ ਜਥੇਬੰਦੀਆਂ ਇਹ ਸਵਾਲ ਚੱਕਦੀਆਂ ਨੇ। ਦੇਖੋ, ਸਾਡੀ ਜਥੇਬੰਦੀ ਦਾ ਅਜੇ ਕੋਈ ਫੈਸਲਾ ਨਹੀਂ ਹੈ ਸੰਯੁਕਤ ਮੋਰਚੇ ਦਾ। ਅਸੀਂ 8 ਤਰੀਕ ਨੂੰ ਦੁਬਾਰਾ ਕਰਨਾਲ ਦੇ ਵਿੱਚ ਮੀਟਿੰਗ ਬੁਲਾਈ ਹੈ, ਅਗਲੇ ਫੈਸਲੇ ਉਹਦੇ 'ਚ ਕਰਨੇ ਆ। ਸਿਰਫ ਅਸੀਂ 3 ਫੈਸਲੇ ਕੀਤੇ ਆ ਕਿ ਆ ਜਿਹੜਾ 19 ਨਵੰਬਰ ਹੈ ਇਹ ਪੂਰੇ ਧੂਮਧਾਮ ਨਾਲ ਮਨਾਉਣਾ, ਜਿੱਤ ਦੀ ਖੁਸ਼ੀ ਦੇ ਵਿੱਚ ਮਨਾਉਣਾ। ਇਤਿਹਾਸਕ ਦਿਹਾੜੇ ਦੇ ਤੌਰ 'ਤੇ ਇਹਨੂੰ ਹਰ ਵਾਰ ਮਨਾਇਆ ਕਰਾਂਗੇ। ਦੂਸਰਾ ਜਿਹੜਾ 26 ਜਨਵਰੀ ਨੂੰ, ਜਿਸ ਦਿਨ ਅਸੀਂ ਚਾਲੇ ਪਾਏ ਸੀ ਦਿੱਲੀ ਵੱਲ ਨੂੰ, ਉਸ ਦਿਨ ਅਸੀਂ ਚੰਡੀਗੜ੍ਹ ਵੱਲ ਨੂੰ ਚਾਲੇ ਪਾਉਣੇ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਾਣਗੇ। ਰਾਜਪਾਲ ਭਵਨ ਵੱਲ ਮਤਲਬ ਮਾਰਚ ਕਰਾਂਗੇ ਅਸੀਂ, ਅਤੇ ਉੱਥੇ ਜਾ ਕੇ ਮੰਗ ਪੱਤਰ ਦੇਵਾਂਗੇ। ਇਕੱਲਾ ਪੰਜਾਬ 'ਚ ਨਹੀਂ ਹੋਊਗਾ, ਪੂਰੇ ਇੰਡੀਆ ਦੇ ਵਿੱਚ ਹੋਊਗਾ। ਉਦੋਂ ਬਾਅਦ ਆਉਂਦਾ 11 ਦਸੰਬਰ, ਉਹ ਵੀ ਇੱਕ ਇਤਿਹਾਸਕ ਦਿਹਾੜਾ ਹੈ, ਜਿਸ ਦਿਨ ਅਸੀਂ ਦਿੱਲੀ ਤੋਂ ਫਤਿਹ ਮਾਰਚ ਕੀਤਾ, ਮਤਲਬ ਪੰਜਾਬ ਵੱਲ ਨੂੰ, ਹਰਿਆਣੇ ਵੱਲ ਨੂੰ, UP ਵੱਲ ਨੂੰ ਮੋਰਚੇ ਛੱਡੇ ਆ ਅਸੀਂ ਜੇ ਕਹਿਣਾ ਹੋਵੇ। ਉਸ ਦਿਨ 'ਤੇ ਅਸੀਂ ਜਿੰਨੇ MP ਹੈ, ਚਾਹੇ ਉਹ ਵਿਰੋਧੀ ਪਾਰਟੀਆਂ ਦੇ ਆ, ਚਾਹੇ BJP ਦੇ ਆ, ਸਾਰਿਆਂ ਨੂੰ ਇੱਕ ਵਾਰ ਚੇਤਾਵਨੀ ਪੱਤਰ ਅਸੀਂ ਦੇਣ ਜਾ ਰਹੇ ਹਾਂ ਕਿ ਜਾਂ ਤਾਂ ਰਹਿੰਦੀਆਂ ਮੰਗਾਂ ਲਾਗੂ ਕਰ ਦਿਓ, ਨਹੀਂ ਮੁੜ ਮੋਰਚਾ ਲਾਇਆ ਜਾ ਸਕਦਾ। ਗੁਰਨਾਮ ਸਿੰਘ ਚੜੂਨੀ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੰਦੇ ਨਜ਼ਰ ਆਉਂਦੇ ਨੇ, ਤਾਂ ਉਹ ਕਹਿੰਦੇ ਨੇ ਕਿ ਜਿਹੜਾ ਲਖੀਮਪੁਰ ਖੀਰੀ ਦਾ ਮੋਰਚਾ ਸੀ ਉਹ ਵੀ ਵੇਚ ਦਿੱਤਾ ਗਿਆ। ਮੈਂ ਤਾਂ ਥਾਣੇ ਦੇ ਵਿੱਚ ਸੀ, ਚੜੂਨੀ ਨੂੰ ਤਾਂ ਕਿਸੇ ਨੇ ਪੁੱਛਿਆ ਵੀ ਨਹੀਂ ਹੈਗਾ। ਦੇਖੋ, ਮੈਂ ਅਜਿਹੀ ਸ਼ਬਦਾਵਲੀ ਨਾ ਕਦੇ ਨਹੀਂ ਵਰਤੂੰਗਾ, ਨਾ ਮੈਂ ਵਰਤਣੀ ਚਾਹੁੰਦਾ। ਹੁਣ ਤੱਕ ਡੱਲੇਵਾਲ ਨੇ ਬਥੇਰਾ ਕਿਹਾ ਮੋਰਚਾ ਵੇਚਤਾ। ਹੁਣ ਡੱਲੇਵਾਲ ਚੁੱਪ ਕਰਕੇ ਹੁਣ ਚੜੂਨੀ ਕਹਿਣ ਲੱਗ ਗਿਆ। ਇਹ ਸੁਣਦੇ ਨਹੀਂ ਹੈ, ਜਿਹੜੇ ਲੋਕ ਮੋਰਚੇ ਦੇ ਵਿੱਚ ਖੁਦ ਰਹੇ ਹੋਣ ਉਹ ਕਹਿਣ ਮੋਰਚਾ ਵੇਚਤਾ। ਵਿਰੋਧੀ ਧਿਰਾਂ ਤਾਂ ਕਹਿਣ, ਜਿਹੜੇ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਰਹੇ ਉਹ ਕਿਉਂ ਕਹਿਣ? ਉਹਨਾਂ ਨੂੰ ਸੋਚ ਕੇ ਬੋਲਣਾ ਚਾਹੀਦਾ। ਕੀ ਲੱਗਦਾ ਗਾ ਹੁਣ ਆਉਣ ਵਾਲੀ ਸਥਿਤੀ ਕੀ ਹੋ ਸਕਦੀ ਹੈ? ਲੱਗਦਾ ਵੀ 26 ਨਵੰਬਰ ਦੀ ਤੁਸੀਂ ਗੱਲ ਕਰ ਰਹੇ ਹੋ, ਰਾਜ ਭਵਨ ਵੱਲ ਕਿਸਾਨ ਜਾਂ ਜਿਹੜੇ ਨੌਜਵਾਨ ਨੇ ਉਹ ਜਾਣ ਨੂੰ ਤਿਆਰ ਹੋਣਗੇ ਤੁਹਾਡੇ ਨਾਲ? ਬਿਲਕੁਲ ਦੇਖੋਗੇ, 26 ਨਵੰਬਰ ਨੂੰ ਆ ਕੇ ਦੇਖਿਓ ਮੋਹਾਲੀ ਦੇ ਵਿੱਚ ਕਿੱਡਾ ਵੱਡਾ ਇਕੱਠ ਹੁੰਦਾ। ਇਕੱਲਾ ਮਤਲਬ ਇਹੀ ਨਹੀਂ ਹੋਊਗਾ, 2 ਗਵਰਨਰ ਬੈਠੇ ਇੱਥੇ, ਇੱਕ ਹਰਿਆਣੇ ਵਾਲਾ ਬੈਠਾ, ਇੱਕ ਪੰਜਾਬ ਵਾਲਾ ਬੈਠਾ, ਦੋਨਾਂ ਦੇ ਹੀ ਦੇਖਿਓ ਤੁਸੀਂ ਕਿੱਡੇ ਵੱਡੇ ਇਕੱਠ ਹੁੰਦੇ ਆ।
ਕਿਉਂਕਿ ਕਿਸਾਨ ਜਥੇਬੰਦੀਆਂ ਖੁਦ ਹੀ ਪਹਿਲਾਂ ਵਾਲੀਆਂ ਨਹੀਂ ਰਹੀਆਂ, 2020 ਵਾਲੀਆਂ ਨਹੀਂ ਰਹੀਆਂ ਕਿਸਾਨ ਜਥੇਬੰਦੀਆਂ। ਜੇਕਰ ਕਿਸਾਨ ਜਥੇਬੰਦੀਆਂ ਦੀ ਗੱਲ ਕਰਦੇ ਹਾਂ, ਦੋ ਧਿਰਾਂ ਦੇ ਵਿੱਚ ਵੰਡੀਆਂ ਗਈਆਂ, ਇੱਕ ਸਿਆਸੀ ਹੋ ਗਈਆਂ, ਇੱਕ ਗੈਰ ਸਿਆਸੀ ਹੋ ਗਈਆਂ। ਇਹ ਪਹਿਲਾਂ ਤੋਂ ਹੀ ਐਂ ਸੀ, ਐਵੇਂ ਲੋਕਾਂ ਨੂੰ ਬੁੱਧੂ ਬਣਾਉਣ ਖਾਤਰ ਇਹ ਕਹਿ ਰਿਹਾ ਕੋਈ ਅਸੀਂ ਰਾਜਨੀਤਿਕ ਹਾਂ, ਅਸੀਂ ਗੈਰ ਰਾਜਨੀਤਿਕ ਹਾਂ। ਕੋਈ ਇੱਥੇ ਗੈਰ ਰਾਜਨੀਤਿਕ ਨਹੀਂ ਹੈ, ਆਪੋ ਆਪਣੀ ਸਭ ਦੀ ਸਿਆਸਤ ਹੈ। ਸਿਆਸਤ ਕੀ ਹੁੰਦੀ ਹੈ? ਇੱਕ ਮਨੋਰਥ ਨੂੰ ਪੂਰਾ ਕਰਨ ਦੇ ਲਈ ਕੋਈ ਸਰਗਰਮੀ ਕਰਨੀ, ਇਹ ਸਿਆਸਤ ਹੈ। ਅਸੀਂ ਇੱਕ ਸਿਆਸਤ ਕਰ ਰਹੇ ਹਾਂ, ਲੋਕਾਂ ਨੂੰ ਕਿਵੇਂ ਇਹਨਾਂ ਦੇ ਚੁਗਲ 'ਚੋਂ ਛੁਡਾਇਆ ਜਾਵੇ, ਕਿਵੇਂ ਕਰਜ਼ੇ ਦੇ ਜਾਲ 'ਚੋਂ ਕੱਢਿਆ ਜਾਵੇ, ਸਾਡਾ ਮਨਸਾ ਹੈ, ਮਨੋਰਥ ਆ। ਉਹ ਮਨੋਰਥ ਦੇ ਲਈ ਜੋ ਕੁਛ ਅਸੀਂ ਕਰਾਂਗੇ, ਅਸੀਂ ਧਰਨੇ ਲਾਵਾਂਗੇ, ਅਸੀਂ ਦਿੱਲੀ ਨੂੰ ਜਾਵਾਂਗੇ, ਚੰਡੀਗੜ੍ਹ ਨੂੰ ਲਾਵਾਂਗੇ, ਇਹ ਸਾਡੀ ਸਿਆਸਤ ਹੈ। ਤੁਸੀਂ ਸਿਆਸਤ ਦੀ ਗੱਲ ਕਰੀਓ, ਫਿਰ ਖੁਦ ਕਿਉਂ ਨਹੀਂ ਸਿਸਟਮ ਬਣ ਜਾਂਦੀਆਂ ਕਿਸਾਨ ਜਥੇਬੰਦੀਆਂ? ਜੇਕਰ ਸਿਸਟਮ ਦੀ ਤੁਸੀਂ ਗੱਲ ਕਰਦੇ ਹੋ ਵੀ ਸਿਸਟਮ ਤੋਂ ਆਜ਼ਾਦ ਕਰਾਉਣਾ, ਫਿਰ ਜਥੇਬੰਦੀਆਂ ਕਿਉਂ ਨਹੀਂ ਸਿਸਟਮ ਬਣ ਜਾਂਦੀਆਂ ਖੁਦ? ਦੇਖੋ, ਜਥੇਬੰਦੀਆਂ ਸਿਸਟਮ ਨਹੀਂ ਬਣਦੀਆਂ ਹੁੰਦੀਆਂ। ਜਿਹੜੀਆਂ ਜਥੇਬੰਦੀਆਂ ਇਹਨਾਂ ਨੂੰ ਪ੍ਰੈਸ਼ਰ ਗਰੁੱਪ ਕਹਿੰਦੇ ਅਸੀਂ। ਇਹ ਪ੍ਰੈਸ਼ਰ ਪਾ ਕੇ ਸਰਕਾਰ ਤੋਂ ਆਪਣੀਆਂ ਮੰਗਾਂ ਵੱਲ ਧਿਆਨ ਦਿਵਾਉਣਾ ਹੁੰਦਾ, ਨਾ ਕਿ ਮਤਲਬ ਇਲੈਕਸ਼ਨਾਂ ਲੜ ਕੇ। ਇਹਨਾਂ ਨੇ ਇਲੈਕਸ਼ਨਾਂ ਤਾਂ ਪਾਰਟੀਆਂ ਲੜੀ ਜਾਂਦੀਆਂ, ਉਹਨਾਂ 'ਤੇ ਦਬਾਅ ਬਣਾਉਣ ਖਾਤਰ ਇੱਕ ਦਿਨ ਜਦੋਂ ਇਹ ਤਕੜੀਆਂ ਹੋ ਗਈਆਂ ਜਥੇਬੰਦੀਆਂ, ਫਿਰ ਪਾਰਟੀਆਂ ਨੂੰ ਇਹਨਾਂ ਤੋਂ ਪੁੱਛ ਕੇ ਜਿਹੜਾ ਹੈ ਨਾ ਉਹ ਮਤਲਬ ਮੈਮੋਰ ਕੀ ਕਹਿੰਦੇ ਉਹਨੂੰ, ਚੋਣ ਮੈਨੀਫੈਸਟੋ, ਇਹਨਾਂ ਤੋਂ ਪੁੱਛ ਕੇ ਤਿਆਰ ਕਰਨਾ ਪਊਗਾ ਵੀ ਕਿਹੜੇ ਕਿਹੜੇ ਏਜੰਡੇ ਇਹਦੇ ਵਿੱਚ ਪਾਈਏ। ਅਜੇ ਟਾਈਮ ਲੱਗੂਗਾ। ਅਜੇ ਤਾਂ ਜੇ ਤੁਸੀਂ ਸਾਡੀ ਜਥੇਬੰਦੀ ਬਾਰੇ ਪੁੱਛੋ, ਅਸੀਂ 16 ਜ਼ਿਲ੍ਹਿਆਂ ਦੇ ਵਿੱਚ ਮਤਲਬ ਕੰਮ ਸ਼ੁਰੂ ਕੀਤਾ। ਅਜੇ ਤਾਂ ਸਾਥੋਂ ਪੰਜਾਬ ਹੀ ਨਹੀਂ ਕਵਰ ਹੋਇਆ, ਇਹ ਵੀ 16 ਦੇ ਪੂਰੇ ਜ਼ਿਲ੍ਹੇ ਨਹੀਂ ਕਵਰ ਹੋਏ। ਜਿੱਦਾਂ ਅਸੀਂ ਇਹ ਸਮਝ ਲਾ ਕੇ 12,800 ਪਿੰਡ ਆ, 12,800 ਕੱਲੀਆਂ ਕਮੇਟੀਆਂ ਬਣ ਗਈਆਂ ਨਾ, 5-5 ਮੈਂਬਰੀਆਂ, ਨਾਸਾਂ ਬੰਦ ਕਰ ਦੇਣਗੇ ਸਭ ਦੀਆਂ। ਤੁਸੀਂ ਕਿਹਾ ਕਿ ਇਹ ਸਾਡੇ ਤੋਂ ਪੰਜਾਬ ਨਹੀਂ ਕਵਰ ਹੋਇਆ, ਪੂਰੇ ਪੰਜਾਬ ਦੇ ਵਿੱਚ ਜਥੇਬੰਦੀਆਂ ਤਾਂ ਅਲੱਗ-ਅਲੱਗ ਨੇ। ਤੁਹਾਡਾ ਮੁੱਦਾ ਵੀ ਇੱਕੋ ਹੀ ਹੁੰਦਾ ਕਿ ਕਿਸਾਨੀ ਬਚਾਓ, ਮਜ਼ਦੂਰੀ ਬਚਾਓ। ਹਰੇਕ ਦਾ ਮੁੱਦਾ ਵੀ, ਨਿਸ਼ਾਨਾ ਵੀ ਇੱਕ ਆ ਵੀ ਉਸੇ 'ਤੇ ਹੀ ਲੜਨਾ। ਹਰੇਕ ਦਾ ਨਿਸ਼ਾਨਾ ਵੀ ਇਹ ਹੈ ਕਿ ਜਿਹੜੀ ਮਰਜ਼ੀ ਸਰਕਾਰ ਹੋਵੇ ਉਹਨੂੰ ਘੇਰ ਕੇ ਉਹ ਮੰਗਾਂ ਆਜ਼ਾਦ ਕਰਵਾਉਣੀਆਂ ਨੇ। ਫਿਰ ਇੱਕ ਝੰਡੇ ਥੱਲੇ ਕਿਉਂ ਨਹੀਂ ਇਕੱਠੇ ਹੋ ਸਕਦੇ? ਇੱਕ ਪਰਿਵਾਰ ਦੇ ਵਿੱਚ ਜੇ 5 ਮੈਂਬਰ ਆ ਨਾ, ਇੱਕ ਤਾਂ ਕਹੂਗਾ ਬਾਪੂ ਮੈਨੂੰ ਪੈਸੇ ਦੇ, ਭਾਵੇਂ ਜ਼ਮੀਨ ਵੇਚ, ਮੈਂ ਤਾਂ ਵਿਦੇਸ਼ਾਂ 'ਚ ਜਾਣਾ। ਇੱਕ ਕਹੂਗਾ ਮੈਂ ਤਾਂ ਇੱਥੇ ਕੋਈ ਹੋਰ ਕਾਰੋਬਾਰ ਤੋਰਨਾ। ਇੱਕ ਕਹੂਗਾ ਮੈਂ ਖੇਤੀ ਕਰਨਾ। ਸਾਰਿਆਂ ਦੇ ਮੂੰਹ ਅੱਡੋ ਅੱਡੀ ਹੁੰਦੇ ਆ। ਇਹ ਜਥੇਬੰਦੀਆਂ ਦੇ ਵੀ ਜਿਹੜੇ ਫੈਸਲੇ ਨਾ ਅੱਡੋ ਅੱਡੀ ਆ। ਸਾਡੀ ਜਥੇਬੰਦੀ ਆ, ਅਸੀਂ ਕਹਾਂਗੇ ਜੇ ਕਰਜ਼ਾ ਮਾਫੀ ਦਾ ਸਵਾਲ ਆ ਤਾਂ 10 ਏਕੜ ਵਾਲੇ ਦਾ ਹੋਣਾ ਚਾਹੀਦਾ। ਜੇ ਬਿਜਲੀ ਬਿੱਲਾਂ ਦੇ ਬਿੱਲ ਮਾਫ ਹੋਣੇ ਆ ਤਾਂ 10 ਏਕੜ ਤੱਕ ਦੇ ਹੋਣੇ ਚਾਹੀਦੇ ਆ। ਇਹੀ ਤੁਸੀਂ ਲੱਖੋਵਾਲ ਨੂੰ ਪੁੱਛ ਲਓ, ਇਹੀ ਜਾ ਕੇ ਡੱਲੇਵਾਲ ਨੂੰ ਪੁੱਛ ਲਓ, ਉਹ ਕਹਿਣਗੇ ਬਾਦਲਾਂ ਦੇ ਵੀ ਹੋਣੇ ਚਾਹੀਦੇ ਆ, ਬਾਦਲਾਂ ਦਾ ਵੀ ਕਰਜ਼ਾ ਮਾਫ ਹੋਣਾ ਚਾਹੀਦਾ। ਸਾਡਾ ਵੱਡਾ ਮਤਭੇਦ ਆ ਇਸ ਗੱਲ 'ਤੇ। ਇਸ ਕਰਕੇ ਨਹੀਂ ਇੱਕ ਝੰਡੇ ਥੱਲੇ ਇਕੱਠੀਆਂ ਹੁੰਦੀਆਂ। ਅਜੇ ਟਾਈਮ ਲੱਗੂਗਾ, ਲੋਕ ਪਰਖ ਕਰਨਗੇ। ਮੋਰਚਿਆਂ ਦੇ ਵਿੱਚੋਂ ਜਥੇਬੰਦੀਆਂ ਦੀ ਪਰਖ ਕਰਦੇ ਹੁੰਦੇ ਆ। ਸਾਡੀ ਜਥੇਬੰਦੀ ਨੂੰ ਬਹੁਤ ਹੰਗਾਰਾ ਮਿਲਿਆ ਮਤਲਬ ਇਸ ਮੋਰਚੇ ਦੇ ਵਿੱਚੋਂ। ਦਿੱਲੀ ਮੋਰਚਾ ਜਿਹੜਾ ਚੱਲਿਆ ਸੀ ਉਹਦੇ ਵਿੱਚ ਪਰਖ ਹੋਈ ਆ ਜਥੇਬੰਦੀਆਂ ਦੀ, ਕੁਝ ਜਥੇਬੰਦੀਆਂ ਦੀ। ਜੇਕਰ ਅਸੀਂ ਤੁਹਾਡੇ ਨਾਲ ਗੱਲ ਕਰੀ ਜਾਵੇ ਤਾਂ ਕਿੰਨੇ ਕੁ ਲੋਕ ਆ ਕੇ ਤੁਹਾਨੂੰ ਮਿਲਦੇ ਨੇ ਕਿ ਦਿੱਲੀ ਮੋਰਚੇ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ? ਬਿਲਕੁਲ ਲੋਕਾਂ ਨੇ ਪਰਖ ਕੀਤੀ ਹੈ। ਪਰਖ ਕਰਕੇ ਹੀ ਪੰਜਾਬ ਦੇ ਵਿੱਚ ਜਿਹੜਿਆਂ ਨੂੰ ਲੱਗੀਆਂ ਉਹਨਾਂ ਨੂੰ ਕਿਹਾ ਜਥੇਬੰਦੀਆਂ ਚੰਗੀਆਂ, ਉਹਨਾਂ ਦਾ ਵਧਾਰਾ ਪਸਾਰਾ ਹੋਇਆ। ਜਿਹੜਾ ਲੋਕਾਂ ਨੇ ਪਰਖ ਕੀਤੀ ਹੈ ਕਿ ਜਥੇਬੰਦੀ ਤੋਂ ਬਹੁਤੀ ਆਸ ਨਹੀਂ ਰੱਖੀ ਜਾ ਸਕਦੀ, ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਵੀ ਹੋਇਆ। ਰਾਜੇਵਾਲ ਸਾਹਿਬ ਵੀ ਕਹਿੰਦੇ ਕਿ ਅਸੀਂ ਵੀ ਜਾਵਾਂਗੇ, ਕਹਿੰਦੇ ਚੰਡੀਗੜ੍ਹ ਬੈਠਾਂਗੇ ਜਾ ਕੇ। 30 ਤਰੀਕ ਦੀ ਗੱਲ ਕਰ ਰਹੇ ਨੇ। ਦੇਖੋ, ਸਭ ਦਾ ਜਮਹੂਰੀ ਹੱਕ ਹੈ, ਡੈਮੋਕ੍ਰੇਸੀ ਹੈ। ਰਾਜੇਵਾਲ ਨੂੰ ਵੀ ਜਾਣਾ ਚਾਹੀਦਾ। ਜੇ ਕੋਈ ਹੋਰ ਹੈ ਉਹ ਵੀ ਜਾਣ। ਆਪੋ ਆਪਣੇ ਕੰਮ ਹੈ ਜਥੇਬੰਦੀਆਂ ਦੇ। ਕੋਈ ਦਿੱਲੀ ਜਾਂਦਾ, ਕੋਈ ਚੰਡੀਗੜ੍ਹ ਜਾਂਦਾ, ਕੋਈ ਪਾਣੀ ਵਾਲੇ ਮੁੱਦੇ ਤੇ ਬਹਿੰਦਾ, ਕੋਈ ਕਿਸੇ ਤੇ ਬਹਿੰਦਾ। ਜਮਹੂਰੀ ਹੱਕ ਹੈ, ਸਭ ਨੂੰ ਜਾਣਾ ਚਾਹੀਦਾ। ਸੰਯੁਕਤ ਕਿਸਾਨ ਮੋਰਚਾ ਪ੍ਰਵਾਨਗੀ ਦੇਗਾ ਰਾਜੇਵਾਲ ਵਰਗਿਆਂ ਨੂੰ ਸਟੇਜ ਤੇ ਬਿਠਾਏਗਾ ਬਰੋਬਰ? ਬਿਲਕੁਲ ਨਹੀਂ। ਜਦ ਤੱਕ ਉਹ ਪਾਰਟੀ ਨਹੀਂ ਛੱਡਦਾ, ਚਾਹੇ ਰਾਜੇਵਾਲ ਹੈ ਚਾਹੇ ਕੋਈ ਹੋਰ ਹੈ, ਉਹਨਾਂ ਚਿਰ ਸੰਯੁਕਤ ਮੋਰਚਾ ਨਹੀਂ ਵਿੱਚ ਸ਼ਾਮਲ ਕਰੂਗਾ। ਪਾਰਟੀ ਤਾਂ ਉਹ ਐਂ ਕਹਿੰਦੇ ਨੇ ਕਿ ਅਸੀਂ ਇੱਕ ਵਾਰ ਛੱਡ ਦਿੰਦੇ ਹਾਂ, ਦੁਬਾਰੇ ਫੇਰ ਜੇ ਉਹਨਾਂ ਨੇ ਬਣਾ ਲਈ ਫੇਰ ਦੁਬਾਰੇ ਅਸੀਂ ਬਣਾ ਰਹੇ ਹਾਂ ਵਿਧਾਨ ਮੋਰਚੇ ਦਾ। ਪੂਰੀ ਬੇਅੰਤਬੰਦੀ ਕਰ ਰਹੇ ਹਾਂ ਕਿ ਜੇ ਕਿਸੇ ਨੇ ਮਤਲਬ ਇਲੈਕਸ਼ਨ ਲੜਨੀ ਹੈ ਤਾਂ ਉਹ ਮਤਲਬ ਜੇ ਵਿਅਕਤੀ ਲੜਦਾ ਤਾਂ ਵਿਅਕਤੀ ਅਸਤੀਫਾ ਦੇ ਕੇ ਜਾਵੇ। ਜੇ ਉਹ ਜਥੇਬੰਦੀ ਲੜਦੀ ਹੈ ਤਾਂ ਜਥੇਬੰਦੀ ਵਿੱਚੋਂ ਅਸਤੀਫਾ ਦੇ ਕੇ ਜਾਵੇ। ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਪਾਵਰ ਦੇ ਵਿੱਚ ਨਹੀਂ ਆਏ, ਇੱਕ ਟਾਈਮ ਅਜਿਹਾ ਸੀ ਜਦੋਂ ਕਿ ਤੁਹਾਡੀ ਮੀਟਿੰਗ ਰਾਸ਼ਟਰਪਤੀ ਤੱਕ ਵੀ ਜੇ ਤੁਸੀਂ ਕਹਿ ਦਿੰਦੇ ਤਾਂ ਉਦੋਂ ਹੋ ਜਾਣੀ ਸੀਗੀ। ਉਦੋਂ ਜਿਹੜੀ ਪਾਵਰ ਸੀ ਉਹ ਪਾਵਰ ਸੰਭਾਲੀ ਨਹੀਂ ਗਈ ਜਾਂ ਫਿਰ ਉਹ ਨਿਖੜ ਗਈ ਪਾਵਰ? ਨਹੀਂ, ਕੋਈ ਨਿਖੜੀ ਨਹੀਂ ਹੈ। ਮੁੱਦਾ ਹੀ ਇਹੋ ਜਿਹਾ ਸੀਗਾ, ਉਸ ਮੁੱਦੇ ਨੇ ਖਿੱਚਿਆ। ਇਕੱਲੇ ਕਿਸਾਨਾਂ ਦਾ ਨਹੀਂ ਰਿਹਾ ਮੁੱਦਾ, ਜੇ ਕਹਿਣਾ ਹੋਵੇ ਹਰ ਵਰਗ ਨੇ ਸਾਥ ਦਿੱਤਾ। ਇਕੱਲਾ ਹੀ ਪੰਜਾਬ ਦਾ ਨਹੀਂ ਰਿਹਾ, ਇਕੱਲੀ ਇੰਡੀਆ ਦਾ ਨਹੀਂ ਰਿਹਾ। ਜਿਹੜੇ ਦੁਨੀਆ ਦੇ ਵਿੱਚ ਪੰਜਾਬੀ ਬੈਠੇ ਆ ਉਹਨਾਂ ਨੇ ਵੀ ਸਾਥ ਦਿੱਤਾ। ਹਮਲਾ ਹੀ ਐਡਾ ਵੱਡਾ ਸੀ, ਲੋਕਾਂ ਨੂੰ ਲੱਗਦਾ ਸੀ ਕਿ ਮਾਰੇ ਜਾਵਾਂਗੇ ਜੇ ਨਾ ਇਕੱਠੇ ਹੋਏ। ਇਸ ਕਰਕੇ ਸਭ ਨੇ ਸਾਥ ਦਿੱਤਾ। ਪਾਵਰ ਬਣੀ ਹੈ। ਪਾਰਟੀਆਂ ਚੁੱਪ ਕੀਤੀਆਂ। ਜੇ ਅਸੀਂ ਕਹਿੰਦੇ ਸੀ ਤਾਂ ਕਿਸੇ ਪਾਰਟੀ ਨੇ ਚੋਣ ਪ੍ਰਚਾਰ ਕਰਨਾ ਤਾਂ ਕਰਨਗੇ, ਜੇ ਨਹੀਂ ਕਹਿੰਦੇ ਨਹੀਂ ਕਰਨਾ ਨਹੀਂ ਕਰਨਗੇ। ਕੱਲ ਇੱਕ ਵੀਡੀਓ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਦੇ ਉੱਪਰ ਉਹ ਚੱਲ ਰਹੀ ਆ ਲਗਾਤਾਰ, ਜਿਹੜੇ ਕਿ ਚੈਨਲ ਕੁਝ ਕੁ ਚਲਾ ਰਹੇ ਨੇ। ਜਥੇਬੰਦੀਆਂ ਬੈਠੀਆਂ ਸੀ ਧਰਨਾ ਲਈ, ਤਾਂ ਉਹ ਧਰਨੇ ਦੇ ਵਿੱਚ ਉਹਨਾਂ ਨੂੰ ਲੰਘਣ ਨਹੀਂ ਦਿੱਤਾ ਗਿਆ। ਉਹਨਾਂ ਨੇ ਖੁਦ ਹੀ ਕਿਸਾਨਾਂ ਦੇ ਮੁੰਡੇ ਸੀ, ਉਹ ਕਹਿੰਦੇ ਅਸੀਂ ਵਿਰੋਧ ਕਰਦੇ ਹਾਂ ਇਹਨਾਂ ਜਥੇਬੰਦੀਆਂ ਦਾ, ਜਿਹੜੇ ਕਿ ਸਾਨੂੰ ਹੀ ਹੈਰਾਨ ਕਰ ਰਹੇ ਨੇ, ਹਰਾਸਮੈਂਟ ਕਰ ਰਹੇ ਨੇ।
ਦੇਖੋ ਕੁਛ ਵਿਰੋਧ ਤਾਂ ਹੋਊਗਾ ਜਦੋਂ ਅਸੀਂ ਸੜਕ ਰੋਕਾਂਗੇ, ਅਸੀਂ ਰੇਲਵੇ ਟਰੈਕ ਤੇ ਜਾਵਾਂਗੇ, ਕੁਛ ਵਿਰੋਧ ਤਾਂ ਝੱਲਣਾ ਪਊਗਾ। ਕੁਛ ਲੋਕ ਸਿਆਣੇ ਹੁੰਦੇ ਆ। ਜਦੋਂ ਅਸੀਂ ਭਾਰਤ ਬੰਦ ਦਾ ਸੱਦਾ ਦਿੰਦੇ ਸੀ, ਦਿੱਲੀ ਦੇ ਬਾਰਡਰਾਂ ਤੇ ਬੈਠੇ ਸਭ ਸਾਥ ਦਿੰਦੇ ਸੀ, ਇੱਕ ਚਿੜੀ ਵੀ ਨਹੀਂ ਸੀ ਫਰਕਦੀ ਸੜਕਾਂ ਤੇ, ਉਦੋਂ ਵਿਰੋਧ ਦੇਖਿਆ ਹੀ ਨਹੀਂ ਹੈ। ਇਹ ਠੀਕ ਹੈ, ਐਵੇਂ 10-20 ਬੰਦੇ ਆ ਕੇ ਸੜਕ ਤੇ ਬਹਿ ਜਾਂਦੇ ਆ, ਲੋਕਾਂ ਨੂੰ ਲੱਗਦਾ ਕਿ ਠਾਓ ਪਰੇ ਇਹਨਾਂ ਨੂੰ। ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਸੜਕ ਰੋਕਣ ਦੀ ਸਮਰੱਥਾ 'ਚ ਹਾਂ ਜਾਂ ਨਾ ਹਾਂ, ਜਾਂ ਅਸੀਂ ਬਦਲਣਾ ਪ੍ਰਬੰਧ ਕੀ ਕਰਦੇ ਹਾਂ, ਜਾਂ ਫਿਰ ਅਸੀਂ ਮੰਨ ਲਓ ਰੇਲਵੇ ਟਰੈਕ ਰੋਕਣਾ, ਸਾਡੀ ਜਥੇਬੰਦੀ ਨੇ ਰੋਕਣਾ ਸੀ, ਮਹੀਨਾ ਪਹਿਲਾਂ ਦੱਸਾਂਗੇ ਫਲਾਨੀ ਤਰੀਕ ਤੋਂ ਅਸੀਂ ਰੇਲਵੇ ਟਰੈਕ ਤੇ ਬੈਠਾਂਗੇ ਜਾ ਕੇ, ਲੋਕੋ ਉਸ ਦਿਨ ਸਫ਼ਰ ਨਾ ਕਰਿਓ, ਜੋ ਕੁਛ ਕਰ ਸਕਦੇ ਕਰਨਾ ਚਾਹੀਦਾ। ਕੀ ਲੱਗਦਾ ਧਰਨੇ ਹੱਲ ਹੀ ਰਹੇ ਸਿਰਫ ਪੰਜਾਬ ਦੇ ਵਿੱਚ? ਜੇ ਪੰਜਾਬ ਦੀ ਗੱਲ ਕਰੀਏ, ਜਿਹੜਾ ਗੁਰੂ ਪੀਰਾਂ ਦੀ ਧਰਤੀ ਕਹਾਉਂਦਾ ਸੀ ਪੰਜਾਬ, ਉਹ ਅੱਜ ਧਰਨੇ ਦੀ ਧਰਤੀ ਕਹਾਉਣ ਲੱਗ ਗਿਆ। ਧਰਨਿਆਂ ਤੋਂ ਬਿਨਾਂ ਤਾਂ ਹਥਿਆਰ ਹੀ ਰਹਿ ਜਾਂਦੇ ਆ। ਫਿਰ ਕੀ ਇਹ ਸੱਦਾ ਦਈਏ ਲੋਕਾਂ ਨੂੰ ਹਥਿਆਰ ਚੱਕ ਲਓ? ਜਮਹੂਰੀਅਤ ਦੇ ਵਿੱਚ ਧਰਨੇ ਹੀ ਹੁੰਦੇ ਆ, ਧਰਨਿਆਂ ਰਾਹੀਂ ਪ੍ਰੈਸ਼ਰ ਪਾ ਕੇ ਸਰਕਾਰਾਂ ਤੋਂ ਆਪਣੀਆਂ ਮੰਗਾਂ ਮਨਵਾਈਆਂ ਜਾਂਦੀਆਂ। ਤੁਸੀਂ ਪ੍ਰੈਸ਼ਰ ਪਾਉਂਦੇ ਰਹੇ ਹੋ, ਪਰ ਕਿੰਨੀਆਂ ਕੁ ਮੰਗਾਂ ਮੰਨੀਆਂ ਗਈਆਂ ਅੱਜ ਤੱਕ? ਜੇਕਰ ਅਸੀਂ ਗੱਲ ਕਰਦੇ ਹਾਂ, ਕਿਸਾਨ ਅੱਜ ਵੀ ਫਾਹੇ ਲੈ ਰਿਹਾ, ਮਜ਼ਦੂਰ ਅੱਜ ਵੀ ਭੁੱਖਾ ਮਰ ਰਿਹਾ, ਅੱਜ ਵੀ ਫੁੱਟਪਾਥ ਭਰੇ ਪਏ ਨੇ। ਦੇਖੋ ਕਈ ਵੱਡੇ ਮਸਲੇ ਆ, ਕਈ ਛੋਟੇ ਮਸਲੇ ਆ। ਮੋਟਰਾਂ ਦੇ ਬਿੱਲ ਮਾਫ ਕਰਾਏ ਨਾ, ਜਥੇਬੰਦੀਆਂ ਨੇ ਲੜ ਕੇ ਕਰਾਇਆ, ਬਾਦਲ ਦੀ ਹਿੱਕ ਤੇ ਗੋਡਾ ਧਰ ਕੇ ਕਰਾਏ ਸੀ। ਉਹਦਾ ਬਾਦਲ ਕਹਿੰਦਾ ਮੈਂ ਖੁਦ ਕਰੇ ਨੇ, ਕਹਿੰਦਾ ਅਸੀਂ ਮੋਟਰਾਂ ਦੇ ਬਿੱਲ ਮਾਫ ਕਰੇ ਨੇ, ਉਹਦੇ ਮੈਨੀਫੈਸਟੋ ਦੇ ਵਿੱਚ ਐਲਾਨ ਹੀ ਕਰਦੇ ਰਹਿੰਦੇ ਨੇ। ਹੁਣ ਕਿਉਂ ਨਹੀਂ ਫਿਰ ਲੋਕਾਂ ਨੇ ਵੋਟਾਂ ਪਾਤੀਆਂ ਨੂੰ? ਹੁਣ ਤਾਂ ਕਹਿੰਦੇ ਅੱਕੇ ਹੋਏ ਸੀ, ਕਹਿੰਦੇ ਕਿ ਜੇਕਰ ਇਸ ਦੌਰ ਦੇ ਵਿੱਚ ਕੋਈ ਵੀ ਖੜਾ ਹੋ ਜਾਂਦਾ ਉਹ ਵੀ ਜਿੱਤ ਜਾਣਾ ਸੀਗਾ। ਮੈਂ ਕਹਿਣਾ ਕਿ ਇਹ ਐਲਾਨ ਕੀਤਾ ਸੀ ਕਾਂਗਰਸ ਨੇ ਕਿ ਅਸੀਂ 7 ਕਿੱਲਿਆਂ ਤੱਕ ਮਤਲਬ ਜਿਹੜੇ ਬਿਜਲੀ ਦੇ ਬਿੱਲ ਮਾਫ ਕਰਾਂਗੇ। ਇਹਨੇ ਬਾਦਲ ਨੇ ਵੱਧ ਕੇ ਫਿਰ ਮੈਂ ਰਹਿ ਜਾਊਂਗਾ, ਮੇਰੀਆਂ ਮੋਟਰਾਂ ਦੇ ਨਹੀਂ ਹੋਣੇ, ਉਹਨੇ ਸਾਰਿਆਂ ਦੇ ਕਰਤੇ। ਕੋਈ ਵੀ ਪਾਰਟੀ ਇਹ ਜੁਰਤ ਕਰਕੇ ਤਾਂ ਦਿਖਾਵੇ ਕਿ ਅਸੀਂ ਮੋਟਰਾਂ ਦੇ ਬਿੱਲ ਲਾਉਣੇ, ਆਪ ਵਾਲੇ ਕਰ ਲੈਣ, ਨਹੀਂ ਕਰਨ ਦੇਵਾਂਗੇ। ਲੋਕਾਂ ਦੀ ਜਿੱਤ ਦਾ ਸਿਰਾ ਲੋਕਾਂ ਸਿਰ ਹੀ ਰਹੂਗਾ। ਇਹਦਾ ਕੀ ਮੰਨਿਆ ਜਾਵੇ ਫਿਰ? ਸਰਕਾਰਾਂ ਕੱਲ੍ਹ ਨੂੰ ਇਹ ਵੀ ਸਵਾਲ ਖੜੇ ਕਰਨੇ ਕਿ ਇਹਦਾ ਧੱਕਾਸ਼ਾਹੀ ਹੈ। ਧੱਕਾਸ਼ਾਹੀ ਕਾਹਦੀ ਹੈ? ਜੋ ਲੋਕਾਂ ਨਾਲ ਚੋਣ ਮੈਨੀਫੈਸਟੋ ਦੇ ਵਿੱਚ ਵਾਅਦਾ ਕਰਨਗੇ, ਉਹ ਵਾਅਦਾ ਪਹਿਲਾਂ ਵਾਲੇ ਲੋਕ ਨਹੀਂ ਰਹੇ, ਹੁਣ ਪੂਰਾ ਕਰਨਾ ਪਊਗਾ। ਹਾਂ, ਲੋਕ ਪਹਿਲਾਂ ਵਾਲਿਆਂ ਦੀ ਗੱਲ ਕਰੀਏ, ਪਹਿਲਾਂ ਵਾਲੇ ਲੋਕ ਤੁਹਾਡੇ ਨਾਲ ਜੁੜਨਗੇ ਜਿਹੜੇ 26 ਨਵੰਬਰ 2020 ਨੂੰ ਘਰਾਂ ਦੇ ਵਿੱਚੋਂ ਟਰੈਕਟਰ ਟਰਾਲੀਆਂ ਲੈ ਕੇ ਤੁਰੇ ਸੀ, ਤੇ ਅੱਜ ਜੇਕਰ ਤੁਸੀਂ ਸੱਦਾ ਦਿੰਦੇ ਹੋ 26 ਨਵੰਬਰ ਦੀ, ਤਾਂ ਉਹੀ ਲੋਕ ਆਉਣਗੇ, ਕਿਉਂਕਿ ਸੰਘਰਸ਼ ਦੇ ਵਿੱਚ ਕਾਮਰੇਡ ਵਰਸਸ ਸਿੱਖ ਬਣਦੇ ਰਹੇ, ਸਿੱਖ ਵਰਸਸ ਬਨਾਮ ਕਾਮਰੇਡ ਬਣਦੇ ਰਹੇ। ਮੇਰਾ ਖਿਆਲ ਮੀਡੀਆ ਜ਼ਿਆਦਾ ਜ਼ੋਰ ਲਾਉਂਦਾ ਇਸ ਗੱਲ ਤੇ, ਸਾਡੇ ਅੰਦਰ ਇਹ ਹੈ ਨਹੀਂ ਗੱਲ ਇੰਨੀ। ਹਾਂ, ਅਸੀਂ ਕਾਮਰੇਡ ਵੀ ਬੈਠੇ ਰਹੇ ਹਾਂ, ਸਿੱਖ ਵੀ ਬੈਠੇ ਰਹੇ ਹਾਂ, ਹੋਰ ਵੀ ਸਾਰੇ ਬੈਠੇ ਰਹੇ ਆ, ਹਿੰਦੂ ਵੀ ਬੈਠੇ ਰਹੇ ਆ, ਮੁਸਲਮਾਨ ਵੀ ਬੈਠੇ ਰਹੇ ਆ, ਸਾਰੇ ਵਰਗ ਇਕੱਠੇ ਰਹੇ ਆ ਅਸੀਂ ਮੋਰਚੇ ਦੇ ਵਿੱਚ। ਕੋਈ ਕਿਸੇ ਨੂੰ ਕਿਤੇ ਕੋਈ ਇਤਰਾਜ਼ ਨਹੀਂ ਹੈ। ਜਿੱਥੋਂ ਤੱਕ ਤੁਸੀਂ ਕਹਿੰਦੇ ਵੀ ਹੁਣ ਲੋਕ ਜਾਣਗੇ, ਕਿਸੇ ਮਸਲੇ ਦੀ ਚੋਭ ਕਿੰਨੀ ਆ। ਇੱਕ ਟਾਈਮ ਤੇ ਬਹੁਤ ਜ਼ਿਆਦਾ ਚੋਭ ਸੀ, ਉਹ ਸੀਗੀ ਜ਼ਮੀਨਾਂ ਗਈਆਂ, ਫਸਲਾਂ ਗਈਆਂ, ਨਸਲਾਂ ਗਈਆਂ। ਅੱਜ ਹੈਗਾ ਲਖੀਮਪੁਰ ਖੀਰੀ ਦੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦਾ ਸਵਾਲ ਹੈ, MSP ਦਾ ਸਵਾਲ ਹੈ। MSP ਪੰਜਾਬ ਦੇ ਵਿੱਚ ਮਿਲ ਰਹੀ ਹੈ, ਹਰਿਆਣੇ ਦੇ ਵਿੱਚ ਮਿਲ ਰਹੀ ਹੈ। ਪੰਜਾਬ ਦੇ ਤੇ ਹਰਿਆਣੇ ਦੇ ਲੋਕਾਂ ਨੂੰ ਉਨੀ ਉਹਦੀ ਮਤਲਬ ਚੋਭ ਨਹੀਂ ਹੋਊਗੀ ਜਿੰਨੀ ਦੂਸਰੀਆਂ ਸਟੇਟਾਂ ਦੇ ਨੂੰ ਹੋਊਗੀ। ਇਵੇਂ ਜਿਵੇਂ ਲਖੀਮਪੁਰ ਖੀਰੀ ਦਾ ਸਵਾਲ ਹੈ, ਜਿਹੜੇ ਚੇਤਨ ਲੋਕ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਯਾਰ ਸਾਡੇ ਵਿੱਚੋਂ ਬੰਦੇ ਮਾਰੇ ਆ ਉਹਨਾਂ ਨੇ ਗੰਡਗਣਾ ਦਰੜ ਕੇ, ਉਹਨਾਂ ਨੂੰ ਜ਼ਿਆਦਾ ਚੋਭ ਹੋਊਗੀ। ਜਿਹੜੇ ਲੋਕ ਸਿਰਫ ਤੇ ਸਿਰਫ ਕੱਲੀ ਜ਼ਮੀਨ ਤੱਕ ਸੀਮਿਤ ਰਹਿੰਦੇ ਆ, ਆਪਣੀਆਂ ਫਸਲਾਂ ਤੱਕ ਸੀਮਿਤ ਰਹਿੰਦੇ ਆ, ਉਹਨਾਂ ਨੂੰ ਚੋਭ ਘੱਟ ਹੋਊਗੀ। ਕੋਈ ਗੱਲ ਨਹੀਂ ਜੇ ਉਦੋਂ ਥੋੜ੍ਹਾ ਬਹੁਤਾ ਘੱਟ ਜੂ, ਕੋਈ ਐਡੀ ਗੱਲ ਨਹੀਂ ਹੈ। ਪਰ ਜਦੋਂ ਕੋਈ ਇੰਡੀਆ ਲੈਵਲ ਦਾ ਪ੍ਰੋਗਰਾਮ ਹੁੰਦਾ ਉਹਨੂੰ ਉੱਥੋਂ ਦੇਖਣਾ ਚਾਹੀਦਾ, ਨਾ ਕਿ ਇਕੱਲਾ ਮਤਲਬ ਪੰਜਾਬ। ਤੁਸੀਂ ਲਖੀਮਪੁਰ ਖੀਰੀ ਦੀ ਗੱਲ ਕਰ ਰਹੇ ਹੋ। ਲਖੀਮਪੁਰ ਖੀਰੀ ਦਾ ਅੰਦੋਲਨ ਚੱਲਿਆ, ਕਾਫੀ ਵੱਡਾ ਮੋਰਚਾ ਲੱਗ ਗਿਆ ਸੀ, ਪਰ ਲਖੀਮਪੁਰ ਖੀਰੀ ਦੇ ਵਿੱਚ ਫੇਰ ਦੁਬਾਰਾ ਤੋਂ BJP ਦੀ ਸਰਕਾਰ ਬਣਦੀ ਹੈ UP ਦੇ ਵਿੱਚ। ਦੇਖੋ ਕਈ ਕਿਸਮ ਦੇ ਹੈਗੇ ਸਵਾਲ ਸਰਕਾਰਾਂ ਬਣਨ ਦੇ ਨਾਲ। ਲਖੀਮਪੁਰ ਖੀਰੀ ਦੇ ਵਿੱਚ ਜਿਹੋ ਜਿਹੀ ਹਾਲਤ ਆ ਲੋਕਾਂ ਦੀ, ਉਹ ਜਿਹੜੀ ਆਰਥਿਕ ਹਾਲਤ ਹੈ ਉਹ ਜ਼ਰੂਰ ਚੋਣਾਂ ਵੇਲੇ ਜਾ ਕੇ ਉਹ ਦੇਖਦੇ ਆ ਕਿ ਆ ਜਿਹੜਾ ਸਾਨੂੰ 2000 ਮਿਲਦਾ ਇਹ ਤਾਂ ਨਹੀਂ ਬੰਦ ਹੋ ਜਾਊਗਾ, ਆ ਸਾਨੂੰ ਛੋਟੀ ਜਿਹੀ ਸਹੂਲਤ ਇਹ ਤਾਂ ਨਹੀਂ ਬੰਦ ਹੋ ਜਾਊਗਾ। ਆਪਣੇ ਵਾਂਗੂ ਕੋਠੀਆਂ ਥੋੜ੍ਹੋ ਪਾਈ ਬੈਠੇ ਆ ਉਹ। ਮੈਂ ਜਾ ਕੇ ਆ ਸਾਰੇ ਏਰੀਏ ਦੇ ਵਿੱਚ, ਕਿਸੇ ਦੇ ਛੱਪਰ ਪਾਇਆ ਹੋਇਆ, ਕਿਸੇ ਦੇ ਕੁੱਲੀ ਪਾਈ ਹੋਈ ਆ, ਕਿਸੇ ਦੇ ਕੱਚਾ ਕੋਠਾ ਪਾਇਆ ਹੋਇਆ। ਬਹੁਤ ਮਜਬੂਰੀਆਂ ਉਹਨਾਂ ਦੀਆਂ, ਲੋਕਾਂ ਦੀਆਂ। ਉਹ ਮਜਬੂਰੀ ਨੂੰ ਦੇਖ ਕੇ ਵੀ ਕਈ ਵਾਰੀ ਵੋਟ ਪਾਉਣੀ ਪੈ ਜਾਂਦੀ ਹੈ ਉਹਨਾਂ ਨੂੰ। ਪਰ ਹੁਣ ਤੁਸੀਂ ਦੇਖੋਗੇ ਕਿ ਲਖਨਊ ਦੇ ਵਿੱਚ ਵੀ ਜਾ ਕੇ 26 ਤਰੀਕ ਨੂੰ ਦੇਖਿਓ, ਉੱਥੇ ਵੀ ਘਰਾਓ ਹੋਊਗਾ। ਲਖਨਊ ਦੀ ਗੱਲ ਕਰੀ ਆ, ਉੱਥੋਂ ਪੰਜਾਬ ਚੋਂ ਕਿਸਾਨ ਜਾਣਗੇ? ਨਹੀਂ, ਪੰਜਾਬ ਤੋਂ ਨਹੀਂ ਜਾਣਗੇ। ਪੰਜਾਬੀ ਬਥੇਰੇ ਬੈਠੇ ਆ ਉੱਥੇ। ਸਵਾਲ ਪੰਜਾਬ ਦਾ ਨਹੀਂ ਹੈ, ਸਵਾਲ UP ਸਟੇਟ ਦਾ ਹੈ ਕਿ UP ਸਟੇਟ ਜਦੋਂ ਰਾਜਪਾਲ ਨੂੰ ਮੰਗ ਪੱਤਰ ਦੇਣ ਜਾਂਦੀ ਹੈ ਉਹ ਕਿੰਨਾ ਜ਼ੋਰ ਲਾਉਂਦੇ ਆ ਟਕੈਤ ਵਰਗੇ। ਇਹ ਹੁਣ ਉਹਨਾਂ 'ਤੇ ਨਿਰਭਰ ਹੈ। ਅਸੀਂ ਤਾਂ ਕੋਈ ਕਸਰ ਮੈਨੂੰ ਲੱਗਦਾ ਛੱਡਾਂਗੇ ਨਹੀਂ ਇੱਥੇ, ਕਿਉਂਕਿ ਪੰਜਾਬ ਦੇ ਉੱਪਰ ਹਰ ਇੱਕ ਨੂੰ ਆਸ ਹੁੰਦੀ ਆ। ਪੰਜਾਬ ਨੇ ਸਿਕੰਦਰ ਵਰਗੇ ਵੀ ਰੋਕ ਲਏ ਸੀ ਜਿਹੜੇ ਦੁਨੀਆ ਜਿੱਤਣ ਆਏ ਸੀ। ਨਹੀਂ, ਇਸ ਗੱਲ 'ਤੇ ਮਾਣ ਹੈ ਸਾਨੂੰ। ਹਰ ਗੱਲ 'ਤੇ ਮਤਲਬ ਪੰਜਾਬੀਆਂ ਦੀਆਂ ਕੁਰਬਾਨੀਆਂ,
ਜਿਹੜੀ ਮਰਜ਼ੀ ਦੇਖ ਲਓ, ਦੇਸ਼ ਦੀ ਆਜ਼ਾਦੀ ਦਾ ਸਵਾਲ ਹੈ, ਉਦੋਂ ਪਹਿਲਾਂ ਮਜਾਰਾ ਲਹਿਰਾਂ ਦਾ ਸਵਾਲ ਹੈ, ਕੂਕਾ ਲਹਿਰ ਦਾ ਸਵਾਲ ਹੈ, ਗਾਦਰੀ ਬਾਬਿਆਂ ਵਾਲੀ ਲੜਾਈ ਦਾ ਸਵਾਲ ਹੈ। ਪੰਜਾਬ ਮੋਹਰੀ ਰਿਹਾ, ਹੁਣ ਵੀ ਮੋਹਰੀ ਰਿਹਾ, 3 ਕਾਨੂੰਨਾਂ ਵੇਲੇ ਮੋਹਰੀ ਰਿਹਾ, ਰਹੂਗਾ। ਪੰਜਾਬੀ ਕ੍ਰਾਂਤੀਕਾਰੀ ਲੋਕ ਨੇ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮੌਜੂਦ ਸਨ ਬੂਟਾ ਸਿੰਘ ਬੁਰਜਗਿੱਲ। ਤਾਂ ਦੇਖਣ ਵਾਲੀ ਗੱਲ ਇਹ ਹੈਗੀ ਕਿ ਆਖਰ 26 ਨਵੰਬਰ 2022 ਨੂੰ ਕਿੰਨੇ ਕੁ ਕਿਸਾਨ ਗਵਰਨਰ ਹਾਊਸ ਵੱਲ ਜਾਂਦੇ ਨੇ ਜਾਂ ਚੰਡੀਗੜ੍ਹ ਦੀਆਂ ਸੜਕਾਂ 'ਤੇ ਨਜ਼ਰ ਆਉਂਦੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸਵਾਲ ਹੀ ਉੱਥੋਂ ਸ਼ੁਰੂ ਹੁੰਦਾ। ਪਹਿਲਾਂ ਤਾਂ ਅੱਜ ਦਾ ਜਿਹੜਾ ਦਿਨ ਆ ਉਹ ਇੱਕ ਅਜਿਹਾ ਦਿਨ ਆ ਜਦੋਂ ਕਿ 1 ਸਾਲ ਪਹਿਲਾਂ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਘਰਾਂ ਨੂੰ ਵਾਪਸ ਪਰਤੇ ਸੀ। ਕੀ ਲੱਗਦਾ ਅੱਜ ਦੇ ਦਿਨ ਨੂੰ ਮਨਾ ਰਹੇ ਹੋ, ਖੁਸ਼ੀਆਂ ਦੇ ਨਾਲ ਮਨਾ ਰਹੇ ਹੋ? ਕੁਝ ਕੁ ਜਥੇਬੰਦੀਆਂ ਤੁਹਾਡੀਆਂ ਸਵਾਲ ਚੁੱਕਦੀਆਂ ਨੇ ਕਿ ਖੁਸ਼ੀ ਕਾਹਦੀ, ਹਲੇ ਸਾਡੀਆਂ ਮੰਗਾਂ ਤਾਂ ਅੱਧ ਵਿਚਾਲੇ ਪਈਆਂ ਨੇ। ਅਸੀਂ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਕਿ 19 ਨਵੰਬਰ 2021 ਨੂੰ 1 ਸਾਲ ਤੋਂ ਉੱਪਰ ਹੋ ਗਿਆ ਸੀ ਸਾਨੂੰ ਬਾਰਡਰਾਂ ਦੇ ਉੱਪਰ ਬੈਠਿਆਂ ਨੂੰ। ਗੁਰਪੁਰਬ ਵਾਲਾ ਦਿਨ ਸੀਗਾ, ਬਾਬੇ ਨਾਨਕ ਦਾ ਜਨਮ ਦਿਹਾੜਾ। ਤਾਂ ਮੋਦੀ ਉਸ ਦਿਨ ਝੁਕਿਆ ਸੀ ਆ ਕੇ। 19 ਨਵੰਬਰ ਨੂੰ ਉਹਨੇ ਐਲਾਨ ਕੀਤਾ ਸਵੇਰੇ 8 ਵਜੇ ਕਿ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ, ਸਾਥੋਂ ਕਿਤੇ ਫਰਕ ਰਹਿ ਗਿਆ। ਅਸੀਂ ਜਿਹੜੇ 3 ਕਾਨੂੰਨ ਹੈ ਕਾਲੇ, ਇਹਨਾਂ ਨੂੰ ਵਾਪਸ ਲੈਣ ਦਾ ਫੈਸਲਾ ਕਰ ਲਿਆ। ਹੁਣ ਅਸੀਂ ਫੈਸਲਾ ਕੀਤਾ ਅੱਜ ਵੀ ਕਿ ਪੂਰੇ ਇੰਡੀਆ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਇੱਕ ਤਾਂ ਸ਼ਾਮ ਨੂੰ ਦੀਪਮਾਲਾ ਕਰਨਗੀਆਂ। ਜਿੱਥੇ ਮੋਰਚੇ ਲੱਗੇ ਆ ਉੱਥੇ ਮੋਰਚਿਆਂ ਦੇ ਵਿੱਚ ਇਸ ਇਤਿਹਾਸਕ ਦਿਹਾੜੇ ਨੂੰ ਫੇਰ ਦੁਹਰਾਇਆ ਜਾਊਗਾ। ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕੱਲ ਸਵਾਲ ਖੜੇ ਕਰੇ ਗਏ ਨੇ ਕਿ ਕੁਝ ਕੁ ਜਥੇਬੰਦੀਆਂ ਤਾਂ ਅਜਿਹੀਆਂ ਨੇ ਜਿਹੜੀਆਂ ਕਿ ਫੰਡ ਇਕੱਠੇ ਕਰਨ ਦੀਆਂ ਮਾਰੀਆਂ ਦੱਸਦੀਆਂ ਰਹਿੰਦੀਆਂ ਨੇ ਕਿ ਅਸੀਂ ਹੈਗੇ ਆ। ਆਪਣੀ ਪੀੜ੍ਹੀ ਥੱਲੇ ਛੋਟਾ ਫੇਰਨ ਕਿ ਮਾਨ ਸਾਹਿਬ ਤੂੰ ਕਿਹਾ ਸੀ ਕਿ ਅਗਲੀ ਮੀਟਿੰਗ ਬੁਲਾ ਕੇ ਕਰਜ਼ੇ ਦਾ ਹੱਲ ਲੱਭਾਂਗੇ, ਕਿਉਂ ਨਹੀਂ ਬੁਲਾਈ ਅਗਲੀ ਮੀਟਿੰਗ? ਸਾਰੇ ਦੇ ਸਾਰੇ 15 ਦਿਨਾਂ ਦੇ ਵਿੱਚ ਖਾਤਿਆਂ ਦੇ ਵਿੱਚ ਪੈਸੇ ਪਾ ਦਿਆਂਗੇ, ਕਿਉਂ ਨਹੀਂ ਪਾਏ? ਗੁਲਾਬੀ ਸੁੰਡੀ ਦੇ ਨਾਲ ਨਰਮਾ ਮਾਰਿਆ ਗਿਆ, ਉਹਨੇ ਕਿਹਾ ਕਿ ਛੇਤੀ ਅਸੀਂ ਇਹਦਾ ਮੁਆਵਜ਼ਾ ਦੇਣ ਜਾ ਰਹੇ ਹਾਂ, ਕਿਉਂ ਨਹੀਂ ਦਿੱਤਾ? ਆਪਣੀ ਪੀੜ੍ਹੀ ਥੱਲੇ ਛੋਟਾ ਫੇਰਨ। ਕਹਿੰਦਾ ਮੈਂ ਵੀ ਕਿਸਾਨ ਦਾ ਪੁੱਤ ਹਾਂ, ਕਿਸਾਨਾਂ ਦੇ ਘਰਾਂ ਚੋਂ ਨਿਕਲਾਂਗਾ, ਆਮ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ 60 ਫੁੱਟ ਡੂੰਘੇ ਟੋਇਆਂ ਦੇ ਵਿੱਚੋਂ ਜਾ ਕੇ ਜੈਨ ਡੋਰੀਆਂ ਬਦਲੀਆਂ ਨੇ। 13 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ ਹਾਂ, 14 ਮਹੀਨੇ ਬੈਠੇ ਰਹੇ ਹਾਂ ਟੋਲ ਪਲਾਜ਼ਿਆਂ ਤੇ, ਰੇਲਵੇ ਸਟੇਸ਼ਨਾਂ ਤੇ, ਮੌਲਾਂ ਦੇ ਅੱਗੇ। ਮੈਂ ਤਾਂ ਦੇਖਿਆ ਨਹੀਂ ਉਹ ਜ਼ਿਮੀਂਦਾਰਾਂ ਦਾ ਮੁੰਡਾ ਭਗਵੰਤ ਮਾਨ ਕਿਹੜੇ ਧਰਨੇ 'ਚ ਬੈਠਾ ਸੀ। ਗੁਰਨਾਮ ਸਿੰਘ ਚੜੂਨੀ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੰਦੇ ਨਜ਼ਰ ਆਉਂਦੇ ਨੇ, ਤਾਂ ਉਹ ਕਹਿੰਦੇ ਨੇ ਕਿ ਜਿਹੜਾ ਲਖੀਮਪੁਰ ਖੀਰੀ ਦਾ ਮੋਰਚਾ ਸੀ ਉਹ ਵੀ ਵੇਚ ਦਿੱਤਾ ਗਿਆ। ਮੈਂ ਤਾਂ ਥਾਣੇ ਦੇ ਵਿੱਚ ਸੀ, ਚੜੂਨੀ ਨੂੰ ਤਾਂ ਕਿਸੇ ਨੇ ਪੁੱਛਿਆ ਵੀ ਨਹੀਂ ਹੈਗਾ। ਦੇਖੋ ਮੈਂ ਅਜਿਹੀ ਸ਼ਬਦਾਵਲੀ ਨਾ ਕਦੇ ਨਹੀਂ ਵਰਤੂੰਗਾ, ਨਾ ਮੈਂ ਵਰਤਣੀ ਚਾਹੁੰਦਾ। ਹੁਣ ਤੱਕ ਡੱਲੇਵਾਲ ਨੇ ਬਥੇਰਾ ਕਿਹਾ ਮੋਰਚਾ ਵੇਚਤਾ, ਮੋਰਚਾ ਵੇਚਤਾ। ਪੰਜਾਬ ਦੇ ਵਿੱਚ ਜਥੇਬੰਦੀਆਂ ਤਾਂ ਅਲੱਗ-ਅਲੱਗ ਨੇ, ਤੁਹਾਡਾ ਮੁੱਦਾ ਵੀ ਇੱਕੋ ਹੀ ਹੁੰਦਾ ਕਿ ਕਿਸਾਨੀ ਬਚਾਓ, ਮਜ਼ਦੂਰੀ ਬਚਾਓ। ਹਰੇਕ ਦਾ ਮੁੱਦਾ ਵੀ, ਨਿਸ਼ਾਨਾ ਵੀ ਇੱਕ ਆ ਵੀ ਉਸੇ ਦੀ ਲੜਨਾ। ਹਰੇਕ ਦਾ ਨਿਸ਼ਾਨਾ ਵੀ ਇਹ ਹੈ ਕਿ ਜਿਹੜੀ ਮਰਜ਼ੀ ਸਰਕਾਰ ਹੋਵੇ ਉਹਨੂੰ ਘੇਰ ਕੇ ਮੰਗਾਂ ਯਾਦ ਕਰਵਾਉਣੀਆਂ ਨੇ। ਫਿਰ ਇੱਕ ਝੰਡੇ ਥੱਲੇ ਕਿਉਂ ਨਹੀਂ ਇਕੱਠੇ ਹੋ ਸਕਦੇ? ਇੱਕ ਪਰਿਵਾਰ ਦੇ ਵਿੱਚ ਜੇ 5 ਮੈਂਬਰ ਆ ਨਾ, ਇੱਕ ਤਾਂ ਕਹੂਗਾ ਬਾਪੂ ਮੈਨੂੰ ਪੈਸੇ ਦੇ, ਭਾਵੇਂ ਜ਼ਮੀਨ ਵੇਚ, ਮੈਂ ਤਾਂ ਵਿਦੇਸ਼ਾਂ 'ਚ ਜਾਣਾ। ਇੱਕ ਕਹੂਗਾ ਮੈਂ ਤਾਂ ਇੱਥੇ ਕੋਈ ਹੋਰ ਕਾਰੋਬਾਰ ਤੋਰਨਾ। ਇੱਕ ਕਹੂਗਾ ਮੈਂ ਖੇਤੀ ਕਰਨਾ। ਸਾਰਿਆਂ ਦੇ ਮੂੰਹ ਅੱਡੋ ਅੱਡੀ ਹੁੰਦੇ ਆ। ਇਹ ਜਥੇਬੰਦੀਆਂ ਦੇ ਵੀ ਜਿਹੜੇ ਫੈਸਲੇ ਨਾ ਅੱਡੋ ਅੱਡੀ ਆ। ਸਾਡੀ ਜਥੇਬੰਦੀ ਆ, ਅਸੀਂ ਕਹਾਂਗੇ ਜੇ ਕਰਜ਼ਾ ਮਾਫੀ ਦਾ ਸਵਾਲ ਆ ਤਾਂ 10 ਏਕੜ ਵਾਲੇ ਦਾ ਹੋਣਾ ਚਾਹੀਦਾ। ਜੇ ਬਿਜਲੀ ਬਿੱਲਾਂ ਦੇ ਬਿੱਲ ਮਾਫ ਹੋਣੇ ਆ ਤਾਂ 10 ਏਕੜ ਤੱਕ ਦੇ ਹੋਣੇ ਚਾਹੀਦੇ ਆ। ਇਹੀ ਤੁਸੀਂ ਲੱਖੋਵਾਲ ਨੂੰ ਪੁੱਛ ਲਓ, ਇਹੀ ਜਾ ਕੇ ਡੱਲੇਵਾਲ ਨੂੰ ਪੁੱਛ ਲਓ, ਉਹ ਕਹਿਣਗੇ ਬਾਦਲਾਂ ਦੇ ਵੀ ਹੋਣੇ ਚਾਹੀਦੇ ਆ, ਬਾਦਲਾਂ ਦਾ ਵੀ ਕਰਜ਼ਾ ਮਾਫ ਹੋਣਾ ਚਾਹੀਦਾ। ਸਾਡਾ ਵੱਡਾ ਮਤਭੇਦ ਆ ਇਸ ਗੱਲ ਤੇ। ਕਿਸਾਨ ਮੋਰਚਾ ਪ੍ਰਵਾਨਗੀ ਦੇਗਾ, ਰਾਜੇਵਾਲ ਵਰਗਿਆਂ ਨੂੰ ਸਟੇਜ ਤੇ ਬਿਠਾਏਗਾ ਬਰੋਬਰ? ਬਿਲਕੁਲ ਨਹੀਂ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਤੁਹਾਡੇ ਨਾਲ ਇੱਕ ਖਾਸ ਮੁਲਾਕਾਤ ਦੇ ਤਹਿਤ ਪਹੁੰਚੇ ਹਾਂ। ਜੇਕਰ ਅਸੀਂ ਗੱਲ ਕਰਦੇ ਹਾਂ 19 ਨਵੰਬਰ 2021 ਦਾ ਦਿਨ ਹਰ ਇੱਕ ਨੂੰ ਯਾਦ ਹੋਣਾ, ਜਦੋਂ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਪੰਜਾਬ ਨੂੰ ਵਾਪਸ ਪਰਤੇ ਸੀ।
ਤਾਂ ਜਦੋਂ ਕਿਸਾਨਾਂ ਨੇ ਇੱਕ ਮਾਰਚ ਕੀਤਾ ਸੀ, ਫਤਿਹ ਮਾਰਚ ਸੀ ਉਸ ਦਾ ਨਾਮ ਦਿੱਤਾ ਗਿਆ, ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਮੰਗਾਂ ਦੇ ਉੱਪਰ ਗੱਲਬਾਤ ਚੱਲਦੀ ਰਹੀ। ਹਾਲਾਂਕਿ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਇੱਥੋਂ ਤੱਕ ਵੀ ਕਰਾਂਗੇ ਕਿ ਜਿਹੜੀ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਆ, ਕੱਲ੍ਹ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਕਿ ਹਰ ਇੱਕ ਮਸਲਾ ਧਰਨਾ ਨਹੀਂ ਹੁੰਦਾ। ਜੇਕਰ ਤੁਸੀਂ ਸੜਕਾਂ ਰੋਕਦੇ ਹੋ ਤਾਂ ਸੜਕਾਂ ਦੇ ਉੱਪਰ ਬੈਠ ਕੇ ਹਰ ਇੱਕ ਮਸਲੇ ਦਾ ਹੱਲ ਨਹੀਂ ਹੁੰਦਾ। ਤਾਂ ਇਹ ਜਿਹੜੇ ਸਵਾਲ ਸੀ ਇਹ ਮੌਜੂਦਾ ਮੁੱਖ ਮੰਤਰੀ ਦੇ ਵੱਲੋਂ ਖੜੇ ਕੀਤੇ ਗਏ ਨੇ ਕਿਸਾਨ ਜਥੇਬੰਦੀਆਂ ਦੇ ਉੱਪਰ। ਤਾਂ ਇੱਥੋਂ ਤੱਕ ਕਹਿ ਦਿੱਤਾ ਗਿਆ ਮੁੱਖ ਮੰਤਰੀ ਦੇ ਵੱਲੋਂ ਕਿ ਕੁਝ ਕੁ ਜਥੇਬੰਦੀਆਂ ਤਾਂ ਫੰਡ ਇਕੱਠੇ ਕਰਨ ਦੀਆਂ ਮਾਰੀਆਂ ਸੜਕਾਂ ਦੇ ਉੱਪਰ ਬਹਿੰਦੀਆਂ ਨੇ। ਹਾਲਾਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਖੁਦ ਧਰਨੇ ਦੇ ਵਿੱਚੋਂ ਨਿਕਲੀ ਆ। ਅੰਨਾ ਹਜ਼ਾਰੇ ਅੰਦੋਲਨ ਚੱਲਿਆ, ਅੰਨਾ ਹਜ਼ਾਰੇ ਅੰਦੋਲਨ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਉੱਭਰ ਕੇ ਸਾਹਮਣੇ ਆਈ ਹੈ। ਤਾਂ ਸਾਡੇ ਨਾਲ ਇਸ ਵਕਤ ਕਿਸਾਨ ਯੂਨੀਅਨ ਡਕੌਂਦਾ ਦੇ ਜਿਹੜੇ ਸੂਬਾ ਪ੍ਰਧਾਨ ਨੇ ਉਹ ਮੌਜੂਦ ਨੇ, ਬੂਟਾ ਸਿੰਘ ਬੁਰਜਗਿੱਲ। ਅਸੀਂ ਸਵਾਗਤ ਕਰਦੇ ਹਾਂ। ਬੂਟਾ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ। ਪਹਿਲਾਂ ਸਤਿ ਸ੍ਰੀ ਅਕਾਲ ਵੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਵਾਲ ਹੀ ਉੱਥੋਂ ਸ਼ੁਰੂ ਹੁੰਦਾ। ਪਹਿਲਾਂ ਤਾਂ ਅੱਜ ਦਾ ਜਿਹੜਾ ਦਿਨ ਆ ਉਹ ਇੱਕ ਅਜਿਹਾ ਦਿਨ ਆ ਜਦੋਂ ਕਿ 1 ਸਾਲ ਪਹਿਲਾਂ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਘਰਾਂ ਨੂੰ ਵਾਪਸ ਪਰਤੇ ਸੀ। ਕੀ ਲੱਗਦਾ ਅੱਜ ਦੇ ਦਿਨ ਨੂੰ ਮਨਾ ਰਹੇ ਹੋ, ਖੁਸ਼ੀਆਂ ਦੇ ਨਾਲ ਮਨਾ ਰਹੇ ਹੋ? ਕੁਝ ਕੁ ਜਥੇਬੰਦੀਆਂ ਤੁਹਾਡੀਆਂ ਸਵਾਲ ਚੁੱਕਦੀਆਂ ਨੇ ਕਿ ਖੁਸ਼ੀ ਕਾਹਦੀ, ਹਲੇ ਸਾਡੀਆਂ ਮੰਗਾਂ ਤਾਂ ਅੱਧ ਵਿਚਾਲੇ ਪਈਆਂ ਨੇ। 2-4 ਦਿਨ ਪਹਿਲਾਂ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ ਹੈ ਦਿੱਲੀ ਦੇ ਵਿੱਚ, ਗੁਰਦੁਆਰਾ ਰਕਾਬਗੰਜ ਸਾਹਿਬ। ਸੰਯੁਕਤ ਮੋਰਚੇ ਦੇ ਸਾਰੇ ਜਿਹੜੇ ਮੈਂਬਰ ਆ ਉਹਦੇ ਵਿੱਚ ਸ਼ਾਮਲ ਸੀ। ਅਸੀਂ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਕਿ 19 ਨਵੰਬਰ 2021 ਨੂੰ 1 ਸਾਲ ਤੋਂ ਉੱਪਰ ਹੋ ਗਿਆ ਸੀ ਸਾਨੂੰ ਬਾਰਡਰਾਂ ਦੇ ਉੱਪਰ ਬੈਠਿਆਂ ਨੂੰ। ਗੁਰਪੁਰਬ ਵਾਲਾ ਦਿਨ ਸੀਗਾ, ਬਾਬੇ ਨਾਨਕ ਦਾ ਜਨਮ ਦਿਹਾੜਾ। ਤਾਂ ਮੋਦੀ ਉਸ ਦਿਨ ਝੁਕਿਆ ਸੀ ਆ ਕੇ। 19 ਨਵੰਬਰ ਨੂੰ ਉਹਨੇ ਐਲਾਨ ਕੀਤਾ ਇਸ ਸਵੇਰੇ 8 ਵਜੇ ਕਿ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ, ਸਾਥੋਂ ਕਿਤੇ ਫਰਕ ਰਹਿ ਗਿਆ। ਅਸੀਂ ਜਿਹੜੇ 3 ਕਾਨੂੰਨ ਹੈ ਕਾਲੇ, ਇਹਨਾਂ ਨੂੰ ਵਾਪਸ ਲੈਣ ਦਾ ਫੈਸਲਾ ਕਰ ਲਿਆ। ਤੇ ਜਿਸ ਦਿਨ ਅਜਲਾਸ ਬੈਠੂਗਾ ਪਾਰਲੀਮੈਂਟ ਉਸ ਦਿਨ ਅਸੀਂ ਇਹ 3 ਕਾਨੂੰਨ ਵਾਪਸ ਲੈ ਲਾਂਗੇ। ਇਹ ਇੱਕ ਬਹੁਤ ਵੱਡਾ ਇਤਿਹਾਸਕ ਦਿਹਾੜਾ। ਉਸ ਦਿਨ ਮੈਨੂੰ ਲੱਗਦਾ ਕਿ ਇੰਡੀਆ ਤਾਂ ਕੀ ਪੂਰੀ ਦੁਨੀਆ ਨੇ ਖੁਸ਼ੀਆਂ ਮਨਾਈਆਂ ਸੀ। ਹਰ ਥਾਂ ਆਤਿਸ਼ਬਾਜ਼ੀ ਚੱਲੀ, ਭੰਗੜੇ ਪਏ, ਪੜਾਕੇ ਪਏ ਤੇ ਲੋਕ ਨੱਚੇ ਤੇ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਸੀ। ਕਿਉਂਕਿ ਇੱਕ ਪਾਸੇ ਦੁਨੀਆ ਦਾ ਤਾਨਾਸ਼ਾਹ ਮੋਦੀ ਸੀਗਾ ਤੇ ਦੂਸਰੇ ਪਾਸੇ ਲੜਨ ਵਾਲੇ ਲੋਕ ਸੀਗੇ, ਮਜ਼ਦੂਰ, ਕਿਸਾਨ, ਗਰੀਬ, ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਸਾਡੀਆਂ ਜ਼ਮੀਨਾਂ ਗਈਆਂ ਕਿ ਗਈਆਂ। ਇਸ ਕਰਕੇ ਇਸ ਗੱਲ ਦੀ ਖੁਸ਼ੀ ਮਨਾਈ ਜਿਵੇਂ ਨੇਕੀ ਅਤੇ ਬਦੀ ਦੀ ਖੁਸ਼ੀ ਹੁੰਦੀ ਹੈ, ਕਿ ਅਸਲ ਦੇ ਵਿੱਚ ਲੋਕਾਂ ਦੀ ਜਿੱਤ ਹੋਈ ਹੈ। ਤੇ ਅੱਜ ਉਸ ਨੂੰ ਪੂਰਾ ਸਾਲ ਹੋ ਗਿਆ ਉਸ ਦਿਨ ਨੂੰ। ਤੇ ਹੁਣ ਅਸੀਂ ਫੈਸਲਾ ਕੀਤਾ ਅੱਜ ਵੀ ਕਿ ਪੂਰੇ ਇੰਡੀਆ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਇੱਕ ਤਾਂ ਸ਼ਾਮ ਨੂੰ ਦੀਪਮਾਲਾ ਕਰਨਗੀਆਂ। ਜਿੱਥੇ ਮੋਰਚੇ ਲੱਗੇ ਹੈ ਉੱਥੇ ਮੋਰਚਿਆਂ ਦੇ ਵਿੱਚ ਇਸ ਇਤਿਹਾਸਕ ਦਿਹਾੜੇ ਨੂੰ ਫੇਰ ਦੁਹਰਾਇਆ ਜਾਊਗਾ। ਆਤਿਸ਼ਬਾਜ਼ੀ ਚੱਲੂਗੀ, ਪੜਾਕੇ ਚੱਲਣਗੇ। ਪੂਰੀ ਦੁਨੀਆ ਨੂੰ ਸੱਦਾ ਦਿੱਤਾ ਸੰਯੁਕਤ ਮੋਰਚੇ ਨੇ ਕਿ ਅੱਜ ਦੇ ਦਿਨ 'ਤੇ ਅੱਗੇ ਤੋਂ ਜਿਹੜੀਆਂ ਆਉਣ ਵਾਲੀਆਂ ਸਰਕਾਰਾਂ ਅਜਿਹੇ ਲੋਕ ਮਾਰੂ ਕਾਨੂੰਨ ਨਾ ਲੈ ਕੇ ਆਉਣ। ਇਹ ਜਿਹੜਾ 1 ਸਾਲ ਬਾਅਦ ਮਤਲਬ ਅੱਜ ਦਿਹਾੜਾ ਮਨਾਉਣੇ ਆ, ਇੱਕ ਮੁੜ ਚੇਤਾਵਨੀ ਆ ਸਾਡੀ ਇਹ ਸਰਕਾਰਾਂ ਨੂੰ, ਕਾਰਪੋਰੇਟ ਘਰਾਣਿਆਂ ਨੂੰ, ਕਿ ਇੱਕ ਵਾਰ ਤਾਂ ਤੁਸੀਂ ਪੰਗਾ ਲਿਆ ਸੀ, ਮੁੜ ਕੇ ਪੰਗਾ ਨਾ ਲਿਓ। ਲੋਕ ਭੁੱਲਦੇ ਨਹੀਂ ਹੈ ਇਸ ਦਿਹਾੜੇ ਨੂੰ। ਇਸ ਕਰਕੇ ਬੜੀ ਧੂਮਧਾਮ ਦੇ ਨਾਲ ਅੱਜ ਦਾ ਦਿਹਾੜਾ ਜਿਹੜਾ ਅਸੀਂ ਸੰਯੁਕਤ ਮੋਰਚੇ ਵੱਲੋਂ ਮਨਾ ਰਹੇ ਹਾਂ। ਕੀ ਲੱਗਦਾ ਹੈਗਾ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕੱਲ੍ਹ ਸਵਾਲ ਖੜੇ ਕਰੇ ਗਏ ਨੇ ਕਿ ਕੁਝ ਕੁ ਜਥੇਬੰਦੀਆਂ ਤਾਂ ਅਜਿਹੀਆਂ ਨੇ ਜਿਹੜੀਆਂ ਕਿ ਫੰਡ ਇਕੱਠੇ ਕਰਨ ਦੀਆਂ ਮਾਰੀਆਂ ਦੱਸਦੀਆਂ ਰਹਿੰਦੀਆਂ ਨੇ ਕਿ ਅਸੀਂ ਹੈਗੇ ਹਾਂ? ਦੇਖੋ, ਇੱਕ ਜ਼ਿੰਮੇਵਾਰ ਆਦਮੀ ਹੈ, ਪੰਜਾਬ ਦਾ ਮੁੱਖ ਮੰਤਰੀ ਹੈ। ਲੋਕਾਂ ਨੇ ਬੜੇ ਚਾਵਾਂ ਦੇ ਨਾਲ ਆਮ ਆਦਮੀ ਪਾਰਟੀ ਦੇ 92 ਮੈਂਬਰਾਂ ਨੂੰ ਜਿਤਾਇਆ, MLA ਨੂੰ। ਇੱਕ ਮੁੱਖ ਮੰਤਰੀ ਹੁੰਦੇ ਹੋਏ ਅਜਿਹੇ ਬੇਸੁਰੇ ਬਿਆਨ ਦੇਣੇ ਸ਼ੋਭਾ ਨਹੀਂ ਪਾਉਂਦੇ। ਕੋਈ ਵੀ ਜਿਹੜਾ ਉੱਚ ਕੋਟੀ ਦਾ ਨੁਮਾਇੰਦਾ ਉਹਨੂੰ ਬੜਾ ਸੋਚ ਸਮਝ ਕੇ ਬੋਲਣਾ ਚਾਹੀਦਾ। ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਸਿਰਫ ਤੇ ਸਿਰਫ ਇਹ ਫੰਡਾਂ ਬਾਰੇ ਨਹੀਂ, ਮਤਲਬ ਜਥੇਬੰਦੀਆਂ। ਤੇ ਜੇ ਫੰਡਾਂ ਵਾਲਾ ਸਵਾਲ ਆ ਤਾਂ ਫਿਰ 3 ਕਾਲੇ ਕਾਨੂੰਨ ਕਿਵੇਂ ਰੱਦ ਹੋ ਗਏ? ਉੱਧਰ ਨੂੰ ਨਿਗਾਹ ਮਾਰਨੀ ਚਾਹੀਦੀ ਹੈ, ਨਾ ਕਿ ਛੋਟੀਆਂ ਗੱਲਾਂ ਵੱਲ ਨੂੰ। ਆਪਣੀ ਪੀੜ੍ਹੀ ਥੱਲੇ ਛੋਟਾ ਫੇਰਨ। 32 ਜਥੇਬੰਦੀਆਂ ਦੀ ਮੀਟਿੰਗ ਹੋਈ 6 ਸਤੰਬਰ ਨੂੰ। ਬਹੁਤ ਸਾਰੀਆਂ ਮੰਗਾਂ ਤੇ ਹਾਂ ਭਰੀ ਉਹਨੇ। ਆਹ ਟੋਲ ਪਲਾਜ਼ੇ ਬਾਰੇ ਵੀ ਉਹਨੇ ਕਿਹਾ ਕਿ 2-4 ਦਿਨਾਂ ਤੱਕ ਪ੍ਰਧਾਨ ਜੀ ਮੈਂ ਬੁਲਾਉਣਾ ਤੁਹਾਨੂੰ। ਤੇ ਜੇ ਕਿਸੇ ਦੀ ਸੁਣੀ ਨਹੀਂ ਜਾਂਦੀ, ਕੋਈ ਮੰਗ ਤੇ ਉਹਨਾਂ 'ਤੇ ਸਹਿਮਤੀ ਤਾਂ ਦੇ ਦੇਣੀ ਹੈ, ਉਹਨਾਂ ਨੂੰ ਲਾਗੂ ਨਹੀਂ ਕਰਨਾ। ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਨੂੰ ਕਿ ਮਾਨ ਸਾਹਿਬ ਤੂੰ ਕਿਹਾ ਸੀ ਕਿ ਅਗਲੀ ਮੀਟਿੰਗ ਬੁਲਾ ਕੇ
ਕਰਜ਼ੇ ਦਾ ਹੱਲ ਲੱਭਾਂਗੇ। ਕਿਉਂ ਨਹੀਂ ਬੁਲਾਈ ਅਗਲੀ ਮੀਟਿੰਗ? ਤੂੰ ਕਿਹਾ ਸੀ ਕਿ ਸਾਰੇ ਦਾ ਸਾਰਾ ਜਿਨ੍ਹਾਂ ਨੇ ਅਗੇਤਾ ਸਿੱਧੀ ਬਿਜਾਈ ਝੋਨੇ ਦੀ ਕੀਤੀ ਸੀ, ਸਾਰੇ ਦੇ ਸਾਰੇ 15 ਦਿਨਾਂ ਦੇ ਵਿੱਚ ਖਾਤਿਆਂ ਦੇ ਵਿੱਚ ਪੈਸੇ ਪਾ ਦਿਆਂਗੇ। ਕਿਉਂ ਨਹੀਂ ਪਾਏ? ਜਿਹੜੀ ਲੰਪੀ ਸਕਿਨ ਨਾਂ ਦੀ ਬਿਮਾਰੀ ਪਸ਼ੂਆਂ ਨੂੰ ਪਈ, ਉਹਨੇ ਕਿਹਾ ਸੀ ਕਿ ਅਸੀਂ ਇਹਦੀ ਗਿਣਤੀ ਕਰਾ ਕੇ ਕਿੰਨੇ ਪਸ਼ੂ ਮਰ ਗਏ, ਕਿੰਨੇ ਬਿਮਾਰ ਹੈ, ਤੇ ਉਹਨਾਂ ਦਾ ਵੀ ਥੋੜ੍ਹੇ ਦਿਨਾਂ ਦੇ ਵਿੱਚ ਅਸੀਂ ਮੁਆਵਜ਼ਾ ਦੇਣ ਦਾ ਐਲਾਨ ਕਰਾਂਗੇ। ਕਿਉਂ ਨਹੀਂ ਕੀਤਾ? ਗੁਲਾਬੀ ਸੁੰਡੀ ਦੇ ਨਾਲ ਨਰਮਾ ਮਾਰਿਆ ਗਿਆ, ਉਹਨੇ ਕਿਹਾ ਕਿ ਛੇਤੀ ਅਸੀਂ ਇਹਦਾ ਮੁਆਵਜ਼ਾ ਦੇਣ ਜਾ ਰਹੇ ਹਾਂ। ਕਿਉਂ ਨਹੀਂ ਦਿੱਤਾ? 1 ਲੱਖ ਏਕੜ ਰੋਪੜ ਏਰੀਏ ਦੇ ਵਿੱਚ ਜਿਹੜਾ ਚਾਈਨਾ ਵਾਇਰਸ ਝੋਨੇ ਨੂੰ ਪਿਆ ਹੈ, ਜਿਨ੍ਹਾਂ ਨੇ ਕੱਚਾ ਹੀ ਵਾਹ ਦਿੱਤਾ, ਉਹ ਨਿਛਰਿਆ ਨਹੀਂ ਹੈ ਝੋਨਾ। ਉਹ ਕਹਿੰਦਾ ਸੀ ਮੈਂ ਗਿਰਦਾਵਰੀ ਕਰਕੇ ਮੁਆਵਜ਼ੇ ਦਾ ਐਲਾਨ ਕਰੂੰਗਾ। ਕਿਉਂ ਨਹੀਂ ਕੀਤਾ? ਜੇ ਅਗਰ ਮੰਗਾਂ ਮੰਨ ਲੈਣੀਆਂ, ਹਾਂ ਕਰ ਦੇਣੀਆਂ, ਉਸ ਤੋਂ ਬਾਅਦ ਲਾਗੂ ਨਹੀਂ ਕਰਨੀਆਂ, ਤੇ ਲੋਕਾਂ ਦੇ ਪੱਲੇ ਰਹਿ ਵੀ ਕੀ ਜਾਊਗਾ? ਇਹ ਕਹਿ ਦਿੰਦੇ MLA ਦੇ ਘਰ ਘੇਰ ਲਓ, MPਆਂ ਦੇ ਘਰ ਘੇਰ ਲਓ। ਆ ਤੇਰੀ ਕੋਠੀ ਦਾ ਘਰਾਓ ਕੀਤਾ ਸੀ ਸੰਗਰੂਰ, ਇਹਨੇ ਉਗਰਾਹਾਂ ਵਾਲੇ ਨੇ, ਕੌਣ ਸੀ ਕੋਠੀ ਦੇ ਅੰਦਰ? ਆ ਇੱਥੋਂ ਉੱਠ ਕੇ ਮੀਤ ਹੇਅਰ ਦਾ ਕੋਠੀ ਦਾ ਘਰਾਓ ਕੀਤਾ, ਕੌਣ ਹੈ ਕੋਠੀ ਦੇ ਅੰਦਰ? ਕਬੂਤਰ ਬੋਲਦੇ ਆ ਇਹਨਾਂ ਦੀਆਂ ਕੋਠੀਆਂ ਦੇ ਵਿੱਚ, ਜਿਹੜੇ ਕਹਿ ਦਿੰਦੇ ਆ ਲੋਕਾਂ ਨੂੰ ਤੰਗ ਨਾ ਕਰੋ, ਸਾਡੇ MLA ਦੇ MPਆਂ ਦੀਆਂ ਕੋਠੀਆਂ ਦਾ ਘਰਾਓ ਕਰ ਲਓ। ਇਹ ਤਾਂ ਜਿਸ ਦਿਨ ਐਲਾਨ ਹੋ ਜਾਂਦਾ ਉਸੇ ਦਿਨ ਹੀ ਚੰਡੀਗੜ੍ਹ ਵੱਜਦੇ ਆ, ਜੇ ਕੋਈ MP ਬਣ ਜਾਂਦਾ ਦਿੱਲੀ ਵੱਜਦੇ ਆ। ਇਹ ਲੋਕਾਂ ਨੂੰ ਬੁੱਧੂ ਬਣਾਉਣ ਤੇ ਲੱਗੇ ਹੋਏ ਆ। ਇਹ ਖੁਦਾ ਆਪਣੇ ਕਿਉਂ ਧਰਨੇ ਲਾਏ? ਆਪ ਤਾਂ ਧਰਨੇ ਦੇ ਵਿੱਚੋਂ ਨਿਕਲੀ ਹੈ ਇਹਨਾਂ ਦੀ ਪਾਰਟੀ। ਅੰਨਾ ਹਜ਼ਾਰੇ ਦਾ ਅੰਦੋਲਨ ਭੁੱਲਿਆ ਕਿਸੇ ਨੂੰ? ਕੇਜਰੀਵਾਲ ਨੂੰ ਭੁੱਲਿਆ? ਇਹ ਦੂਜਿਆਂ ਨੂੰ ਕਹਿਣਾ ਸੌਖਾ ਹੁੰਦਾ, ਆਪਦੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ। ਉਹ ਕਹਿੰਦਾ ਮੈਂ ਵੀ ਕਿਸਾਨ ਦਾ ਪੁੱਤ ਹਾਂ, ਕਿਸਾਨਾਂ ਦੇ ਘਰਾਂ ਚੋਂ ਨਿਕਲਿਆਗਾ, ਆਮ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ 60 ਫੁੱਟ ਡੂੰਘੇ ਟੋਇਆਂ ਦੇ ਵਿੱਚੋਂ ਜਾ ਕੇ ਜੈਨ ਡੋਰੀਆਂ ਬਦਲੀਆਂ ਨੇ। 13 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ ਹਾਂ, 14 ਮਹੀਨੇ ਬੈਠੇ ਰਹੇ ਹਾਂ ਟੋਲ ਪਲਾਜ਼ਿਆਂ ਤੇ, ਰੇਲਵੇ ਸਟੇਸ਼ਨਾਂ ਤੇ, ਮੌਲਾਂ ਦੇ ਅੱਗੇ। ਮੈਂ ਤਾਂ ਦੇਖਿਆ ਨਹੀਂ ਉਹ ਜ਼ਿਮੀਂਦਾਰਾਂ ਦਾ ਮੁੰਡਾ ਭਗਵੰਤ ਮਾਨ ਕਿਹੜੇ ਧਰਨੇ 'ਚ ਬੈਠਾ ਸੀ। ਇਹ ਕਿਹਨੂੰ ਸਿਖਾਉਂਦੇ ਆ ਇਹੋ ਜਿਹੀਆਂ ਗੱਲਾਂ? ਇਹ ਲੋਕਾਂ ਨੂੰ ਬੁੱਧੂ ਬਣਾ ਲੈਣਗੇ, ਸਾਨੂੰ ਨਹੀਂ ਬਣਾ ਸਕਦੇ। ਕਹਿੰਦਾ ਕਿ ਆਮ ਲੋਕ ਪਰੇਸ਼ਾਨ ਹੁੰਦੇ ਨੇ, ਆਮ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈਗੀ ਜੇਕਰ ਕੋਈ ਸੜਕ ਮੱਲ ਕੇ ਬਹਿੰਦਾ। ਪਰੇਸ਼ਾਨ ਹੋਇਆ ਹੀ ਸੜਕ ਤੇ ਆਉਂਦਾ ਹੁੰਦਾ, ਖੁਸ਼ੀ ਦੇ ਵਿੱਚ ਕੋਈ ਨਹੀਂ ਸੜਕ ਤੇ ਆਉਂਦਾ। ਜਦੋਂ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਰੋਗੇ, ਜੇ ਲੋਕ ਸਾਨੂੰ ਪਰੇਸ਼ਾਨ ਕੀਤਾ, 3 ਕਾਲੇ ਕਾਨੂੰਨ ਬਣਾਏ ਤਾਂ 2 ਮਹੀਨੇ ਰੇਲਾਂ ਰੋਕੀਆਂ, ਸੜਕਾਂ ਰੋਕੀਆਂ, ਦਿੱਲੀ ਦੇ ਬਾਰਡਰ ਰੋਕੇ। ਅਗਰ ਇਹ ਲੋਕ ਪੱਖੀ ਕਾਨੂੰਨ ਬਣਾਏ ਹੁੰਦੇ ਤਾਂ ਕਾਹਨੂੰ ਕਿਸੇ ਨੂੰ ਜਾਣਾ ਪੈਂਦਾ? ਜਦੋਂ ਬੰਦਾ CM ਬਣ ਜਾਂਦਾ ਜਾਂ ਪ੍ਰਧਾਨ ਮੰਤਰੀ ਬਣ ਜਾਂਦਾ ਜਾਂ MLA ਬਣ ਜਾਂਦਾ, MP ਬਣ ਜਾਂਦਾ, ਉਹ ਲੋਕਾਂ ਦਾ ਨੁਮਾਇੰਦਾ ਨਹੀਂ ਰਹਿੰਦਾ। ਉਹ ਇੱਕ ਸਰਕਾਰੀ ਮਸ਼ੀਨਰੀ ਦਾ ਪੁਰਜਾ ਬਣ ਜਾਂਦਾ, ਉਹਦੇ ਵਿੱਚ ਫਿੱਟ ਹੋ ਜਾਂਦਾ। ਜੋ ਕੁਛ ਜਿਹੜਾ ਪ੍ਰਬੰਧ ਆ ਉਹ ਬੁਲਾਉਂਦਾ ਉਹੀ ਬੋਲਦਾ। ਭਗਵੰਤ ਮਾਨ ਤਾਂ ਕਹਿੰਦੇ ਅਸੀਂ ਤੁਹਾਡੇ ਵਿੱਚੋਂ ਆ ਤੇ ਤੁਹਾਡੇ ਹੀ ਰਵਾਂਗੇ। ਕਿੱਥੋਂ ਦਿਖਾਉਣਗੇ ਅਸੀਂ ਕਿ ਤੁਹਾਡੇ ਵਿੱਚੋਂ ਤੁਹਾਡੇ ਰਹਾਂਗੇ? ਆ ਮੈਂ ਮਿਸਾਲਾਂ ਦੇ ਕੇ ਹਟਿਆ, ਫਿਰ ਸਾਨੂੰ ਕੀ ਲੋੜ ਆ? ਮੇਰੇ ਨਾਲ ਉਹਨੇ ਵਾਅਦਾ ਕੀਤਾ ਸੀ ਕਿ 5-4 ਦਿਨਾਂ ਨੂੰ ਬੁਲਾਉਣਾ ਟੋਲ ਪਲਾਜ਼ੇ ਦੇ ਹੱਲ ਲਈ। 2.5 ਮਹੀਨੇ ਹੋ ਗਏ। ਆ ਜੇ ਫਿਰ ਇੱਥੇ ਬੈਠ ਕੇ ਗੱਲ ਕਰ ਲੈ ਲੋਕਾਂ ਦੇ ਵਿੱਚ। ਸਾਦੇ ਹਾਂ ਅਸੀਂ ਤਾਂ, ਪਹਿਲਾਂ ਇੱਥੇ ਹੀ ਉਸੇ ਨੇ ਸ਼ੁਰੂ ਕੀਤਾ ਸੀ ਇਹ ਆ ਟੋਲ ਪਲਾਜ਼ਾ, ਕਿ ਇੱਥੇ ਨਹੀਂ ਲੱਗਣਾ ਚਾਹੀਦਾ। ਮਾਨ ਨਹੀਂ ਕੀਤਾ ਸੀ ਸ਼ੁਰੂ। ਇਹ ਤੁਸੀਂ ਇੱਥੇ ਬੈਠੇ ਹੋ, ਇੱਥੋਂ 4 ਕਿਲੋਮੀਟਰ ਦੀ ਦੂਰੀ ਤੇ ਲਾਭ ਉਗੋਕੇ ਦਾ ਘਰ ਆ, MLA ਆ। ਇੱਥੋਂ 4 ਕਿਲੋਮੀਟਰ ਦੀ ਦੂਰੀ ਤੇ ਮੀਤ ਹੇਅਰ ਜਿਹੜੇ ਕਿ ਕੈਬਨਿਟ ਮੰਤਰੀ ਆ, ਕਦੇ ਆ ਕੇ ਬੈਠੇ ਆ? ਮੀਤ ਹੇਅਰ ਦੇ ਤਾਂ ਮੈਂ ਪਹਿਲਾਂ ਕਹਿ ਚੁੱਕਿਆ ਵੀ ਜਾ ਕੇ ਆਏ ਆ। ਜਿੱਥੋਂ ਤੱਕ ਤੁਸੀਂ ਉਗੋ ਦੀ ਗੱਲ ਕਰਦੇ ਹੋ, ਇੱਥੋਂ ਦੀ 20 ਵਾਰੀ ਲੰਘਿਆ ਹੋਊਗਾ, ਉਹਨੂੰ ਦਿੰਦੇ ਨਹੀਂ ਆ ਲੋਕ ਬੈਠੇ। ਉਹਦੇ ਪਿੰਡ ਵਾਲਿਆਂ ਤੋਂ ਨਹੀਂ ਟੈਕਸ ਲਿਆ ਜਾਂਦਾ। ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ, ਨਾ ਕਿ ਸਾਡੀ। ਕੀ ਲੱਗਦਾ ਗਾ ਜਿਹੜੀਆਂ ਹੁਣ ਜੇਕਰ ਅਸੀਂ ਸਰਕਾਰਾਂ ਦੀ ਗੱਲ ਕਰਦੇ ਹਾਂ, ਸਰਕਾਰਾਂ ਦੇ ਨਾਲ ਤੁਸੀਂ ਸਿੱਧਾ ਮੱਥਾ ਲਾਇਆ ਗਾ, ਪਹਿਲਾਂ ਸੈਂਟਰ ਦੇ ਨਾਲ ਲਾ ਕੇ ਬੈਠੇ ਰਹੇ, ਹੁਣ ਗੁਜਰਾਤ ਦੀਆਂ ਵੋਟਾਂ ਨੇ, ਫਿਰ ਇਹ ਕਿਹਾ ਜਾ ਰਿਹਾ ਕਿ ਗੁਜਰਾਤ ਦੀਆਂ ਵੋਟਾਂ ਦੇ ਵਿੱਚ ਜਾ ਕੇ ਵੀ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ। ਤੁਹਾਡੀਆਂ ਜਥੇਬੰਦੀਆਂ ਇਹ ਸਵਾਲ ਚੱਕਦੀਆਂ ਨੇ। ਦੇਖੋ, ਸਾਡੀ ਜਥੇਬੰਦੀ ਦਾ ਅਜੇ ਕੋਈ ਫੈਸਲਾ ਨਹੀਂ ਹੈ ਸੰਯੁਕਤ ਮੋਰਚੇ ਦਾ। ਅਸੀਂ 8 ਤਰੀਕ ਨੂੰ ਦੁਬਾਰਾ ਕਰਨਾਲ ਦੇ ਵਿੱਚ ਮੀਟਿੰਗ ਬੁਲਾਈ ਹੈ। ਅਗਲੇ ਫੈਸਲੇ ਉਹਦੇ 'ਚ ਕਰਨੇ ਆ। ਸਿਰਫ ਅਸੀਂ 3 ਫੈਸਲੇ ਕੀਤੇ ਆ ਕਿ ਆ ਜਿਹੜਾ 19 ਨਵੰਬਰ ਹੈ ਇਹ ਪੂਰੇ ਧੂਮਧਾਮ ਨਾਲ ਮਨਾਉਣਾ, ਜਿੱਤ ਦੀ ਖੁਸ਼ੀ ਦੇ ਵਿੱਚ ਮਨਾਉਣਾ। ਇਤਿਹਾਸਕ ਦਿਹਾੜੇ ਦੇ ਤੌਰ 'ਤੇ ਇਹਨੂੰ ਹਰ ਵਾਰ ਮਨਾਇਆ ਕਰਾਂਗੇ। ਦੂਸਰਾ ਜਿਹੜਾ 26 ਜਨਵਰੀ ਨੂੰ, ਜਿਸ ਦਿਨ ਅਸੀਂ ਚਾਲੇ ਪਾਏ ਸੀ ਦਿੱਲੀ ਵੱਲ ਨੂੰ, ਉਸ ਦਿਨ ਅਸੀਂ ਚੰਡੀਗੜ੍ਹ ਵੱਲ ਨੂੰ ਚਾਲੇ ਪਾਉਣੇ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਾਣਗੇ। ਰਾਜਪਾਲ ਭਵਨ ਵੱਲ ਮਤਲਬ ਮਾਰਚ ਕਰਾਂਗੇ ਅਸੀਂ, ਅਤੇ ਉੱਥੇ ਜਾ ਕੇ ਮੰਗ ਪੱਤਰ ਦੇਵਾਂਗੇ। ਇਕੱਲਾ ਪੰਜਾਬ 'ਚ ਨਹੀਂ ਹੋਊਗਾ, ਪੂਰੇ ਇੰਡੀਆ ਦੇ ਵਿੱਚ ਹੋਊਗਾ। ਉਦੋਂ ਬਾਅਦ ਆਉਂਦਾ 11 ਦਸੰਬਰ, ਉਹ ਵੀ ਇੱਕ ਇਤਿਹਾਸਕ ਦਿਹਾੜਾ ਹੈ, ਜਿਸ ਦਿਨ ਅਸੀਂ ਦਿੱਲੀ ਤੋਂ ਫਤਿਹ ਮਾਰਚ ਕੀਤਾ, ਮਤਲਬ ਪੰਜਾਬ ਵੱਲ ਨੂੰ, ਹਰਿਆਣੇ ਵੱਲ ਨੂੰ, UP ਵੱਲ ਨੂੰ ਮੋਰਚੇ ਛੱਡੇ ਆ ਅਸੀਂ ਜੇ ਕਹਿਣਾ ਹੋਵੇ। ਉਸ ਦਿਨ 'ਤੇ ਅਸੀਂ ਜਿੰਨੇ MP ਹੈ, ਚਾਹੇ ਉਹ ਵਿਰੋਧੀ ਪਾਰਟੀਆਂ ਦੇ ਆ, ਚਾਹੇ BJP ਦੇ ਆ, ਸਾਰਿਆਂ ਨੂੰ ਇੱਕ ਵਾਰ ਚੇਤਾਵਨੀ ਪੱਤਰ ਅਸੀਂ ਦੇਣ ਜਾ ਰਹੇ ਹਾਂ ਕਿ ਜਾਂ ਤਾਂ ਰਹਿੰਦੀਆਂ ਮੰਗਾਂ ਲਾਗੂ ਕਰ ਦਿਓ, ਨਹੀਂ ਮੁੜ ਮੋਰਚਾ ਲਾਇਆ ਜਾ ਸਕਦਾ। ਗੁਰਨਾਮ ਸਿੰਘ ਚੜੂਨੀ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੰਦੇ ਨਜ਼ਰ ਆਉਂਦੇ ਨੇ, ਤਾਂ ਉਹ ਕਹਿੰਦੇ ਨੇ ਕਿ ਜਿਹੜਾ ਲਖੀਮਪੁਰ ਖੀਰੀ ਦਾ ਮੋਰਚਾ ਸੀ ਉਹ ਵੀ ਵੇਚ ਦਿੱਤਾ ਗਿਆ। ਮੈਂ ਤਾਂ ਥਾਣੇ ਦੇ ਵਿੱਚ ਸੀ, ਚੜੂਨੀ ਨੂੰ ਤਾਂ ਕਿਸੇ ਨੇ ਪੁੱਛਿਆ ਵੀ ਨਹੀਂ ਹੈਗਾ।
ਦੇਖੋ ਮੈਂ ਅਜਿਹੀ ਸ਼ਬਦਾਵਲੀ ਨਾ ਕਦੇ ਨਹੀਂ ਵਰਤੂੰਗਾ, ਨਾ ਮੈਂ ਵਰਤਣੀ ਚਾਹੁੰਦਾ। ਹੁਣ ਤੱਕ ਡੱਲੇਵਾਲ ਨੇ ਬਥੇਰਾ ਕਿਹਾ ਸੀ ਮੋਰਚਾ ਵੇਚਤਾ। ਹੁਣ ਡੱਲੇਵਾਲ ਚੁੱਪ ਕਰਕੇ ਹੁਣ ਚੜੂਨੀ ਕਹਿਣ ਲੱਗ ਗਿਆ। ਇਹ ਸੁਣਦੇ ਨਹੀਂ ਹੈ ਜਿਹੜੇ ਲੋਕ ਮੋਰਚੇ ਦੇ ਵਿੱਚ ਖੁਦ ਰਹੇ ਹੋਣ, ਉਹ ਕਹਿਣ ਮੋਰਚਾ ਵੇਚਤਾ। ਵਿਰੋਧੀ ਧਿਰਾਂ ਤਾਂ ਕਹਿਣ, ਜਿਹੜੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ ਉਹ ਕਿਉਂ ਕਹਿਣ? ਉਹਨਾਂ ਨੂੰ ਸੋਚ ਕੇ ਬੋਲਣਾ ਚਾਹੀਦਾ। ਕੀ ਲੱਗਦਾ ਗਾ ਹੁਣ ਆਉਣ ਵਾਲੀ ਸਥਿਤੀ ਕੀ ਹੋ ਸਕਦੀ ਹੈ? ਲੱਗਦਾ ਵੀ 26 ਨਵੰਬਰ ਦੀ ਤੁਸੀਂ ਗੱਲ ਕਰ ਰਹੇ ਹੋ, ਰਾਜ ਭਵਨ ਵੱਲ ਕਿਸਾਨ ਜਾਂ ਜਿਹੜੇ ਨੌਜਵਾਨ ਨੇ ਉਹ ਜਾਣ ਨੂੰ ਤਿਆਰ ਹੋਣਗੇ ਤੁਹਾਡੇ ਨਾਲ? ਬਿਲਕੁਲ ਦੇਖੋਗੇ 26 ਨਵੰਬਰ ਨੂੰ ਆ ਕੇ ਦੇਖਿਓ ਮੋਹਾਲੀ ਦੇ ਵਿੱਚ ਕਿੱਡਾ ਵੱਡਾ ਇਕੱਠ ਹੁੰਦਾ। ਇਕੱਲਾ ਮਤਲਬ ਇਹੀ ਨਹੀਂ ਹੋਊਗਾ, 2 ਗਵਰਨਰ ਬੈਠੇ ਇੱਥੇ, ਇੱਕ ਹਰਿਆਣੇ ਵਾਲਾ ਬੈਠਾ, ਇੱਕ ਪੰਜਾਬ ਵਾਲਾ ਬੈਠਾ, ਦੋਨਾਂ ਦੇ ਹੀ ਦੇਖਿਓ ਤੁਸੀਂ ਕਿੱਡੇ ਵੱਡੇ ਇਕੱਠ ਹੁੰਦੇ ਆ। ਕਿਉਂਕਿ ਕਿਸਾਨ ਜਥੇਬੰਦੀਆਂ ਖੁਦ ਹੀ ਪਹਿਲਾਂ ਵਾਲੀਆਂ ਨਹੀਂ ਰਹੀਆਂ, 2020 ਵਾਲੀਆਂ ਨਹੀਂ ਰਹੀਆਂ ਕਿਸਾਨ ਜਥੇਬੰਦੀਆਂ। ਜੇਕਰ ਕਿਸਾਨ ਜਥੇਬੰਦੀਆਂ ਦੀ ਗੱਲ ਕਰਦੇ ਹਾਂ, 2 ਧਿਰਾਂ ਦੇ ਵਿੱਚ ਵੰਡੀਆਂ ਗਈਆਂ, ਇੱਕ ਸਿਆਸੀ ਹੋ ਗਈਆਂ, ਇੱਕ ਗੈਰ ਸਿਆਸੀ ਹੋ ਗਈਆਂ। ਇਹ ਪਹਿਲਾਂ ਤੋਂ ਹੀ ਐਂ ਸੀ, ਐਵੇਂ ਲੋਕਾਂ ਨੂੰ ਬੁੱਧੂ ਬਣਾਉਣ ਖਾਤਰ ਕਹਿ ਰਿਹਾ ਕੋਈ ਅਸੀਂ ਰਾਜਨੀਤਿਕਾਂ, ਅਸੀਂ ਗੈਰ ਰਾਜਨੀਤਿਕਾਂ। ਕੋਈ ਇੱਥੇ ਗੈਰ ਰਾਜਨੀਤਿਕ ਨਹੀਂ ਹੈ, ਆਪੋ ਆਪਣੀ ਸਭ ਦੀ ਸਿਆਸਤ ਹੈ। ਸਿਆਸਤ ਕੀ ਹੁੰਦੀ ਹੈ? ਇੱਕ ਮਨੋਰਥ ਨੂੰ ਪੂਰਾ ਕਰਨ ਦੇ ਲਈ ਕੋਈ ਸਰਗਰਮੀ ਕਰਨੀ, ਇਹ ਸਿਆਸਤ ਹੈ। ਅਸੀਂ ਇੱਕ ਸਿਆਸਤ ਕਰ ਰਹੇ ਹਾਂ, ਲੋਕਾਂ ਨੂੰ ਕਿਵੇਂ ਇਹਨਾਂ ਦੇ ਚੁਗਲ 'ਚੋਂ ਛੁਡਾਇਆ ਜਾਵੇ, ਕਿਵੇਂ ਕਰਜ਼ੇ ਦੇ ਜਾਲ 'ਚੋਂ ਕੱਢਿਆ ਜਾਵੇ। ਸਾਡਾ ਮਨਸਾ ਹੈ, ਮਨੋਰਥ ਆ। ਉਹ ਮਨੋਰਥ ਦੇ ਲਈ ਜੋ ਕੁਛ ਅਸੀਂ ਕਰਾਂਗੇ, ਅਸੀਂ ਧਰਨੇ ਲਾਵਾਂਗੇ, ਅਸੀਂ ਦਿੱਲੀ ਨੂੰ ਜਾਵਾਂਗੇ, ਚੰਡੀਗੜ੍ਹ ਨੂੰ ਲਾਵਾਂਗੇ, ਇਹ ਸਾਡੀ ਸਿਆਸਤ ਹੈ। ਤੁਸੀਂ ਸਿਆਸਤ ਦੀ ਗੱਲ ਕਰੀਓ, ਫਿਰ ਖੁਦ ਕਿਉਂ ਨਹੀਂ ਸਿਸਟਮ ਬਣ ਜਾਂਦੀਆਂ ਕਿਸਾਨ ਜਥੇਬੰਦੀਆਂ? ਜੇਕਰ ਸਿਸਟਮ ਦੀ ਤੁਸੀਂ ਗੱਲ ਕਰਦੇ ਹੋ ਵੀ ਸਿਸਟਮ ਤੋਂ ਆਜ਼ਾਦ ਕਰਾਉਣਾ, ਫਿਰ ਜਥੇਬੰਦੀਆਂ ਕਿਉਂ ਨਹੀਂ ਸਿਸਟਮ ਬਣ ਜਾਂਦੀਆਂ ਖੁਦ? ਦੇਖੋ ਜਥੇਬੰਦੀਆਂ ਸਿਸਟਮ ਨਹੀਂ ਬਣਦੀਆਂ ਹੁੰਦੀਆਂ। ਜਿਹੜੀਆਂ ਜਥੇਬੰਦੀਆਂ ਇਹਨਾਂ ਨੂੰ ਪ੍ਰੈਸ਼ਰ ਗਰੁੱਪ ਕਹਿੰਦੇ ਅਸੀਂ। ਇਹ ਪ੍ਰੈਸ਼ਰ ਪਾ ਕੇ ਸਰਕਾਰ ਤੋਂ ਆਪਣੀਆਂ ਮੰਗਾਂ ਵੱਲ ਧਿਆਨ ਦਿਵਾਉਣਾ ਹੁੰਦਾ, ਨਾ ਕਿ ਮਤਲਬ ਇਲੈਕਸ਼ਨਾਂ ਲੜ ਕੇ। ਇਹਨਾਂ ਨੇ ਇਲੈਕਸ਼ਨਾਂ ਤਾਂ ਪਾਰਟੀਆਂ ਲੜੀ ਜਾਂਦੀਆਂ, ਉਹਨਾਂ 'ਤੇ ਦਬਾਅ ਬਣਾਉਣ ਖਾਤਰ ਇੱਕ ਦਿਨ ਜਦੋਂ ਇਹ ਤਕੜੀਆਂ ਹੋ ਗਈਆਂ ਜਥੇਬੰਦੀਆਂ, ਫਿਰ ਪਾਰਟੀਆਂ ਨੂੰ ਇਹਨਾਂ ਤੋਂ ਪੁੱਛ ਕੇ ਜਿਹੜਾ ਹੈ ਨਾ ਉਹ ਮਤਲਬ ਕੀ ਕਹਿੰਦੇ ਉਹਨੂੰ, ਚੋਣ ਮੈਨੀਫੈਸਟੋ, ਇਹਨਾਂ ਤੋਂ ਪੁੱਛ ਕੇ ਤਿਆਰ ਕਰਨਾ ਪਊਗਾ ਵੀ ਕਿਹੜੇ ਏਜੰਡੇ ਇਹਦੇ ਵਿੱਚ ਪਾਈਏ। ਅਜੇ ਟਾਈਮ ਲੱਗੂਗਾ। ਅਜੇ ਤਾਂ ਜੇ ਤੁਸੀਂ ਸਾਡੀ ਜਥੇਬੰਦੀ ਬਾਰੇ ਪੁੱਛੋ, ਅਸੀਂ 16 ਜ਼ਿਲ੍ਹਿਆਂ ਦੇ ਵਿੱਚ ਮਤਲਬ ਕੰਮ ਸ਼ੁਰੂ ਕੀਤਾ। ਅਜੇ ਤਾਂ ਸਾਥੋਂ ਪੰਜਾਬ ਹੀ ਨਹੀਂ ਕਵਰ ਹੋਇਆ, ਇਹ ਵੀ 16 ਦੇ ਪੂਰੇ ਜ਼ਿਲ੍ਹੇ ਨਹੀਂ ਕਵਰ ਹੋਏ। ਜਿੱਦਾਂ ਅਸੀਂ ਇਹ ਸਮਝ ਲਾ ਕੇ 12,800 ਪਿੰਡ ਆ, 12,800 ਕੱਲੀਆਂ ਕਮੇਟੀਆਂ ਬਣ ਗਈਆਂ ਨਾ, 5 ਮੈਂਬਰੀਆਂ, ਨਾਸਾਂ ਬੰਦ ਕਰ ਦੇਣਗੇ ਸਭ ਦੀਆਂ। ਤੁਸੀਂ ਕਿਹਾ ਕਿ ਇਹ ਸਾਡੇ ਤੋਂ ਪੰਜਾਬ ਨਹੀਂ ਕਵਰ ਹੋਇਆ, ਪੂਰੇ ਪੰਜਾਬ ਦੇ ਵਿੱਚ ਜਥੇਬੰਦੀਆਂ ਤਾਂ ਅਲੱਗ-ਅਲੱਗ ਨੇ। ਤੁਹਾਡਾ ਮੁੱਦਾ ਵੀ ਇੱਕੋ ਹੀ ਹੁੰਦਾ ਕਿ ਕਿਸਾਨੀ ਬਚਾਓ, ਮਜ਼ਦੂਰੀ ਬਚਾਓ। ਹਰੇਕ ਦਾ ਮੁੱਦਾ ਵੀ, ਨਿਸ਼ਾਨਾ ਵੀ ਇੱਕ ਆ ਵੀ ਉਸੇ 'ਤੇ ਹੀ ਲੜਨਾ। ਹਰੇਕ ਦਾ ਨਿਸ਼ਾਨਾ ਵੀ ਇਹ ਹੈ ਕਿ ਜਿਹੜੀ ਮਰਜ਼ੀ ਸਰਕਾਰ ਹੋਵੇ ਉਹਨੂੰ ਘੇਰ ਕੇ ਉਹ ਮੰਗਾਂ ਆਜ਼ਾਦ ਕਰਵਾਉਣੀਆਂ ਨੇ। ਫਿਰ ਇੱਕ ਝੰਡੇ ਥੱਲੇ ਕਿਉਂ ਨਹੀਂ ਇਕੱਠੇ ਹੋ ਸਕਦੇ? ਇੱਕ ਪਰਿਵਾਰ ਦੇ ਵਿੱਚ ਜੇ 5 ਮੈਂਬਰ ਆ ਨਾ, ਇੱਕ ਤਾਂ ਕਹੂਗਾ ਬਾਪੂ ਮੈਨੂੰ ਪੈਸੇ ਦੇ, ਭਾਵੇਂ ਜ਼ਮੀਨ ਵੇਚ, ਮੈਂ ਤਾਂ ਵਿਦੇਸ਼ਾਂ 'ਚ ਜਾਣਾ। ਇੱਕ ਕਹੂਗਾ ਮੈਂ ਤਾਂ ਇੱਥੇ ਕੋਈ ਹੋਰ ਕਾਰੋਬਾਰ ਤੋਰਨਾ। ਇੱਕ ਕਹੂਗਾ ਮੈਂ ਖੇਤੀ ਕਰਨਾ। ਸਾਰਿਆਂ ਦੇ ਮੂੰਹ ਅੱਡੋ ਅੱਡੀ ਹੁੰਦੇ ਆ। ਇਹ ਜਥੇਬੰਦੀਆਂ ਦੇ ਵੀ ਜਿਹੜੇ ਫੈਸਲੇ ਨਾ ਅੱਡੋ ਅੱਡੀ ਆ। ਸਾਡੀ ਜਥੇਬੰਦੀ ਆ, ਅਸੀਂ ਕਹਾਂਗੇ ਜੇ ਕਰਜ਼ਾ ਮਾਫੀ ਦਾ ਸਵਾਲ ਆ ਤਾਂ 10 ਏਕੜ ਵਾਲੇ ਦਾ ਹੋਣਾ ਚਾਹੀਦਾ। ਜੇ ਬਿਜਲੀ ਬਿੱਲਾਂ ਦੇ ਬਿੱਲ ਮਾਫ ਹੋਣੇ ਆ ਤਾਂ 10 ਏਕੜ ਤੱਕ ਦੇ ਹੋਣੇ ਚਾਹੀਦੇ ਆ। ਇਹੀ ਤੁਸੀਂ ਲੱਖੋਵਾਲ ਨੂੰ ਪੁੱਛ ਲਓ, ਇਹੀ ਜਾ ਕੇ ਡੱਲੇਵਾਲ ਨੂੰ ਪੁੱਛ ਲਓ, ਉਹ ਕਹਿਣਗੇ ਬਾਦਲਾਂ ਦੇ ਵੀ ਹੋਣੇ ਚਾਹੀਦੇ ਆ, ਬਾਦਲਾਂ ਦਾ ਵੀ ਕਰਜ਼ਾ ਮਾਫ ਹੋਣਾ ਚਾਹੀਦਾ। ਸਾਡਾ ਵੱਡਾ ਮਤਭੇਦ ਆ ਇਸ ਗੱਲ 'ਤੇ। ਇਸ ਕਰਕੇ ਨਹੀਂ ਇੱਕ ਝੰਡੇ ਥੱਲੇ ਇਕੱਠੀਆਂ ਹੁੰਦੀਆਂ। ਅਜੇ ਟਾਈਮ ਲੱਗੂਗਾ, ਲੋਕ ਪਰਖ ਕਰਨਗੇ। ਮੋਰਚਿਆਂ ਦੇ ਵਿੱਚੋਂ ਜਥੇਬੰਦੀਆਂ ਦੀ ਪਰਖ ਕਰਦੇ ਹੁੰਦੇ ਆ। ਸਾਡੀ ਜਥੇਬੰਦੀ ਨੂੰ ਬਹੁਤ ਹੰਗਾਰਾ ਮਿਲਿਆ ਮਤਲਬ ਇਸ ਮੋਰਚੇ ਦੇ ਵਿੱਚੋਂ। ਦਿੱਲੀ ਮੋਰਚਾ ਜਿਹੜਾ ਚੱਲਿਆ ਸੀ ਉਹਦੇ ਵਿੱਚ ਪਰਖ ਹੋਈ ਹੈ ਜਥੇਬੰਦੀਆਂ ਦੀ, ਕੁਝ ਜਥੇਬੰਦੀਆਂ ਦੀ। ਜੇਕਰ ਅਸੀਂ ਤੁਹਾਡੇ ਨਾਲ ਗੱਲ ਕਰੀ ਜਾਵੇ ਤਾਂ ਕਿੰਨੇ ਕੁ ਲੋਕ ਆ ਕੇ ਤੁਹਾਨੂੰ ਮਿਲਦੇ ਨੇ ਕਿ ਦਿੱਲੀ ਮੋਰਚੇ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ? ਬਿਲਕੁਲ ਲੋਕਾਂ ਨੇ ਪਰਖ ਕੀਤੀ ਹੈ। ਪਰਖ ਕਰਕੇ ਹੀ ਪੰਜਾਬ ਦੇ ਵਿੱਚ ਜਿਹੜਿਆਂ ਨੂੰ ਲੱਗੀਆਂ ਉਹਨਾਂ ਨੂੰ ਕਿਹਾ ਜਥੇਬੰਦੀਆਂ ਚੰਗੀਆਂ, ਉਹਨਾਂ ਦਾ ਵਧਾਰਾ ਪਸਾਰਾ ਹੋਇਆ। ਜਿਹੜਾ ਲੋਕਾਂ ਨੇ ਪਰਖ ਕੀਤੀ ਹੈ ਕਿ ਜਥੇਬੰਦੀ ਤੋਂ ਬਹੁਤੀ ਆਸ ਨਹੀਂ ਰੱਖੀ ਜਾ ਸਕਦੀ, ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਵੀ ਹੋਇਆ। ਰਾਜੇਵਾਲ ਸਾਹਿਬ ਵੀ ਕਹਿੰਦੇ ਕਿ ਅਸੀਂ ਵੀ ਜਾਵਾਂਗੇ, ਕਹਿੰਦੇ ਚੰਡੀਗੜ੍ਹ ਬੈਠਾਂਗੇ ਜਾ ਕੇ। 30 ਤਰੀਕ ਦੀ ਗੱਲ ਕਰ ਰਹੇ ਨੇ। ਦੇਖੋ ਸਭ ਦਾ ਜਮਹੂਰੀ ਹੱਕ ਹੈ, ਡੈਮੋਕ੍ਰੇਸੀ ਹੈ। ਰਾਜੇਵਾਲ ਨੂੰ ਵੀ ਜਾਣਾ ਚਾਹੀਦਾ। ਜੇ ਕੋਈ ਹੋਰ ਹੈ ਉਹ ਵੀ ਜਾਣ। ਆਪੋ ਆਪਣੇ ਕੰਮ ਹੈ ਜਥੇਬੰਦੀਆਂ ਦੇ। ਕੋਈ ਦਿੱਲੀ ਜਾਂਦਾ, ਕੋਈ ਚੰਡੀਗੜ੍ਹ ਜਾਂਦਾ, ਕੋਈ ਪਾਣੀ ਵਾਲੇ ਮੁੱਦੇ ਤੇ ਬਹਿੰਦਾ, ਕੋਈ ਕਿਸੇ ਤੇ ਬਹਿੰਦਾ। ਜਮਹੂਰੀ ਹੱਕ ਹੈ, ਸਭ ਨੂੰ ਜਾਣਾ ਚਾਹੀਦਾ। ਸੰਯੁਕਤ ਕਿਸਾਨ ਮੋਰਚਾ ਪ੍ਰਵਾਨਗੀ ਦੇਗਾ ਰਾਜੇਵਾਲ ਵਰਗਿਆਂ ਨੂੰ ਸਟੇਜ ਤੇ ਬਿਠਾਏਗਾ ਬਰੋਬਰ? ਬਿਲਕੁਲ ਨਹੀਂ। ਜਦ ਤੱਕ ਉਹ ਪਾਰਟੀ ਨਹੀਂ ਛੱਡਦਾ, ਚਾਹੇ ਰਾਜੇਵਾਲ ਹੈ ਚਾਹੇ ਕੋਈ ਹੋਰ ਹੈ, ਉਹਨਾਂ ਚਿਰ ਸੰਯੁਕਤ ਮੋਰਚਾ ਨਹੀਂ ਵਿੱਚ ਸ਼ਾਮਲ ਕਰੂਗਾ। ਪਾਰਟੀ ਤਾਂ ਉਹ ਐਂ ਕਹਿੰਦੇ ਨੇ ਕਿ ਅਸੀਂ ਇੱਕ ਵਾਰ ਛੱਡ ਦਿੰਦੇ ਹਾਂ, ਦੁਬਾਰੇ ਫੇਰ ਜੇ ਉਹਨਾਂ ਨੇ ਬਣਾ ਲਈ ਫੇਰ ਦੁਬਾਰੇ ਅਸੀਂ ਬਣਾ ਰਹੇ ਹਾਂ ਵਿਧਾਨ ਮੋਰਚੇ ਦਾ। ਪੂਰੀ ਬੇਅੰਤਬੰਦੀ ਕਰ ਰਹੇ ਹਾਂ ਕਿ ਜੇ ਕਿਸੇ ਨੇ ਮਤਲਬ ਇਲੈਕਸ਼ਨ ਲੜਨੀ ਹੈ ਤਾਂ ਉਹ ਮਤਲਬ ਜੇ ਵਿਅਕਤੀ ਲੜਦਾ ਤਾਂ ਵਿਅਕਤੀ ਅਸਤੀਫਾ ਦੇ ਕੇ ਜਾਵੇ। ਜੇ ਉਹ ਜਥੇਬੰਦੀ ਲੜਦੀ ਹੈ ਤਾਂ ਜਥੇਬੰਦੀ ਵਿੱਚੋਂ ਅਸਤੀਫਾ ਦੇ ਕੇ ਜਾਵੇ। ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਪਾਵਰ ਦੇ ਵਿੱਚ ਨਹੀਂ ਆਏ, ਇੱਕ ਟਾਈਮ ਅਜਿਹਾ ਸੀ ਜਦੋਂ ਕਿ ਤੁਹਾਡੀ ਮੀਟਿੰਗ ਰਾਸ਼ਟਰਪਤੀ ਤੱਕ ਵੀ ਜੇ ਤੁਸੀਂ ਕਹਿ ਦਿੰਦੇ ਤਾਂ ਉਦੋਂ ਹੋ ਜਾਣੀ ਸੀਗੀ। ਉਦੋਂ ਜਿਹੜੀ ਪਾਵਰ ਸੀ ਉਹ ਪਾਵਰ ਸੰਭਾਲੀ ਨਹੀਂ ਗਈ ਜਾਂ ਫਿਰ ਉਹ ਨਿਖੜ ਗਈ ਪਾਵਰ? ਨਹੀਂ, ਕੋਈ ਨਿਖੜੀ ਨਹੀਂ ਹੈ।
ਮੁੱਦਾ ਹੀ ਇਹੋ ਜਿਹਾ ਸੀਗਾ, ਉਸ ਮੁੱਦੇ ਨੇ ਖਿੱਚਿਆ। ਇਕੱਲੇ ਕਿਸਾਨਾਂ ਦਾ ਨਹੀਂ ਰਿਹਾ ਮੁੱਦਾ ਜਿੱਕਣਾ ਹੋਵੇ, ਹਰ ਵਰਗ ਨੇ ਸਾਥ ਦਿੱਤਾ। ਇਕੱਲੇ ਹੀ ਪੰਜਾਬ ਦਾ ਨਹੀਂ ਰਿਹਾ, ਇਕੱਲੇ ਇੰਡੀਆ ਦਾ ਨਹੀਂ ਰਿਹਾ, ਜਿਹੜੇ ਦੁਨੀਆ ਦੇ ਵਿੱਚ ਪੰਜਾਬੀ ਬੈਠੇ ਆ ਉਹਨਾਂ ਨੇ ਵੀ ਸਾਥ ਦਿੱਤਾ। ਹਮਲਾ ਹੀ ਐਡਾ ਵੱਡਾ ਸੀ, ਲੋਕਾਂ ਨੂੰ ਲੱਗਦਾ ਸੀ ਕਿ ਮਾਰੇ ਜਾਵਾਂਗੇ ਜੇ ਨਾ ਇਕੱਠੇ ਹੋਏ, ਇਸ ਕਰਕੇ ਸਭ ਨੇ ਸਾਥ ਦਿੱਤਾ। ਪਾਵਰ ਬਣੀ ਆ, ਪਾਰਟੀਆਂ ਚੁੱਪ ਕੀਤੀਆਂ। ਜੇ ਅਸੀਂ ਕਹਿੰਦੇ ਸੀ ਤਾਂ ਕਿਸੇ ਪਾਰਟੀ ਨੇ ਚੋਣ ਪ੍ਰਚਾਰ ਕਰਨਾ ਤਾਂ ਕਰਨਗੇ, ਜੇ ਨਹੀਂ ਕਹਿੰਦੇ ਨਹੀਂ ਕਰਨਾ ਨਹੀਂ ਕਰਨਗੇ। ਕੱਲ ਇੱਕ ਵੀਡੀਓ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਦੇ ਉੱਪਰ ਉਹ ਚੱਲ ਰਹੀ ਆ ਲਗਾਤਾਰ, ਜਿਹੜੇ ਕਿ ਚੈਨਲ ਕੁਝ ਕੁ ਚਲਾ ਰਹੇ ਨੇ। ਜਥੇਬੰਦੀਆਂ ਬੈਠੀਆਂ ਸੀ ਧਰਨਾ ਲਈ, ਤਾਂ ਉਹ ਧਰਨੇ ਦੇ ਵਿੱਚ ਉਹਨਾਂ ਨੂੰ ਲੰਘਣ ਨਹੀਂ ਦਿੱਤਾ ਗਿਆ। ਉਹਨਾਂ ਨੇ ਖੁਦ ਹੀ ਕਿਸਾਨਾਂ ਦੇ ਮੁੰਡੇ ਸੀ, ਉਹ ਕਹਿੰਦੇ ਅਸੀਂ ਵਿਰੋਧ ਕਰਦੇ ਹਾਂ ਇਹਨਾਂ ਜਥੇਬੰਦੀਆਂ ਦਾ, ਜਿਹੜੇ ਕਿ ਸਾਨੂੰ ਹੀ ਹੈਰਾਨ ਕਰ ਰਹੇ ਨੇ, ਹਰਾਸਮੈਂਟ ਕਰ ਰਹੇ ਨੇ। ਦੇਖੋ, ਕੁਛ ਵਿਰੋਧ ਤਾਂ ਹੋਊਗਾ ਜਦੋਂ ਅਸੀਂ ਸੜਕ ਰੋਕਾਂਗੇ, ਅਸੀਂ ਰੇਲਵੇ ਟਰੈਕ ਤੇ ਜਾਵਾਂਗੇ, ਕੁਛ ਵਿਰੋਧ ਤਾਂ ਝੱਲਣਾ ਪਊਗਾ। ਕੁਛ ਲੋਕ ਸਿਆਣੇ ਹੁੰਦੇ ਆ। ਜਦੋਂ ਅਸੀਂ ਭਾਰਤ ਬੰਦ ਦਾ ਸੱਦਾ ਦਿੰਦੇ ਸੀ, ਦਿੱਲੀ ਦੇ ਬਾਰਡਰਾਂ ਤੇ ਬੈਠੇ ਸਭ ਸਾਥ ਦਿੰਦੇ ਸੀ, ਇੱਕ ਚਿੜੀ ਵੀ ਨਹੀਂ ਸੀ ਫਰਕਦੀ ਸੜਕਾਂ ਤੇ, ਉਦੋਂ ਵਿਰੋਧ ਦੇਖਿਆ ਹੀ ਨਹੀਂ ਹੈ। ਇਹ ਠੀਕ ਹੈ, ਐਵੇਂ 10-20 ਬੰਦੇ ਆ ਕੇ ਸੜਕ ਤੇ ਬਹਿ ਜਾਂਦੇ ਆ, ਲੋਕਾਂ ਨੂੰ ਲੱਗਦਾ ਕਿ ਠਾਓ ਪਰੇ ਇਹਨਾਂ ਨੂੰ। ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਸੜਕ ਰੋਕਣ ਦੀ ਸਮਰੱਥਾ 'ਚ ਹਾਂ ਜਾਂ ਨਾ ਹਾਂ, ਜਾਂ ਅਸੀਂ ਬਦਲਣਾ ਪ੍ਰਬੰਧ ਕੀ ਕਰਦੇ ਹਾਂ, ਜਾਂ ਫਿਰ ਅਸੀਂ ਮੰਨ ਲਓ ਰੇਲਵੇ ਟਰੈਕ ਰੋਕਣਾ, ਸਾਡੀ ਜਥੇਬੰਦੀ ਨੇ ਰੋਕਣਾ ਸੀ, ਮਹੀਨਾ ਪਹਿਲਾਂ ਦੱਸਾਂਗੇ ਫਲਾਨੀ ਤਰੀਕ ਤੋਂ ਅਸੀਂ ਰੇਲਵੇ ਟਰੈਕ ਤੇ ਬੈਠਾਂਗੇ ਜਾ ਕੇ। ਲੋਕੋ ਉਸ ਦਿਨ ਸਫ਼ਰ ਨਾ ਕਰਿਓ, ਜੋ ਕੁਛ ਕਰ ਸਕਦੇ ਕਰਨਾ ਚਾਹੀਦਾ। ਕੀ ਲੱਗਦਾ ਧਰਨੇ ਹੱਲ ਹੀ ਰਹੇ ਸਿਰਫ ਪੰਜਾਬ ਦੇ ਵਿੱਚ? ਜੇ ਪੰਜਾਬ ਦੀ ਗੱਲ ਕਰੀਏ, ਜਿਹੜਾ ਗੁਰੂ ਪੀਰਾਂ ਦੀ ਧਰਤੀ ਕਹਾਉਂਦਾ ਸੀ ਪੰਜਾਬ, ਉਹ ਅੱਜ ਧਰਨੇ ਦੀ ਧਰਤੀ ਕਹਾਉਣ ਲੱਗ ਗਿਆ। ਧਰਨਿਆਂ ਤੋਂ ਬਿਨਾਂ ਤਾਂ ਹਥਿਆਰ ਹੀ ਰਹਿ ਜਾਂਦੇ। ਫਿਰ ਕੀ ਇਹ ਸੱਦਾ ਦਈਏ ਲੋਕਾਂ ਨੂੰ ਹਥਿਆਰ ਚੱਕ ਲਓ? ਜਮਹੂਰੀਅਤ ਦੇ ਵਿੱਚ ਧਰਨੇ ਹੀ ਹੁੰਦੇ ਆ, ਧਰਨਿਆਂ ਰਾਹੀਂ ਪ੍ਰੈਸ਼ਰ ਪਾ ਕੇ ਸਰਕਾਰਾਂ ਤੋਂ ਆਪਣੀਆਂ ਮੰਗਾਂ ਮਨਵਾਈਆਂ ਜਾਂਦੀਆਂ। ਤੁਸੀਂ ਪ੍ਰੈਸ਼ਰ ਪਾਉਂਦੇ ਰਹੇ ਹੋ, ਪਰ ਕਿੰਨੀਆਂ ਕੁ ਮੰਗਾਂ ਮੰਨੀਆਂ ਗਈਆਂ ਅੱਜ ਤੱਕ? ਜੇਕਰ ਅਸੀਂ ਗੱਲ ਕਰਦੇ ਹਾਂ, ਕਿਸਾਨ ਅੱਜ ਵੀ ਫਾਹੇ ਲੈ ਰਿਹਾ, ਮਜ਼ਦੂਰ ਅੱਜ ਵੀ ਭੁੱਖਾ ਮਰ ਰਿਹਾ, ਅੱਜ ਵੀ ਫੁੱਟਪਾਥ ਭਰੇ ਪਏ ਨੇ। ਦੇਖੋ, ਕਈ ਵੱਡੇ ਮਸਲੇ ਆ, ਕਈ ਛੋਟੇ ਮਸਲੇ ਆ। ਮੋਟਰਾਂ ਦੇ ਬਿੱਲ ਮਾਫ ਕਰਾਏ ਨਾ, ਜਥੇਬੰਦੀਆਂ ਨੇ ਲੜ ਕੇ ਕਰਾਇਆ, ਬਾਦਲ ਦੀ ਹਿੱਕ ਤੇ ਗੋਡਾ ਧਰ ਕੇ ਕਰਾਏ ਸੀ। ਉਹਦਾ ਬਾਦਲ ਕਹਿੰਦਾ ਮੈਂ ਖੁਦ ਕਰੇ ਨੇ, ਕਹਿੰਦਾ ਅਸੀਂ ਮੋਟਰਾਂ ਦੇ ਬਿੱਲ ਮਾਫ ਕਰੇ ਨੇ, ਉਹਦੇ ਮੈਨੀਫੈਸਟੋ ਦੇ ਵਿੱਚ ਐਲਾਨ ਹੀ ਕਰਦੇ ਰਹਿੰਦੇ ਨੇ। ਹੁਣ ਕਿਉਂ ਨਹੀਂ ਫਿਰ ਲੋਕਾਂ ਨੇ ਵੋਟਾਂ ਪਾਤੀਆਂ ਨੂੰ? ਹੁਣ ਤਾਂ ਕਹਿੰਦੇ ਅੱਕੇ ਹੋਏ ਸੀ, ਕਹਿੰਦੇ ਕਿ ਜੇਕਰ ਇਸ ਦੌਰ ਦੇ ਵਿੱਚ ਕੋਈ ਵੀ ਖੜਾ ਹੋ ਜਾਂਦਾ ਉਹ ਵੀ ਜਿੱਤ ਜਾਣਾ ਸੀਗਾ। ਮੈਂ ਕਹਿਣਾ ਕਿ ਇਹ ਐਲਾਨ ਕੀਤਾ ਸੀ ਕਾਂਗਰਸ ਨੇ ਕਿ ਅਸੀਂ 7 ਕਿੱਲਿਆਂ ਤੱਕ ਮਤਲਬ ਜਿਹੜੇ ਬਿਜਲੀ ਦੇ ਬਿੱਲ ਮਾਫ ਕਰਾਂਗੇ। ਇਹਨੇ ਬਾਦਲ ਨੇ ਵੱਧ ਕੇ ਫਿਰ ਮੈਂ ਰਹਿ ਜਾਊਂਗਾ, ਮੇਰੀਆਂ ਮੋਟਰਾਂ ਦੇ ਨਹੀਂ ਹੋਣੇ, ਉਹਨੇ ਸਾਰਿਆਂ ਦੇ ਕਰਤੇ। ਕੋਈ ਵੀ ਪਾਰਟੀ ਇਹ ਜ਼ੁਰਤ ਕਰਕੇ ਤਾਂ ਦਿਖਾਵੇ ਕਿ ਅਸੀਂ ਮੋਟਰਾਂ ਦੇ ਬਿੱਲ ਲਾਉਣੇ, ਆਪ ਵਾਲੇ ਕਰ ਲੈਣ, ਨਹੀਂ ਕਰਨ ਦੇਵਾਂਗੇ। ਲੋਕਾਂ ਦੀ ਜਿੱਤ ਦਾ ਸਿਰਾ ਲੋਕਾਂ ਸਿਰ ਹੀ ਰਹੂਗਾ। ਇਹਦਾ ਕੀ ਮੰਨਿਆ ਜਾਵੇ ਫਿਰ? ਸਰਕਾਰਾਂ ਕੱਲ੍ਹ ਨੂੰ ਇਹ ਵੀ ਸਵਾਲ ਖੜੇ ਕਰਨੇ ਕਿ ਇਹਦਾ ਧੱਕਾਸ਼ਾਹੀ ਹੈ। ਧੱਕਾਸ਼ਾਹੀ ਕਾਹਦੀ ਹੈ? ਜੋ ਲੋਕਾਂ ਨਾਲ ਚੋਣ ਮੈਨੀਫੈਸਟੋ ਦੇ ਵਿੱਚ ਵਾਅਦਾ ਕਰਨਗੇ, ਉਹ ਵਾਅਦਾ ਪਹਿਲਾਂ ਵਾਲੇ ਲੋਕ ਨਹੀਂ ਰਹੇ, ਹੁਣ ਪੂਰਾ ਕਰਨਾ ਪਊਗਾ। ਹਾਂ, ਲੋਕ ਪਹਿਲਾਂ ਵਾਲਿਆਂ ਦੀ ਗੱਲ ਕਰੀਏ, ਪਹਿਲਾਂ ਵਾਲੇ ਲੋਕ ਤੁਹਾਡੇ ਨਾਲ ਜੁੜਨਗੇ ਜਿਹੜੇ 26 ਨਵੰਬਰ 2020 ਨੂੰ ਘਰਾਂ ਦੇ ਵਿੱਚੋਂ ਟਰੈਕਟਰ ਟਰਾਲੀਆਂ ਲੈ ਕੇ ਤੁਰੇ ਸੀ, ਤੇ ਅੱਜ ਜੇਕਰ ਤੁਸੀਂ ਸੱਦਾ ਦਿੰਦੇ ਹੋ 26 ਨਵੰਬਰ ਦੀ, ਤਾਂ ਉਹੀ ਲੋਕ ਆਉਣਗੇ, ਕਿਉਂਕਿ ਸੰਘਰਸ਼ ਦੇ ਵਿੱਚ ਕਾਮਰੇਡ ਵਰਸਸ ਸਿੱਖ ਬਣਦੇ ਰਹੇ, ਸਿੱਖ ਵਰਸਸ ਬਨਾਮ ਕਾਮਰੇਡ ਬਣਦੇ ਰਹੇ। ਮੇਰਾ ਖਿਆਲ ਮੀਡੀਆ ਜ਼ਿਆਦਾ ਜ਼ੋਰ ਲਾਉਂਦਾ ਇਸ ਗੱਲ ਤੇ, ਸਾਡੇ ਅੰਦਰ ਇਹ ਹੈ ਨਹੀਂ ਗੱਲ ਇੰਨੀ। ਹਾਂ, ਅਸੀਂ ਕਾਮਰੇਡ ਵੀ ਬੈਠੇ ਰਹੇ ਹਾਂ, ਸਿੱਖ ਵੀ ਬੈਠੇ ਰਹੇ ਹਾਂ, ਹੋਰ ਵੀ ਸਾਰੇ ਬੈਠੇ ਰਹੇ ਆ, ਹਿੰਦੂ ਵੀ ਬੈਠੇ ਰਹੇ ਆ, ਮੁਸਲਮਾਨ ਵੀ ਬੈਠੇ ਰਹੇ ਆ, ਸਾਰੇ ਵਰਗ ਇਕੱਠੇ ਰਹੇ ਆ ਅਸੀਂ ਮੋਰਚੇ ਦੇ ਵਿੱਚ। ਕੋਈ ਕਿਸੇ ਨੂੰ ਕਿਤੇ ਕੋਈ ਇਤਰਾਜ਼ ਨਹੀਂ ਹੈ। ਜਿੱਥੋਂ ਤੱਕ ਤੁਸੀਂ ਕਹਿੰਦੇ ਵੀ ਹੁਣ ਲੋਕ ਜਾਣਗੇ, ਕਿਸੇ ਮਸਲੇ ਦੀ ਚੋਭ ਕਿੰਨੀ ਆ। ਇੱਕ ਟਾਈਮ ਤੇ ਬਹੁਤ ਜ਼ਿਆਦਾ ਚੋਭ ਸੀ, ਉਹ ਸੀਗੀ ਜ਼ਮੀਨਾਂ ਗਈਆਂ, ਫਸਲਾਂ ਗਈਆਂ, ਨਸਲਾਂ ਗਈਆਂ। ਅੱਜ ਹੈਗਾ ਲਖੀਮਪੁਰ ਖੀਰੀ ਦੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦਾ ਸਵਾਲ ਹੈ, MSP ਦਾ ਸਵਾਲ ਹੈ। MSP ਪੰਜਾਬ ਦੇ ਵਿੱਚ ਮਿਲ ਰਹੀ ਹੈ, ਹਰਿਆਣੇ ਦੇ ਵਿੱਚ ਮਿਲ ਰਹੀ ਹੈ। ਪੰਜਾਬ ਦੇ ਤੇ ਹਰਿਆਣੇ ਦੇ ਲੋਕਾਂ ਨੂੰ ਉਨੀ ਉਹਦੀ ਮਤਲਬ ਚੋਭ ਨਹੀਂ ਹੋਊਗੀ ਜਿੰਨੀ ਦੂਸਰੀਆਂ ਸਟੇਟਾਂ ਦੇ ਨੂੰ ਹੋਊਗੀ। ਇਵੇਂ ਜਿਵੇਂ ਲਖੀਮਪੁਰ ਖੀਰੀ ਦਾ ਸਵਾਲ ਹੈ, ਜਿਹੜੇ ਚੇਤਨ ਲੋਕ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਯਾਰ ਸਾਡੇ ਵਿੱਚੋਂ ਬੰਦੇ ਮਾਰੇ ਆ ਉਹਨਾਂ ਨੇ ਗੱਡੀਆਂ ਨਾਲ ਦਰੜ ਕੇ, ਉਹਨਾਂ ਨੂੰ ਜ਼ਿਆਦਾ ਚੋਭ ਹੋਊਗੀ। ਜਿਹੜੇ ਲੋਕ ਸਿਰਫ ਤੇ ਸਿਰਫ ਕੱਲੀ ਜ਼ਮੀਨ ਤੱਕ ਸੀਮਿਤ ਰਹਿੰਦੇ ਆ, ਆਪਣੀਆਂ ਫਸਲਾਂ ਤੱਕ ਸੀਮਿਤ ਰਹਿੰਦੇ ਆ, ਉਹਨਾਂ ਨੂੰ ਚੋਭ ਘੱਟ ਹੋਊਗੀ। ਕੋਈ ਗੱਲ ਨਹੀਂ ਜੇ ਉਦੋਂ ਥੋੜ੍ਹਾ ਬਹੁਤਾ ਘੱਟ ਜੂ, ਕੋਈ ਐਡੀ ਗੱਲ ਨਹੀਂ ਹੈ। ਪਰ ਜਦੋਂ ਕੋਈ ਇੰਡੀਆ ਲੈਵਲ ਦਾ ਪ੍ਰੋਗਰਾਮ ਹੁੰਦਾ ਉਹਨੂੰ ਉੱਥੋਂ ਦੇਖਣਾ ਚਾਹੀਦਾ, ਨਾ ਕਿ ਇਕੱਲਾ ਮਤਲਬ ਪੰਜਾਬ। ਤੁਸੀਂ ਲਖੀਮਪੁਰ ਖੀਰੀ ਦੀ ਗੱਲ ਕਰ ਰਹੇ ਹੋ। ਲਖੀਮਪੁਰ ਖੀਰੀ ਦਾ ਅੰਦੋਲਨ ਚੱਲਿਆ, ਕਾਫੀ ਵੱਡਾ ਮੋਰਚਾ ਲੱਗ ਗਿਆ ਸੀ, ਪਰ ਲਖੀਮਪੁਰ ਖੀਰੀ ਦੇ ਵਿੱਚ ਫੇਰ ਦੁਬਾਰਾ ਤੋਂ BJP ਦੀ ਸਰਕਾਰ ਬਣਦੀ ਹੈ UP ਦੇ ਵਿੱਚ। ਦੇਖੋ, ਕਈ ਕਿਸਮ ਦੇ ਹੈਗੇ ਸਵਾਲ ਸਰਕਾਰਾਂ ਬਣਨ ਦੇ ਨਾਲ। ਲਖੀਮਪੁਰ ਖੀਰੀ ਦੇ ਵਿੱਚ ਜਿਹੋ ਜਿਹੀ ਹਾਲਤ ਆ ਲੋਕਾਂ ਦੀ,
ਉਹ ਜਿਹੜੀ ਆਰਥਿਕ ਹਾਲਤ ਹੈ ਉਹ ਜ਼ਰੂਰ ਚੋਣਾਂ ਵੇਲੇ ਜਾ ਕੇ ਉਹ ਦੇਖਦੇ ਆ ਕਿ ਆ ਜਿਹੜਾ ਸਾਨੂੰ 2000 ਮਿਲਦਾ ਇਹ ਤਾਂ ਨਹੀਂ ਬੰਦ ਹੋ ਜਾਊਗਾ, ਆ ਸਾਨੂੰ ਛੋਟੀ ਜਿਹੀ ਸਹੂਲਤ ਹੈ ਇਹ ਤਾਂ ਨਹੀਂ ਬੰਦ ਹੋ ਜਾਊਗਾ। ਆਪਣੇ ਵਾਂਗੂ ਕੋਠੀਆਂ ਥੋੜ੍ਹੋ ਪਾਈ ਬੈਠੇ ਆ ਉਹ। ਮੈਂ ਜਾ ਕੇ ਆ ਸਾਰੇ ਏਰੀਏ ਦੇ ਵਿੱਚ, ਕਿਸੇ ਦੇ ਛੱਪਰ ਪਾਇਆ ਹੋਇਆ, ਕਿਸੇ ਦੇ ਕੁੱਲੀ ਪਾਈ ਹੋਈ ਹੈ, ਕਿਸੇ ਦੇ ਕੱਚਾ ਕੋਠਾ ਪਾਇਆ ਹੋਇਆ। ਬਹੁਤ ਮਜਬੂਰੀਆਂ ਉਹਨਾਂ ਦੀਆਂ, ਲੋਕਾਂ ਦੀਆਂ। ਉਹ ਮਜਬੂਰੀ ਨੂੰ ਦੇਖ ਕੇ ਵੀ ਕਈ ਵਾਰੀ ਵੋਟ ਪਾਉਣੀ ਪੈ ਜਾਂਦੀ ਹੈ ਉਹਨਾਂ ਨੂੰ। ਪਰ ਹੁਣ ਤੁਸੀਂ ਦੇਖੋਗੇ ਕਿ ਲਖਨਊ ਦੇ ਵਿੱਚ ਵੀ ਜਾ ਕੇ 26 ਤਰੀਕ ਨੂੰ ਦੇਖਿਓ, ਉੱਥੇ ਵੀ ਘਰਾਓ ਹੋਊਗਾ। ਲਖਨਊ ਦੀ ਗੱਲ ਕਰੀ ਆ, ਉੱਥੋਂ ਪੰਜਾਬ ਚੋਂ ਕਿਸਾਨ ਜਾਣਗੇ? ਨਹੀਂ, ਪੰਜਾਬ ਤੋਂ ਨਹੀਂ ਜਾਣਗੇ। ਪੰਜਾਬੀ ਬਥੇਰੇ ਬੈਠੇ ਆ ਉੱਥੇ। ਸਵਾਲ ਪੰਜਾਬ ਦਾ ਨਹੀਂ ਹੈ, ਸਵਾਲ ਯੂਪੀ ਸਟੇਟ ਦਾ ਹੈ ਕਿ ਯੂਪੀ ਸਟੇਟ ਜਦੋਂ ਰਾਜਪਾਲ ਨੂੰ ਮੰਗ ਪੱਤਰ ਦੇਣ ਜਾਂਦੀ ਹੈ ਉਹ ਕਿੰਨਾ ਜ਼ੋਰ ਲਾਉਂਦੇ ਆ ਟਕੈਤ ਵਰਗੇ। ਇਹ ਹੁਣ ਉਹਨਾਂ 'ਤੇ ਨਿਰਭਰ ਹੈ। ਅਸੀਂ ਤਾਂ ਕੋਈ ਕਸਰ ਮੈਨੂੰ ਲੱਗਦਾ ਛੱਡਾਂਗੇ ਨਹੀਂ ਇੱਥੇ, ਕਿਉਂਕਿ ਪੰਜਾਬ ਦੇ ਉੱਪਰ ਹਰ ਇੱਕ ਨੂੰ ਆਸ ਹੁੰਦੀ ਆ। ਪੰਜਾਬ ਨੇ ਸਿਕੰਦਰ ਵਰਗੇ ਵੀ ਰੋਕ ਲਏ ਸੀ ਜਿਹੜੇ ਦੁਨੀਆ ਜਿੱਤਣ ਆਏ ਸੀ। ਨਹੀਂ, ਇਸ ਗੱਲ 'ਤੇ ਮਾਣ ਹੈ ਸਾਨੂੰ। ਹਰ ਗੱਲ 'ਤੇ ਮਤਲਬ ਪੰਜਾਬੀਆਂ ਦੀਆਂ ਕੁਰਬਾਨੀਆਂ, ਜਿਹੜੀ ਮਰਜ਼ੀ ਦੇਖ ਲਓ। ਦੇਸ਼ ਦੀ ਆਜ਼ਾਦੀ ਦਾ ਸਵਾਲ ਹੈ, ਉਦੋਂ ਪਹਿਲਾਂ ਮਜਾਰਾ ਲਹਿਰਾਂ ਦਾ ਸਵਾਲ ਹੈ, ਕੂਕਾ ਲਹਿਰ ਦਾ ਸਵਾਲ ਹੈ, ਗਾਦਰੀ ਬਾਬਿਆਂ ਵਾਲੀ ਲੜਾਈ ਦਾ ਸਵਾਲ ਹੈ। ਪੰਜਾਬ ਮੋਹਰੀ ਰਿਹਾ, ਹੁਣ ਵੀ ਮੋਹਰੀ ਰਿਹਾ, 3 ਕਾਨੂੰਨਾਂ ਵੇਲੇ ਹੀ ਮੋਹਰੀ ਰਿਹਾ, ਰਹੂਗਾ। ਪੰਜਾਬੀ ਕ੍ਰਾਂਤੀਕਾਰੀ ਲੋਕ ਨੇ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮੌਜੂਦ ਸਨ, ਬੂਟਾ ਸਿੰਘ ਬੁਰਜਗਿੱਲ। ਤਾਂ ਦੇਖਣ ਵਾਲੀ ਗੱਲ ਇਹ ਹੈਗੀ ਕਿ ਆਖਰ 26 ਨਵੰਬਰ 2022 ਨੂੰ ਕਿੰਨੇ ਕੁ ਕਿਸਾਨ ਗਵਰਨਰ ਹਾਊਸ ਵੱਲ ਜਾਂਦੇ ਨੇ ਜਾਂ ਚੰਡੀਗੜ੍ਹ ਦੀਆਂ ਸੜਕਾਂ 'ਤੇ ਨਜ਼ਰ ਆਉਂਦੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸਵਾਲ ਹੀ ਉੱਥੋਂ ਸ਼ੁਰੂ ਹੁੰਦਾ। ਪਹਿਲਾਂ ਤਾਂ ਅੱਜ ਦਾ ਜਿਹੜਾ ਦਿਨ ਆ ਉਹ ਇੱਕ ਅਜਿਹਾ ਦਿਨ ਆ ਜਦੋਂ ਕਿ 1 ਸਾਲ ਪਹਿਲਾਂ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਘਰਾਂ ਨੂੰ ਵਾਪਸ ਪਰਤੇ ਸੀ। ਕੀ ਲੱਗਦਾ ਅੱਜ ਦੇ ਦਿਨ ਨੂੰ ਮਨਾ ਰਹੇ ਹੋ, ਖੁਸ਼ੀਆਂ ਦੇ ਨਾਲ ਮਨਾ ਰਹੇ ਹੋ? ਕੁਝ ਕੁ ਜਥੇਬੰਦੀਆਂ ਤੁਹਾਡੀਆਂ ਸਵਾਲ ਚੁੱਕਦੀਆਂ ਨੇ ਕਿ ਖੁਸ਼ੀ ਕਾਹਦੀ, ਹਲੇ ਸਾਡੀਆਂ ਮੰਗਾਂ ਤਾਂ ਅੱਧ ਵਿਚਾਲੇ ਪਈਆਂ ਨੇ। ਅਸੀਂ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਕਿ 19 ਨਵੰਬਰ 2021 ਨੂੰ 1 ਸਾਲ ਤੋਂ ਉੱਪਰ ਹੋ ਗਿਆ ਸੀ ਸਾਨੂੰ ਬਾਰਡਰਾਂ ਦੇ ਉੱਪਰ ਬੈਠਿਆਂ ਨੂੰ। ਗੁਰਪੁਰਬ ਵਾਲਾ ਦਿਨ ਸੀਗਾ, ਬਾਬੇ ਨਾਨਕ ਦਾ ਜਨਮ ਦਿਹਾੜਾ। ਤਾਂ ਮੋਦੀ ਉਸ ਦਿਨ ਝੁਕਿਆ ਸੀ ਆ ਕੇ। 19 ਨਵੰਬਰ ਨੂੰ ਉਹਨੇ ਐਲਾਨ ਕੀਤਾ ਸਵੇਰੇ 8 ਵਜੇ ਕਿ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ, ਸਾਥੋਂ ਕਿਤੇ ਫਰਕ ਰਹਿ ਗਿਆ। ਅਸੀਂ ਜਿਹੜੇ 3 ਕਾਨੂੰਨ ਹੈ ਕਾਲੇ, ਇਹਨਾਂ ਨੂੰ ਵਾਪਸ ਲੈਣ ਦਾ ਫੈਸਲਾ ਕਰ ਲਿਆ। ਹੁਣ ਅਸੀਂ ਫੈਸਲਾ ਕੀਤਾ ਅੱਜ ਵੀ ਕਿ ਪੂਰੇ ਇੰਡੀਆ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਇੱਕ ਤਾਂ ਸ਼ਾਮ ਨੂੰ ਦੀਪਮਾਲਾ ਕਰਨਗੀਆਂ। ਜਿੱਥੇ ਮੋਰਚੇ ਲੱਗੇ ਆ ਉੱਥੇ ਮੋਰਚਿਆਂ ਦੇ ਵਿੱਚ ਇਸ ਇਤਿਹਾਸਕ ਦਿਹਾੜੇ ਨੂੰ ਫੇਰ ਦੁਹਰਾਇਆ ਜਾਊਗਾ। ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕੱਲ ਸਵਾਲ ਖੜੇ ਕਰੇ ਗਏ ਨੇ ਕਿ ਕੁਝ ਕੁ ਜਥੇਬੰਦੀਆਂ ਤਾਂ ਅਜਿਹੀਆਂ ਨੇ ਜਿਹੜੀਆਂ ਕਿ ਫੰਡ ਇਕੱਠੇ ਕਰਨ ਦੀਆਂ ਮਾਰੀਆਂ ਦੱਸਦੀਆਂ ਰਹਿੰਦੀਆਂ ਨੇ ਕਿ ਅਸੀਂ ਹੈਗੇ ਆ। ਆਪਣੀ ਪੀੜ੍ਹੀ ਥੱਲੇ ਛੋਟਾ ਫੇਰਨ ਕਿ ਮਾਨ ਸਾਹਿਬ ਤੂੰ ਕਿਹਾ ਸੀ ਕਿ ਅਗਲੀ ਮੀਟਿੰਗ ਬੁਲਾ ਕੇ ਕਰਜ਼ੇ ਦਾ ਹੱਲ ਲੱਭਾਂਗੇ, ਕਿਉਂ ਨਹੀਂ ਬੁਲਾਈ ਅਗਲੀ ਮੀਟਿੰਗ? ਸਾਰੇ ਦੇ ਸਾਰੇ 15 ਦਿਨਾਂ ਦੇ ਵਿੱਚ ਖਾਤਿਆਂ ਦੇ ਵਿੱਚ ਪੈਸੇ ਪਾ ਦਿਆਂਗੇ, ਕਿਉਂ ਨਹੀਂ ਪਾਏ? ਗੁਲਾਬੀ ਸੁੰਡੀ ਦੇ ਨਾਲ ਨਰਮਾ ਮਾਰਿਆ ਗਿਆ। ਉਹਨੇ ਕਿਹਾ ਕਿ ਛੇਤੀ ਅਸੀਂ ਇਹਦਾ ਮੁਆਵਜ਼ਾ ਦੇਣ ਜਾ ਰਹੇ ਹਾਂ, ਕਿਉਂ ਨਹੀਂ ਦਿੱਤਾ? ਆਪਣੀ ਪੀੜ੍ਹੀ ਥੱਲੇ ਛੋਟਾ ਫੇਰਨ। ਕਹਿੰਦਾ ਮੈਂ ਵੀ ਕਿਸਾਨ ਦਾ ਪੁੱਤ ਹਾਂ, ਕਿਸਾਨਾਂ ਦੇ ਘਰਾਂ ਚੋਂ ਨਿਕਲਾਂਗਾ, ਆਮ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ 60 ਫੁੱਟ ਡੂੰਘੇ ਟੋਇਆਂ ਦੇ ਵਿੱਚੋਂ ਜਾ ਕੇ ਜੈਨ ਡੋਰੀਆਂ ਬਦਲੀਆਂ ਨੇ। 13 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ ਹਾਂ, 14 ਮਹੀਨੇ ਬੈਠੇ ਰਹੇ ਹਾਂ ਟੋਲ ਪਲਾਜ਼ਿਆਂ ਤੇ, ਰੇਲਵੇ ਸਟੇਸ਼ਨਾਂ ਤੇ, ਮੌਲਾਂ ਦੇ ਅੱਗੇ। ਮੈਂ ਤਾਂ ਦੇਖਿਆ ਨਹੀਂ ਉਹ ਜ਼ਿਮੀਂਦਾਰਾਂ ਦਾ ਮੁੰਡਾ ਭਗਵੰਤ ਮਾਨ ਕਿਹੜੇ ਧਰਨੇ 'ਚ ਬੈਠਾ ਸੀ। ਚੜੂਨੀ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੰਦੇ ਨਜ਼ਰ ਆਉਂਦੇ ਨੇ, ਤਾਂ ਉਹ ਕਹਿੰਦੇ ਨੇ ਕਿ ਜਿਹੜਾ ਲਖੀਮਪੁਰ ਖੀਰੀ ਦਾ ਮੋਰਚਾ ਸੀ ਉਹ ਵੀ ਵੇਚ ਦਿੱਤਾ ਗਿਆ। ਮੈਂ ਤਾਂ ਥਾਣੇ ਦੇ ਵਿੱਚ ਸੀ, ਚੜੂਨੀ ਨੂੰ ਤਾਂ ਕਿਸੇ ਨੇ ਪੁੱਛਿਆ ਵੀ ਨਹੀਂ ਹੈਗਾ। ਦੇਖੋ, ਮੈਂ ਅਜਿਹੀ ਸ਼ਬਦਾਵਲੀ ਨਾ ਕਦੇ ਨਹੀਂ ਵਰਤੂੰਗਾ, ਨਾ ਮੈਂ ਵਰਤਣੀ ਚਾਹੁੰਦਾ। ਹੁਣ ਤੱਕ ਡੱਲੇਵਾਲ ਨੇ ਬਥੇਰਾ ਕਿਹਾ ਮੋਰਚਾ ਵੇਚਤਾ, ਮੋਰਚਾ ਵੇਚਤਾ। ਪੰਜਾਬ ਦੇ ਵਿੱਚ ਜਥੇਬੰਦੀਆਂ ਤਾਂ ਅਲੱਗ-ਅਲੱਗ ਨੇ, ਤੁਹਾਡਾ ਮੁੱਦਾ ਵੀ ਇੱਕੋ ਹੀ ਹੁੰਦਾ ਕਿ ਕਿਸਾਨੀ ਬਚਾਓ, ਮਜ਼ਦੂਰੀ ਬਚਾਓ। ਹਰੇਕ ਦਾ ਮੁੱਦਾ ਵੀ, ਨਿਸ਼ਾਨਾ ਵੀ ਇੱਕ ਆ ਵੀ ਉਸੇ ਦੀ ਲੜਨਾ। ਹਰੇਕ ਦਾ ਨਿਸ਼ਾਨਾ ਵੀ ਇਹ ਹੈ ਕਿ ਜਿਹੜੀ ਮਰਜ਼ੀ ਸਰਕਾਰ ਹੋਵੇ ਉਹਨੂੰ ਘੇਰ ਕੇ ਮੰਗਾਂ ਯਾਦ ਕਰਵਾਉਣੀਆਂ ਨੇ। ਫਿਰ ਇੱਕ ਝੰਡੇ ਥੱਲੇ ਕਿਉਂ ਨਹੀਂ ਇਕੱਠੇ ਹੋ ਸਕਦੇ? ਇੱਕ ਪਰਿਵਾਰ ਦੇ ਵਿੱਚ ਜੇ 5 ਮੈਂਬਰ ਆ ਨਾ, ਇੱਕ ਤਾਂ ਕਹੂਗਾ ਬਾਪੂ ਮੈਨੂੰ ਪੈਸੇ ਦੇ, ਪਰ ਮੈਂ ਜ਼ਮੀਨ ਵੇਚ, ਮੈਂ ਤਾਂ ਵਿਦੇਸ਼ਾਂ 'ਚ ਜਾਣਾ।
ਇੱਕ ਕਹੂਗਾ ਮੈਂ ਤਾਂ ਇੱਥੇ ਕੋਈ ਹੋਰ ਕਾਰੋਬਾਰ ਤੋਰਨਾ, ਇੱਕ ਕਹੂਗਾ ਮੈਂ ਖੇਤੀ ਕਰਨਾ। ਸਾਰਿਆਂ ਦੇ ਮੂੰਹ ਅੱਡੋ ਅੱਡੀ ਹੁੰਦੇ ਆ। ਇਹ ਜਥੇਬੰਦੀਆਂ ਦੇ ਵੀ ਜਿਹੜੇ ਫੈਸਲੇ ਆ ਨਾ ਅੱਡੋ ਅੱਡੀ ਆ। ਸਾਡੀ ਜਥੇਬੰਦੀ ਆ, ਅਸੀਂ ਕਹਾਂਗੇ ਜੇ ਕਰਜ਼ਾ ਮਾਫੀ ਦਾ ਸਵਾਲ ਆ ਤਾਂ 10 ਏਕੜ ਵਾਲੇ ਦਾ ਹੋਣਾ ਚਾਹੀਦਾ। ਜੇ ਬਿਜਲੀ ਬਿੱਲਾਂ ਦੇ ਬਿੱਲ ਮਾਫ ਹੋਣੇ ਆ ਤਾਂ 10 ਏਕੜ ਤੱਕ ਦੇ ਹੋਣੇ ਚਾਹੀਦੇ ਆ। ਇਹੀ ਤੁਸੀਂ ਲੱਖੋਵਾਲ ਨੂੰ ਪੁੱਛ ਲਓ, ਇਹੀ ਜਾ ਕੇ ਡੱਲੇਵਾਲ ਨੂੰ ਪੁੱਛ ਲਓ, ਉਹ ਕਹਿਣਗੇ ਬਾਦਲਾਂ ਦੇ ਵੀ ਹੋਣੇ ਚਾਹੀਦੇ ਆ, ਬਾਦਲਾਂ ਦਾ ਵੀ ਕਰਜ਼ਾ ਮਾਫ ਹੋਣਾ ਚਾਹੀਦਾ। ਸਾਡਾ ਵੱਡਾ ਮਤਭੇਦ ਆ ਇਸ ਗੱਲ ਤੇ। ਕਿਸਾਨ ਮੋਰਚਾ ਪ੍ਰਵਾਨਗੀ ਦੇਗਾ, ਰਾਜੇਵਾਲ ਵਰਗਿਆਂ ਨੂੰ ਸਟੇਜ ਤੇ ਬਿਠਾਏਗਾ ਬਰੋਬਰ? ਬਿਲਕੁਲ ਨਹੀਂ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਤੁਹਾਡੇ ਨਾਲ ਇੱਕ ਖਾਸ ਮੁਲਾਕਾਤ ਦੇ ਤਹਿਤ ਪਹੁੰਚੇ ਹਾਂ। ਜੇਕਰ ਅਸੀਂ ਗੱਲ ਕਰਦੇ ਹਾਂ 19 ਨਵੰਬਰ 2021 ਦਾ ਦਿਨ ਹਰ ਇੱਕ ਨੂੰ ਯਾਦ ਹੋਣਾ, ਜਦੋਂ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਪੰਜਾਬ ਨੂੰ ਵਾਪਸ ਪਰਤੇ ਸੀ। ਤਾਂ ਜਦੋਂ ਕਿਸਾਨਾਂ ਨੇ ਇੱਕ ਮਾਰਚ ਕੀਤਾ ਸੀ, ਫਤਿਹ ਮਾਰਚ ਸੀ ਉਸ ਦਾ ਨਾਮ ਦਿੱਤਾ ਗਿਆ। ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਮੰਗਾਂ ਦੇ ਉੱਪਰ ਗੱਲਬਾਤ ਚੱਲਦੀ ਰਹੀ। ਹਾਲਾਂਕਿ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਇੱਥੋਂ ਤੱਕ ਵੀ ਕਰਾਂਗੇ ਕਿ ਜਿਹੜੀ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਆ, ਕੱਲ੍ਹ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਕਿ ਹਰ ਇੱਕ ਮਸਲਾ ਧਰਨਾ ਨਹੀਂ ਹੁੰਦਾ। ਜੇਕਰ ਤੁਸੀਂ ਸੜਕਾਂ ਰੋਕਦੇ ਹੋ ਤਾਂ ਸੜਕਾਂ ਦੇ ਉੱਪਰ ਬੈਠ ਕੇ ਹਰ ਇੱਕ ਮਸਲੇ ਦਾ ਹੱਲ ਨਹੀਂ ਹੁੰਦਾ। ਤਾਂ ਇਹ ਜਿਹੜੇ ਸਵਾਲ ਸੀ ਇਹ ਮੌਜੂਦਾ ਮੁੱਖ ਮੰਤਰੀ ਦੇ ਵੱਲੋਂ ਖੜੇ ਕੀਤੇ ਗਏ ਨੇ ਕਿਸਾਨ ਜਥੇਬੰਦੀਆਂ ਦੇ ਉੱਪਰ। ਤਾਂ ਇੱਥੋਂ ਤੱਕ ਕਹਿ ਦਿੱਤਾ ਗਿਆ ਮੁੱਖ ਮੰਤਰੀ ਦੇ ਵੱਲੋਂ ਕਿ ਕੁਝ ਕੁ ਜਥੇਬੰਦੀਆਂ ਤਾਂ ਫੰਡ ਇਕੱਠੇ ਕਰਨ ਦੀਆਂ ਮਾਰੀਆਂ ਸੜਕਾਂ ਦੇ ਉੱਪਰ ਬਹਿੰਦੀਆਂ ਨੇ। ਹਾਲਾਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਖੁਦ ਧਰਨੇ ਦੇ ਵਿੱਚੋਂ ਨਿਕਲੀ ਆ। ਅੰਨਾ ਹਜ਼ਾਰੇ ਅੰਦੋਲਨ ਚੱਲਿਆ, ਅੰਨਾ ਹਜ਼ਾਰੇ ਅੰਦੋਲਨ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਉੱਭਰ ਕੇ ਸਾਹਮਣੇ ਆਈ ਹੈ। ਤਾਂ ਸਾਡੇ ਨਾਲ ਇਸ ਵਕਤ ਕਿਸਾਨ ਯੂਨੀਅਨ ਡਕੌਂਦਾ ਦੇ ਜਿਹੜੇ ਸੂਬਾ ਪ੍ਰਧਾਨ ਨੇ ਉਹ ਮੌਜੂਦ ਨੇ, ਬੂਟਾ ਸਿੰਘ ਬੁਰਜਗਿੱਲ। ਅਸੀਂ ਸਵਾਗਤ ਕਰਦੇ ਹਾਂ। ਬੂਟਾ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਪਹਿਲਾਂ ਸਤਿ ਸ੍ਰੀ ਅਕਾਲ ਵੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਵਾਲ ਹੀ ਉੱਥੋਂ ਸ਼ੁਰੂ ਹੁੰਦਾ। ਪਹਿਲਾਂ ਤਾਂ ਅੱਜ ਦਾ ਜਿਹੜਾ ਦਿਨ ਆ ਉਹ ਇੱਕ ਅਜਿਹਾ ਦਿਨ ਆ ਜਦੋਂ ਕਿ 1 ਸਾਲ ਪਹਿਲਾਂ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਘਰਾਂ ਨੂੰ ਵਾਪਸ ਪਰਤੇ ਸੀ। ਕੀ ਲੱਗਦਾ ਅੱਜ ਦੇ ਦਿਨ ਨੂੰ ਮਨਾ ਰਹੇ ਹੋ, ਖੁਸ਼ੀਆਂ ਦੇ ਨਾਲ ਮਨਾ ਰਹੇ ਹੋ? ਕੁਝ ਕੁ ਜਥੇਬੰਦੀਆਂ ਤੁਹਾਡੀਆਂ ਸਵਾਲ ਚੁੱਕਦੀਆਂ ਨੇ ਕਿ ਖੁਸ਼ੀ ਕਾਹਦੀ, ਹਲੇ ਸਾਡੀਆਂ ਮੰਗਾਂ ਤਾਂ ਅੱਧ ਵਿਚਾਲੇ ਪਈਆਂ ਨੇ। 2-4 ਦਿਨ ਪਹਿਲਾਂ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ ਹੈ ਦਿੱਲੀ ਦੇ ਵਿੱਚ, ਗੁਰਦੁਆਰਾ ਰਕਾਬਗੰਜ ਸਾਹਿਬ। ਸੰਯੁਕਤ ਮੋਰਚੇ ਦੇ ਸਾਰੇ ਜਿਹੜੇ ਮੈਂਬਰ ਆ ਉਹਦੇ ਵਿੱਚ ਸ਼ਾਮਲ ਸੀ। ਅਸੀਂ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਕਿ 19 ਨਵੰਬਰ 2021 ਨੂੰ 1 ਸਾਲ ਤੋਂ ਉੱਪਰ ਹੋ ਗਿਆ ਸੀ ਸਾਨੂੰ ਬਾਰਡਰਾਂ ਦੇ ਉੱਪਰ ਬੈਠਿਆਂ ਨੂੰ। ਗੁਰਪੁਰਬ ਵਾਲਾ ਦਿਨ ਸੀਗਾ, ਬਾਬੇ ਨਾਨਕ ਦਾ ਜਨਮ ਦਿਹਾੜਾ। ਤਾਂ ਮੋਦੀ ਉਸ ਦਿਨ ਝੁਕਿਆ ਸੀ ਆ ਕੇ। 19 ਨਵੰਬਰ ਨੂੰ ਉਹਨੇ ਐਲਾਨ ਕੀਤਾ ਇਸ ਸਵੇਰੇ 8 ਵਜੇ ਕਿ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ, ਸਾਥੋਂ ਕਿਤੇ ਫਰਕ ਰਹਿ ਗਿਆ। ਅਸੀਂ ਜਿਹੜੇ ਤਿੰਨੇ ਕਾਨੂੰਨ ਹੈ ਕਾਲੇ, ਇਹਨਾਂ ਨੂੰ ਵਾਪਸ ਲੈਣ ਦਾ ਫੈਸਲਾ ਕਰ ਲਿਆ। ਤੇ ਜਿਸ ਦਿਨ ਅਜਲਾਸ ਬੈਠੂਗਾ ਪਾਰਲੀਮੈਂਟ ਉਸ ਦਿਨ ਅਸੀਂ ਇਹ ਤਿੰਨੇ ਕਾਨੂੰਨ ਵਾਪਸ ਲੈ ਲਾਂਗੇ। ਇਹ ਇੱਕ ਬਹੁਤ ਵੱਡਾ ਇਤਿਹਾਸਕ ਦਿਹਾੜਾ। ਉਸ ਦਿਨ ਮੈਨੂੰ ਲੱਗਦਾ ਕਿ ਇੰਡੀਆ ਤਾਂ ਕੀ ਪੂਰੀ ਦੁਨੀਆ ਨੇ ਖੁਸ਼ੀਆਂ ਮਨਾਈਆਂ ਸੀ। ਹਰ ਥਾਂ ਆਤਿਸ਼ਬਾਜ਼ੀ ਚੱਲੀ, ਭੰਗੜੇ ਪਏ, ਪੜਾਕੇ ਪਏ ਤੇ ਲੋਕ ਨੱਚੇ ਤੇ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਸੀ। ਕਿਉਂਕਿ ਇੱਕ ਪਾਸੇ ਦੁਨੀਆ ਦਾ ਤਾਨਾਸ਼ਾਹ ਮੋਦੀ ਸੀਗਾ ਤੇ ਦੂਸਰੇ ਪਾਸੇ ਲੜਨ ਵਾਲੇ ਲੋਕ ਸੀਗੇ, ਮਜ਼ਦੂਰ, ਕਿਸਾਨ, ਗਰੀਬ, ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਸਾਡੀਆਂ ਜ਼ਮੀਨਾਂ ਗਈਆਂ ਕਿ ਗਈਆਂ। ਇਸ ਕਰਕੇ ਇਸ ਗੱਲ ਦੀ ਖੁਸ਼ੀ ਮਨਾਈ ਜਿਵੇਂ ਨੇਕੀ ਅਤੇ ਬਦੀ ਦੀ ਖੁਸ਼ੀ ਹੁੰਦੀ ਹੈ, ਕਿ ਅਸਲ ਦੇ ਵਿੱਚ ਲੋਕਾਂ ਦੀ ਜਿੱਤ ਹੋਈ ਹੈ। ਤੇ ਅੱਜ ਉਸ ਨੂੰ ਪੂਰਾ ਸਾਲ ਹੋ ਗਿਆ ਉਸ ਦਿਨ ਨੂੰ। ਤੇ ਹੁਣ ਅਸੀਂ ਫੈਸਲਾ ਕੀਤਾ ਅੱਜ ਵੀ ਕਿ ਪੂਰੇ ਇੰਡੀਆ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਇੱਕ ਤਾਂ ਸ਼ਾਮ ਨੂੰ ਦੀਪਮਾਲਾ ਕਰਨਗੀਆਂ। ਜਿੱਥੇ ਮੋਰਚੇ ਲੱਗੇ ਆ ਉੱਥੇ ਮੋਰਚਿਆਂ ਦੇ ਵਿੱਚ ਇਸ ਇਤਿਹਾਸਕ ਦਿਹਾੜੇ ਨੂੰ ਫੇਰ ਦੁਹਰਾਇਆ ਜਾਊਗਾ। ਆਤਿਸ਼ਬਾਜ਼ੀ ਚੱਲੂਗੀ, ਪੜਾਕੇ ਚੱਲਣਗੇ। ਪੂਰੀ ਦੁਨੀਆ ਨੂੰ ਸੱਦਾ ਦਿੱਤਾ ਸੰਯੁਕਤ ਮੋਰਚੇ ਨੇ ਕਿ ਅੱਜ ਦੇ ਦਿਨ 'ਤੇ ਅੱਗੇ ਤੋਂ ਜਿਹੜੀਆਂ ਆਉਣ ਵਾਲੀਆਂ ਸਰਕਾਰਾਂ ਅਜਿਹੇ ਲੋਕ ਮਾਰੂ ਕਾਨੂੰਨ ਨਾ ਲੈ ਕੇ ਆਉਣ। ਇਹ ਜਿਹੜਾ 1 ਸਾਲ ਬਾਅਦ ਮਤਲਬ ਅੱਜ ਦਿਹਾੜਾ ਮਨਾਉਣੇ ਆ, ਇੱਕ ਮੁੜ ਚੇਤਾਵਨੀ ਆ ਸਾਡੀ ਇਹ ਸਰਕਾਰਾਂ ਨੂੰ, ਕਾਰਪੋਰੇਟ ਘਰਾਣਿਆਂ ਨੂੰ, ਕਿ ਇੱਕ ਵਾਰ ਤਾਂ ਤੁਸੀਂ ਪੰਗਾ ਲਿਆ ਸੀ, ਮੁੜ ਕੇ ਪੰਗਾ ਨਾ ਲਿਓ। ਲੋਕ ਭੁੱਲਦੇ ਨਹੀਂ ਹੈ ਇਸ ਦਿਹਾੜੇ ਨੂੰ। ਇਸ ਕਰਕੇ ਬੜੀ ਧੂਮਧਾਮ ਦੇ ਨਾਲ ਅੱਜ ਦਾ ਦਿਹਾੜਾ ਜਿਹੜਾ ਅਸੀਂ ਸੰਯੁਕਤ ਮੋਰਚੇ ਵੱਲੋਂ ਮਨਾ ਰਹੇ ਹਾਂ। ਕੀ ਲੱਗਦਾ ਹੈਗਾ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕੱਲ੍ਹ ਸਵਾਲ ਖੜੇ ਕਰੇ ਗਏ ਨੇ ਕਿ ਕੁਝ ਕੁ ਜਥੇਬੰਦੀਆਂ ਤਾਂ ਅਜਿਹੀਆਂ ਨੇ ਜਿਹੜੀਆਂ ਕਿ ਫੰਡ ਇਕੱਠੇ ਕਰਨ ਦੀਆਂ ਮਾਰੀਆਂ ਦੱਸਦੀਆਂ ਰਹਿੰਦੀਆਂ ਨੇ ਕਿ ਅਸੀਂ ਹੈਗੇ ਹਾਂ? ਦੇਖੋ, ਇੱਕ ਜ਼ਿੰਮੇਵਾਰ
ਆਦਮੀ ਹੈ, ਪੰਜਾਬ ਦਾ ਮੁੱਖ ਮੰਤਰੀ ਹੈ। ਲੋਕਾਂ ਨੇ ਬੜੇ ਚਾਵਾਂ ਦੇ ਨਾਲ ਆਮ ਆਦਮੀ ਪਾਰਟੀ ਦੇ 92 ਮੈਂਬਰਾਂ ਨੂੰ ਜਿਤਾਇਆ, ਐਮਐਲਏ ਨੂੰ। ਇੱਕ ਮੁੱਖ ਮੰਤਰੀ ਹੁੰਦੇ ਹੋਏ ਅਜਿਹੇ ਬੇਸੁਰੇ ਬਿਆਨ ਦੇਣੇ ਸ਼ੋਭਾ ਨਹੀਂ ਪਾਉਂਦੇ। ਕੋਈ ਵੀ ਜਿਹੜਾ ਉੱਚ ਕੋਟੀ ਦਾ ਨੁਮਾਇੰਦਾ ਹੈ, ਉਹਨੂੰ ਬੜਾ ਸੋਚ ਸਮਝ ਕੇ ਬੋਲਣਾ ਚਾਹੀਦਾ। ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਸਿਰਫ ਤੇ ਸਿਰਫ ਇਹ ਫੰਡਾਂ ਬਾਰੇ ਨਹੀਂ, ਮਤਲਬ ਜਥੇਬੰਦੀਆਂ ਤੇ ਜੇ ਫੰਡਾਂ ਵਾਲਾ ਸਵਾਲ ਹੈ ਤਾਂ ਫਿਰ 3 ਕਾਲੇ ਕਾਨੂੰਨ ਕਿਵੇਂ ਰੱਦ ਹੋ ਗਏ, ਉਧਰ ਨੂੰ ਨਿਗਾਹ ਮਾਰਨੀ ਚਾਹੀਦੀ ਹੈ, ਨਾ ਕਿ ਛੋਟੀਆਂ ਗੱਲਾਂ ਵੱਲ ਨੂੰ। ਆਪਣੀ ਪੀੜ੍ਹੀ ਥੱਲੇ ਛੋਟਾ ਫੇਰਨ। 32 ਜਥੇਬੰਦੀਆਂ ਦੀ ਮੀਟਿੰਗ ਹੋਈ 6 ਸਤੰਬਰ ਨੂੰ, ਬਹੁਤ ਸਾਰੀਆਂ ਮੰਗਾਂ ਤੇ ਹਾਂ ਭਰੀ ਉਹਨੇ। ਆਹ ਟੋਲ ਪਲਾਜ਼ੇ ਬਾਰੇ ਵੀ ਉਹਨੇ ਕਿਹਾ ਕਿ 2-4 ਦਿਨਾਂ ਤੱਕ ਪ੍ਰਧਾਨ ਜੀ ਮੈਂ ਬੁਲਾਉਣਾ ਤੁਹਾਨੂੰ। ਤੇ ਜੇ ਕਿਸੇ ਦੀ ਸੁਣੀ ਨਹੀਂ ਜਾਂਦੀ, ਕੋਈ ਮੰਗ ਤੇ ਉਹਨਾਂ ਤੇ ਸਹਿਮਤੀ ਤਾਂ ਦੇ ਦੇਣੀ ਹੈ, ਉਹਨਾਂ ਨੂੰ ਲਾਗੂ ਨਹੀਂ ਕਰਨਾ। ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਨੂੰ ਕਿ ਮਾਨ ਸਾਹਿਬ ਤੂੰ ਕਿਹਾ ਸੀ ਕਿ ਅਗਲੀ ਮੀਟਿੰਗ ਬੁਲਾ ਕੇ ਕਰਜ਼ੇ ਦਾ ਹੱਲ ਲੱਭਾਂਗੇ, ਕਿਉਂ ਨਹੀਂ ਬੁਲਾਈ ਅਗਲੀ ਮੀਟਿੰਗ? ਤੂੰ ਕਿਹਾ ਸੀ ਕਿ ਸਾਰੇ ਦਾ ਸਾਰਾ ਜਿਨ੍ਹਾਂ ਨੇ ਅਗੇਤਾ ਸਿੱਧੀ ਬਿਜਾਈ ਝੋਨੇ ਦੀ ਕੀਤੀ ਸੀ, ਸਾਰੇ ਦੇ ਸਾਰੇ 15 ਦਿਨਾਂ ਦੇ ਵਿੱਚ ਖਾਤਿਆਂ ਦੇ ਵਿੱਚ ਪੈਸੇ ਪਾ ਦਿਆਂਗੇ, ਕਿਉਂ ਨਹੀਂ ਪਾਏ? ਜਿਹੜੀ ਲੰਪੀ ਸਕਿਨ ਨਾਂ ਦੀ ਬਿਮਾਰੀ ਪਸ਼ੂਆਂ ਨੂੰ ਪਈ, ਉਹਨੇ ਕਿਹਾ ਸੀ ਕਿ ਅਸੀਂ ਇਹਦੀ ਗਿਣਤੀ ਕਰਾ ਕੇ ਕਿੰਨੇ ਪਸ਼ੂ ਮਰ ਗਏ, ਕਿੰਨੇ ਬਿਮਾਰ ਹੈ, ਤੇ ਉਹਨਾਂ ਦਾ ਵੀ ਥੋੜ੍ਹੇ ਦਿਨਾਂ ਦੇ ਵਿੱਚ ਅਸੀਂ ਮੁਆਵਜ਼ਾ ਦੇਣ ਦਾ ਐਲਾਨ ਕਰਾਂਗੇ, ਕਿਉਂ ਨਹੀਂ ਕੀਤਾ? ਗੁਲਾਬੀ ਸੁੰਡੀ ਦੇ ਨਾਲ ਨਰਮਾ ਮਾਰਿਆ ਗਿਆ, ਉਹਨੇ ਕਿਹਾ ਕਿ ਛੇਤੀ ਅਸੀਂ ਇਹਦਾ ਮੁਆਵਜ਼ਾ ਦੇਣ ਜਾ ਰਹੇ ਹਾਂ, ਕਿਉਂ ਨਹੀਂ ਦਿੱਤਾ? 1 ਲੱਖ ਏਕੜ ਰੋਪੜ ਏਰੀਏ ਦੇ ਵਿੱਚ ਜਿਹੜਾ ਚਾਈਨਾ ਵਾਇਰਸ ਝੋਨੇ ਨੂੰ ਪਿਆ ਹੈ, ਜਿਨ੍ਹਾਂ ਨੇ ਕੱਚਾ ਹੀ ਵਾਹ ਦਿੱਤਾ, ਉਹ ਨਿਛਰਿਆ ਨਹੀਂ ਹੈ ਝੋਨਾ, ਉਹ ਕਹਿੰਦਾ ਸੀ ਮੈਂ ਗਿਰਦਾਵਰੀ ਕਰਕੇ ਮੁਆਵਜ਼ੇ ਦਾ ਐਲਾਨ ਕਰੂੰਗਾ, ਕਿਉਂ ਨਹੀਂ ਕੀਤਾ? ਜੇ ਅਗਰ ਮੰਗਾਂ ਮੰਨ ਲੈਣੀਆਂ, ਹਾਂ ਕਰ ਦੇਣੀਆਂ, ਉਸ ਤੋਂ ਬਾਅਦ ਲਾਗੂ ਨਹੀਂ ਕਰਨੀਆਂ, ਤੇ ਲੋਕਾਂ ਦੇ ਪੱਲੇ ਰਹਿ ਵੀ ਕੀ ਜਾਊਗਾ? ਇਹ ਕਹਿ ਦਿੰਦੇ ਐਮਐਲਏ ਦੇ ਘਰ ਘੇਰ ਲਓ, ਐਮਪੀਆਂ ਦੇ ਘਰ ਘੇਰ ਲਓ। ਆ ਤੇਰੀ ਕੋਠੀ ਦਾ ਘਰਾਓ ਕੀਤਾ ਸੀ ਸੰਗਰੂਰ, ਇਹਨੇ ਉਗਰਾਹਾਂ ਵਾਲੇ ਨੇ, ਕੌਣ ਸੀ ਕੋਠੀ ਦੇ ਅੰਦਰ? ਆ ਇੱਥੋਂ ਉੱਠ ਕੇ ਮੀਤ ਹੇਅਰ ਦਾ ਕੋਠੀ ਦਾ ਘਰਾਓ ਕੀਤਾ, ਕੌਣ ਆ ਕੋਠੀ ਦੇ ਅੰਦਰ? ਕਬੂਤਰ ਬੋਲਦੇ ਆ ਇਹਨਾਂ ਦੀਆਂ ਕੋਠੀਆਂ ਦੇ ਵਿੱਚ, ਜਿਹੜੇ ਕਹਿ ਦਿੰਦੇ ਆ ਲੋਕਾਂ ਨੂੰ ਤੰਗ ਨਾ ਕਰੋ, ਸਾਡੇ ਐਮਐਲਏ ਦੇ ਐਮਪੀਆਂ ਦੀਆਂ ਕੋਠੀਆਂ ਦਾ ਘਰਾਓ ਕਰ ਲਓ। ਇਹ ਤਾਂ ਜਿਸ ਦਿਨ ਐਲਾਨ ਹੋ ਜਾਂਦਾ ਉਸੇ ਦਿਨ ਹੀ ਚੰਡੀਗੜ੍ਹ ਵੱਜਦੇ ਆ, ਜੇ ਕੋਈ ਐਮਪੀ ਬਣ ਜਾਂਦਾ ਦਿੱਲੀ ਵੱਜਦੇ ਆ। ਇਹ ਲੋਕਾਂ ਨੂੰ ਬੁੱਧੂ ਬਣਾਉਣ ਤੇ ਲੱਗੇ ਹੋਏ ਆ। ਇਹ ਖੁਦ ਆਪਣੇ ਕਿਉਂ ਧਰਨੇ ਲਾਏ? ਆਪ ਤਾਂ ਧਰਨੇ ਦੇ ਵਿੱਚੋਂ ਨਿਕਲੀ ਹੈ ਇਹਨਾਂ ਦੀ ਪਾਰਟੀ। ਅੰਨਾ ਹਜ਼ਾਰੇ ਦਾ ਅੰਦੋਲਨ ਭੁੱਲਿਆ ਕਿਸੇ ਨੂੰ? ਕੇਜਰੀਵਾਲ ਨੂੰ ਭੁੱਲਿਆ? ਇਹ ਦੂਜਿਆਂ ਨੂੰ ਕਹਿਣਾ ਸੌਖਾ ਹੁੰਦਾ, ਆਪਦੀ ਪੀੜ੍ਹੀ ਥੱਲੇ ਛੋਟਾ ਮਾਰਨਾ ਚਾਹੀਦਾ। ਉਹ ਕਹਿੰਦਾ ਮੈਂ ਵੀ ਕਿਸਾਨ ਦਾ ਪੁੱਤ ਹਾਂ, ਕਿਸਾਨਾਂ ਦੇ ਘਰਾਂ ਚੋਂ ਨਿਕਲਾਂਗਾ, ਆਮ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ 60-60 ਫੁੱਟ ਡੂੰਘੇ ਟੋਇਆਂ ਦੇ ਵਿੱਚੋਂ ਜਾ ਕੇ ਜੈਨ ਡੋਰੀਆਂ ਬਦਲੀਆਂ ਨੇ। 13 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ ਹਾਂ, 14 ਮਹੀਨੇ ਬੈਠੇ ਰਹੇ ਹਾਂ ਟੋਲ ਪਲਾਜ਼ਿਆਂ ਤੇ, ਰੇਲਵੇ ਸਟੇਸ਼ਨਾਂ ਤੇ, ਮੌਲਾਂ ਦੇ ਅੱਗੇ। ਮੈਂ ਤਾਂ ਦੇਖਿਆ ਨਹੀਂ ਉਹ ਜ਼ਿਮੀਂਦਾਰਾਂ ਦਾ ਮੁੰਡਾ ਭਗਵੰਤ ਮਾਨ ਕਿਹੜੇ ਧਰਨੇ 'ਚ ਬੈਠਾ ਸੀ। ਇਹ ਕਿਹਨੂੰ ਸਿਖਾਉਂਦੇ ਇਹੋ ਜਿਹੀਆਂ ਗੱਲਾਂ? ਇਹ ਲੋਕਾਂ ਨੂੰ ਬੁੱਧੂ ਬਣਾ ਲੈਣਗੇ, ਸਾਨੂੰ ਨਹੀਂ ਬਣਾ ਸਕਦੇ। ਕਹਿੰਦਾ ਕਿ ਆਮ ਲੋਕ ਪਰੇਸ਼ਾਨ ਹੁੰਦੇ ਨੇ, ਆਮ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈਗੀ ਜੇਕਰ ਕੋਈ ਸੜਕ ਮੱਲ ਕੇ ਬਹਿੰਦਾ। ਪਰੇਸ਼ਾਨ ਹੋਇਆ ਹੀ ਸੜਕ ਤੇ ਆਉਂਦਾ ਹੁੰਦਾ, ਖੁਸ਼ੀ ਦੇ ਵਿੱਚ ਕੋਈ ਨਹੀਂ ਸੜਕ ਤੇ ਆਉਂਦਾ। ਜਦੋਂ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਰੋਗੇ, ਜੇ ਲੋਕ ਸਾਨੂੰ ਪਰੇਸ਼ਾਨ ਕੀਤਾ, 3 ਕਾਲੇ ਕਾਨੂੰਨ ਬਣਾਏ ਤਾਂ 2 ਮਹੀਨੇ ਰੇਲਾਂ ਰੋਕੀਆਂ, ਸੜਕਾਂ ਰੋਕੀਆਂ, ਦਿੱਲੀ ਦੇ ਬਾਰਡਰ ਰੋਕੇ। ਅਗਰ ਇਹ ਲੋਕ ਪੱਖੀ ਕਾਨੂੰਨ ਬਣਾਏ ਹੁੰਦੇ ਤਾਂ ਕਾਹਨੂੰ ਕਿਸੇ ਨੂੰ ਜਾਣਾ ਪੈਂਦਾ? ਜਦੋਂ ਬੰਦਾ ਸੀਐਮ ਬਣ ਜਾਂਦਾ ਜਾਂ ਪ੍ਰਧਾਨ ਮੰਤਰੀ ਬਣ ਜਾਂਦਾ ਜਾਂ ਐਮਐਲਏ ਬਣ ਜਾਂਦਾ, ਐਮਪੀ ਬਣ ਜਾਂਦਾ, ਉਹ ਲੋਕਾਂ ਦਾ ਨੁਮਾਇੰਦਾ ਨਹੀਂ ਰਹਿੰਦਾ। ਉਹ ਇੱਕ ਸਰਕਾਰੀ ਮਸ਼ੀਨਰੀ ਦਾ ਪੁਰਜਾ ਬਣ ਜਾਂਦਾ, ਉਹਦੇ ਵਿੱਚ ਫਿੱਟ ਹੋ ਜਾਂਦਾ। ਜੋ ਕੁਛ ਜਿਹੜਾ ਪ੍ਰਬੰਧ ਆ ਉਹ ਬੁਲਾਉਂਦਾ ਉਹੀ ਬੋਲਦਾ। ਭਗਵੰਤ ਮਾਨ ਤਾਂ ਕਹਿੰਦੇ ਅਸੀਂ ਤੁਹਾਡੇ ਵਿੱਚੋਂ ਆ ਤੇ ਤੁਹਾਡੇ ਹੀ ਰਵਾਂਗੇ। ਕਿੱਥੋਂ ਦਿਖਾਉਣਗੇ ਅਸੀਂ ਕਿ ਤੁਹਾਡੇ ਵਿੱਚੋਂ ਤੁਹਾਡੇ ਰਹਾਂਗੇ? ਆ ਮੈਂ ਮਿਸਾਲਾਂ ਦੇ ਕੇ ਹਟਿਆ, ਫਿਰ ਸਾਨੂੰ ਕੀ ਲੋੜ ਆ? ਮੇਰੇ ਨਾਲ ਉਹਨੇ ਵਾਅਦਾ ਕੀਤਾ ਸੀ ਕਿ 5-4 ਦਿਨਾਂ ਨੂੰ ਬੁਲਾਉਣਾ ਟੋਲ ਪਲਾਜ਼ੇ ਦੇ ਹੱਲ ਲਈ। 2.5 ਮਹੀਨੇ ਹੋ ਗਏ। ਆ ਜੇ ਫਿਰ ਇੱਥੇ ਬੈਠ ਕੇ ਗੱਲ ਕਰ ਲੈ ਲੋਕਾਂ ਦੇ ਵਿੱਚ। ਸਾਦੇ ਹਾਂ ਅਸੀਂ ਤਾਂ, ਪਹਿਲਾਂ ਇੱਥੇ ਹੀ ਉਸੇ ਨੇ ਸ਼ੁਰੂ ਕੀਤਾ ਸੀ ਇਹ ਆ ਟੋਲ ਪਲਾਜ਼ਾ, ਕਿ ਇੱਥੇ ਨਹੀਂ ਲੱਗਣਾ ਚਾਹੀਦਾ। ਮਾਨ ਨਹੀਂ ਕੀਤਾ ਸੀ ਸ਼ੁਰੂ ਇਹ। ਤੁਸੀਂ ਇੱਥੇ ਬੈਠੇ ਹੋ, ਇੱਥੋਂ 4 ਕਿਲੋਮੀਟਰ ਦੀ ਦੂਰੀ ਤੇ ਲਾਭ ਉਗੋਕੇ ਦਾ ਘਰ ਆ, ਐਮਐਲਏ ਆ। ਇੱਥੋਂ 4 ਕਿਲੋਮੀਟਰ ਦੀ ਦੂਰੀ ਤੇ ਮੀਤ ਹੇਅਰ ਜਿਹੜੇ ਕਿ ਕੈਬਨਿਟ ਮੰਤਰੀ ਆ, ਕਦੇ ਆ ਕੇ ਬੈਠੇ ਆ? ਮੀਤ ਹੇਅਰ ਦੇ ਤਾਂ ਮੈਂ ਪਹਿਲਾਂ ਕਹਿ ਚੁੱਕਿਆ ਵੀ ਜਾ ਕੇ ਆਏ ਆ। ਜਿੱਥੋਂ ਤੱਕ ਤੁਸੀਂ ਉਗੋ ਦੀ ਗੱਲ ਕਰਦੇ ਹੋ, ਇੱਥੋਂ ਦੀ 20 ਵਾਰੀ ਲੰਘਿਆ ਹੋਊਗਾ, ਉਹਨੂੰ ਦਿੰਦੇ ਨਹੀਂ ਆ ਲੋਕ ਬੈਠੇ। ਉਹਦੇ ਪਿੰਡ ਵਾਲਿਆਂ ਤੋਂ ਨਹੀਂ ਇਹ ਟੈਕਸ ਲਿਆ ਜਾਂਦਾ। ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ, ਨਾ ਕਿ ਸਾਡੀ। ਕੀ ਲੱਗਦਾ ਗਾ ਜਿਹੜੀਆਂ ਹੁਣ ਜੇਕਰ ਅਸੀਂ ਸਰਕਾਰਾਂ ਦੀ ਗੱਲ ਕਰਦੇ ਹਾਂ, ਸਰਕਾਰਾਂ ਦੇ ਨਾਲ ਤੁਸੀਂ ਸਿੱਧਾ ਮੱਥਾ ਲਾਇਆ ਗਾ, ਪਹਿਲਾਂ ਸੈਂਟਰ ਦੇ ਨਾਲ ਲਾ ਕੇ ਬੈਠੇ ਰਹੇ, ਹੁਣ ਗੁਜਰਾਤ ਦੀਆਂ ਵੋਟਾਂ ਨੇ, ਫਿਰ ਇਹ ਕਿਹਾ ਜਾ ਰਿਹਾ ਕਿ ਗੁਜਰਾਤ ਦੀਆਂ ਵੋਟਾਂ ਦੇ ਵਿੱਚ ਜਾ ਕੇ ਵੀ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ। ਤੁਹਾਡੀਆਂ ਜਥੇਬੰਦੀਆਂ ਇਹ ਸਵਾਲ ਚੱਕਦੀਆਂ ਨੇ। ਦੇਖੋ, ਸਾਡੀ ਜਥੇਬੰਦੀ ਦਾ ਅਜੇ ਕੋਈ ਫੈਸਲਾ ਨਹੀਂ ਹੈ, ਸੰਯੁਕਤ ਮੋਰਚੇ ਦਾ। ਅਸੀਂ 8 ਤਰੀਕ ਨੂੰ ਦੁਬਾਰਾ ਕਰਨਾਲ ਦੇ ਵਿੱਚ ਮੀਟਿੰਗ ਬੁਲਾਈ ਹੈ। ਅਗਲੇ ਫੈਸਲੇ ਉਹਦੇ 'ਚ ਕਰਨੇ ਆ। ਸਿਰਫ ਅਸੀਂ 3 ਫੈਸਲੇ ਕੀਤੇ ਆ ਕਿ ਆ ਜਿਹੜਾ 19 ਨਵੰਬਰ ਹੈ ਇਹ ਪੂਰੇ ਧੂਮਧਾਮ ਨਾਲ ਮਨਾਉਣਾ, ਜਿੱਤ ਦੀ ਖੁਸ਼ੀ ਦੇ ਵਿੱਚ ਮਨਾਉਣਾ। ਇਤਿਹਾਸਕ ਦਿਹਾੜੇ ਦੇ ਤੌਰ 'ਤੇ ਇਹਨੂੰ ਹਰ ਵਾਰ ਮਨਾਇਆ ਕਰਾਂਗੇ।
ਦੂਸਰਾ ਜਿਹੜਾ 26 ਜਨਵਰੀ ਨੂੰ ਜਿਸ ਦਿਨ ਅਸੀਂ ਚਾਲੇ ਪਾਏ ਸੀ ਦਿੱਲੀ ਵੱਲ ਨੂੰ, ਉਸ ਦਿਨ ਅਸੀਂ ਚੰਡੀਗੜ੍ਹ ਵੱਲ ਨੂੰ ਚਾਲੇ ਪਾਉਣੇ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਾਣਗੇ। ਰਾਜਪਾਲ ਭਵਨ ਵੱਲ ਮਤਲਬ ਮਾਰਚ ਕਰਾਂਗੇ ਅਸੀਂ, ਅਤੇ ਉੱਥੇ ਜਾ ਕੇ ਮੰਗ ਪੱਤਰ ਦੇਵਾਂਗੇ। ਇਕੱਲਾ ਪੰਜਾਬ 'ਚ ਨਹੀਂ ਹੋਊਗਾ, ਪੂਰੇ ਇੰਡੀਆ ਦੇ ਵਿੱਚ ਹੋਊਗਾ। ਉਦੋਂ ਬਾਅਦ ਆਉਂਦਾ 11 ਦਸੰਬਰ, ਉਹ ਵੀ ਇੱਕ ਇਤਿਹਾਸਕ ਦਿਹਾੜਾ ਹੈ, ਜਿਸ ਦਿਨ ਅਸੀਂ ਦਿੱਲੀ ਤੋਂ ਫਤਿਹ ਮਾਰਚ ਕੀਤਾ, ਮਤਲਬ ਪੰਜਾਬ ਵੱਲ ਨੂੰ, ਹਰਿਆਣੇ ਵੱਲ ਨੂੰ, ਯੂਪੀ ਵੱਲ ਨੂੰ ਮੋਰਚੇ ਛੱਡੇ ਆ ਅਸੀਂ ਜੇ ਕਹਿਣਾ ਹੋਵੇ। ਉਸ ਦਿਨ 'ਤੇ ਅਸੀਂ ਜਿੰਨੇ MP ਹੈ, ਚਾਹੇ ਉਹ ਵਿਰੋਧੀ ਪਾਰਟੀਆਂ ਦੇ ਆ, ਚਾਹੇ BJP ਦੇ ਆ, ਸਾਰਿਆਂ ਨੂੰ ਇੱਕ ਵਾਰ ਚੇਤਾਵਨੀ ਪੱਤਰ ਅਸੀਂ ਦੇਣ ਜਾ ਰਹੇ ਹਾਂ ਕਿ ਜਾਂ ਤਾਂ ਰਹਿੰਦੀਆਂ ਮੰਗਾਂ ਲਾਗੂ ਕਰ ਦਿਓ, ਨਹੀਂ ਮੁੜ ਮੋਰਚਾ ਲਾਇਆ ਜਾ ਸਕਦਾ। ਗੁਰਨਾਮ ਸਿੰਘ ਚੜੂਨੀ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੰਦੇ ਨਜ਼ਰ ਆਉਂਦੇ ਨੇ, ਤਾਂ ਉਹ ਕਹਿੰਦੇ ਨੇ ਕਿ ਜਿਹੜਾ ਲਖੀਮਪੁਰ ਖੀਰੀ ਦਾ ਮੋਰਚਾ ਸੀ ਉਹ ਵੀ ਵੇਚ ਦਿੱਤਾ ਗਿਆ। ਮੈਂ ਤਾਂ ਥਾਣੇ ਦੇ ਵਿੱਚ ਸੀ, ਚੜੂਨੀ ਨੂੰ ਤਾਂ ਕਿਸੇ ਨੇ ਪੁੱਛਿਆ ਵੀ ਨਹੀਂ ਹੈਗਾ। ਦੇਖੋ, ਮੈਂ ਅਜਿਹੀ ਸ਼ਬਦਾਵਲੀ ਨਾ ਕਦੇ ਨਹੀਂ ਵਰਤੂੰਗਾ, ਨਾ ਮੈਂ ਵਰਤਣੀ ਚਾਹੁੰਦਾ। ਹੁਣ ਤੱਕ ਡੱਲੇਵਾਲ ਨੇ ਬਥੇਰਾ ਕਿਹਾ ਮੋਰਚਾ ਵੇਚਤਾ। ਹੁਣ ਡੱਲੇਵਾਲ ਚੁੱਪ ਕਰਕੇ ਹੁਣ ਚੜੂਨੀ ਕਹਿਣ ਲੱਗ ਗਿਆ। ਇਹ ਸੁਣਦੇ ਨਹੀਂ ਹੈ, ਜਿਹੜੇ ਲੋਕ ਮੋਰਚੇ ਦੇ ਵਿੱਚ ਖੁਦ ਰਹੇ ਹੋਣ ਉਹ ਕਹਿਣ ਮੋਰਚਾ ਵੇਚਤਾ। ਵਿਰੋਧੀ ਧਿਰਾਂ ਤਾਂ ਕਹਿਣ, ਜਿਹੜੇ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਰਹੇ ਉਹ ਕਿਉਂ ਕਹਿਣ? ਉਹਨਾਂ ਨੂੰ ਸੋਚ ਕੇ ਬੋਲਣਾ ਚਾਹੀਦਾ। ਕੀ ਲੱਗਦਾ ਗਾ ਹੁਣ ਆਉਣ ਵਾਲੀ ਸਥਿਤੀ ਕੀ ਹੋ ਸਕਦੀ ਹੈ? ਲੱਗਦਾ ਵੀ 26 ਨਵੰਬਰ ਦੀ ਤੁਸੀਂ ਗੱਲ ਕਰ ਰਹੇ ਹੋ, ਰਾਜ ਭਵਨ ਵੱਲ ਕਿਸਾਨ ਜਾਂ ਜਿਹੜੇ ਨੌਜਵਾਨ ਨੇ ਉਹ ਜਾਣ ਨੂੰ ਤਿਆਰ ਹੋਣਗੇ ਤੁਹਾਡੇ ਨਾਲ? ਬਿਲਕੁਲ ਦੇਖੋਗੇ, 26 ਨਵੰਬਰ ਨੂੰ ਆ ਕੇ ਦੇਖਿਓ ਮੋਹਾਲੀ ਦੇ ਵਿੱਚ ਕਿੱਡਾ ਵੱਡਾ ਇਕੱਠ ਹੁੰਦਾ। ਇਕੱਲਾ ਮਤਲਬ ਇਹੀ ਨਹੀਂ ਹੋਊਗਾ, 2 ਗਵਰਨਰ ਬੈਠੇ ਇੱਥੇ, ਇੱਕ ਹਰਿਆਣੇ ਵਾਲਾ ਬੈਠਾ, ਇੱਕ ਪੰਜਾਬ ਵਾਲਾ ਬੈਠਾ, ਦੋਨਾਂ ਦੇ ਹੀ ਦੇਖਿਓ ਤੁਸੀਂ ਕਿੱਡੇ ਵੱਡੇ ਇਕੱਠ ਹੁੰਦੇ ਆ। ਕਿਉਂਕਿ ਕਿਸਾਨ ਜਥੇਬੰਦੀਆਂ ਖੁਦ ਹੀ ਪਹਿਲਾਂ ਵਾਲੀਆਂ ਨਹੀਂ ਰਹੀਆਂ, 2020 ਵਾਲੀਆਂ ਨਹੀਂ ਰਹੀਆਂ ਕਿਸਾਨ ਜਥੇਬੰਦੀਆਂ। ਜੇਕਰ ਕਿਸਾਨ ਜਥੇਬੰਦੀਆਂ ਦੀ ਗੱਲ ਕਰਦੇ ਹਾਂ, 2 ਧਿਰਾਂ ਦੇ ਵਿੱਚ ਵੰਡੀਆਂ ਗਈਆਂ, ਇੱਕ ਸਿਆਸੀ ਹੋ ਗਈਆਂ, ਇੱਕ ਗੈਰ ਸਿਆਸੀ ਹੋ ਗਈਆਂ। ਇਹ ਪਹਿਲਾਂ ਤੋਂ ਹੀ ਐਂ ਸੀ, ਐਵੇਂ ਲੋਕਾਂ ਨੂੰ ਬੁੱਧੂ ਬਣਾਉਣ ਖਾਤਰ ਕਹਿ ਰਿਹਾ ਕੋਈ ਅਸੀਂ ਰਾਜਨੀਤਿਕਾਂ, ਅਸੀਂ ਗੈਰ ਰਾਜਨੀਤਿਕਾਂ। ਕੋਈ ਇੱਥੇ ਗੈਰ ਰਾਜਨੀਤਿਕ ਨਹੀਂ ਹੈ, ਆਪੋ ਆਪਣੀ ਸਭ ਦੀ ਸਿਆਸਤ ਹੈ। ਸਿਆਸਤ ਕੀ ਹੁੰਦੀ ਹੈ? ਇੱਕ ਮਨੋਰਥ ਨੂੰ ਪੂਰਾ ਕਰਨ ਦੇ ਲਈ ਕੋਈ ਸਰਗਰਮੀ ਕਰਨੀ, ਇਹ ਸਿਆਸਤ ਹੈ। ਅਸੀਂ ਇੱਕ ਸਿਆਸਤ ਕਰ ਰਹੇ ਹਾਂ, ਲੋਕਾਂ ਨੂੰ ਕਿਵੇਂ ਇਹਨਾਂ ਦੇ ਚੁਗਲ 'ਚੋਂ ਛਡਾਇਆ ਜਾਵੇ, ਕਿਵੇਂ ਕਰਜ਼ੇ ਦੇ ਜਾਲ 'ਚੋਂ ਕੱਢਿਆ ਜਾਵੇ, ਸਾਡਾ ਮਨਸਾ ਹੈ, ਮਨੋਰਥ ਆ। ਉਹ ਮਨੋਰਥ ਦੇ ਲਈ ਜੋ ਕੁਛ ਅਸੀਂ ਕਰਾਂਗੇ, ਅਸੀਂ ਧਰਨੇ ਲਾਵਾਂਗੇ, ਅਸੀਂ ਦਿੱਲੀ ਨੂੰ ਜਾਵਾਂਗੇ, ਚੰਡੀਗੜ੍ਹ ਨੂੰ ਲਾਵਾਂਗੇ, ਇਹ ਸਾਡੀ ਸਿਆਸਤ ਹੈ। ਤੁਸੀਂ ਸਿਆਸਤ ਦੀ ਗੱਲ ਕਰੀਓ, ਫਿਰ ਖੁਦ ਕਿਉਂ ਨਹੀਂ ਸਿਸਟਮ ਬਣ ਜਾਂਦੀਆਂ ਕਿਸਾਨ ਜਥੇਬੰਦੀਆਂ? ਜੇਕਰ ਸਿਸਟਮ ਦੀ ਤੁਸੀਂ ਗੱਲ ਕਰਦੇ ਹੋ ਵੀ ਸਿਸਟਮ ਤੋਂ ਆਜ਼ਾਦ ਕਰਾਉਣਾ, ਫਿਰ ਜਥੇਬੰਦੀਆਂ ਕਿਉਂ ਨਹੀਂ ਸਿਸਟਮ ਬਣ ਜਾਂਦੀਆਂ ਖੁਦ? ਦੇਖੋ, ਜਥੇਬੰਦੀਆਂ ਸਿਸਟਮ ਨਹੀਂ ਬਣਦੀਆਂ ਹੁੰਦੀਆਂ। ਜਿਹੜੀਆਂ ਜਥੇਬੰਦੀਆਂ ਇਹਨਾਂ ਨੂੰ ਪ੍ਰੈਸ਼ਰ ਗਰੁੱਪ ਕਹਿੰਦੇ ਅਸੀਂ। ਇਹ ਪ੍ਰੈਸ਼ਰ ਪਾ ਕੇ ਸਰਕਾਰ ਤੋਂ ਆਪਣੀਆਂ ਮੰਗਾਂ ਵੱਲ ਧਿਆਨ ਦਿਵਾਉਣਾ ਹੁੰਦਾ, ਨਾ ਕਿ ਮਤਲਬ ਇਲੈਕਸ਼ਨਾਂ ਲੜ ਕੇ। ਇਹਨਾਂ ਨੇ ਇਲੈਕਸ਼ਨਾਂ ਤਾਂ ਪਾਰਟੀਆਂ ਲੜੀ ਜਾਂਦੀਆਂ, ਉਹਨਾਂ 'ਤੇ ਦਬਾਅ ਬਣਾਉਣ ਖਾਤਰ। ਇੱਕ ਦਿਨ ਜਦੋਂ ਇਹ ਤਕੜੀਆਂ ਹੋ ਗਈਆਂ ਜਥੇਬੰਦੀਆਂ, ਫਿਰ ਪਾਰਟੀਆਂ ਨੂੰ ਇਹਨਾਂ ਤੋਂ ਪੁੱਛ ਕੇ ਜਿਹੜਾ ਹੈ ਨਾ, ਉਹ ਮਤਲਬ ਕੀ ਕਹਿੰਦੇ ਉਹਨੂੰ, ਚੋਣ ਮੈਨੀਫੈਸਟੋ, ਇਹਨਾਂ ਤੋਂ ਪੁੱਛ ਕੇ ਤਿਆਰ ਕਰਨਾ ਪਊਗਾ ਵੀ ਕਿਹੜੇ ਏਜੰਡੇ ਇਹਦੇ ਵਿੱਚ ਪਾਈਏ। ਅਜੇ ਟਾਈਮ ਲੱਗੂਗਾ। ਅਜੇ ਤਾਂ ਜੇ ਤੁਸੀਂ ਸਾਡੀ ਜਥੇਬੰਦੀ ਬਾਰੇ ਪੁੱਛੋ, ਅਸੀਂ 16 ਜ਼ਿਲ੍ਹਿਆਂ ਦੇ ਵਿੱਚ ਮਤਲਬ ਕੰਮ ਸ਼ੁਰੂ ਕੀਤਾ। ਅਜੇ ਤਾਂ ਸਾਥੋਂ ਪੰਜਾਬ ਹੀ ਨਹੀਂ ਕਵਰ ਹੋਇਆ, ਇਹ ਵੀ 16 ਦੇ ਪੂਰੇ ਜ਼ਿਲ੍ਹੇ ਨਹੀਂ ਕਵਰ ਹੋਏ। ਜਿੱਦਾਂ ਅਸੀਂ ਇਹ ਸਮਝ ਲਾ ਕੇ 12,800 ਪਿੰਡ ਆ, 12,800 ਕੱਲੀਆਂ ਕਮੇਟੀਆਂ ਬਣ ਗਈਆਂ ਨਾ, 5-5 ਮੈਂਬਰੀਆਂ, ਨਾਸਾਂ ਬੰਦ ਕਰ ਦੇਣਗੇ ਸਭ ਦੀਆਂ। ਤੁਸੀਂ ਕਿਹਾ ਕਿ ਇਹ ਸਾਡੇ ਤੋਂ ਪੰਜਾਬ ਨਹੀਂ ਕਵਰ ਹੋਇਆ, ਪੂਰੇ ਪੰਜਾਬ ਦੇ ਵਿੱਚ ਜਥੇਬੰਦੀਆਂ ਤਾਂ ਅਲੱਗ-ਅਲੱਗ ਨੇ। ਤੁਹਾਡਾ ਮੁੱਦਾ ਵੀ ਇੱਕੋ ਹੀ ਹੁੰਦਾ ਕਿ ਕਿਸਾਨੀ ਬਚਾਓ, ਮਜ਼ਦੂਰੀ ਬਚਾਓ। ਹਰੇਕ ਦਾ ਮੁੱਦਾ ਵੀ, ਨਿਸ਼ਾਨਾ ਵੀ ਇੱਕ ਆ ਵੀ ਉਸੇ 'ਤੇ ਹੀ ਲੜਨਾ। ਹਰੇਕ ਦਾ ਨਿਸ਼ਾਨਾ ਵੀ ਇਹ ਹੈ ਕਿ ਜਿਹੜੀ ਮਰਜ਼ੀ ਸਰਕਾਰ ਹੋਵੇ ਉਹਨੂੰ ਘੇਰ ਕੇ ਉਹ ਮੰਗਾਂ ਆਜ਼ਾਦ ਕਰਵਾਉਣੀਆਂ ਨੇ। ਫਿਰ ਇੱਕ ਝੰਡੇ ਥੱਲੇ ਕਿਉਂ ਨਹੀਂ ਇਕੱਠੇ ਹੋ ਸਕਦੇ? ਇੱਕ ਪਰਿਵਾਰ ਦੇ ਵਿੱਚ ਜੇ 5 ਮੈਂਬਰ ਆ ਨਾ, ਇੱਕ ਤਾਂ ਕਹੂਗਾ ਬਾਪੂ ਮੈਨੂੰ ਪੈਸੇ ਦੇ, ਭਾਵੇਂ ਜ਼ਮੀਨ ਵੇਚ, ਮੈਂ ਤਾਂ ਵਿਦੇਸ਼ਾਂ 'ਚ ਜਾਣਾ। ਇੱਕ ਕਹੂਗਾ ਮੈਂ ਤਾਂ ਇੱਥੇ ਕੋਈ ਹੋਰ ਕਾਰੋਬਾਰ ਤੋਰਨਾ। ਇੱਕ ਕਹੂਗਾ ਮੈਂ ਖੇਤੀ ਕਰਨਾ। ਸਾਰਿਆਂ ਦੇ ਮੂੰਹ ਅੱਡੋ ਅੱਡੀ ਹੁੰਦੇ ਆ। ਇਹ ਜਥੇਬੰਦੀਆਂ ਦੇ ਵੀ ਜਿਹੜੇ ਫੈਸਲੇ ਨਾ ਅੱਡੋ ਅੱਡੀ ਆ। ਸਾਡੀ ਜਥੇਬੰਦੀ ਆ, ਅਸੀਂ ਕਹਾਂਗੇ ਜੇ ਕਰਜ਼ਾ ਮਾਫੀ ਦਾ ਸਵਾਲ ਆ ਤਾਂ 10 ਏਕੜ ਵਾਲੇ ਦਾ ਹੋਣਾ ਚਾਹੀਦਾ। ਜੇ ਬਿਜਲੀ ਬਿੱਲਾਂ ਦੇ ਬਿੱਲ ਮਾਫ ਹੋਣੇ ਆ ਤਾਂ 10 ਏਕੜ ਤੱਕ ਦੇ ਹੋਣੇ ਚਾਹੀਦੇ ਆ। ਇਹੀ ਤੁਸੀਂ ਲੱਖੋਵਾਲ ਨੂੰ ਪੁੱਛ ਲਓ, ਇਹੀ ਜਾ ਕੇ ਡੱਲੇਵਾਲ ਨੂੰ ਪੁੱਛ ਲਓ, ਉਹ ਕਹਿਣਗੇ ਬਾਦਲਾਂ ਦੇ ਵੀ ਹੋਣੇ ਚਾਹੀਦੇ ਆ, ਬਾਦਲਾਂ ਦਾ ਵੀ ਕਰਜ਼ਾ ਮਾਫ ਹੋਣਾ ਚਾਹੀਦਾ। ਸਾਡਾ ਵੱਡਾ ਮਤਭੇਦ ਆ ਇਸ ਗੱਲ 'ਤੇ। ਇਸ ਕਰਕੇ ਨਹੀਂ ਇੱਕ ਝੰਡੇ ਥੱਲੇ ਇਕੱਠੀਆਂ ਹੁੰਦੀਆਂ। ਅਜੇ ਟਾਈਮ ਲੱਗੂਗਾ, ਲੋਕ ਪਰਖ ਕਰਨਗੇ। ਮੋਰਚਿਆਂ ਦੇ ਵਿੱਚੋਂ ਜਥੇਬੰਦੀਆਂ ਦੀ ਪਰਖ ਕਰਦੇ ਹੁੰਦੇ ਆ। ਸਾਡੀ ਜਥੇਬੰਦੀ ਨੂੰ ਬਹੁਤ ਹੰਗਾਰਾ ਮਿਲਿਆ ਮਤਲਬ ਇਸ ਮੋਰਚੇ ਦੇ ਵਿੱਚੋਂ। ਦਿੱਲੀ ਮੋਰਚਾ ਜਿਹੜਾ ਚੱਲਿਆ ਸੀ ਉਹਦੇ ਵਿੱਚ ਪਰਖ ਹੋਈ ਹੈ ਜਥੇਬੰਦੀਆਂ ਦੀ, ਕੁਝ ਜਥੇਬੰਦੀਆਂ ਦੀ। ਜੇਕਰ ਅਸੀਂ ਤੁਹਾਡੇ ਨਾਲ ਗੱਲ ਕਰੀ ਜਾਵੇ ਤਾਂ ਕਿੰਨੇ ਕੁ ਲੋਕ ਆ ਕੇ ਤੁਹਾਨੂੰ ਮਿਲਦੇ ਨੇ ਕਿ ਦਿੱਲੀ ਮੋਰਚੇ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ? ਬਿਲਕੁਲ ਲੋਕਾਂ ਨੇ ਪਰਖ ਕੀਤੀ ਹੈ। ਪਰਖ ਕਰਕੇ ਹੀ ਪੰਜਾਬ ਦੇ ਵਿੱਚ ਜਿਹੜਿਆਂ ਨੂੰ ਲੱਗੀਆਂ ਉਹਨਾਂ ਨੂੰ ਕਿਹਾ ਜਥੇਬੰਦੀਆਂ ਚੰਗੀਆਂ, ਉਹਨਾਂ ਦਾ ਵਧਾਰਾ ਪਸਾਰਾ ਹੋਇਆ। ਜਿਹੜਾ ਲੋਕਾਂ ਨੇ ਪਰਖ ਕੀਤੀ ਹੈ ਕਿ ਜਥੇਬੰਦੀ ਤੋਂ ਬਹੁਤੀ ਆਸ ਨਹੀਂ ਰੱਖੀ ਜਾ ਸਕਦੀ, ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਵੀ ਹੋਇਆ। ਰਾਜੇਵਾਲ ਸਾਹਿਬ ਵੀ ਕਹਿੰਦੇ ਕਿ ਅਸੀਂ ਵੀ ਜਾਵਾਂਗੇ, ਕਹਿੰਦੇ ਚੰਡੀਗੜ੍ਹ ਬੈਠਾਂਗੇ ਜਾ ਕੇ। 30 ਤਰੀਕ ਦੀ ਗੱਲ ਕਰ ਰਹੇ ਨੇ। ਦੇਖੋ, ਸਭ ਦਾ ਜਮਹੂਰੀ ਹੱਕ ਹੈ, ਡੈਮੋਕ੍ਰੇਸੀ ਹੈ। ਰਾਜੇਵਾਲ ਨੂੰ ਵੀ ਜਾਣਾ ਚਾਹੀਦਾ, ਜੇ ਕੋਈ ਹੋਰ ਹੈ ਉਹ ਵੀ ਜਾਣ। ਆਪੋ ਆਪਣੇ ਕੰਮ ਹੈ ਜਥੇਬੰਦੀਆਂ ਦੇ,
ਕੋਈ ਦਿੱਲੀ ਜਾਂਦਾ, ਕੋਈ ਚੰਡੀਗੜ੍ਹ ਜਾਂਦਾ, ਕੋਈ ਪਾਣੀ ਵਾਲੇ ਮੁੱਦੇ ਤੇ ਬਹਿੰਦਾ, ਕੋਈ ਕਿਸੇ ਤੇ ਬਹਿੰਦਾ। ਜਮਹੂਰੀ ਹੱਕ ਹੈ, ਸਭ ਨੂੰ ਜਾਣਾ ਚਾਹੀਦਾ। ਸੰਯੁਕਤ ਕਿਸਾਨ ਮੋਰਚਾ ਪ੍ਰਵਾਨਗੀ ਦੇਗਾ ਰਾਜੇਵਾਲ ਵਰਗਿਆਂ ਨੂੰ ਸਟੇਜ ਤੇ ਬਿਠਾਏਗਾ ਬਰੋਬਰ? ਬਿਲਕੁਲ ਨਹੀਂ। ਜਦ ਤੱਕ ਉਹ ਪਾਰਟੀ ਨਹੀਂ ਛੱਡਦਾ, ਚਾਹੇ ਰਾਜੇਵਾਲ ਹੈ ਚਾਹੇ ਕੋਈ ਹੋਰ ਹੈ, ਉਹਨਾਂ ਚਿਰ ਸੰਯੁਕਤ ਮੋਰਚਾ ਨਹੀਂ ਵਿੱਚ ਸ਼ਾਮਲ ਪਾਰਟੀ ਕਰੂਗਾ। ਤੋਂ ਇਹ ਕਹਿੰਦੇ ਨੇ ਕਿ ਅਸੀਂ ਇੱਕ ਵਾਰ ਛੱਡ ਦਿੰਦੇ ਹਾਂ, ਦੁਬਾਰੇ ਫੇਰ ਜੇ ਉਹਨਾਂ ਨੇ ਬਣਾ ਲਈ ਫੇਰ ਦੁਬਾਰੇ ਅਸੀਂ ਬਣਾ ਰਹੇ ਹਾਂ ਵਿਧਾਨ ਮੋਰਚੇ ਦਾ, ਪੂਰੀ ਬੇਅੰਤਬੰਦੀ ਕਰ ਰਹੇ ਹਾਂ ਕਿ ਜੇ ਕਿਸੇ ਨੇ ਮਤਲਬ ਇਲੈਕਸ਼ਨ ਲੜਨੀ ਹੈ ਤਾਂ ਉਹ ਮਤਲਬ ਜੇ ਵਿਅਕਤੀ ਲੜਦਾ ਤਾਂ ਵਿਅਕਤੀ ਅਸਤੀਫਾ ਦੇ ਕੇ ਜਾਵੇ, ਜੇ ਉਹ ਜਥੇਬੰਦੀ ਲੜਦੀ ਹੈ ਤਾਂ ਜਥੇਬੰਦੀ ਵਿੱਚੋਂ ਅਸਤੀਫਾ ਦੇ ਕੇ ਜਾਵੇ। ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਪਾਵਰ ਦੇ ਵਿੱਚ ਨਹੀਂ ਆਏ, ਇੱਕ ਟਾਈਮ ਅਜਿਹਾ ਸੀ ਜਦੋਂ ਕਿ ਤੁਹਾਡੀ ਮੀਟਿੰਗ ਰਾਸ਼ਟਰਪਤੀ ਤੱਕ ਵੀ ਜੇ ਤੁਸੀਂ ਕਹਿੰਦੇ ਤਾਂ ਉਦੋਂ ਹੋ ਜਾਣੀ ਸੀਗੀ, ਉਦੋਂ ਜਿਹੜੀ ਪਾਵਰ ਸੀ ਉਹ ਪਾਵਰ ਸੰਭਾਲੀ ਨਹੀਂ ਗਈ ਜਾਂ ਫਿਰ ਉਹ ਨਿਖੜ ਗਈ ਪਾਵਰ? ਨਹੀਂ, ਕੋਈ ਨਿਖੜੀ ਨਹੀਂ ਹੈ। ਮੁੱਦਾ ਹੀ ਇਹੋ ਜਿਹਾ ਸੀਗਾ, ਉਸ ਮੁੱਦੇ ਨੇ ਖਿੱਚਿਆ। ਇਕੱਲੇ ਕਿਸਾਨਾਂ ਦਾ ਨਹੀਂ ਰਿਹਾ ਮੁੱਦਾ, ਜੇ ਕਹਿਣਾ ਹੋਵੇ ਹਰ ਵਰਗ ਨੇ ਸਾਥ ਦਿੱਤਾ। ਇਕੱਲਾ ਹੀ ਪੰਜਾਬ ਦਾ ਨਹੀਂ ਰਿਹਾ, ਇਕੱਲੀ ਇੰਡੀਆ ਦਾ ਨਹੀਂ ਰਿਹਾ, ਜਿਹੜੀ ਦੁਨੀਆ ਦੇ ਵਿੱਚ ਪੰਜਾਬੀ ਬੈਠੇ ਆ ਉਹਨਾਂ ਨੇ ਵੀ ਸਾਥ ਦਿੱਤਾ। ਹਮਲਾ ਹੀ ਐਡਾ ਵੱਡਾ ਸੀ, ਲੋਕਾਂ ਨੂੰ ਲੱਗਦਾ ਸੀ ਕਿ ਮਾਰੇ ਜਾਵਾਂਗੇ ਜੇ ਨਾ ਇਕੱਠੇ ਹੋਏ, ਇਸ ਕਰਕੇ ਸਭ ਨੇ ਸਾਥ ਦਿੱਤਾ। ਪਾਵਰ ਬਣੀ ਆ, ਪਾਰਟੀਆਂ ਚੁੱਪ ਕੀਤੀਆਂ। ਜੇ ਅਸੀਂ ਕਹਿੰਦੇ ਸੀ ਤਾਂ ਕਿਸੇ ਪਾਰਟੀ ਨੇ ਚੋਣ ਪ੍ਰਚਾਰ ਕਰਨਾ ਤਾਂ ਕਰਨਗੇ, ਜੇ ਨਹੀਂ ਕਹਿੰਦੇ ਨਹੀਂ ਕਰਨਾ ਨਹੀਂ ਕਰਨਗੇ। ਕੱਲ ਇੱਕ ਵੀਡੀਓ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਦੇ ਉੱਪਰ, ਉਹ ਚੱਲ ਰਹੀ ਆ ਲਗਾਤਾਰ, ਜਿਹੜੇ ਕਿ ਚੈਨਲ ਕੁਝ ਕੁ ਚਲਾ ਰਹੇ ਨੇ। ਜਥੇਬੰਦੀਆਂ ਬੈਠੀਆਂ ਸੀ ਧਰਨਾ ਲਈ, ਤਾਂ ਉਹ ਧਰਨੇ ਦੇ ਵਿੱਚ ਉਹਨਾਂ ਨੂੰ ਲੰਘਣ ਨਹੀਂ ਦਿੱਤਾ ਗਿਆ। ਉਹਨਾਂ ਨੇ ਖੁਦ ਹੀ ਕਿਸਾਨਾਂ ਦੇ ਮੁੰਡੇ ਸੀ, ਉਹ ਕਹਿੰਦੇ ਅਸੀਂ ਵਿਰੋਧ ਕਰਦੇ ਹਾਂ ਇਹਨਾਂ ਜਥੇਬੰਦੀਆਂ ਦਾ, ਜਿਹੜੇ ਕਿ ਸਾਨੂੰ ਹੀ ਹੈਰਾਨ ਕਰ ਰਹੇ ਨੇ, ਹਰਾਸਮੈਂਟ ਕਰ ਰਹੇ ਨੇ। ਦੇਖੋ, ਕੁਛ ਵਿਰੋਧ ਤਾਂ ਹੋਊਗਾ ਜਦੋਂ ਅਸੀਂ ਸੜਕ ਰੋਕਾਂਗੇ, ਅਸੀਂ ਰੇਲਵੇ ਟਰੈਕ ਤੇ ਜਾਵਾਂਗੇ, ਕੁਛ ਵਿਰੋਧ ਤਾਂ ਝੱਲਣਾ ਪਊਗਾ। ਕੁਛ ਲੋਕ ਸਿਆਣੇ ਹੁੰਦੇ ਆ। ਜਦੋਂ ਅਸੀਂ ਭਾਰਤ ਬੰਦ ਦਾ ਸੱਦਾ ਦਿੰਦੇ ਸੀ, ਦਿੱਲੀ ਦੇ ਬਾਰਡਰਾਂ ਤੇ ਬੈਠੇ ਸਭ ਸਾਥ ਦਿੰਦੇ ਸੀ, ਇੱਕ ਚਿੜੀ ਵੀ ਨਹੀਂ ਸੀ ਫਰਕਦੀ ਸੜਕਾਂ ਤੇ, ਉਦੋਂ ਵਿਰੋਧ ਦੇਖਿਆ ਹੀ ਨਹੀਂ ਹੈ। ਇਹ ਠੀਕ ਹੈ, ਐਵੇਂ 10-20 ਬੰਦੇ ਆ ਕੇ ਸੜਕ ਤੇ ਬਹਿ ਜਾਂਦੇ ਆ, ਲੋਕਾਂ ਨੂੰ ਲੱਗਦਾ ਕਿ ਠਾਓ ਪਰੇ ਇਹਨਾਂ ਨੂੰ। ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਸੜਕ ਰੋਕਣ ਦੀ ਸਮਰੱਥਾ 'ਚ ਹਾਂ ਜਾਂ ਨਾ ਹਾਂ, ਜਾਂ ਅਸੀਂ ਬਦਲਣਾ ਪ੍ਰਬੰਧ ਕੀ ਕਰਦੇ ਹਾਂ, ਜਾਂ ਫਿਰ ਅਸੀਂ ਮੰਨ ਲਓ ਰੇਲਵੇ ਟਰੈਕ ਰੋਕਣਾ, ਸਾਡੀ ਜਥੇਬੰਦੀ ਨੇ ਰੋਕਣਾ ਸੀ, ਮਹੀਨਾ ਪਹਿਲਾਂ ਦੱਸਾਂਗੇ ਫਲਾਨੀ ਤਰੀਕ ਤੋਂ ਅਸੀਂ ਰੇਲਵੇ ਟਰੈਕ ਤੇ ਬੈਠਾਂਗੇ ਜਾ ਕੇ, ਲੋਕੋ ਉਸ ਦਿਨ ਸਫ਼ਰ ਨਾ ਕਰਿਓ। ਜੋ ਕੁਛ ਕਰ ਸਕਦੇ ਕਰਨਾ ਚਾਹੀਦਾ। ਕੀ ਲੱਗਦਾ ਧਰਨੇ ਹੱਲ ਹੀ ਰਹੇ ਸਿਰਫ ਪੰਜਾਬ ਦੇ ਵਿੱਚ? ਜੇ ਪੰਜਾਬ ਦੀ ਗੱਲ ਕਰੀਏ, ਜਿਹੜਾ ਗੁਰੂ ਪੀਰਾਂ ਦੀ ਧਰਤੀ ਕਹਾਉਂਦਾ ਸੀ ਪੰਜਾਬ, ਉਹ ਅੱਜ ਧਰਨਿਆਂ ਦੀ ਧਰਤੀ ਕਹਾਉਣ ਲੱਗ ਗਿਆ। ਧਰਨਿਆਂ ਤੋਂ ਬਿਨਾਂ ਤਾਂ ਹਥਿਆਰ ਹੀ ਰਹਿ ਜਾਂਦੇ। ਫਿਰ ਕੀ ਇਹ ਸੱਦਾ ਦਈਏ ਲੋਕਾਂ ਨੂੰ ਹਥਿਆਰ ਚੱਕ ਲਓ? ਜਮਹੂਰੀਅਤ ਦੇ ਵਿੱਚ ਧਰਨੇ ਹੀ ਹੁੰਦੇ ਆ, ਧਰਨਿਆਂ ਰਾਹੀਂ ਪ੍ਰੈਸ਼ਰ ਪਾ ਕੇ ਸਰਕਾਰਾਂ ਤੋਂ ਆਪਣੀਆਂ ਮੰਗਾਂ ਮਨਵਾਈਆਂ ਜਾਂਦੀਆਂ। ਤੁਸੀਂ ਪ੍ਰੈਸ਼ਰ ਪਾਉਂਦੇ ਰਹੇ ਹੋ, ਪਰ ਕਿੰਨੀਆਂ ਕੁ ਮੰਗਾਂ ਮੰਨੀਆਂ ਗਈਆਂ ਅੱਜ ਤੱਕ? ਜੇਕਰ ਅਸੀਂ ਗੱਲ ਕਰਦੇ ਹਾਂ, ਕਿਸਾਨ ਅੱਜ ਵੀ ਫਾਹੇ ਲੈ ਰਿਹਾ, ਮਜ਼ਦੂਰ ਅੱਜ ਵੀ ਭੁੱਖਾ ਮਰ ਰਿਹਾ, ਅੱਜ ਵੀ ਫੁੱਟਪਾਥ ਭਰੇ ਪਏ ਨੇ। ਦੇਖੋ, ਕਈ ਵੱਡੇ ਮਸਲੇ ਆ, ਕਈ ਛੋਟੇ ਮਸਲੇ ਆ। ਮੋਟਰਾਂ ਦੇ ਬਿੱਲ ਮਾਫ ਕਰਾਏ ਨਾ, ਜਥੇਬੰਦੀਆਂ ਨੇ ਲੜ ਕੇ ਕਰਾਇਆ, ਬਾਦਲ ਦੀ ਹਿੱਕ ਤੇ ਗੋਡਾ ਧਰ ਕੇ ਕਰਾਏ ਸੀ। ਉਹਦਾ ਬਾਦਲ ਕਹਿੰਦਾ ਮੈਂ ਖੁਦ ਕਰੇ ਨੇ, ਕਹਿੰਦਾ ਅਸੀਂ ਮੋਟਰਾਂ ਦੇ ਬਿੱਲ ਮਾਫ ਕਰੇ ਨੇ, ਉਹਦੇ ਮੈਨੀਫੈਸਟੋ ਦੇ ਵਿੱਚ ਐਲਾਨ ਹੀ ਕਰਦੇ ਰਹਿੰਦੇ ਨੇ। ਹੁਣ ਕਿਉਂ ਨਹੀਂ ਫਿਰ ਲੋਕਾਂ ਨੇ ਵੋਟਾਂ ਪਾਤੀਆਂ ਨੂੰ? ਹੁਣ ਤਾਂ ਕਹਿੰਦੇ ਅੱਕੇ ਹੋਏ ਸੀ, ਕਹਿੰਦੇ ਕਿ ਜੇਕਰ ਇਸ ਦੌਰ ਦੇ ਵਿੱਚ ਕੋਈ ਵੀ ਖੜਾ ਹੋ ਜਾਂਦਾ ਉਹ ਵੀ ਜਿੱਤ ਜਾਣਾ ਸੀਗਾ। ਮੈਂ ਕਹਿਣਾ ਕਿ ਇਹ ਐਲਾਨ ਕੀਤਾ ਸੀ ਕਾਂਗਰਸ ਨੇ ਕਿ ਅਸੀਂ 7 ਕਿੱਲਿਆਂ ਤੱਕ ਮਤਲਬ ਜਿਹੜੇ ਬਿਜਲੀ ਦੇ ਬਿੱਲ ਮਾਫ ਕਰਾਂਗੇ। ਇਹਨੇ ਬਾਦਲ ਨੇ ਵੱਧ ਕੇ ਫਿਰ ਮੈਂ ਰਹਿ ਜਾਊਂਗਾ, ਮੇਰੀਆਂ ਮੋਟਰਾਂ ਦੇ ਨਹੀਂ ਹੋਣੇ, ਉਹਨੇ ਸਾਰਿਆਂ ਦੇ ਕਰਤੇ। ਕੋਈ ਵੀ ਪਾਰਟੀ ਇਹ ਜੁਰਤ ਕਰਕੇ ਤਾਂ ਦਿਖਾਵੇ ਕਿ ਅਸੀਂ ਮੋਟਰਾਂ ਦੇ ਬਿੱਲ ਲਾਉਣੇ, ਆਪ ਵਾਲੇ ਕਰ ਲੈਣ, ਨਹੀਂ ਕਰਨ ਦੇਵਾਂਗੇ। ਲੋਕਾਂ ਦੀ ਜਿੱਤ ਦਾ ਸਿਰਾ ਲੋਕਾਂ ਸਿਰ ਹੀ ਰਹੂਗਾ। ਇਹਦਾ ਕੀ ਮੰਨਿਆ ਜਾਵੇ ਫਿਰ? ਸਰਕਾਰਾਂ ਕੱਲ੍ਹ ਨੂੰ ਇਹ ਵੀ ਸਵਾਲ ਖੜੇ ਕਰਨੇ ਕਿ ਇਹਦਾ ਧੱਕਾਸ਼ਾਹੀ ਹੈ। ਧੱਕਾਸ਼ਾਹੀ ਕਾਹਦੀ ਹੈ? ਜੋ ਲੋਕਾਂ ਨਾਲ ਚੋਣ ਮੈਨੀਫੈਸਟੋ ਦੇ ਵਿੱਚ ਵਾਅਦਾ ਕਰਨਗੇ, ਉਹ ਵਾਅਦਾ ਪਹਿਲਾਂ ਵਾਲੇ ਲੋਕ ਨਹੀਂ ਰਹੇ, ਹੁਣ ਪੂਰਾ ਕਰਨਾ ਪਊਗਾ। ਹਾਂ, ਲੋਕ ਪਹਿਲਾਂ ਵਾਲਿਆਂ ਦੀ ਗੱਲ ਕਰੀਏ, ਪਹਿਲਾਂ ਵਾਲੇ ਲੋਕ ਤੁਹਾਡੇ ਨਾਲ ਜੁੜਨਗੇ ਜਿਹੜੇ 26 ਨਵੰਬਰ 2020 ਨੂੰ ਘਰਾਂ ਦੇ ਵਿੱਚੋਂ ਟਰੈਕਟਰ ਟਰਾਲੀਆਂ ਲੈ ਕੇ ਤੁਰੇ ਸੀ, ਤੇ ਅੱਜ ਜੇਕਰ ਤੁਸੀਂ ਸੱਦਾ ਦਿੰਦੇ ਹੋ 26 ਨਵੰਬਰ ਦੀ, ਤਾਂ ਉਹੀ ਲੋਕ ਆਉਣਗੇ, ਕਿਉਂਕਿ ਸੰਘਰਸ਼ ਦੇ ਵਿੱਚ ਕਾਮਰੇਡ ਵਰਸਸ ਸਿੱਖ ਬਣਦੇ ਰਹੇ, ਸਿੱਖ ਵਰਸਸ ਬਨਾਮ ਕਾਮਰੇਡ ਬਣਦੇ ਰਹੇ। ਮੇਰਾ ਖਿਆਲ ਮੀਡੀਆ ਜ਼ਿਆਦਾ ਜ਼ੋਰ ਲਾਉਂਦਾ ਇਸ ਗੱਲ ਤੇ, ਸਾਡੇ ਅੰਦਰ ਇਹ ਹੈ ਨਹੀਂ ਗੱਲ ਇੰਨੀ। ਹਾਂ, ਅਸੀਂ ਕਾਮਰੇਡ ਵੀ ਬੈਠੇ ਰਹੇ ਹਾਂ, ਸਿੱਖ ਵੀ ਬੈਠੇ ਰਹੇ ਹਾਂ, ਹੋਰ ਵੀ ਸਾਰੇ ਬੈਠੇ ਰਹੇ, ਹਿੰਦੂ ਵੀ ਬੈਠੇ ਰਹੇ, ਮੁਸਲਮਾਨ ਵੀ ਬੈਠੇ ਰਹੇ, ਸਾਰੇ ਵਰਗ ਇਕੱਠੇ ਰਹੇ ਅਸੀਂ ਮੋਰਚੇ ਦੇ ਵਿੱਚ। ਕੋਈ ਕਿਸੇ ਨੂੰ ਕਿਤੇ ਕੋਈ ਇਤਰਾਜ਼ ਨਹੀਂ ਹੈ। ਜਿੱਥੋਂ ਤੱਕ ਤੁਸੀਂ ਕਹਿੰਦੇ ਵੀ ਹੁਣ ਲੋਕ ਜਾਣਗੇ, ਕਿਸੇ ਮਸਲੇ ਦੀ ਚੋਭ ਕਿੰਨੀ ਹੈ। ਇੱਕ ਟਾਈਮ ਤੇ ਬਹੁਤ ਜ਼ਿਆਦਾ ਚੋਭ ਸੀ, ਉਹ ਸੀਗੀ ਜ਼ਮੀਨਾਂ ਗਈਆਂ, ਫਸਲਾਂ ਗਈਆਂ, ਨਸਲਾਂ ਗਈਆਂ। ਅੱਜ ਹੈਗਾ ਲਖੀਮਪੁਰ ਖੀਰੀ ਦੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦਾ ਸਵਾਲ ਹੈ, MSP ਦਾ ਸਵਾਲ ਹੈ। MSP ਪੰਜਾਬ ਦੇ ਵਿੱਚ ਮਿਲ ਰਹੀ ਹੈ, ਹਰਿਆਣੇ ਦੇ ਵਿੱਚ ਮਿਲ ਰਹੀ ਹੈ। ਪੰਜਾਬ ਦੇ ਤੇ ਹਰਿਆਣੇ ਦੇ ਲੋਕਾਂ ਨੂੰ ਉਨੀ ਉਹਦੀ ਮਤਲਬ ਚੋਭ ਨਹੀਂ ਹੋਊਗੀ ਜਿੰਨੀ ਦੂਸਰੇ ਸਟੇਟਾਂ ਦੇ ਨੂੰ ਹੋਊਗੀ। ਇਵੇਂ ਜਿਵੇਂ ਲਖੀਮਪੁਰ ਖੀਰੀ ਦਾ ਸਵਾਲ ਹੈ, ਜਿਹੜੇ ਚੇਤਨ ਲੋਕ ਹੈ
ਜਿਨ੍ਹਾਂ ਨੂੰ ਲੱਗਦਾ ਹੈ ਕਿ ਯਾਰ ਸਾਡੇ ਵਿੱਚੋਂ ਬੰਦੇ ਮਾਰੇ ਆ ਉਹਨਾਂ ਨੇ ਗੱਡੀਆਂ ਨਾਲ ਦਰੜ ਕੇ, ਉਹਨਾਂ ਨੂੰ ਜ਼ਿਆਦਾ ਚੁੱਭ ਹੋਊਗੀ। ਜਿਹੜੇ ਲੋਕ ਸਿਰਫ ਤੇ ਸਿਰਫ ਕੱਲੀ ਜ਼ਮੀਨ ਤੱਕ ਸੀਮਿਤ ਰਹਿੰਦੇ ਆ, ਆਪਣੀਆਂ ਫਸਲਾਂ ਤੱਕ ਸੀਮਿਤ ਰਹਿੰਦੇ ਆ, ਉਹਨਾਂ ਨੂੰ ਚੁੱਭ ਘੱਟ ਹੋਊਗੀ। ਕੋਈ ਗੱਲ ਨਹੀਂ ਜੇ ਉਦੋਂ ਥੋੜ੍ਹਾ ਬਹੁਤਾ ਘੱਟ ਜੂ, ਕੋਈ ਐਡੀ ਗੱਲ ਨਹੀਂ ਹੈ। ਪਰ ਜਦੋਂ ਕੋਈ ਇੰਡੀਆ ਲੈਵਲ ਦਾ ਪ੍ਰੋਗਰਾਮ ਹੁੰਦਾ ਉਹਨੂੰ ਉੱਥੋਂ ਦੇਖਣਾ ਚਾਹੀਦਾ, ਨਾ ਕਿ ਇਕੱਲਾ ਮਤਲਬ ਪੰਜਾਬ। ਤੁਸੀਂ ਲਖੀਮਪੁਰ ਖੀਰੀ ਦੀ ਗੱਲ ਕਰ ਰਹੇ ਹੋ। ਲਖੀਮਪੁਰ ਖੀਰੀ ਦਾ ਅੰਦੋਲਨ ਚੱਲਿਆ, ਕਾਫੀ ਵੱਡਾ ਮੋਰਚਾ ਲੱਗ ਗਿਆ ਸੀ, ਪਰ ਲਖੀਮਪੁਰ ਖੀਰੀ ਦੇ ਵਿੱਚ ਫੇਰ ਦੁਬਾਰਾ ਤੋਂ ਬੀਜੇਪੀ ਦੀ ਸਰਕਾਰ ਬਣਦੀ ਹੈ ਯੂਪੀ ਦੇ ਵਿੱਚ। ਦੇਖੋ ਕਈ ਕਿਸਮ ਦੇ ਹੈਗੇ ਸਵਾਲ ਸਰਕਾਰਾਂ ਬਣਨ ਦੇ ਨਾਲ। ਲਖੀਮਪੁਰ ਖੀਰੀ ਦੇ ਵਿੱਚ ਜਿਹੋ ਜਿਹੀ ਹਾਲਤ ਆ ਲੋਕਾਂ ਦੀ, ਉਹ ਜਿਹੜੀ ਆਰਥਿਕ ਹਾਲਤ ਹੈ ਉਹ ਜ਼ਰੂਰ ਚੋਣਾਂ ਵੇਲੇ ਜਾ ਕੇ ਉਹ ਦੇਖਦੇ ਆ ਕਿ ਆ ਜਿਹੜਾ ਸਾਨੂੰ 2000 ਮਿਲਦਾ ਇਹ ਤਾਂ ਨਹੀਂ ਬੰਦ ਹੋ ਜਾਊਗਾ, ਆ ਸਾਨੂੰ ਛੋਟੀ ਜਿਹੀ ਸਹੂਲਤ ਇਹ ਤਾਂ ਨਹੀਂ ਬੰਦ ਹੋ ਜਾਊਗਾ। ਆਪਣੇ ਵਾਂਗੂ ਕੋਠੀਆਂ ਥੋੜ੍ਹੋ ਪਾਈ ਬੈਠੇ ਆ ਉਹ। ਮੈਂ ਜਾ ਕੇ ਆ ਸਾਰੇ ਏਰੀਏ ਦੇ ਵਿੱਚ, ਕਿਸੇ ਦੇ ਛੱਪਰ ਪਾਇਆ ਹੋਇਆ, ਕਿਸੇ ਦੇ ਕੁੱਲੀ ਪਾਈ ਹੋਈ ਆ, ਕਿਸੇ ਦੇ ਕੱਚਾ ਕੋਠਾ ਪਾਇਆ ਹੋਇਆ। ਬਹੁਤ ਮਜਬੂਰੀਆਂ ਉਹਨਾਂ ਦੀਆਂ, ਲੋਕਾਂ ਦੀਆਂ। ਉਹ ਮਜਬੂਰੀ ਨੂੰ ਦੇਖ ਕੇ ਵੀ ਕਈ ਵਾਰੀ ਵੋਟ ਪਾਉਣੀ ਪੈ ਜਾਂਦੀ ਹੈ ਉਹਨਾਂ ਨੂੰ। ਪਰ ਹੁਣ ਤੁਸੀਂ ਦੇਖੋਗੇ ਕਿ ਲਖਨਊ ਦੇ ਵਿੱਚ ਵੀ ਜਾ ਕੇ 26 ਤਰੀਕ ਨੂੰ ਦੇਖਿਓ, ਉੱਥੇ ਵੀ ਘਰਾਓ ਹੋਊਗਾ। ਲਖਨਊ ਦੀ ਗੱਲ ਕਰੀ ਆ, ਉੱਥੋਂ ਪੰਜਾਬ ਚੋਂ ਕਿਸਾਨ ਜਾਣਗੇ? ਨਹੀਂ, ਪੰਜਾਬ ਤੋਂ ਨਹੀਂ ਜਾਣਗੇ। ਪੰਜਾਬੀ ਬਥੇਰੇ ਬੈਠੇ ਆ ਉੱਥੇ। ਸਵਾਲ ਪੰਜਾਬ ਦਾ ਨਹੀਂ ਹੈ, ਸਵਾਲ ਯੂਪੀ ਸਟੇਟ ਦਾ ਹੈ ਕਿ ਯੂਪੀ ਸਟੇਟ ਜਦੋਂ ਰਾਜਪਾਲ ਨੂੰ ਮੰਗ ਪੱਤਰ ਦੇਣੀ ਜਾਂਦੀ ਹੈ ਉਹ ਕਿੰਨਾ ਜ਼ੋਰ ਲਾਉਂਦੇ ਆ ਟਕੈਤ ਵਰਗੇ। ਇਹ ਹੁਣ ਉਹਨਾਂ 'ਤੇ ਨਿਰਭਰ ਹੈ। ਅਸੀਂ ਤਾਂ ਕੋਈ ਕਸਰ ਮੈਨੂੰ ਲੱਗਦਾ ਛੱਡਾਂਗੇ ਨਹੀਂ ਇੱਥੇ, ਕਿਉਂਕਿ ਪੰਜਾਬ ਦੇ ਉੱਪਰ ਹਰ ਇੱਕ ਨੂੰ ਆਸ ਹੁੰਦੀ ਆ। ਪੰਜਾਬ ਨੇ ਸਿਕੰਦਰ ਵਰਗੇ ਵੀ ਰੋਕ ਲਏ ਸੀ ਜਿਹੜੇ ਦੁਨੀਆ ਜਿੱਤਣ ਆਏ ਸੀ। ਨਹੀਂ, ਇਸ ਗੱਲ 'ਤੇ ਮਾਣ ਹੈ ਸਾਨੂੰ। ਹਰ ਗੱਲ 'ਤੇ ਮਤਲਬ ਪੰਜਾਬੀਆਂ ਦੀਆਂ ਕੁਰਬਾਨੀਆਂ, ਜਿਹੜੀ ਮਰਜ਼ੀ ਦੇਖ ਲਓ। ਦੇਸ਼ ਦੀ ਆਜ਼ਾਦੀ ਦਾ ਸਵਾਲ ਹੈ, ਉਦੋਂ ਪਹਿਲਾਂ ਮਜਾਰਾ ਲਹਿਰਾਂ ਦਾ ਸਵਾਲ ਹੈ, ਕੁੱਕਰ ਲਹਿਰ ਦਾ ਸਵਾਲ ਹੈ, ਗਾਦਰੀ ਬਾਬਿਆਂ ਵਾਲੀ ਲੜਾਈ ਦਾ ਸਵਾਲ ਹੈ। ਪੰਜਾਬ ਮੋਹਰੀ ਰਿਹਾ, ਹੁਣ ਵੀ ਮੋਹਰੀ ਰਿਹਾ, 3 ਕਾਨੂੰਨਾਂ ਵੇਲੇ ਵੀ ਮੋਹਰੀ ਰਿਹਾ, ਰਹੂਗਾ। ਪੰਜਾਬੀ ਕ੍ਰਾਂਤੀਕਾਰੀ ਲੋਕ ਨੇ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮੌਜੂਦ ਸਨ ਬੂਟਾ ਸਿੰਘ ਬੁਰਜਗਿੱਲ। ਤਾਂ ਦੇਖਣ ਵਾਲੀ ਗੱਲ ਇਹ ਹੈਗੀ ਕਿ ਆਖਰ 26 ਨਵੰਬਰ 2022 ਨੂੰ ਕਿੰਨੇ ਕੁ ਕਿਸਾਨ ਗਵਰਨਰ ਹਾਊਸ ਵੱਲ ਜਾਂਦੇ ਨੇ ਜਾਂ ਚੰਡੀਗੜ੍ਹ ਦੀਆਂ ਸੜਕਾਂ 'ਤੇ ਨਜ਼ਰ ਆਉਂਦੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸਵਾਲ ਹੀ ਉੱਥੋਂ ਸ਼ੁਰੂ ਹੁੰਦਾ। ਪਹਿਲਾਂ ਤਾਂ ਅੱਜ ਦਾ ਜਿਹੜਾ ਦਿਨ ਆ ਉਹ ਇੱਕ ਅਜਿਹਾ ਦਿਨ ਆ ਜਦੋਂ ਕਿ 1 ਸਾਲ ਪਹਿਲਾਂ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਘਰਾਂ ਨੂੰ ਵਾਪਸ ਪਰਤੇ ਸੀ। ਕੀ ਲੱਗਦਾ ਅੱਜ ਦੇ ਦਿਨ ਨੂੰ ਮਨਾ ਰਹੇ ਹੋ, ਖੁਸ਼ੀਆਂ ਦੇ ਨਾਲ ਮਨਾ ਰਹੇ ਹੋ? ਕੁਝ ਕੁ ਜਥੇਬੰਦੀਆਂ ਤੁਹਾਡੀਆਂ ਸਵਾਲ ਚੁੱਕਦੀਆਂ ਨੇ ਕਿ ਖੁਸ਼ੀ ਕਾਹਦੀ, ਹਲੇ ਸਾਡੀਆਂ ਮੰਗਾਂ ਤਾਂ ਅੱਧ ਵਿਚਾਲੇ ਪਈਆਂ ਨੇ। ਅਸੀਂ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਕਿ 19 ਨਵੰਬਰ 2021 ਨੂੰ 1 ਸਾਲ ਤੋਂ ਉੱਪਰ ਹੋ ਗਿਆ ਸੀ ਸਾਨੂੰ ਬਾਰਡਰਾਂ ਦੇ ਉੱਪਰ ਬੈਠਿਆਂ ਨੂੰ। ਗੁਰਪੁਰਬ ਵਾਲਾ ਦਿਨ ਸੀਗਾ, ਬਾਬੇ ਨਾਨਕ ਦਾ ਜਨਮ ਦਿਹਾੜਾ। ਤਾਂ ਮੋਦੀ ਉਸ ਦਿਨ ਝੁਕਿਆ ਸੀ ਆ ਕੇ। 19 ਨਵੰਬਰ ਨੂੰ ਉਹਨੇ ਐਲਾਨ ਕੀਤਾ ਇਸ ਸਵੇਰੇ 8 ਵਜੇ ਕਿ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ, ਸਾਥੋਂ ਕਿਤੇ ਫਰਕ ਰਹਿ ਗਿਆ। ਅਸੀਂ ਜਿਹੜੇ 3 ਕਾਨੂੰਨ ਹੈ ਕਾਲੇ, ਇਹਨਾਂ ਨੂੰ ਵਾਪਸ ਲੈਣ ਦਾ ਫੈਸਲਾ ਕਰ ਲਿਆ। ਹੁਣ ਅਸੀਂ ਫੈਸਲਾ ਕੀਤਾ ਅੱਜ ਵੀ ਕਿ ਪੂਰੇ ਇੰਡੀਆ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਇੱਕ ਤਾਂ ਸ਼ਾਮ ਨੂੰ ਦੀਪਮਾਲਾ ਕਰਨਗੀਆਂ। ਜਿੱਥੇ ਮੋਰਚੇ ਲੱਗੇ ਆ ਉੱਥੇ ਮੋਰਚਿਆਂ ਦੇ ਵਿੱਚ ਇਸ ਇਤਿਹਾਸਕ ਦਿਹਾੜੇ ਨੂੰ ਫੇਰ ਦੁਹਰਾਇਆ ਜਾਊਗਾ। ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕੱਲ ਸਵਾਲ ਖੜੇ ਕਰੇ ਗਏ ਨੇ ਕਿ ਕੁਝ ਕੁ ਜਥੇਬੰਦੀਆਂ ਤਾਂ ਅਜਿਹੀਆਂ ਨੇ ਜਿਹੜੀਆਂ ਕਿ ਫੰਡ ਇਕੱਠੇ ਕਰਨ ਦੀਆਂ ਮਾਰੀਆਂ ਦੱਸਦੀਆਂ ਰਹਿੰਦੀਆਂ ਨੇ ਕਿ ਅਸੀਂ ਹੈਗੇ ਆ। ਆਪਣੀ ਪੀੜ੍ਹੀ ਥੱਲੇ ਛੋਟਾ ਫੇਰਨ ਕਿ ਮਾਨ ਸਾਹਿਬ ਤੂੰ ਕਿਹਾ ਸੀ ਕਿ ਅਗਲੀ ਮੀਟਿੰਗ ਬੁਲਾ ਕੇ ਕਰਜ਼ੇ ਦਾ ਹੱਲ ਲੱਭਾਂਗੇ, ਕਿਉਂ ਨਹੀਂ ਬੁਲਾਈ ਅਗਲੀ ਮੀਟਿੰਗ? ਸਾਰੇ ਦੇ ਸਾਰੇ 15 ਦਿਨਾਂ ਦੇ ਵਿੱਚ ਖਾਤਿਆਂ ਦੇ ਵਿੱਚ ਪੈਸੇ ਪਾ ਦਿਆਂਗੇ, ਕਿਉਂ ਨਹੀਂ ਪਾਏ? ਗੁਲਾਬੀ ਸੁੰਡੀ ਦੇ ਨਾਲ ਨਰਮਾ ਮਾਰਿਆ ਗਿਆ। ਉਹਨੇ ਕਿਹਾ ਕਿ ਛੇਤੀ ਅਸੀਂ ਇਹਦਾ ਮੁਆਵਜ਼ਾ ਦੇਣ ਜਾ ਰਹੇ ਹਾਂ, ਕਿਉਂ ਨਹੀਂ ਦਿੱਤਾ? ਆਪਣੀ ਪੀੜ੍ਹੀ ਥੱਲੇ ਛੋਟਾ ਫੇਰਨ। ਕਹਿੰਦਾ ਮੈਂ ਵੀ ਕਿਸਾਨ ਦਾ ਪੁੱਤ ਹਾਂ, ਕਿਸਾਨਾਂ ਦੇ ਘਰਾਂ ਚੋਂ ਨਿਕਲਾਂਗਾ। ਆਮ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ 60 ਫੁੱਟ ਡੂੰਘੇ ਟੋਇਆਂ ਦੇ ਵਿੱਚੋਂ ਜਾ ਕੇ ਜੈਨ ਡੋਰੀਆਂ ਬਦਲੀਆਂ ਨੇ। 13 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ ਹਾਂ, 14 ਮਹੀਨੇ ਬੈਠੇ ਰਹੇ ਹਾਂ ਟੋਲ ਪਲਾਜ਼ਿਆਂ ਤੇ, ਰੇਲਵੇ ਸਟੇਸ਼ਨਾਂ ਤੇ, ਮੌਲਾਂ ਦੇ ਅੱਗੇ। ਮੈਂ ਤਾਂ ਦੇਖਿਆ ਨਹੀਂ ਉਹ ਜ਼ਿਮੀਂਦਾਰਾਂ ਦਾ ਮੁੰਡਾ ਭਗਵੰਤ ਮਾਨ ਕਿਹੜੇ ਧਰਨੇ 'ਚ ਬੈਠਾ ਸੀ। ਗੁਰਨਾਮ ਸਿੰਘ ਚੜੂਨੀ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੰਦੇ ਨਜ਼ਰ ਆਉਂਦੇ ਨੇ, ਤਾਂ ਉਹ ਕਹਿੰਦੇ ਨੇ ਕਿ
ਜਿਹੜਾ ਲਖੀਮਪੁਰ ਖੀਰੀ ਦਾ ਮੋਰਚਾ ਸੀ ਉਹ ਵੀ ਵੇਚ ਦਿੱਤਾ ਗਿਆ। ਮੈਂ ਤਾਂ ਥਾਣੇ ਦੇ ਵਿੱਚ ਸੀ, ਚੜੂਨੀ ਨੂੰ ਤਾਂ ਕਿਸੇ ਨੇ ਪੁੱਛਿਆ ਵੀ ਨਹੀਂ ਹੈਗਾ। ਦੇਖੋ, ਮੈਂ ਅਜਿਹੀ ਸ਼ਬਦਾਵਲੀ ਨਾ ਕਦੇ ਨਹੀਂ ਵਰਤੂੰਗਾ, ਨਾ ਮੈਂ ਵਰਤਣੀ ਚਾਹੁੰਦਾ। ਹੁਣ ਤੱਕ ਡੱਲੇਵਾਲ ਨੇ ਬਥੇਰਾ ਕਿਹਾ ਮੋਰਚਾ ਵੇਚਤਾ, ਮੋਰਚਾ ਵੇਚਤਾ। ਪੰਜਾਬ ਦੇ ਵਿੱਚ ਜਥੇਬੰਦੀਆਂ ਤਾਂ ਅਲੱਗ-ਅਲੱਗ ਨੇ, ਤੁਹਾਡਾ ਮੁੱਦਾ ਵੀ ਇੱਕੋ ਹੀ ਹੁੰਦਾ ਕਿ ਕਿਸਾਨੀ ਬਚਾਓ, ਮਜ਼ਦੂਰੀ ਬਚਾਓ। ਹਰੇਕ ਦਾ ਮੁੱਦਾ ਵੀ, ਨਿਸ਼ਾਨਾ ਵੀ ਇੱਕ ਆ ਵੀ ਉਸੇ ਦੀ ਲੜਨਾ। ਹਰੇਕ ਦਾ ਨਿਸ਼ਾਨਾ ਵੀ ਇਹ ਹੈ ਕਿ ਜਿਹੜੀ ਮਰਜ਼ੀ ਸਰਕਾਰ ਹੋਵੇ ਉਹਨੂੰ ਘੇਰ ਕੇ ਉਹ ਮੰਗਾਂ ਯਾਦ ਕਰਵਾਉਣੀਆਂ ਨੇ। ਫਿਰ ਇੱਕ ਝੰਡੇ ਥੱਲੇ ਕਿਉਂ ਨਹੀਂ ਇਕੱਠੇ ਹੋ ਸਕਦੇ? ਇੱਕ ਪਰਿਵਾਰ ਦੇ ਵਿੱਚ ਜੇ 5 ਮੈਂਬਰ ਆ ਨਾ, ਇੱਕ ਤਾਂ ਕਹੂਗਾ ਬਾਪੂ ਮੈਨੂੰ ਪੈਸੇ ਦੇ, ਭਾਵੇਂ ਜ਼ਮੀਨ ਵੇਚ, ਮੈਂ ਤਾਂ ਵਿਦੇਸ਼ਾਂ 'ਚ ਜਾਣਾ। ਇੱਕ ਕਹੂਗਾ ਮੈਂ ਤਾਂ ਇੱਥੇ ਕੋਈ ਹੋਰ ਕਾਰੋਬਾਰ ਤੋਰਨਾ। ਇੱਕ ਕਹੂਗਾ ਮੈਂ ਖੇਤੀ ਕਰਨਾ। ਸਾਰਿਆਂ ਦੇ ਮੂੰਹ ਅੱਡੋ ਅੱਡੀ ਹੁੰਦੇ ਆ। ਇਹ ਜਥੇਬੰਦੀਆਂ ਦੇ ਵੀ ਜਿਹੜੇ ਫੈਸਲੇ ਨਾ ਅੱਡੋ ਅੱਡੀ ਆ। ਸਾਡੀ ਜਥੇਬੰਦੀ ਆ, ਅਸੀਂ ਕਹਾਂਗੇ ਜੇ ਕਰਜ਼ਾ ਮਾਫੀ ਦਾ ਸਵਾਲ ਆ ਤਾਂ 10 ਏਕੜ ਵਾਲੇ ਦਾ ਹੋਣਾ ਚਾਹੀਦਾ। ਜੇ ਬਿਜਲੀ ਬਿੱਲਾਂ ਦੇ ਬਿੱਲ ਮਾਫ ਹੋਣੇ ਆ ਤਾਂ 10 ਏਕੜ ਤੱਕ ਦੇ ਹੋਣੇ ਚਾਹੀਦੇ ਆ। ਇਹੀ ਤੁਸੀਂ ਲੱਖੋਵਾਲ ਨੂੰ ਪੁੱਛ ਲਓ, ਇਹੀ ਜਾ ਕੇ ਡੱਲੇਵਾਲ ਨੂੰ ਪੁੱਛ ਲਓ, ਉਹ ਕਹਿਣਗੇ ਬਾਦਲਾਂ ਦੇ ਵੀ ਹੋਣੇ ਚਾਹੀਦੇ ਆ, ਬਾਦਲਾਂ ਦਾ ਵੀ ਕਰਜ਼ਾ ਮਾਫ ਹੋਣਾ ਚਾਹੀਦਾ। ਸਾਡਾ ਵੱਡਾ ਮਤਭੇਦ ਆ ਇਸ ਗੱਲ ਤੇ। ਕਿਸਾਨ ਮੋਰਚਾ ਪ੍ਰਵਾਨਗੀ ਦੇਗਾ, ਰਾਜੇਵਾਲ ਵਰਗਿਆਂ ਨੂੰ ਸਟੇਜ ਤੇ ਬਿਠਾਏਗਾ ਬਰੋਬਰ? ਬਿਲਕੁਲ ਨਹੀਂ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਤੁਹਾਡੇ ਨਾਲ ਇੱਕ ਖਾਸ ਮੁਲਾਕਾਤ ਦੇ ਤਹਿਤ ਪਹੁੰਚੇ ਹਾਂ। ਜੇਕਰ ਅਸੀਂ ਗੱਲ ਕਰਦੇ ਹਾਂ 19 ਨਵੰਬਰ 2021 ਦਾ ਦਿਨ ਹਰ ਇੱਕ ਨੂੰ ਯਾਦ ਹੋਣਾ, ਜਦੋਂ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਪੰਜਾਬ ਨੂੰ ਵਾਪਸ ਪਰਤੇ ਸੀ। ਤਾਂ ਜਦੋਂ ਕਿਸਾਨਾਂ ਨੇ ਇੱਕ ਮਾਰਚ ਕੀਤਾ ਸੀ, ਫਤਿਹ ਮਾਰਚ ਸੀ ਉਸ ਦਾ ਨਾਮ ਦਿੱਤਾ ਗਿਆ। ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਮੰਗਾਂ ਦੇ ਉੱਪਰ ਗੱਲਬਾਤ ਚੱਲਦੀ ਰਹੀ। ਹਾਲਾਂਕਿ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਇੱਥੋਂ ਤੱਕ ਵੀ ਕਰਾਂਗੇ ਕਿ ਜਿਹੜੀ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਆ, ਕੱਲ੍ਹ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਕਿ ਹਰ ਇੱਕ ਮਸਲਾ ਧਰਨਾ ਨਹੀਂ ਹੁੰਦਾ। ਜੇਕਰ ਤੁਸੀਂ ਸੜਕਾਂ ਰੋਕਦੇ ਹੋ ਤਾਂ ਸੜਕਾਂ ਦੇ ਉੱਪਰ ਬੈਠ ਕੇ ਹਰ ਇੱਕ ਮਸਲੇ ਦਾ ਹੱਲ ਨਹੀਂ ਹੁੰਦਾ। ਤਾਂ ਇਹ ਜਿਹੜੇ ਸਵਾਲ ਸੀ ਇਹ ਮੌਜੂਦਾ ਮੁੱਖ ਮੰਤਰੀ ਦੇ ਵੱਲੋਂ ਖੜੇ ਕੀਤੇ ਗਏ ਨੇ ਕਿਸਾਨ ਜਥੇਬੰਦੀਆਂ ਦੇ ਉੱਪਰ। ਤਾਂ ਇੱਥੋਂ ਤੱਕ ਕਹਿ ਦਿੱਤਾ ਗਿਆ ਮੁੱਖ ਮੰਤਰੀ ਦੇ ਵੱਲੋਂ ਕਿ ਕੁਝ ਕੁ ਜਥੇਬੰਦੀਆਂ ਤਾਂ ਫੰਡ ਇਕੱਠੇ ਕਰਨ ਦੀਆਂ ਮਾਰੀਆਂ ਸੜਕਾਂ ਦੇ ਉੱਪਰ ਬਹਿੰਦੀਆਂ ਨੇ। ਹਾਲਾਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਖੁਦ ਧਰਨੇ ਦੇ ਵਿੱਚੋਂ ਨਿਕਲੀ ਆ। ਅੰਨਾ ਹਜ਼ਾਰੇ ਅੰਦੋਲਨ ਚੱਲਿਆ। ਅੰਨਾ ਹਜ਼ਾਰੇ ਅੰਦੋਲਨ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਉੱਭਰ ਕੇ ਸਾਹਮਣੇ ਆਈ ਹੈ। ਤਾਂ ਸਾਡੇ ਨਾਲ ਇਸ ਵਕਤ ਕਿਸਾਨ ਯੂਨੀਅਨ ਡਕੌਂਦਾ ਦੇ ਜਿਹੜੇ ਸੂਬਾ ਪ੍ਰਧਾਨ ਨੇ ਉਹ ਮੌਜੂਦ ਨੇ, ਬੂਟਾ ਸਿੰਘ ਬੁਰਜਗਿੱਲ। ਅਸੀਂ ਸਵਾਗਤ ਕਰਦੇ ਹਾਂ। ਬੂਟਾ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਪਹਿਲਾਂ ਸਤਿ ਸ੍ਰੀ ਅਕਾਲ ਵੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਵਾਲ ਹੀ ਉੱਥੋਂ ਸ਼ੁਰੂ ਹੁੰਦਾ। ਪਹਿਲਾਂ ਤਾਂ ਅੱਜ ਦਾ ਜਿਹੜਾ ਦਿਨ ਆ ਉਹ ਇੱਕ ਅਜਿਹਾ ਦਿਨ ਆ ਜਦੋਂ ਕਿ 1 ਸਾਲ ਪਹਿਲਾਂ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਘਰਾਂ ਨੂੰ ਵਾਪਸ ਪਰਤੇ ਸੀ। ਕੀ ਲੱਗਦਾ ਅੱਜ ਦੇ ਦਿਨ ਨੂੰ ਮਨਾ ਰਹੇ ਹੋ, ਖੁਸ਼ੀਆਂ ਦੇ ਨਾਲ ਮਨਾ ਰਹੇ ਹੋ? ਕੁਝ ਕੁ ਜਥੇਬੰਦੀਆਂ ਤੁਹਾਡੀਆਂ ਸਵਾਲ ਚੁੱਕਦੀਆਂ ਨੇ ਕਿ ਖੁਸ਼ੀ ਕਾਹਦੀ, ਹਲੇ ਸਾਡੀਆਂ ਮੰਗਾਂ ਤਾਂ ਅੱਧ ਵਿਚਾਲੇ ਪਈਆਂ ਨੇ। 2-4 ਦਿਨ ਪਹਿਲਾਂ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ ਹੈ ਦਿੱਲੀ ਦੇ ਵਿੱਚ, ਗੁਰਦੁਆਰਾ ਰਕਾਬਗੰਜ ਸਾਹਿਬ। ਸੰਯੁਕਤ ਮੋਰਚੇ ਦੇ ਸਾਰੇ ਜਿਹੜੇ ਮੈਂਬਰ ਆ ਉਹਦੇ ਵਿੱਚ ਸ਼ਾਮਲ ਸੀ। ਅਸੀਂ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਕਿ 19 ਨਵੰਬਰ 2021 ਨੂੰ 1 ਸਾਲ ਤੋਂ ਉੱਪਰ ਹੋ ਗਿਆ ਸੀ ਸਾਨੂੰ ਬਾਰਡਰਾਂ ਦੇ ਉੱਪਰ ਬੈਠਿਆਂ ਨੂੰ। ਗੁਰਪੁਰਬ ਵਾਲਾ ਦਿਨ ਸੀਗਾ, ਬਾਬੇ ਨਾਨਕ ਦਾ ਜਨਮ ਦਿਹਾੜਾ। ਤਾਂ ਮੋਦੀ ਉਸ ਦਿਨ ਝੁਕਿਆ ਸੀ ਆ ਕੇ। 19 ਨਵੰਬਰ ਨੂੰ ਉਹਨੇ ਐਲਾਨ ਕੀਤਾ ਸਵੇਰੇ 8 ਵਜੇ ਕਿ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ, ਸਾਥੋਂ ਕਿਤੇ ਫਰਕ ਰਹਿ ਗਿਆ। ਅਸੀਂ ਜਿਹੜੇ 3 ਕਾਨੂੰਨ ਹੈ ਕਾਲੇ, ਇਹਨਾਂ ਨੂੰ ਵਾਪਸ ਲੈਣ ਦਾ ਫੈਸਲਾ ਕਰ ਲਿਆ। ਤੇ ਜਿਸ ਦਿਨ ਅਜਲਾਸ ਬੈਠੂਗਾ ਪਾਰਲੀਮੈਂਟ ਉਸ ਦਿਨ ਅਸੀਂ ਇਹ 3 ਕਾਨੂੰਨ ਵਾਪਸ ਲੈ ਲਾਂਗੇ। ਇਹ ਇੱਕ ਬਹੁਤ ਵੱਡਾ ਇਤਿਹਾਸਕ ਦਿਹਾੜਾ। ਉਸ ਦਿਨ ਮੈਨੂੰ ਲੱਗਦਾ ਕਿ ਇੰਡੀਆ ਤਾਂ ਕੀ ਪੂਰੀ ਦੁਨੀਆ ਨੇ ਖੁਸ਼ੀਆਂ ਮਨਾਈਆਂ ਸੀ। ਹਰ ਥਾਂ ਆਤਿਸ਼ਬਾਜ਼ੀ ਚੱਲੀ, ਭੰਗੜੇ ਪਏ, ਪੜਾਕੇ ਪਏ ਤੇ ਲੋਕ ਨੱਚੇ ਤੇ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਸੀ। ਕਿਉਂਕਿ ਇੱਕ ਪਾਸੇ ਦੁਨੀਆ ਦਾ ਤਾਨਾਸ਼ਾਹ ਮੋਦੀ ਸੀਗਾ ਤੇ ਦੂਸਰੇ ਪਾਸੇ ਲੜਨ ਵਾਲੇ ਲੋਕ ਸੀਗੇ, ਮਜ਼ਦੂਰ, ਕਿਸਾਨ, ਗਰੀਬ, ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਸਾਡੀਆਂ ਜ਼ਮੀਨਾਂ ਗਈਆਂ ਕਿ ਗਈਆਂ। ਇਸ ਕਰਕੇ ਇਸ ਗੱਲ ਦੀ ਖੁਸ਼ੀ ਮਨਾਈ ਜਿਵੇਂ ਨੇਕੀ ਅਤੇ ਬਦੀ ਦੀ ਖੁਸ਼ੀ ਹੁੰਦੀ ਹੈ, ਕਿ ਅਸਲ ਦੇ ਵਿੱਚ ਲੋਕਾਂ ਦੀ ਜਿੱਤ ਹੋਈ ਹੈ। ਤੇ ਅੱਜ ਉਸ ਨੂੰ ਪੂਰਾ ਸਾਲ ਹੋ ਗਿਆ ਉਸ ਦਿਨ ਨੂੰ। ਤੇ ਹੁਣ ਅਸੀਂ ਫੈਸਲਾ ਕੀਤਾ ਅੱਜ ਵੀ ਕਿ ਪੂਰੇ ਇੰਡੀਆ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਇੱਕ ਤਾਂ ਸ਼ਾਮ ਨੂੰ ਦੀਪਮਾਲਾ ਕਰਨਗੀਆਂ। ਜਿੱਥੇ ਮੋਰਚੇ ਲੱਗੇ ਆ ਉੱਥੇ ਮੋਰਚਿਆਂ ਦੇ ਵਿੱਚ ਇਸ ਇਤਿਹਾਸਕ ਦਿਹਾੜੇ ਨੂੰ ਫੇਰ ਦੁਹਰਾਇਆ ਜਾਊਗਾ। ਆਤਿਸ਼ਬਾਜ਼ੀ ਚੱਲੂਗੀ, ਪੜਾਕੇ ਚੱਲਣਗੇ
ਪੂਰੀ ਦੁਨੀਆ ਨੂੰ ਸੱਦਾ ਦਿੱਤਾ ਸੰਯੁਕਤ ਮੋਰਚੇ ਨੇ ਕਿ ਅੱਜ ਦੇ ਦਿਨ ਤੇ ਅੱਗੇ ਤੋਂ ਜਿਹੜੀਆਂ ਆਉਣ ਵਾਲੀਆਂ ਸਰਕਾਰਾਂ ਅਜਿਹੇ ਲੋਕ ਮਾਰੂ ਕਾਨੂੰਨ ਨਾ ਲੈ ਕੇ ਆਉਣ। ਇਹ ਜਿਹੜਾ 1 ਸਾਲ ਬਾਅਦ ਮਤਲਬ ਅੱਜ ਦਿਹਾੜਾ ਮਨਾਉਣੇ ਆ, ਇੱਕ ਮੁੜ ਚੇਤਾਵਨੀ ਆ ਸਾਡੀ ਇਹ ਸਰਕਾਰਾਂ ਨੂੰ, ਕਾਰਪੋਰੇਟ ਘਰਾਣਿਆਂ ਨੂੰ, ਕਿ ਇੱਕ ਵਾਰ ਤਾਂ ਤੁਸੀਂ ਪੰਗਾ ਲਿਆ ਸੀ, ਮੁੜ ਕੇ ਪੰਗਾ ਨਾ ਲਿਓ। ਲੋਕ ਭੁੱਲਦੇ ਨਹੀਂ ਹੈ ਇਸ ਦਿਹਾੜੇ ਨੂੰ, ਇਸ ਕਰਕੇ ਬੜੀ ਧੂਮ-ਧਾਮ ਦੇ ਨਾਲ ਅੱਜ ਦਾ ਦਿਹਾੜਾ ਜਿਹੜਾ ਅਸੀਂ ਸੰਯੁਕਤ ਮੋਰਚੇ ਵੱਲੋਂ ਮਨਾ ਰਹੇ ਹਾਂ। ਕੀ ਲੱਗਦਾ ਹੈਗਾ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕੱਲ ਸਵਾਲ ਖੜੇ ਕਰੇ ਗਏ ਨੇ ਕਿ ਕੁਝ ਕੁ ਜਥੇਬੰਦੀਆਂ ਤਾਂ ਅਜਿਹੀਆਂ ਨੇ ਜਿਹੜੀਆਂ ਕਿ ਫੰਡ ਇਕੱਠੇ ਕਰਨ ਦੀਆਂ ਮਾਰੀਆਂ ਦੱਸਦੀਆਂ ਰਹਿੰਦੀਆਂ ਨੇ ਕਿ ਅਸੀਂ ਹੈਗੇ ਆ? ਦੇਖੋ, ਇੱਕ ਜ਼ਿੰਮੇਵਾਰ ਆਦਮੀ ਹੈ, ਪੰਜਾਬ ਦਾ ਮੁੱਖ ਮੰਤਰੀ ਹੈ। ਲੋਕਾਂ ਨੇ ਬੜੇ ਚਾਵਾਂ ਦੇ ਨਾਲ ਆਮ ਆਦਮੀ ਪਾਰਟੀ ਦੇ 92 ਮੈਂਬਰਾਂ ਨੂੰ ਜਿਤਾਇਆ, ਐਮਐਲਏ ਨੂੰ। ਇੱਕ ਮੁੱਖ ਮੰਤਰੀ ਹੁੰਦੇ ਹੋਏ ਅਜਿਹੇ ਬੇਸੁਰੇ ਬਿਆਨ ਦੇਣੇ ਸ਼ੋਭਾ ਨਹੀਂ ਪਾਉਂਦੇ। ਕੋਈ ਵੀ ਜਿਹੜਾ ਉੱਚ ਕੋਟੀ ਦਾ ਨੁਮਾਇੰਦਾ ਉਹਨੂੰ ਬੜਾ ਸੋਚ ਸਮਝ ਕੇ ਬੋਲਣਾ ਚਾਹੀਦਾ, ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਸਿਰਫ ਤੇ ਸਿਰਫ ਇਹ ਫੰਡਾਂ ਬਾਰੇ ਨਹੀਂ, ਮਤਲਬ ਜਥੇਬੰਦੀਆਂ ਤੇ ਜੇ ਫੰਡਾਂ ਵਾਲਾ ਸਵਾਲ ਹੈ ਤਾਂ ਫਿਰ 3 ਕਾਲੇ ਕਾਨੂੰਨ ਕਿਵੇਂ ਰੱਦ ਹੋ ਗਏ? ਉੱਧਰ ਨੂੰ ਨਿਗਾਹ ਮਾਰਨੀ ਚਾਹੀਦੀ ਹੈ, ਨਾ ਕਿ ਛੋਟੀਆਂ ਗੱਲਾਂ ਵੱਲ ਨੂੰ। ਆਪਣੀ ਪੀੜ੍ਹੀ ਥੱਲੇ ਛੋਟਾ ਫੇਰਨ। 32 ਜਥੇਬੰਦੀਆਂ ਦੀ ਮੀਟਿੰਗ ਹੋਈ 6 ਸਤੰਬਰ ਨੂੰ, ਬਹੁਤ ਸਾਰੀਆਂ ਮੰਗਾਂ ਤੇ ਹਾਂ ਭਰੀ ਉਹਨੇ। ਆਹ ਟੋਲ ਪਲਾਜ਼ੇ ਬਾਰੇ ਵੀ ਉਹਨੇ ਕਿਹਾ ਕਿ 2-4 ਦਿਨਾਂ ਤੱਕ ਪ੍ਰਧਾਨ ਜੀ ਮੈਂ ਬੁਲਾਉਣਾ ਤੁਹਾਨੂੰ, ਤੇ ਜੇ ਕਿਸੇ ਦੀ ਸੁਣੀ ਨਹੀਂ ਜਾਂਦੀ, ਕੋਈ ਮੰਗ ਤੇ ਉਹਨਾਂ ਤੇ ਸਹਿਮਤੀ ਤਾਂ ਦੇ ਦੇਣੀ ਹੈ, ਉਹਨਾਂ ਨੂੰ ਲਾਗੂ ਨਹੀਂ ਕਰਨਾ। ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਨੂੰ ਕਿ ਮਾਨ ਸਾਹਿਬ ਤੂੰ ਕਿਹਾ ਸੀ ਕਿ ਅਗਲੀ ਮੀਟਿੰਗ ਬੁਲਾ ਕੇ ਕਰਜ਼ੇ ਦਾ ਹੱਲ ਲੱਭਾਂਗੇ, ਕਿਉਂ ਨਹੀਂ ਬੁਲਾਈ ਅਗਲੀ ਮੀਟਿੰਗ? ਤੂੰ ਕਿਹਾ ਸੀ ਕਿ ਸਾਰੇ ਦਾ ਸਾਰਾ ਜਿਨ੍ਹਾਂ ਨੇ ਅਗੇਤਾ ਸਿੱਧੀ ਬਿਜਾਈ ਝੋਨੇ ਦੀ ਕੀਤੀ ਸੀ, ਸਾਰੇ ਦੇ ਸਾਰੇ 15 ਦਿਨਾਂ ਦੇ ਵਿੱਚ ਖਾਤਿਆਂ ਦੇ ਵਿੱਚ ਪੈਸੇ ਪਾ ਦਿਆਂਗੇ, ਕਿਉਂ ਨਹੀਂ ਪਾਏ? ਜਿਹੜੀ ਲੰਪੀ ਸਕਿਨ ਨਾਂ ਦੀ ਬਿਮਾਰੀ ਪਸ਼ੂਆਂ ਨੂੰ ਪਈ, ਉਹਨੇ ਕਿਹਾ ਸੀ ਕਿ ਅਸੀਂ ਇਹਦੀ ਗਿਣਤੀ ਕਰਾ ਕੇ ਕਿੰਨੇ ਪਸ਼ੂ ਮਰ ਗਏ, ਕਿੰਨੇ ਬਿਮਾਰ ਹੈ, ਤੇ ਉਹਨਾਂ ਦਾ ਵੀ ਥੋੜ੍ਹੇ ਦਿਨਾਂ ਦੇ ਵਿੱਚ ਅਸੀਂ ਮੁਆਵਜ਼ਾ ਦੇਣ ਦਾ ਐਲਾਨ ਕਰਾਂਗੇ, ਕਿਉਂ ਨਹੀਂ ਕੀਤਾ? ਗੁਲਾਬੀ ਸੁੰਡੀ ਦੇ ਨਾਲ ਨਰਮਾ ਮਾਰਿਆ ਗਿਆ, ਉਹਨੇ ਕਿਹਾ ਕਿ ਛੇਤੀ ਅਸੀਂ ਇਹਦਾ ਮੁਆਵਜ਼ਾ ਦੇਣ ਜਾ ਰਹੇ ਹਾਂ, ਕਿਉਂ ਨਹੀਂ ਦਿੱਤਾ? 1 ਲੱਖ ਏਕੜ ਰੋਪੜ ਏਰੀਏ ਦੇ ਵਿੱਚ ਜਿਹੜਾ ਚਾਈਨਾ ਵਾਇਰਸ ਝੋਨੇ ਨੂੰ ਪਿਆ ਹੈ, ਜਿਨ੍ਹਾਂ ਨੇ ਕੱਚਾ ਹੀ ਵਾਹ ਦਿੱਤਾ, ਉਹ ਨਿਛੜਿਆ ਨਹੀਂ ਹੈ ਝੋਨਾ। ਉਹ ਕਹਿੰਦਾ ਸੀ ਮੈਂ ਗਿਰਦਾਵਰੀ ਕਰਕੇ ਮੁਆਵਜ਼ੇ ਦਾ ਐਲਾਨ ਕਰੂੰਗਾ, ਕਿਉਂ ਨਹੀਂ ਕੀਤਾ? ਜੇ ਅਗਰ ਮੰਗਾਂ ਮੰਨ ਲੈਣੀਆਂ, ਹਾਂ ਕਰ ਦੇਣੀਆਂ, ਉਸ ਤੋਂ ਬਾਅਦ ਲਾਗੂ ਨਹੀਂ ਕਰਨੀਆਂ, ਤੇ ਲੋਕਾਂ ਦੇ ਪੱਲੇ ਰਹਿ ਵੀ ਕੀ ਜਾਊਗਾ? ਇਹ ਕਹਿ ਦਿੰਦੇ ਐਮਐਲਏ ਦੇ ਘਰ ਘੇਰ ਲਓ, ਐਮਪੀਆਂ ਦੇ ਘਰ ਘੇਰ ਲਓ। ਆ ਤੇਰੀ ਕੋਠੀ ਦਾ ਘਰਾਓ ਕੀਤਾ ਸੀ ਸੰਗਰੂਰ, ਇਹਨੇ ਉਗਰਾਹਾਂ ਵਾਲੇ ਨੇ, ਕੌਣ ਸੀ ਕੋਠੀ ਦੇ ਅੰਦਰ? ਆ ਇੱਥੋਂ ਉੱਠ ਕੇ ਮੀਤ ਹੇਅਰ ਦਾ ਕੋਠੀ ਦਾ ਘਰਾਓ ਕੀਤਾ, ਕੌਣ ਆ ਕੋਠੀ ਦੇ ਅੰਦਰ? ਕਬੂਤਰ ਬੋਲਦੇ ਆ ਇਹਨਾਂ ਦੀਆਂ ਕੋਠੀਆਂ ਦੇ ਵਿੱਚ, ਜਿਹੜੇ ਕਹਿ ਦਿੰਦੇ ਆ ਲੋਕਾਂ ਨੂੰ ਤੰਗ ਨਾ ਕਰੋ, ਸਾਡੇ ਐਮਐਲਏ ਦੇ ਐਮਪੀਆਂ ਦੀਆਂ ਕੋਠੀਆਂ ਦਾ ਘਰਾਓ ਕਰ ਲਓ। ਇਹ ਤਾਂ ਜਿਸ ਦਿਨ ਐਲਾਨ ਹੋ ਜਾਂਦਾ ਉਸੇ ਦਿਨ ਹੀ ਚੰਡੀਗੜ੍ਹ ਵੱਜਦੇ ਆ, ਜੇ ਕੋਈ ਐਮਪੀ ਬਣ ਜਾਂਦਾ ਦਿੱਲੀ ਵੱਜਦੇ ਆ। ਇਹ ਲੋਕਾਂ ਨੂੰ ਬੁੱਧੂ ਬਣਾਉਣ ਤੇ ਲੱਗੇ ਹੋਏ ਆ। ਇਹ ਖੁਦ ਆਪਣੇ ਕਿਉਂ ਧਰਨੇ ਲਾਏ? ਆਪ ਤਾਂ ਧਰਨੇ ਦੇ ਵਿੱਚੋਂ ਨਿਕਲੀ ਹੈ ਇਹਨਾਂ ਦੀ ਪਾਰਟੀ। ਅੰਨਾ ਹਜ਼ਾਰੇ ਦਾ ਅੰਦੋਲਨ ਭੁੱਲਿਆ ਕਿਸੇ ਨੂੰ? ਕੇਜਰੀਵਾਲ ਨੂੰ ਭੁੱਲਿਆ? ਇਹ ਦੂਜਿਆਂ ਨੂੰ ਕਹਿਣਾ ਸੌਖਾ ਹੁੰਦਾ, ਆਪਦੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ। ਉਹ ਕਹਿੰਦਾ ਮੈਂ ਵੀ ਕਿਸਾਨ ਦਾ ਪੁੱਤ ਹਾਂ, ਕਿਸਾਨਾਂ ਦੇ ਘਰਾਂ ਚੋਂ ਨਿਕਲਿਆਗਾ, ਆਮ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ 60-60 ਫੁੱਟ ਡੂੰਘੇ ਟੋਇਆਂ ਦੇ ਵਿੱਚੋਂ ਜਾ ਕੇ ਜੈਨ ਡੋਰੀਆਂ ਬਦਲੀਆਂ ਨੇ। 13 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ ਹਾਂ, 14 ਮਹੀਨੇ ਬੈਠੇ ਰਹੇ ਹਾਂ ਟੋਲ ਪਲਾਜ਼ਿਆਂ ਤੇ, ਰੇਲਵੇ ਸਟੇਸ਼ਨਾਂ ਤੇ, ਮੌਲਾਂ ਦੇ ਅੱਗੇ। ਮੈਂ ਤਾਂ ਦੇਖਿਆ ਨਹੀਂ ਉਹ ਜ਼ਿਮੀਂਦਾਰਾਂ ਦਾ ਮੁੰਡਾ ਭਗਵੰਤ ਮਾਨ ਕਿਹੜੇ ਧਰਨੇ 'ਚ ਬੈਠਾ ਸੀ। ਇਹ ਕਿਹਨੂੰ ਸਿਖਾਉਂਦੇ ਆ ਇਹੋ ਜਿਹੀਆਂ ਗੱਲਾਂ? ਇਹ ਲੋਕਾਂ ਨੂੰ ਬੁੱਧੂ ਬਣਾ ਲੈਣਗੇ, ਸਾਨੂੰ ਨਹੀਂ ਬਣਾ ਸਕਦੇ। ਕਹਿੰਦਾ ਕਿ ਆਮ ਲੋਕ ਪਰੇਸ਼ਾਨ ਹੁੰਦੇ ਨੇ, ਆਮ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈਗੀ ਜੇਕਰ ਕੋਈ ਸੜਕ ਮੱਲ ਕੇ ਬਹਿੰਦਾ। ਪਰੇਸ਼ਾਨ ਹੋਇਆ ਹੀ ਸੜਕ ਤੇ ਆਉਂਦਾ ਹੁੰਦਾ, ਖੁਸ਼ੀ ਦੇ ਵਿੱਚ ਕੋਈ ਨਹੀਂ ਸੜਕ ਤੇ ਆਉਂਦਾ। ਜਦੋਂ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਰੋਗੇ, ਜੇ ਲੋਕ ਸਾਨੂੰ ਪਰੇਸ਼ਾਨ ਕੀਤਾ, 3 ਕਾਲੇ ਕਾਨੂੰਨ ਬਣਾਏ ਤਾਂ 2 ਮਹੀਨੇ ਰੇਲਾਂ ਰੋਕੀਆਂ, ਸੜਕਾਂ ਰੋਕੀਆਂ, ਦਿੱਲੀ ਦੇ ਬਾਰਡਰ ਰੋਕੇ। ਅਗਰ ਇਹ ਲੋਕ ਪੱਖੀ ਕਾਨੂੰਨ ਬਣਾਏ ਹੁੰਦੇ ਤਾਂ ਕਾਹਨੂੰ ਕਿਸੇ ਨੂੰ ਜਾਣਾ ਪੈਂਦਾ? ਜਦੋਂ ਬੰਦਾ ਸੀਐਮ ਬਣ ਜਾਂਦਾ ਜਾਂ ਪ੍ਰਧਾਨ ਮੰਤਰੀ ਬਣ ਜਾਂਦਾ ਜਾਂ ਐਮਐਲਏ ਬਣ ਜਾਂਦਾ, ਐਮਪੀ ਬਣ ਜਾਂਦਾ, ਉਹ ਲੋਕਾਂ ਦਾ ਨੁਮਾਇੰਦਾ ਨਹੀਂ ਰਹਿੰਦਾ। ਉਹ ਇੱਕ ਸਰਕਾਰੀ ਮਸ਼ੀਨਰੀ ਦਾ ਪੁਰਜਾ ਬਣ ਜਾਂਦਾ, ਉਹਦੇ ਵਿੱਚ ਫਿੱਟ ਹੋ ਜਾਂਦਾ। ਜੋ ਕੁਛ ਜਿਹੜਾ ਪ੍ਰਬੰਧ ਆ ਉਹ ਬੁਲਾਉਂਦਾ ਉਹੀ ਬੋਲਦਾ। ਭਗਵੰਤ ਮਾਨ ਤਾਂ ਕਹਿੰਦੇ ਅਸੀਂ ਤੁਹਾਡੇ ਵਿੱਚੋਂ ਆ ਤੇ ਤੁਹਾਡੇ ਹੀ ਰਵਾਂਗੇ। ਕਿੱਥੋਂ ਦਿਖਾਉਣਗੇ ਅਸੀਂ ਕਿ ਤੁਹਾਡੇ ਵਿੱਚੋਂ ਤੁਹਾਡੇ ਰਹਾਂਗੇ? ਆ ਮੈਂ ਮਿਸਾਲਾਂ ਦੇ ਕੇ ਹਟਿਆ, ਫਿਰ ਸਾਨੂੰ ਕੀ ਲੋੜ ਆ? ਮੇਰੇ ਨਾਲ ਉਹਨੇ ਵਾਅਦਾ ਕੀਤਾ ਸੀ ਕਿ 5-4 ਦਿਨਾਂ ਨੂੰ ਬੁਲਾਉਣਾ ਟੋਲ ਪਲਾਜ਼ੇ ਦੇ ਹੱਲ ਲਈ। 2.5 ਮਹੀਨੇ ਹੋ ਗਏ। ਆ ਜੇ ਫਿਰ ਇੱਥੇ ਬੈਠ ਕੇ ਗੱਲ ਕਰ ਲੈ ਲੋਕਾਂ ਦੇ ਵਿੱਚ। ਸਾਦੇ ਹਾਂ ਅਸੀਂ ਤਾਂ, ਪਹਿਲਾਂ ਇੱਥੇ ਹੀ ਉਸੇ ਨੇ ਸ਼ੁਰੂ ਕੀਤਾ ਸੀ ਇਹ ਆ ਟੋਲ ਪਲਾਜ਼ਾ, ਕਿ ਇੱਥੇ ਨਹੀਂ ਲੱਗਣਾ ਚਾਹੀਦਾ। ਮਾਨ ਨਹੀਂ ਕੀਤਾ ਸੀ ਸ਼ੁਰੂ ਇਹ। ਤੁਸੀਂ ਇੱਥੇ ਬੈਠੇ ਹੋ, ਇੱਥੋਂ 4 ਕਿਲੋਮੀਟਰ ਦੀ ਦੂਰੀ ਤੇ ਲਾਭ ਉਗੋਕੇ ਦਾ ਘਰ ਆ, ਐਮਐਲਏ ਆ। ਇੱਥੋਂ 4 ਕਿਲੋਮੀਟਰ ਦੀ ਦੂਰੀ ਤੇ ਮੀਤ ਹੇਅਰ ਜਿਹੜੇ ਕਿ ਕੈਬਨਿਟ ਮੰਤਰੀ ਆ, ਕਦੇ ਆ ਕੇ ਬੈਠੇ ਆ? ਮੀਤ ਹੇਅਰ ਦੇ ਤਾਂ ਮੈਂ ਪਹਿਲਾਂ ਕਹਿ ਚੁੱਕਿਆ ਵੀ ਜਾ ਕੇ ਆਏ ਆ। ਜਿੱਥੋਂ ਤੱਕ ਤੁਸੀਂ ਉਗੋ ਦੀ ਗੱਲ ਕਰਦੇ ਹੋ, ਇੱਥੋਂ ਦੀ 20 ਵਾਰੀ ਲੰਘਿਆ ਹੋਊਗਾ, ਉਹਨੂੰ ਦੀਂਦੇ ਨਹੀਂ ਆ ਲੋਕ ਬੈਠੇ।
ਉਹਦੇ ਪਿੰਡ ਵਾਲਿਆਂ ਤੋਂ ਨਹੀਂ ਇਹ ਟੈਕਸ ਲਿਆ ਜਾਂਦਾ। ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ, ਨਾ ਕਿ ਸਾਡੀ। ਕੀ ਲੱਗਦਾ ਗਾ ਜਿਹੜੀਆਂ ਹੁਣ ਜੇਕਰ ਅਸੀਂ ਸਰਕਾਰਾਂ ਦੀ ਗੱਲ ਕਰਦੇ ਹਾਂ, ਸਰਕਾਰਾਂ ਦੇ ਨਾਲ ਤੁਸੀਂ ਸਿੱਧਾ ਮੱਥਾ ਲਾਇਆ ਗਾ, ਪਹਿਲਾਂ ਸੈਂਟਰ ਦੇ ਨਾਲ ਲਾ ਕੇ ਬੈਠੇ ਰਹੇ, ਹੁਣ ਗੁਜਰਾਤ ਦੀਆਂ ਵੋਟਾਂ ਨੇ, ਫਿਰ ਇਹ ਕਿਹਾ ਜਾ ਰਿਹਾ ਕਿ ਗੁਜਰਾਤ ਦੀਆਂ ਵੋਟਾਂ ਦੇ ਵਿੱਚ ਜਾ ਕੇ ਵੀ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ, ਤੁਹਾਡੀਆਂ ਜਥੇਬੰਦੀਆਂ ਇਹ ਸਵਾਲ ਚੱਕਦੀਆਂ ਨੇ। ਦੇਖੋ, ਸਾਡੀ ਜਥੇਬੰਦੀ ਦਾ ਅਜੇ ਕੋਈ ਫੈਸਲਾ ਨਹੀਂ ਹੈ ਸੰਯੁਕਤ ਮੋਰਚੇ ਦਾ। ਅਸੀਂ 8 ਤਰੀਕ ਨੂੰ ਦੁਬਾਰਾ ਕਰਨਾਲ ਦੇ ਵਿੱਚ ਮੀਟਿੰਗ ਬੁਲਾਈ ਹੈ, ਅਗਲੇ ਫੈਸਲੇ ਉਹਦੇ 'ਚ ਕਰਨੇ ਆ। ਸਿਰਫ ਅਸੀਂ 3 ਫੈਸਲੇ ਕੀਤੇ ਆ ਕਿ ਆ ਜਿਹੜਾ 19 ਨਵੰਬਰ ਹੈ ਇਹ ਪੂਰੇ ਧੂਮਧਾਮ ਨਾਲ ਮਨਾਉਣਾ, ਜਿੱਤ ਦੀ ਖੁਸ਼ੀ ਦੇ ਵਿੱਚ ਮਨਾਉਣਾ, ਇਤਿਹਾਸਕ ਦਿਹਾੜੇ ਦੇ ਤੌਰ 'ਤੇ ਇਹਨੂੰ ਹਰ ਵਾਰ ਮਨਾਇਆ ਕਰਾਂਗੇ। ਦੂਸਰਾ ਜਿਹੜਾ 26 ਜਨਵਰੀ ਨੂੰ ਜਿਸ ਦਿਨ ਅਸੀਂ ਚਾਲੇ ਪਾਏ ਸੀ ਦਿੱਲੀ ਵੱਲ ਨੂੰ, ਉਸ ਦਿਨ ਅਸੀਂ ਚੰਡੀਗੜ੍ਹ ਵੱਲ ਨੂੰ ਚਾਲੇ ਪਾਉਣੇ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਾਣਗੇ। ਰਾਜਪਾਲ ਭਵਨ ਵੱਲ ਮਤਲਬ ਮਾਰਚ ਕਰਾਂਗੇ ਅਸੀਂ, ਅਤੇ ਉੱਥੇ ਜਾ ਕੇ ਮੰਗ ਪੱਤਰ ਦੇਵਾਂਗੇ। ਇਕੱਲਾ ਪੰਜਾਬ 'ਚ ਨਹੀਂ ਹੋਊਗਾ, ਪੂਰੇ ਇੰਡੀਆ ਦੇ ਵਿੱਚ ਹੋਊਗਾ। ਉਦੋਂ ਬਾਅਦ ਆਉਂਦਾ 11 ਦਸੰਬਰ, ਉਹ ਵੀ ਇੱਕ ਇਤਿਹਾਸਕ ਦਿਹਾੜਾ ਹੈ, ਜਿਸ ਦਿਨ ਅਸੀਂ ਦਿੱਲੀ ਤੋਂ ਫਤਿਹ ਮਾਰਚ ਕੀਤਾ, ਮਤਲਬ ਪੰਜਾਬ ਵੱਲ ਨੂੰ, ਹਰਿਆਣੇ ਵੱਲ ਨੂੰ, ਯੂਪੀ ਵੱਲ ਨੂੰ ਮੋਰਚੇ ਛੱਡੇ ਆ ਅਸੀਂ ਜੇ ਕਹਿਣਾ ਹੋਵੇ। ਉਸ ਦਿਨ 'ਤੇ ਅਸੀਂ ਜਿੰਨੇ MP ਹੈ, ਚਾਹੇ ਉਹ ਵਿਰੋਧੀ ਪਾਰਟੀਆਂ ਦੇ ਆ, ਚਾਹੇ BJP ਦੇ ਆ, ਸਾਰਿਆਂ ਨੂੰ ਇੱਕ ਵਾਰ ਚੇਤਾਵਨੀ ਪੱਤਰ ਅਸੀਂ ਦੇਣ ਜਾ ਰਹੇ ਹਾਂ ਕਿ ਜਾਂ ਤਾਂ ਰਹਿੰਦੀਆਂ ਮੰਗਾਂ ਲਾਗੂ ਕਰ ਦਿਓ, ਨਹੀਂ ਮੁੜ ਮੋਰਚਾ ਲਾਇਆ ਜਾ ਸਕਦਾ। ਗੁਰਨਾਮ ਸਿੰਘ ਚੜੂਨੀ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੰਦੇ ਨਜ਼ਰ ਆਉਂਦੇ ਨੇ, ਤਾਂ ਉਹ ਕਹਿੰਦੇ ਨੇ ਕਿ ਜਿਹੜਾ ਲਖੀਮਪੁਰ ਖੀਰੀ ਦਾ ਮੋਰਚਾ ਸੀ ਉਹ ਵੀ ਵੇਚ ਦਿੱਤਾ ਗਿਆ, ਮੈਂ ਤਾਂ ਥਾਣੇ ਦੇ ਵਿੱਚ ਸੀ, ਚੜੂਨੀ ਨੂੰ ਤਾਂ ਕਿਸੇ ਨੇ ਪੁੱਛਿਆ ਵੀ ਨਹੀਂ ਹੈਗਾ। ਦੇਖੋ, ਮੈਂ ਅਜਿਹੀ ਸ਼ਬਦਾਵਲੀ ਨਾ ਕਦੇ ਨਹੀਂ ਵਰਤੂੰਗਾ, ਨਾ ਮੈਂ ਵਰਤਣੀ ਚਾਹੁੰਦਾ। ਹੁਣ ਤੱਕ ਡੱਲੇਵਾਲ ਨੇ ਬਥੇਰਾ ਕਿਹਾ ਸੀ ਮੋਰਚਾ ਵੇਚਤਾ, ਹੁਣ ਡੱਲੇਵਾਲ ਚੁੱਪ ਕਰਕੇ ਹੁਣ ਚੜੂਨੀ ਕਹਿਣ ਲੱਗ ਗਿਆ। ਇਹ ਸੁਣਦੇ ਨਹੀਂ ਹੈ, ਜਿਹੜੇ ਲੋਕ ਮੋਰਚੇ ਦੇ ਵਿੱਚ ਖੁਦ ਰਹੇ ਹੋਣ ਉਹ ਕਹਿਣ ਮੋਰਚਾ ਵੇਚਤਾ, ਵਿਰੋਧੀ ਧਿਰਾਂ ਤਾਂ ਕਹਿਣ, ਜਿਹੜੇ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਰਹੇ ਉਹ ਕਿਉਂ ਕਹਿਣ, ਉਹਨਾਂ ਨੂੰ ਸੋਚ ਕੇ ਬੋਲਣਾ ਚਾਹੀਦਾ। ਕੀ ਲੱਗਦਾ ਗਾ ਹੁਣ ਆਉਣ ਵਾਲੀ ਸਥਿਤੀ ਕੀ ਹੋ ਸਕਦੀ ਹੈ? ਲੱਗਦਾ ਵੀ 26 ਨਵੰਬਰ ਦੀ ਤੁਸੀਂ ਗੱਲ ਕਰ ਰਹੇ ਹੋ, ਰਾਜ ਭਵਨ ਵੱਲ ਕਿਸਾਨ ਜਾਂ ਜਿਹੜੇ ਨੌਜਵਾਨ ਨੇ ਉਹ ਜਾਣ ਨੂੰ ਤਿਆਰ ਹੋਣਗੇ ਤੁਹਾਡੇ ਨਾਲ? ਬਿਲਕੁਲ ਦੇਖੋਗੇ, 26 ਨਵੰਬਰ ਨੂੰ ਆ ਕੇ ਦੇਖਿਓ ਮੋਹਾਲੀ ਦੇ ਵਿੱਚ ਕਿੱਡਾ ਵੱਡਾ ਇਕੱਠ ਹੁੰਦਾ। ਇਕੱਲਾ ਮਤਲਬ ਇਹੀ ਨਹੀਂ ਹੋਊਗਾ, 2 ਗਵਰਨਰ ਬੈਠੇ ਇੱਥੇ, ਇੱਕ ਹਰਿਆਣੇ ਵਾਲਾ ਬੈਠਾ, ਇੱਕ ਪੰਜਾਬ ਵਾਲਾ ਬੈਠਾ, ਦੋਨਾਂ ਦੇ ਹੀ ਦੇਖਿਓ ਤੁਸੀਂ ਕਿੱਡੇ ਵੱਡੇ ਇਕੱਠ ਹੁੰਦੇ ਆ। ਕਿਉਂਕਿ ਕਿਸਾਨ ਜਥੇਬੰਦੀਆਂ ਖੁਦ ਹੀ ਪਹਿਲਾਂ ਵਾਲੀਆਂ ਨਹੀਂ ਰਹੀਆਂ, 2020 ਵਾਲੀਆਂ ਨਹੀਂ ਰਹੀਆਂ ਕਿਸਾਨ ਜਥੇਬੰਦੀਆਂ। ਜੇਕਰ ਕਿਸਾਨ ਜਥੇਬੰਦੀਆਂ ਦੀ ਗੱਲ ਕਰਦੇ ਹਾਂ, 2 ਧਿਰਾਂ ਦੇ ਵਿੱਚ ਵੰਡੀਆਂ ਗਈਆਂ, ਇੱਕ ਸਿਆਸੀ ਹੋ ਗਈਆਂ, ਇੱਕ ਗੈਰ ਸਿਆਸੀ ਹੋ ਗਈਆਂ। ਇਹ ਪਹਿਲਾਂ ਤੋਂ ਹੀ ਐਂ ਸੀ, ਐਵੇਂ ਲੋਕਾਂ ਨੂੰ ਬੁੱਧੂ ਬਣਾਉਣ ਖਾਤਰ ਇਹ ਕਹਿ ਰਿਹਾ ਕੋਈ ਅਸੀਂ ਰਾਜਨੀਤਿਕ ਹਾਂ, ਅਸੀਂ ਗੈਰ ਰਾਜਨੀਤਿਕ ਹਾਂ। ਕੋਈ ਇੱਥੇ ਗੈਰ ਰਾਜਨੀਤਿਕ ਨਹੀਂ ਹੈ, ਆਪੋ ਆਪਣੀ ਸਭ ਦੀ ਸਿਆਸਤ ਹੈ। ਸਿਆਸਤ ਕੀ ਹੁੰਦੀ ਹੈ? ਇੱਕ ਮਨੋਰਥ ਨੂੰ ਪੂਰਾ ਕਰਨ ਦੇ ਲਈ ਕੋਈ ਸਰਗਰਮੀ ਕਰਨੀ, ਇਹ ਸਿਆਸਤ ਹੈ। ਅਸੀਂ ਇੱਕ ਸਿਆਸਤ ਕਰ ਰਹੇ ਹਾਂ, ਲੋਕਾਂ ਨੂੰ ਕਿਵੇਂ ਇਹਨਾਂ ਦੇ ਚੁਗਲ 'ਚੋਂ ਛਡਾਇਆ ਜਾਵੇ, ਕਿਵੇਂ ਕਰਜ਼ੇ ਦੇ ਜਾਲ 'ਚੋਂ ਕੱਢਿਆ ਜਾਵੇ, ਸਾਡਾ ਮਨਸਾ ਹੈ, ਮਨੋਰਥ ਆ। ਉਹ ਮਨੋਰਥ ਦੇ ਲਈ ਜੋ ਕੁਛ ਅਸੀਂ ਕਰਾਂਗੇ, ਅਸੀਂ ਧਰਨੇ ਲਾਵਾਂਗੇ, ਅਸੀਂ ਦਿੱਲੀ ਨੂੰ ਜਾਵਾਂਗੇ, ਚੰਡੀਗੜ੍ਹ ਨੂੰ ਲਾਵਾਂਗੇ, ਇਹ ਸਾਡੀ ਸਿਆਸਤ ਹੈ। ਤੁਸੀਂ ਸਿਆਸਤ ਦੀ ਗੱਲ ਕਰੀਓ, ਫਿਰ ਖੁਦ ਕਿਉਂ ਨਹੀਂ ਸਿਸਟਮ ਬਣ ਜਾਂਦੀਆਂ ਕਿਸਾਨ ਜਥੇਬੰਦੀਆਂ? ਜੇਕਰ ਸਿਸਟਮ ਦੀ ਤੁਸੀਂ ਗੱਲ ਕਰਦੇ ਹੋ ਵੀ ਸਿਸਟਮ ਤੋਂ ਆਜ਼ਾਦ ਕਰਾਉਣਾ, ਫਿਰ ਜਥੇਬੰਦੀਆਂ ਕਿਉਂ ਨਹੀਂ ਸਿਸਟਮ ਬਣ ਜਾਂਦੀਆਂ ਖੁਦ? ਦੇਖੋ, ਜਥੇਬੰਦੀਆਂ ਸਿਸਟਮ ਨਹੀਂ ਬਣਦੀਆਂ ਹੁੰਦੀਆਂ। ਜਿਹੜੀਆਂ ਜਥੇਬੰਦੀਆਂ ਇਹਨਾਂ ਨੂੰ ਪ੍ਰੈਸ਼ਰ ਗਰੁੱਪ ਕਹਿੰਦੇ ਅਸੀਂ। ਇਹ ਪ੍ਰੈਸ਼ਰ ਪਾ ਕੇ ਸਰਕਾਰ ਤੋਂ ਆਪਣੀਆਂ ਮੰਗਾਂ ਵੱਲ ਧਿਆਨ ਦਿਵਾਉਣਾ ਹੁੰਦਾ, ਨਾ ਕਿ ਮਤਲਬ ਇਲੈਕਸ਼ਨਾਂ ਲੜ ਕੇ। ਇਹਨਾਂ ਨੇ ਇਲੈਕਸ਼ਨਾਂ ਤਾਂ ਪਾਰਟੀਆਂ ਲੜੀ ਜਾਂਦੀਆਂ, ਉਹਨਾਂ 'ਤੇ ਦਬਾਅ ਬਣਾਉਣ ਖਾਤਰ ਇੱਕ ਦਿਨ ਜਦੋਂ ਇਹ ਤਕੜੀਆਂ ਹੋ ਗਈਆਂ ਜਥੇਬੰਦੀਆਂ, ਫਿਰ ਪਾਰਟੀਆਂ ਨੂੰ ਇਹਨਾਂ ਤੋਂ ਪੁੱਛ ਕੇ ਜਿਹੜਾ ਹੈ ਨਾ ਉਹ ਮਤਲਬ ਕੀ ਕਹਿੰਦੇ ਉਹਨੂੰ, ਚੋਣ ਮੈਨੀਫੈਸਟੋ, ਇਹਨਾਂ ਤੋਂ ਪੁੱਛ ਕੇ ਤਿਆਰ ਕਰਨਾ ਪਊਗਾ ਵੀ ਕਿਹੜੇ ਏਜੰਡੇ ਇਹਦੇ ਵਿੱਚ ਪਾਈਏ। ਅਜੇ ਟਾਈਮ ਲੱਗੂਗਾ। ਅਜੇ ਤਾਂ ਜੇ ਤੁਸੀਂ ਸਾਡੀ ਜਥੇਬੰਦੀ ਬਾਰੇ ਪੁੱਛੋ, ਅਸੀਂ 16 ਜ਼ਿਲ੍ਹਿਆਂ ਦੇ ਵਿੱਚ ਮਤਲਬ ਕੰਮ ਸ਼ੁਰੂ ਕੀਤਾ ਹੈ। ਅਜੇ ਤਾਂ ਸਾਥੋਂ ਪੰਜਾਬ ਹੀ ਨਹੀਂ ਕਵਰ ਹੋਇਆ, ਇਹ ਵੀ 16 ਦੇ ਪੂਰੇ ਜ਼ਿਲ੍ਹੇ ਨਹੀਂ ਕਵਰ ਹੋਏ। ਜਿੱਦਾਂ ਅਸੀਂ ਇਹ ਸਮਝ ਲਾ ਕੇ 12,800 ਪਿੰਡ ਆ, 12,800 ਕੱਲੀਆਂ ਕਮੇਟੀਆਂ ਬਣ ਗਈਆਂ ਨਾ, 5-5 ਮੈਂਬਰੀਆਂ, ਨਾਸਾਂ ਬੰਦ ਕਰ ਦੇਣਗੇ ਸਭ ਦੀਆਂ। ਤੁਸੀਂ ਕਿਹਾ ਕਿ ਜੇ ਸਾਡੇ ਤੋਂ ਪੰਜਾਬ ਨਹੀਂ ਕਵਰ ਹੋਇਆ, ਪੂਰੇ ਪੰਜਾਬ ਦੇ ਵਿੱਚ ਜਥੇਬੰਦੀਆਂ ਤਾਂ ਅਲੱਗ-ਅਲੱਗ ਨੇ, ਤੁਹਾਡਾ ਮੁੱਦਾ ਵੀ ਇੱਕੋ ਹੀ ਹੁੰਦਾ ਕਿ ਕਿਸਾਨੀ ਬਚਾਓ, ਮਜ਼ਦੂਰੀ ਬਚਾਓ। ਹਰੇਕ ਦਾ ਮੁੱਦਾ ਵੀ, ਨਿਸ਼ਾਨਾ ਵੀ ਇੱਕ ਆ ਵੀ ਉਸੇ 'ਤੇ ਹੀ ਲੜਨਾ। ਹਰੇਕ ਦਾ ਨਿਸ਼ਾਨਾ ਵੀ ਇਹ ਹੈ ਕਿ ਜਿਹੜੀ ਮਰਜ਼ੀ ਸਰਕਾਰ ਹੋਵੇ ਉਹਨੂੰ ਘੇਰ ਕੇ ਮੰਗਾਂ ਆਜ਼ਾਦ ਕਰਵਾਉਣੀਆਂ ਨੇ। ਫਿਰ ਇੱਕ ਝੰਡੇ ਥੱਲੇ ਕਿਉਂ ਨਹੀਂ ਇਕੱਠੇ ਹੋ ਸਕਦੇ? ਇੱਕ ਪਰਿਵਾਰ ਦੇ ਵਿੱਚ ਜੇ 5 ਮੈਂਬਰ ਆ ਨਾ, ਇੱਕ ਤਾਂ ਕਹੂਗਾ ਬਾਪੂ ਮੈਨੂੰ ਪੈਸੇ ਦੇ, ਭਾਵੇਂ ਜ਼ਮੀਨ ਵੇਚ, ਮੈਂ ਤਾਂ ਵਿਦੇਸ਼ਾਂ 'ਚ ਜਾਣਾ। ਇੱਕ ਕਹੂਗਾ ਮੈਂ ਤਾਂ ਇੱਥੇ ਕੋਈ ਹੋਰ ਕਾਰੋਬਾਰ ਤੋਰਨਾ, ਇੱਕ ਕਹੂਗਾ ਮੈਂ ਖੇਤੀ ਕਰਨਾ। ਸਾਰਿਆਂ ਦੇ ਮੂੰਹ ਅੱਡੋ ਅੱਡੀ ਹੁੰਦੇ ਆ। ਇਹ ਜਥੇਬੰਦੀਆਂ ਦੇ ਵੀ ਜਿਹੜੇ ਫੈਸਲੇ ਨਾ ਅੱਡੋ ਅੱਡੀ ਆ। ਸਾਡੀ ਜਥੇਬੰਦੀ ਆ, ਅਸੀਂ ਕਹਾਂਗੇ ਜੇ ਕਰਜ਼ਾ ਮਾਫੀ ਦਾ ਸਵਾਲ ਆ ਤਾਂ 10 ਏਕੜ ਵਾਲੇ ਦਾ ਹੋਣਾ ਚਾਹੀਦਾ। ਜੇ ਬਿਜਲੀ ਬਿੱਲਾਂ ਦੇ ਬਿੱਲ ਮਾਫ ਹੋਣੇ ਆ ਤਾਂ 10 ਏਕੜ ਤੱਕ ਦੇ ਹੋਣੇ ਚਾਹੀਦੇ ਆ। ਇਹੀ ਤੁਸੀਂ ਲੱਖੋਵਾਲ ਨੂੰ ਪੁੱਛ ਲਓ, ਇਹੀ ਜਾ ਕੇ ਡੱਲੇਵਾਲ ਨੂੰ ਪੁੱਛ ਲਓ, ਉਹ ਕਹਿਣਗੇ ਬਾਦਲਾਂ ਦੇ ਵੀ ਹੋਣੇ ਚਾਹੀਦੇ ਆ, ਬਾਦਲਾਂ ਦਾ ਵੀ ਕਰਜ਼ਾ ਮਾਫ ਹੋਣਾ ਚਾਹੀਦਾ। ਸਾਡਾ ਵੱਡਾ ਮਤਭੇਦ ਆ ਇਸ ਗੱਲ 'ਤੇ। ਇਸ ਕਰਕੇ ਨਹੀਂ ਇੱਕ ਝੰਡੇ ਥੱਲੇ ਇਕੱਠੀਆਂ ਹੁੰਦੀਆਂ।
ਅਜੇ ਟਾਈਮ ਲੱਗੂਗਾ। ਲੋਕ ਪਰਖ ਕਰਨਗੇ, ਮੋਰਚਿਆਂ ਦੇ ਵਿੱਚੋਂ ਜਥੇਬੰਦੀਆਂ ਦੀ ਪਰਖ ਕਰਦੇ ਹੁੰਦੇ ਆ। ਸਾਡੀ ਜਥੇਬੰਦੀ ਨੂੰ ਬਹੁਤ ਹੰਗਾਰਾ ਮਿਲਿਆ ਮਤਲਬ ਇਸ ਮੋਰਚੇ ਦੇ ਵਿੱਚੋਂ। ਦਿੱਲੀ ਮੋਰਚਾ ਜਿਹੜਾ ਚੱਲਿਆ ਸੀ ਉਹਦੇ ਵਿੱਚ ਪਰਖ ਹੋਈ ਹੈ ਜਥੇਬੰਦੀਆਂ ਦੀ, ਕੁਝ ਜਥੇਬੰਦੀਆਂ ਦੀ ਜੇਕਰ ਅਸੀਂ ਤੁਹਾਡੇ ਨਾਲ ਗੱਲ ਕਰੀ ਜਾਵੇ ਤਾਂ ਕਿੰਨੇ ਕੁ ਲੋਕ ਆ ਕੇ ਤੁਹਾਨੂੰ ਮਿਲਦੇ ਨੇ ਕਿ ਦਿੱਲੀ ਮੋਰਚੇ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ? ਬਿਲਕੁਲ ਲੋਕਾਂ ਨੇ ਪਰਖ ਕੀਤੀ ਹੈ। ਪਰਖ ਕਰਕੇ ਹੀ ਪੰਜਾਬ ਦੇ ਵਿੱਚ ਜਿਹੜਿਆਂ ਨੂੰ ਲੱਗੀਆਂ ਉਹਨਾਂ ਨੂੰ ਕਿਹਾ ਜਥੇਬੰਦੀਆਂ ਚੰਗੀਆਂ, ਉਹਨਾਂ ਦਾ ਵਧਾਰਾ ਪਸਾਰਾ ਹੋਇਆ। ਜਿਹੜਾ ਲੋਕਾਂ ਨੇ ਪਰਖ ਕੀਤੀ ਹੈ ਕਿ ਜਥੇਬੰਦੀ ਤੋਂ ਬਹੁਤੀ ਆਸ ਨਹੀਂ ਰੱਖੀ ਜਾ ਸਕਦੀ, ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਵੀ ਹੋਇਆ। ਰਾਜੇਵਾਲ ਸਾਹਿਬ ਵੀ ਕਹਿੰਦੇ ਕਿ ਅਸੀਂ ਵੀ ਜਾਵਾਂਗੇ, ਕਹਿੰਦੇ ਚੰਡੀਗੜ੍ਹ ਬੈਠਾਂਗੇ ਜਾ ਕੇ। 30 ਤਰੀਕ ਦੀ ਗੱਲ ਕਰ ਰਹੇ ਨੇ। ਦੇਖੋ ਸਭ ਦਾ ਜਮਹੂਰੀ ਹੱਕ ਹੈ, ਡੈਮੋਕ੍ਰੇਸੀ ਹੈ। ਰਾਜੇਵਾਲ ਨੂੰ ਵੀ ਜਾਣਾ ਚਾਹੀਦਾ, ਜੇ ਕੋਈ ਹੋਰ ਹੈ ਉਹ ਵੀ ਜਾਣ। ਆਪੋ ਆਪਣੇ ਕੰਮ ਹੈ ਜਥੇਬੰਦੀਆਂ ਦੇ। ਕੋਈ ਦਿੱਲੀ ਜਾਂਦਾ, ਕੋਈ ਚੰਡੀਗੜ੍ਹ ਜਾਂਦਾ, ਕੋਈ ਪਾਣੀ ਵਾਲੇ ਮੁੱਦੇ ਤੇ ਬਹਿੰਦਾ, ਕੋਈ ਕਿਸੇ ਤੇ ਬਹਿੰਦਾ। ਜਮਹੂਰੀ ਹੱਕ ਹੈ, ਸਭ ਨੂੰ ਜਾਣਾ ਚਾਹੀਦਾ। ਸੰਯੁਕਤ ਕਿਸਾਨ ਮੋਰਚਾ ਪ੍ਰਵਾਨਗੀ ਦੇਗਾ ਰਾਜੇਵਾਲ ਵਰਗਿਆਂ ਨੂੰ ਸਟੇਜ ਤੇ ਬਿਠਾਏਗਾ ਬਰੋਬਰ? ਬਿਲਕੁਲ ਨਹੀਂ। ਜਦ ਤੱਕ ਉਹ ਪਾਰਟੀ ਨਹੀਂ ਛੱਡਦਾ, ਚਾਹੇ ਰਾਜੇਵਾਲ ਹੈ ਚਾਹੇ ਕੋਈ ਹੋਰ ਹੈ, ਉਹਨਾਂ ਚਿਰ ਸੰਯੁਕਤ ਮੋਰਚਾ ਨਹੀਂ ਵਿੱਚ ਸ਼ਾਮਲ ਕਰੂਗਾ। ਪਾਰਟੀ ਤੋਂ ਇਹ ਕਹਿੰਦੇ ਨੇ ਕਿ ਅਸੀਂ ਇੱਕ ਵਾਰ ਛੱਡ ਦਿੰਦੇ ਹਾਂ, ਦੁਬਾਰੇ ਫੇਰ ਜੇ ਉਹਨਾਂ ਨੇ ਬਣਾ ਲਈ ਫੇਰ ਦੁਬਾਰੇ ਅਸੀਂ ਬਣਾ ਰਹੇ ਹਾਂ ਵਿਧਾਨ ਮੋਰਚੇ ਦਾ। ਪੂਰੀ ਬੇਅੰਤਬੰਦੀ ਕਰ ਰਹੇ ਹਾਂ ਕਿ ਜੇ ਕਿਸੇ ਨੇ ਮਤਲਬ ਇਲੈਕਸ਼ਨ ਲੜਨੀ ਹੈ ਤਾਂ ਉਹ ਮਤਲਬ ਜੇ ਵਿਅਕਤੀ ਲੜਦਾ ਤਾਂ ਵਿਅਕਤੀ ਅਸਤੀਫਾ ਦੇ ਕੇ ਜਾਵੇ, ਜੇ ਉਹ ਜਥੇਬੰਦੀ ਲੜਦੀ ਹੈ ਤਾਂ ਜਥੇਬੰਦੀ ਵਿੱਚੋਂ ਅਸਤੀਫਾ ਦੇ ਕੇ ਜਾਵੇ। ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਪਾਵਰ ਦੇ ਵਿੱਚ ਨਹੀਂ ਆਏ, ਇੱਕ ਟਾਈਮ ਅਜਿਹਾ ਸੀ ਜਦੋਂ ਕਿ ਤੁਹਾਡੀ ਮੀਟਿੰਗ ਰਾਸ਼ਟਰਪਤੀ ਤੱਕ ਵੀ ਜੇ ਤੁਸੀਂ ਕਹਿ ਦਿੰਦੇ ਤਾਂ ਉਦੋਂ ਹੋ ਜਾਣੀ ਸੀਗੀ। ਉਦੋਂ ਜਿਹੜੀ ਪਾਵਰ ਸੀ ਉਹ ਪਾਵਰ ਸੰਭਾਲੀ ਨਹੀਂ ਗਈ ਜਾਂ ਫਿਰ ਉਹ ਨਿਖੜ ਗਈ ਪਾਵਰ? ਨਹੀਂ, ਕੋਈ ਨਿਖੜੀ ਨਹੀਂ ਹੈ। ਮੁੱਦਾ ਹੀ ਇਹੋ ਜਿਹਾ ਸੀਗਾ, ਉਸ ਮੁੱਦੇ ਨੇ ਖਿੱਚਿਆ। ਇਕੱਲੇ ਕਿਸਾਨਾਂ ਦਾ ਨਹੀਂ ਰਿਹਾ ਮੁੱਦਾ, ਜੇ ਕਹਿਣਾ ਹੋਵੇ ਹਰ ਵਰਗ ਨੇ ਸਾਥ ਦਿੱਤਾ। ਇਕੱਲੇ ਹੀ ਪੰਜਾਬ ਦਾ ਨਹੀਂ ਰਿਹਾ, ਇਕੱਲੀ ਇੰਡੀਆ ਦਾ ਨਹੀਂ ਰਿਹਾ, ਜਿਹੜੀ ਦੁਨੀਆ ਦੇ ਵਿੱਚ ਪੰਜਾਬੀ ਬੈਠੇ ਆ ਉਹਨਾਂ ਨੇ ਵੀ ਸਾਥ ਦਿੱਤਾ। ਹਮਲਾ ਹੀ ਐਡਾ ਵੱਡਾ ਸੀ, ਲੋਕਾਂ ਨੂੰ ਲੱਗਦਾ ਸੀ ਕਿ ਮਾਰੇ ਜਾਵਾਂਗੇ ਜੇ ਨਾ ਇਕੱਠੇ ਹੋਏ। ਇਸ ਕਰਕੇ ਸਭ ਨੇ ਸਾਥ ਦਿੱਤਾ, ਪਾਵਰ ਬਣੀ ਹੈ। ਪਾਰਟੀਆਂ ਚੁੱਪ ਕੀਤੀਆਂ। ਜੇ ਅਸੀਂ ਕਹਿੰਦੇ ਸੀ ਤਾਂ ਕਿਸੇ ਪਾਰਟੀ ਨੇ ਚੋਣ ਪ੍ਰਚਾਰ ਕਰਨਾ ਤਾਂ ਕਰਨਗੇ, ਜੇ ਨਹੀਂ ਕਹਿੰਦੇ ਨਹੀਂ ਕਰਨਾ ਨਹੀਂ ਕਰਨਗੇ। ਕੱਲ ਇੱਕ ਵੀਡੀਓ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਦੇ ਉੱਪਰ, ਉਹ ਚੱਲ ਰਹੀ ਆ ਲਗਾਤਾਰ, ਜਿਹੜੇ ਕਿ ਚੈਨਲ ਕੁਝ ਕੁ ਚਲਾ ਰਹੇ ਨੇ। ਜਥੇਬੰਦੀਆਂ ਬੈਠੀਆਂ ਸੀ, ਧਰਨਾ ਲਾਈ, ਤਾਂ ਉਹ ਧਰਨੇ ਦੇ ਵਿੱਚ ਉਹਨਾਂ ਨੂੰ ਲੰਘਣ ਨਹੀਂ ਦਿੱਤਾ ਗਿਆ। ਉਹਨਾਂ ਨੇ ਖੁਦ ਹੀ ਕਿਸਾਨਾਂ ਦੇ ਮੁੰਡੇ ਸੀ, ਉਹ ਕਹਿੰਦੇ ਅਸੀਂ ਵਿਰੋਧ ਕਰਦੇ ਹਾਂ ਇਹਨਾਂ ਜਥੇਬੰਦੀਆਂ ਦਾ, ਜਿਹੜੇ ਕਿ ਸਾਨੂੰ ਹੀ ਹੈਰਾਨ ਕਰ ਰਹੇ ਨੇ, ਹਰਾਸਮੈਂਟ ਕਰ ਰਹੇ ਨੇ। ਦੇਖੋ ਕੁਛ ਵਿਰੋਧ ਤਾਂ ਹੋਊਗਾ, ਜਦੋਂ ਅਸੀਂ ਸੜਕ ਰੋਕਾਂਗੇ, ਅਸੀਂ ਰੇਲਵੇ ਟਰੈਕ ਤੇ ਜਾਵਾਂਗੇ, ਕੁਛ ਵਿਰੋਧ ਤਾਂ ਝੱਲਣਾ ਪਊਗਾ। ਕੁਛ ਲੋਕ ਸਿਆਣੇ ਹੁੰਦੇ ਆ। ਜਦੋਂ ਅਸੀਂ ਭਾਰਤ ਬੰਦ ਦਾ ਸੱਦਾ ਦਿੰਦੇ ਸੀ, ਦਿੱਲੀ ਦੇ ਬਾਰਡਰਾਂ ਤੇ ਬੈਠੇ ਸਭ ਸਾਥ ਦਿੰਦੇ ਸੀ, ਇੱਕ ਚਿੜੀ ਵੀ ਨਹੀਂ ਸੀ ਫਰਕ ਦੀ ਸੜਕਾਂ ਤੇ। ਉਦੋਂ ਵਿਰੋਧ ਦੇਖਿਆ ਹੀ ਨਹੀਂ ਹੈ। ਇਹ ਠੀਕ ਹੈ, ਐਵੇਂ 10-20 ਬੰਦੇ ਆ ਕੇ ਸੜਕ ਤੇ ਬਹਿ ਜਾਂਦੇ ਆ, ਲੋਕਾਂ ਨੂੰ ਲੱਗਦਾ ਕਿ ਠਾਓ ਪਰੇ ਇਹਨਾਂ ਨੂੰ। ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਸੜਕ ਰੋਕਣ ਦੀ ਸਮਰੱਥਾ 'ਚ ਹਾਂ ਜਾਂ ਨਾ ਹਾਂ, ਜਾਂ ਅਸੀਂ ਬਦਲਣਾ ਪ੍ਰਬੰਧ ਕੀ ਕਰਦੇ ਹਾਂ, ਜਾਂ ਫਿਰ ਅਸੀਂ ਮੰਨ ਲਓ ਰੇਲਵੇ ਟਰੈਕ ਰੋਕਣਾ। ਸਾਡੀ ਜਥੇਬੰਦੀ ਨੇ ਰੋਕਣਾ ਸੀ, ਮਹੀਨਾ ਪਹਿਲਾਂ ਦੱਸਾਂਗੇ ਫਲਾਨੀ ਤਰੀਕ ਤੋਂ ਅਸੀਂ ਰੇਲਵੇ ਟਰੈਕ ਤੇ ਬੈਠਾਂਗੇ ਜਾ ਕੇ। ਲੋਕੋ ਉਸ ਦਿਨ ਸਫ਼ਰ ਨਾ ਕਰਿਓ, ਜੋ ਕੁਛ ਕਰ ਸਕਦੇ ਕਰਨਾ ਚਾਹੀਦਾ। ਕੀ ਲੱਗਦਾ ਧਰਨੇ ਹੱਲ ਹੀ ਰਹੇ ਸਿਰਫ ਪੰਜਾਬ ਦੇ ਵਿੱਚ? ਜੇ ਪੰਜਾਬ ਦੀ ਗੱਲ ਕਰੀਏ, ਜਿਹੜਾ ਗੁਰੂ ਪੀਰਾਂ ਦੀ ਧਰਤੀ ਕਹਾਉਂਦਾ ਸੀ ਪੰਜਾਬ, ਉਹ ਅੱਜ ਧਰਨੇ ਦੀ ਧਰਤੀ ਕਹਾਉਣ ਲੱਗ ਗਿਆ। ਧਰਨਿਆਂ ਤੋਂ ਬਿਨਾਂ ਤਾਂ ਹਥਿਆਰ ਹੀ ਰਹਿ ਜਾਂਦੇ। ਫਿਰ ਕੀ ਇਹ ਸੱਦਾ ਦਈਏ ਲੋਕਾਂ ਨੂੰ ਹਥਿਆਰ ਚੱਕ ਲਓ? ਜਮਹੂਰੀਅਤ ਦੇ ਵਿੱਚ ਧਰਨੇ ਹੀ ਹੁੰਦੇ ਆ। ਧਰਨਿਆਂ ਰਾਹੀਂ ਪ੍ਰੈਸ਼ਰ ਪਾ ਕੇ ਸਰਕਾਰਾਂ ਤੋਂ ਆਪਣੀਆਂ ਮੰਗਾਂ ਮਨਵਾਈਆਂ ਜਾਂਦੀਆਂ। ਤੁਸੀਂ ਪ੍ਰੈਸ਼ਰ ਪਾਉਂਦੇ ਰਹੇ ਹੋ, ਪਰ ਕਿੰਨੀਆਂ ਕੁ ਮੰਗਾਂ ਮੰਨੀਆਂ ਗਈਆਂ ਅੱਜ ਤੱਕ? ਜੇਕਰ ਅਸੀਂ ਗੱਲ ਕਰਦੇ ਹਾਂ, ਕਿਸਾਨ ਅੱਜ ਵੀ ਫਾਹੇ ਲੈ ਰਿਹਾ, ਮਜ਼ਦੂਰ ਅੱਜ ਵੀ ਭੁੱਖਾ ਮਰ ਰਿਹਾ, ਅੱਜ ਵੀ ਫੁੱਟਪਾਥ ਭਰੇ ਪਏ ਨੇ। ਦੇਖੋ ਕਈ ਵੱਡੇ ਮਸਲੇ ਆ, ਕਈ ਛੋਟੇ ਮਸਲੇ ਆ। ਮੋਟਰਾਂ ਦੇ ਬਿੱਲ ਮਾਫ ਕਰਾਏ ਨਾ, ਜਥੇਬੰਦੀਆਂ ਨੇ ਲੜ ਕੇ ਕਰਾਇਆ। ਬਾਦਲ ਦੀ ਹਿੱਕ ਤੇ ਗੋਡਾ ਧਰ ਕੇ ਕਰਾਏ ਸੀ। ਉਹਦਾ ਬਾਦਲ ਕਹਿੰਦਾ ਮੈਂ ਖੁਦ ਕਰੇ ਨੇ, ਕਹਿੰਦਾ ਅਸੀਂ ਮੋਟਰਾਂ ਦੇ ਬਿੱਲ ਮਾਫ ਕਰੇ ਨੇ। ਉਹਦੇ ਮੈਨੀਫੈਸਟੋ ਦੇ ਵਿੱਚ ਐਲਾਨ ਹੀ ਕਰਦੇ ਰਹਿੰਦੇ ਨੇ। ਹੁਣ ਕਿਉਂ ਨਹੀਂ ਫਿਰ ਲੋਕਾਂ ਨੇ ਵੋਟਾਂ ਪਾਤੀਆਂ ਨੂੰ? ਹੁਣ ਤਾਂ ਕਹਿੰਦੇ ਅੱਕੇ ਹੋਏ ਸੀ, ਕਹਿੰਦੇ ਕਿ ਜੇਕਰ ਇਸ ਦੌਰ ਦੇ ਵਿੱਚ ਕੋਈ ਵੀ ਖੜਾ ਹੋ ਜਾਂਦਾ ਉਹ ਵੀ ਜਿੱਤ ਜਾਣਾ ਸੀਗਾ। ਮੈਂ ਕਹਿਣਾ ਕਿ ਇਹ ਐਲਾਨ ਕੀਤਾ ਸੀ ਕਾਂਗਰਸ ਨੇ ਕਿ ਅਸੀਂ 7 ਕਿੱਲਿਆਂ ਤੱਕ ਮਤਲਬ ਜਿਹੜੇ ਬਿਜਲੀ ਦੇ ਬਿੱਲ ਮਾਫ ਕਰਾਂਗੇ। ਇਹਨੇ ਬਾਦਲ ਨੇ ਵੱਧ ਕੇ ਫਿਰ ਮੈਂ ਰਹਿ ਜਾਊਂਗਾ, ਮੇਰੀਆਂ ਮੋਟਰਾਂ ਦੇ ਨਹੀਂ ਹੋਣੇ। ਉਹਨੇ ਸਾਰਿਆਂ ਦੇ ਕਰਤੇ। ਕੋਈ ਵੀ ਪਾਰਟੀ ਇਹ ਜੁਰਤ ਕਰਕੇ ਤਾਂ ਦਿਖਾਵੇ ਕਿ ਅਸੀਂ ਮੋਟਰਾਂ ਦੇ ਬਿੱਲ ਲਾਉਣੇ, ਆਪ ਵਾਲੇ ਕਰ ਲੈਣ। ਨਹੀਂ ਕਰਨ ਦੇਵਾਂਗੇ। ਲੋਕਾਂ ਦੀ ਜਿੱਤ ਦਾ ਸਿਰਾ ਲੋਕਾਂ ਸਿਰ ਹੀ ਰਹੂਗਾ। ਇਹਦਾ ਕੀ ਮੰਨਿਆ ਜਾਵੇ ਫਿਰ? ਸਰਕਾਰਾਂ ਕੱਲ੍ਹ ਨੂੰ ਇਹ ਵੀ ਸਵਾਲ ਖੜੇ ਕਰਨੇ ਕਿ ਇਹਦਾ ਧੱਕਾਸ਼ਾਹੀ ਹੈ। ਧੱਕਾਸ਼ਾਹੀ ਕਾਹਦੀ ਹੈ? ਜੋ ਲੋਕਾਂ ਨਾਲ ਚੋਣ ਮੈਨੀਫੈਸਟੋ ਦੇ ਵਿੱਚ ਵਾਅਦਾ ਕਰਨਗੇ, ਉਹ ਵਾਅਦਾ ਪਹਿਲਾਂ ਵਾਲੇ ਲੋਕ ਨਹੀਂ ਰਹੇ, ਹੁਣ ਪੂਰਾ ਕਰਨਾ ਪਊਗਾ। ਹਾਂ, ਲੋਕ ਪਹਿਲਾਂ ਵਾਲਿਆਂ ਦੀ ਗੱਲ ਕਰੀਏ, ਪਹਿਲਾਂ ਵਾਲੇ ਲੋਕ ਤੁਹਾਡੇ ਨਾਲ ਜੁੜਨਗੇ ਜਿਹੜੇ 26 ਨਵੰਬਰ 2020 ਨੂੰ ਘਰਾਂ ਦੇ ਵਿੱਚੋਂ ਟਰੈਕਟਰ ਟਰਾਲੀਆਂ ਲੈ ਕੇ ਤੁਰੇ ਸੀ। ਤੇ ਅੱਜ ਜੇਕਰ ਤੁਸੀਂ ਸੱਦਾ ਦਿੰਦੇ ਹੋ 26 ਨਵੰਬਰ ਦੀ, ਤਾਂ ਉਹੀ ਲੋਕ ਆਉਣਗੇ, ਕਿਉਂਕਿ ਸੰਘਰਸ਼ ਦੇ ਵਿੱਚ ਕਾਮਰੇਡ ਵਰਸਸ ਸਿੱਖ ਬਣਦੇ ਰਹੇ, ਸਿੱਖ ਵਰਸਸ ਬਨਾਮ ਕਾਮਰੇਡ ਬਣਦੇ ਰਹੇ। ਮੇਰਾ ਖਿਆਲ ਮੀਡੀਆ ਜ਼ਿਆਦਾ ਜ਼ੋਰ ਲਾਉਂਦਾ ਇਸ ਗੱਲ ਤੇ। ਸਾਡੇ ਅੰਦਰ ਇਹ ਹੈ ਨਹੀਂ ਗੱਲ ਇੰਨੀ। ਹਾਂ, ਅਸੀਂ ਕਾਮਰੇਡ ਵੀ ਬੈਠੇ ਰਹੇ ਹਾਂ, ਸਿੱਖ ਵੀ ਬੈਠੇ ਰਹੇ ਹਾਂ,
ਹੋਰ ਵੀ ਸਾਰੇ ਬੈਠੇ ਰਹੇ ਆ, ਹਿੰਦੂ ਵੀ ਬੈਠੇ ਰਹੇ ਆ, ਮੁਸਲਮਾਨ ਵੀ ਬੈਠੇ ਰਹੇ ਆ, ਸਾਰੇ ਵਰਗ ਇਕੱਠੇ ਰਹੇ ਆ। ਅਸੀਂ ਮੋਰਚੇ ਦੇ ਵਿੱਚ ਕੋਈ ਕਿਸੇ ਨੂੰ ਕਿਤੇ ਕੋਈ ਇਤਰਾਜ਼ ਨਹੀਂ ਹੈ। ਜਿੱਥੋਂ ਤੱਕ ਤੁਸੀਂ ਕਹਿੰਦੇ ਵੀ ਹੁਣ ਲੋਕ ਜਾਣਗੇ, ਕਿਸੇ ਮਸਲੇ ਦੀ ਚੋਭ ਕਿੰਨੀ ਆ। ਇੱਕ ਟਾਈਮ ਤੇ ਬਹੁਤ ਜ਼ਿਆਦਾ ਚੋਭ ਸੀ, ਉਹ ਸੀਗੀ ਜ਼ਮੀਨਾਂ ਗਈਆਂ, ਫਸਲਾਂ ਗਈਆਂ, ਨਸਲਾਂ ਗਈਆਂ। ਅੱਜ ਹੈਗਾ ਲਖੀਮਪੁਰ ਖੀਰੀ ਦੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦਾ ਸਵਾਲ ਹੈ। MSP ਦਾ ਸਵਾਲ ਹੈ। MSP ਪੰਜਾਬ ਦੇ ਵਿੱਚ ਮਿਲ ਰਹੀ ਹੈ, ਹਰਿਆਣੇ ਦੇ ਵਿੱਚ ਮਿਲ ਰਹੀ ਹੈ। ਪੰਜਾਬ ਦੇ ਤੇ ਹਰਿਆਣੇ ਦੇ ਲੋਕਾਂ ਨੂੰ ਉਨੀ ਉਹਦੀ ਮਤਲਬ ਚੋਭ ਨਹੀਂ ਹੋਊਗੀ ਜਿੰਨੀ ਦੂਸਰੀਆਂ ਸਟੇਟਾਂ ਦੇ ਨੂੰ ਹੋਊਗੀ। ਇਵੇਂ ਜਿਵੇਂ ਲਖੀਮਪੁਰ ਖੀਰੀ ਦਾ ਸਵਾਲ ਹੈ, ਜਿਹੜੇ ਚੇਤਨ ਲੋਕ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਯਾਰ ਸਾਡੇ ਵਿੱਚੋਂ ਬੰਦੇ ਮਾਰੇ ਆ ਉਹਨਾਂ ਨੇ ਗੱਡੀਆਂ ਨਾਲ ਦਰੜ ਕੇ, ਉਹਨਾਂ ਨੂੰ ਜ਼ਿਆਦਾ ਚੋਭ ਹੋਊਗੀ। ਜਿਹੜੇ ਲੋਕ ਸਿਰਫ ਤੇ ਸਿਰਫ ਕੱਲੀ ਜ਼ਮੀਨ ਤੱਕ ਸੀਮਿਤ ਰਹਿੰਦੇ ਆ, ਆਪਣੀਆਂ ਫਸਲਾਂ ਤੱਕ ਸੀਮਿਤ ਰਹਿੰਦੇ ਆ, ਉਹਨਾਂ ਨੂੰ ਚੋਭ ਘੱਟ ਹੋਊਗੀ। ਕੋਈ ਗੱਲ ਨਹੀਂ ਜੇ ਉਦੋਂ ਥੋੜ੍ਹਾ ਬਹੁਤਾ ਘੱਟ ਜੂ, ਕੋਈ ਐਡੀ ਗੱਲ ਨਹੀਂ ਹੈ। ਪਰ ਜਦੋਂ ਕੋਈ ਇੰਡੀਆ ਲੈਵਲ ਦਾ ਪ੍ਰੋਗਰਾਮ ਹੁੰਦਾ ਉਹਨੂੰ ਉੱਥੋਂ ਦੇਖਣਾ ਚਾਹੀਦਾ, ਨਾ ਕਿ ਇਕੱਲਾ ਮਤਲਬ ਪੰਜਾਬ 'ਚ। ਤੁਸੀਂ ਲਖੀਮਪੁਰ ਖੀਰੀ ਦੀ ਗੱਲ ਕਰ ਰਹੇ ਹੋ। ਲਖੀਮਪੁਰ ਖੀਰੀ ਦਾ ਅੰਦੋਲਨ ਚੱਲਿਆ, ਕਾਫੀ ਵੱਡਾ ਮੋਰਚਾ ਲੱਗ ਗਿਆ ਸੀ, ਪਰ ਲਖੀਮਪੁਰ ਖੀਰੀ ਦੇ ਵਿੱਚ ਫੇਰ ਦੁਬਾਰਾ ਤੋਂ BJP ਦੀ ਸਰਕਾਰ ਬਣਦੀ ਹੈ UP ਦੇ ਵਿੱਚ। ਦੇਖੋ ਕਈ ਕਿਸਮ ਦੇ ਹੈਗੇ ਸਵਾਲ ਸਰਕਾਰਾਂ ਬਣਨ ਦੇ ਨਾਲ। ਲਖੀਮਪੁਰ ਖੀਰੀ ਦੇ ਵਿੱਚ ਜਿਹੋ ਜਿਹੀ ਹਾਲਤ ਆ ਲੋਕਾਂ ਦੀ, ਉਹ ਜਿਹੜੀ ਆਰਥਿਕ ਹਾਲਤ ਹੈ ਉਹ ਜ਼ਰੂਰ ਚੋਣਾਂ ਵੇਲੇ ਜਾ ਕੇ ਉਹ ਦੇਖਦੇ ਆ ਕਿ ਆ ਜਿਹੜਾ ਸਾਨੂੰ 2000 ਮਿਲਦਾ ਇਹ ਤਾਂ ਨਹੀਂ ਬੰਦ ਹੋ ਜਾਊਗਾ, ਆ ਸਾਨੂੰ ਛੋਟੀ ਜਿਹੀ ਸਹੂਲਤ ਇਹ ਤਾਂ ਨਹੀਂ ਬੰਦ ਹੋ ਜਾਊਗਾ। ਆਪਣੇ ਵਾਂਗੂ ਕੋਠੀਆਂ ਥੋੜ੍ਹੋ ਪਾਈ ਬੈਠੇ ਆ ਉਹ। ਮੈਂ ਜਾ ਕੇ ਆ ਸਾਰੇ ਏਰੀਏ ਦੇ ਵਿੱਚ, ਕਿਸੇ ਦੇ ਛੱਪਰ ਪਾਇਆ ਹੋਇਆ, ਕਿਸੇ ਦੇ ਕੁੱਲੀ ਪਾਈ ਹੋਈ ਆ, ਕਿਸੇ ਦੇ ਕੱਚਾ ਕੋਠਾ ਪਾਇਆ ਹੋਇਆ। ਬਹੁਤ ਮਜਬੂਰੀਆਂ ਉਹਨਾਂ ਦੀਆਂ, ਲੋਕਾਂ ਦੀਆਂ। ਉਹ ਮਜਬੂਰੀ ਨੂੰ ਦੇਖ ਕੇ ਵੀ ਕਈ ਵਾਰੀ ਵੋਟ ਪਾਉਣੀ ਪੈ ਜਾਂਦੀ ਹੈ ਉਹਨਾਂ ਨੂੰ। ਪਰ ਹੁਣ ਤੁਸੀਂ ਦੇਖੋਗੇ ਕਿ ਲਖਨਊ ਦੇ ਵਿੱਚ ਵੀ ਜਾ ਕੇ 26 ਤਰੀਕ ਨੂੰ ਦੇਖਿਓ, ਉੱਥੇ ਵੀ ਘਰਾਓ ਹੋਊਗਾ। ਲਖਨਊ ਦੀ ਗੱਲ ਕਰੀ ਆ, ਉੱਥੋਂ ਪੰਜਾਬ ਚੋਂ ਕਿਸਾਨ ਜਾਣਗੇ? ਨਹੀਂ, ਪੰਜਾਬ ਤੋਂ ਨਹੀਂ ਜਾਣਗੇ। ਪੰਜਾਬੀ ਬਥੇਰੇ ਬੈਠੇ ਆ ਉੱਥੇ। ਸਵਾਲ ਪੰਜਾਬ ਦਾ ਨਹੀਂ ਹੈ, ਸਵਾਲ UP ਸਟੇਟ ਦਾ ਹੈ ਕਿ UP ਸਟੇਟ ਜਦੋਂ ਰਾਜਪਾਲ ਨੂੰ ਮੰਗ ਪੱਤਰ ਦੇਣੀ ਜਾਂਦੀ ਹੈ ਉਹ ਕਿੰਨਾ ਜ਼ੋਰ ਲਾਉਂਦੇ ਆ ਟਕੈਤ ਵਰਗੇ। ਇਹ ਹੁਣ ਉਹਨਾਂ 'ਤੇ ਨਿਰਭਰ ਹੈ। ਅਸੀਂ ਤਾਂ ਕੋਈ ਕਸਰ ਮੈਨੂੰ ਲੱਗਦਾ ਛੱਡਾਂਗੇ ਨਹੀਂ ਇੱਥੇ, ਕਿਉਂਕਿ ਪੰਜਾਬ ਦੇ ਉੱਪਰ ਹਰ ਇੱਕ ਨੂੰ ਆਸ ਹੁੰਦੀ ਆ। ਪੰਜਾਬ ਨੇ ਸਿਕੰਦਰ ਵਰਗੇ ਵੀ ਰੋਕ ਲਏ ਸੀ ਜਿਹੜੇ ਦੁਨੀਆ ਜਿੱਤਣ ਆਏ ਸੀ। ਨਹੀਂ, ਇਸ ਗੱਲ 'ਤੇ ਮਾਣ ਹੈ ਸਾਨੂੰ। ਹਰ ਗੱਲ 'ਤੇ ਮਤਲਬ ਪੰਜਾਬੀਆਂ ਦੀਆਂ ਕੁਰਬਾਨੀਆਂ, ਜਿਹੜੀ ਮਰਜ਼ੀ ਦੇਖ ਲਓ। ਦੇਸ਼ ਦੀ ਆਜ਼ਾਦੀ ਦਾ ਸਵਾਲ ਹੈ, ਉਦੋਂ ਪਹਿਲਾਂ ਮਜਾਰਾ ਲਹਿਰਾਂ ਦਾ ਸਵਾਲ ਹੈ, ਕੁੱਕਰ ਲਹਿਰ ਦਾ ਸਵਾਲ ਹੈ, ਗਾਦਰੀ ਬਾਬਿਆਂ ਵਾਲੀ ਲੜਾਈ ਦਾ ਸਵਾਲ ਹੈ। ਪੰਜਾਬ ਮੋਹਰੀ ਹੀ ਰਿਹਾ, ਹੁਣ ਵੀ ਮੋਹਰੀ ਹੀ ਰਿਹਾ, 3 ਕਾਨੂੰਨਾਂ ਵੇਲੇ ਵੀ ਮੋਹਰੀ ਰਿਹਾ, ਰਹੂਗਾ। ਪੰਜਾਬੀ ਕ੍ਰਾਂਤੀਕਾਰੀ ਲੋਕ ਨੇ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮੌਜੂਦ ਸਨ, ਬੂਟਾ ਸਿੰਘ ਬੁਰਜਗਿੱਲ। ਤਾਂ ਦੇਖਣ ਵਾਲੀ ਗੱਲ ਇਹ ਹੈਗੀ ਕਿ ਆਖਰ 26 ਨਵੰਬਰ 2022 ਨੂੰ ਕਿੰਨੇ ਕੁ ਕਿਸਾਨ ਗਵਰਨਰ ਹਾਊਸ ਵੱਲ ਜਾਂਦੇ ਨੇ ਜਾਂ ਚੰਡੀਗੜ੍ਹ ਦੀਆਂ ਸੜਕਾਂ 'ਤੇ ਨਜ਼ਰ ਆਉਂਦੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸਵਾਲ ਹੀ ਉੱਥੋਂ ਸ਼ੁਰੂ ਹੁੰਦਾ। ਪਹਿਲਾਂ ਤਾਂ ਅੱਜ ਦਾ ਜਿਹੜਾ ਦਿਨ ਆ ਉਹ ਇੱਕ ਅਜਿਹਾ ਦਿਨ ਆ ਜਦੋਂ ਕਿ 1 ਸਾਲ ਪਹਿਲਾਂ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਘਰਾਂ ਨੂੰ ਵਾਪਸ ਪਰਤੇ ਸੀ। ਕੀ ਲੱਗਦਾ ਅੱਜ ਦੇ ਦਿਨ ਨੂੰ ਮਨਾ ਰਹੇ ਹੋ, ਖੁਸ਼ੀਆਂ ਦੇ ਨਾਲ ਮਨਾ ਰਹੇ ਹੋ? ਕੁਝ ਕੁ ਜਥੇਬੰਦੀਆਂ ਤੁਹਾਡੀਆਂ ਸਵਾਲ ਚੁੱਕਦੀਆਂ ਨੇ ਕਿ ਖੁਸ਼ੀ ਕਾਹਦੀ, ਹਲੇ ਸਾਡੀਆਂ ਮੰਗਾਂ ਤਾਂ ਅੱਧ ਵਿਚਾਲੇ ਪਈਆਂ ਨੇ। ਅਸੀਂ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਕਿ 19 ਨਵੰਬਰ 2021 ਨੂੰ 1 ਸਾਲ ਤੋਂ ਉੱਪਰ ਹੋ ਗਿਆ ਸੀ ਸਾਨੂੰ ਬਾਰਡਰਾਂ ਦੇ ਉੱਪਰ ਬੈਠਿਆਂ ਨੂੰ। ਗੁਰਪੁਰਬ ਵਾਲਾ ਦਿਨ ਸੀਗਾ, ਬਾਬੇ ਨਾਨਕ ਦਾ ਜਨਮ ਦਿਹਾੜਾ। ਤਾਂ ਮੋਦੀ ਉਸ ਦਿਨ ਝੁਕਿਆ ਸੀ ਆ ਕੇ। 19 ਨਵੰਬਰ ਨੂੰ ਉਹਨੇ ਐਲਾਨ ਕੀਤਾ ਇਸ ਸਵੇਰੇ 8 ਵਜੇ ਕਿ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ, ਸਾਥੋਂ ਕਿਤੇ ਫਰਕ ਰਹਿ ਗਿਆ। ਅਸੀਂ ਜਿਹੜੇ 3 ਕਾਨੂੰਨ ਹੈ ਕਾਲੇ, ਇਹਨਾਂ ਨੂੰ ਵਾਪਸ ਲੈਣ ਦਾ ਫੈਸਲਾ ਕਰ ਲਿਆ। ਹੁਣ ਅਸੀਂ ਫੈਸਲਾ ਕੀਤਾ ਅੱਜ ਵੀ ਕਿ ਪੂਰੇ ਇੰਡੀਆ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਇੱਕ ਤਾਂ ਸ਼ਾਮ ਨੂੰ ਦੀਪਮਾਲਾ ਕਰਨਗੀਆਂ। ਜਿੱਥੇ ਮੋਰਚੇ ਲੱਗੇ ਆ ਉੱਥੇ ਮੋਰਚਿਆਂ ਦੇ ਵਿੱਚ ਇਸ ਇਤਿਹਾਸਕ ਦਿਹਾੜੇ ਨੂੰ ਫੇਰ ਦੁਹਰਾਇਆ ਜਾਊਗਾ। ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕੱਲ ਸਵਾਲ ਖੜੇ ਕਰੇ ਗਏ ਨੇ ਕਿ ਕੁਝ ਕੁ ਜਥੇਬੰਦੀਆਂ ਤਾਂ ਅਜਿਹੀਆਂ ਨੇ ਜਿਹੜੀਆਂ ਕਿ ਫੰਡ ਇਕੱਠੇ ਕਰਨ ਦੀਆਂ ਮਾਰੀਆਂ ਦੱਸਦੀਆਂ ਰਹਿੰਦੀਆਂ ਨੇ ਕਿ ਅਸੀਂ ਹੈਗੇ ਆ। ਆਪਣੀ ਪੀੜ੍ਹੀ ਥੱਲੇ ਛੋਟਾ ਫੇਰਨ ਕਿ ਮਾਨ ਸਾਹਿਬ ਤੂੰ ਕਿਹਾ ਸੀ ਕਿ ਅਗਲੀ ਮੀਟਿੰਗ ਬੁਲਾ ਕੇ ਕਰਜ਼ੇ ਦਾ ਹੱਲ ਲੱਭਾਂਗੇ, ਕਿਉਂ ਨਹੀਂ ਬੁਲਾਈ ਅਗਲੀ ਮੀਟਿੰਗ? ਸਾਰੇ ਦੇ ਸਾਰੇ 15 ਦਿਨਾਂ ਦੇ ਵਿੱਚ ਖਾਤਿਆਂ ਦੇ ਵਿੱਚ ਪੈਸੇ ਪਾ ਦਿਆਂਗੇ, ਕਿਉਂ ਨਹੀਂ ਪਾਏ?
ਗੁਲਾਬੀ ਸੁੰਡੀ ਦੇ ਨਾਲ ਨਰਮਾ ਮਾਰਿਆ ਗਿਆ। ਉਹਨੇ ਕਿਹਾ ਕਿ ਛੇਤੀ ਅਸੀਂ ਇਹਦਾ ਮੁਆਵਜ਼ਾ ਦੇਣ ਜਾ ਰਹੇ ਹਾਂ। ਕਿਉਂ ਨਹੀਂ ਦਿੱਤਾ? ਆਪਣੀ ਪੀੜ੍ਹੀ ਥੱਲੇ ਛੋਟਾ ਫੇਰਨ। ਉਹ ਕਹਿੰਦਾ ਮੈਂ ਵੀ ਕਿਸਾਨ ਦਾ ਪੁੱਤ ਹਾਂ, ਕਿਸਾਨਾਂ ਦੇ ਘਰਾਂ ਚੋਂ ਨਿਕਲਿਆਗਾ, ਆਮ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ 60 ਫੁੱਟ ਡੂੰਘੇ ਟੋਇਆਂ ਦੇ ਵਿੱਚੋਂ ਜਾ ਕੇ ਜੈਨ ਡੋਰੀਆਂ ਬਦਲੀਆਂ ਨੇ। 13 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ ਹਾਂ, 14 ਮਹੀਨੇ ਬੈਠੇ ਰਹੇ ਹਾਂ ਟੋਲ ਪਲਾਜ਼ਿਆਂ ਤੇ, ਰੇਲਵੇ ਸਟੇਸ਼ਨਾਂ ਤੇ, ਮੌਲਾਂ ਦੇ ਅੱਗੇ। ਮੈਂ ਤਾਂ ਦੇਖਿਆ ਨਹੀਂ ਉਹ ਜ਼ਿਮੀਂਦਾਰਾਂ ਦਾ ਮੁੰਡਾ ਭਗਵੰਤ ਮਾਨ ਕਿਹੜੇ ਧਰਨੇ 'ਚ ਬੈਠਾ ਸੀ। ਗੁਰਨਾਮ ਸਿੰਘ ਚੜੂਨੀ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੰਦੇ ਨਜ਼ਰ ਆਉਂਦੇ ਨੇ, ਤਾਂ ਉਹ ਕਹਿੰਦੇ ਨੇ ਕਿ ਜਿਹੜਾ ਲਖੀਮਪੁਰ ਖੀਰੀ ਦਾ ਮੋਰਚਾ ਸੀ ਉਹ ਵੀ ਵੇਚ ਦਿੱਤਾ ਗਿਆ। ਮੈਂ ਤਾਂ ਥਾਣੇ ਦੇ ਵਿੱਚ ਸੀ, ਚੜੂਨੀ ਨੂੰ ਤਾਂ ਕਿਸੇ ਨੇ ਪੁੱਛਿਆ ਵੀ ਨਹੀਂ ਹੈਗਾ। ਦੇਖੋ, ਮੈਂ ਅਜਿਹੀ ਸ਼ਬਦਾਵਲੀ ਨਾ ਕਦੇ ਨਹੀਂ ਵਰਤੂੰਗਾ, ਨਾ ਮੈਂ ਵਰਤਣੀ ਚਾਹੁੰਦਾ। ਹੁਣ ਤੱਕ ਡੱਲੇਵਾਲ ਨੇ ਬਥੇਰਾ ਕਿਹਾ ਮੋਰਚਾ ਵੇਚਤਾ, ਮੋਰਚਾ ਵੇਚਤਾ। ਪੰਜਾਬ ਦੇ ਵਿੱਚ ਜਥੇਬੰਦੀਆਂ ਤਾਂ ਅਲੱਗ-ਅਲੱਗ ਨੇ, ਤੁਹਾਡਾ ਮੁੱਦਾ ਵੀ ਇੱਕੋ ਹੀ ਹੁੰਦਾ ਕਿ ਕਿਸਾਨੀ ਬਚਾਓ, ਮਜ਼ਦੂਰੀ ਬਚਾਓ। ਹਰੇਕ ਦਾ ਮੁੱਦਾ ਵੀ, ਨਿਸ਼ਾਨਾ ਵੀ ਇੱਕ ਆ ਵੀ ਉਸੇ ਦੀ ਲੜਨਾ। ਹਰੇਕ ਦਾ ਨਿਸ਼ਾਨਾ ਵੀ ਇਹ ਹੈ ਕਿ ਜਿਹੜੀ ਮਰਜ਼ੀ ਸਰਕਾਰ ਹੋਵੇ ਉਹਨੂੰ ਘੇਰ ਕੇ ਮੰਗਾਂ ਆਜ਼ਾਦ ਕਰਵਾਉਣੀਆਂ ਨੇ। ਫਿਰ ਇੱਕ ਝੰਡੇ ਥੱਲੇ ਕਿਉਂ ਨਹੀਂ ਇਕੱਠੇ ਹੋ ਸਕਦੇ? ਇੱਕ ਪਰਿਵਾਰ ਦੇ ਵਿੱਚ ਜੇ 5 ਮੈਂਬਰ ਆ ਨਾ, ਇੱਕ ਤਾਂ ਕਹੂਗਾ ਬਾਪੂ ਮੈਨੂੰ ਪੈਸੇ ਦੇ, ਪਰ ਮੈਂ ਜ਼ਮੀਨ ਵੇਚ, ਮੈਂ ਤਾਂ ਵਿਦੇਸ਼ਾਂ 'ਚ ਜਾਣਾ। ਇੱਕ ਕਹੂਗਾ ਮੈਂ ਤਾਂ ਇੱਥੇ ਕੋਈ ਹੋਰ ਕਾਰੋਬਾਰ ਤੋਰਨਾ। ਇੱਕ ਕਹੂਗਾ ਮੈਂ ਖੇਤੀ ਕਰਨਾ। ਸਾਰਿਆਂ ਦੇ ਮੂੰਹ ਅੱਡੋ ਅੱਡੀ ਹੁੰਦੇ ਆ। ਇਹ ਜਥੇਬੰਦੀਆਂ ਦੇ ਵੀ ਜਿਹੜੇ ਫੈਸਲੇ ਨਾ ਅੱਡੋ ਅੱਡੀ ਆ। ਸਾਡੀ ਜਥੇਬੰਦੀ ਆ, ਅਸੀਂ ਕਹਾਂਗੇ ਜੇ ਕਰਜ਼ਾ ਮਾਫੀ ਦਾ ਸਵਾਲ ਆ ਤਾਂ 10 ਏਕੜ ਵਾਲੇ ਦਾ ਹੋਣਾ ਚਾਹੀਦਾ। ਜੇ ਬਿਜਲੀ ਬਿੱਲਾਂ ਦੇ ਬਿੱਲ ਮਾਫ ਹੋਣੇ ਆ ਤਾਂ 10 ਏਕੜ ਤੱਕ ਦੇ ਹੋਣੇ ਚਾਹੀਦੇ ਆ। ਇਹੀ ਤੁਸੀਂ ਲੱਖੋਵਾਲ ਨੂੰ ਪੁੱਛ ਲਓ, ਇਹੀ ਜਾ ਕੇ ਡੱਲੇਵਾਲ ਨੂੰ ਪੁੱਛ ਲਓ, ਉਹ ਕਹਿਣਗੇ ਬਾਦਲਾਂ ਦੇ ਵੀ ਹੋਣੇ ਚਾਹੀਦੇ ਆ, ਬਾਦਲਾਂ ਦਾ ਵੀ ਕਰਜ਼ਾ ਮਾਫ ਹੋਣਾ ਚਾਹੀਦਾ। ਸਾਡਾ ਵੱਡਾ ਮਤਭੇਦ ਆ ਇਸ ਗੱਲ ਤੇ। ਕਿਸਾਨ ਮੋਰਚਾ ਪ੍ਰਵਾਨਗੀ ਦੇਗਾ, ਰਾਜੇਵਾਲ ਵਰਗਿਆਂ ਨੂੰ ਸਟੇਜ ਤੇ ਬਿਠਾਏਗਾ ਬਰੋਬਰ? ਬਿਲਕੁਲ ਨਹੀਂ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਤੁਹਾਡੇ ਨਾਲ ਇੱਕ ਖਾਸ ਮੁਲਾਕਾਤ ਦੇ ਤਹਿਤ ਪਹੁੰਚੇ ਹਾਂ। ਜੇਕਰ ਅਸੀਂ ਗੱਲ ਕਰਦੇ ਹਾਂ 19 ਨਵੰਬਰ 2021 ਦਾ ਦਿਨ ਹਰ ਇੱਕ ਨੂੰ ਯਾਦ ਹੋਣਾ, ਜਦੋਂ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਪੰਜਾਬ ਨੂੰ ਵਾਪਸ ਪਰਤੇ ਸੀ। ਤਾਂ ਜਦੋਂ ਕਿਸਾਨਾਂ ਨੇ ਇੱਕ ਮਾਰਚ ਕੀਤਾ ਸੀ, ਫਤਿਹ ਮਾਰਚ ਸੀ ਉਸ ਦਾ ਨਾਮ ਦਿੱਤਾ ਗਿਆ। ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਮੰਗਾਂ ਦੇ ਉੱਪਰ ਗੱਲਬਾਤ ਚੱਲਦੀ ਰਹੀ। ਹਾਲਾਂਕਿ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਇੱਥੋਂ ਤੱਕ ਵੀ ਕਰਾਂਗੇ ਕਿ ਜਿਹੜੀ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਆ, ਕੱਲ੍ਹ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਕਿ ਹਰ ਇੱਕ ਮਸਲਾ ਧਰਨਾ ਨਹੀਂ ਹੁੰਦਾ। ਜੇਕਰ ਤੁਸੀਂ ਸੜਕਾਂ ਰੋਕਦੇ ਹੋ ਤਾਂ ਸੜਕਾਂ ਦੇ ਉੱਪਰ ਬੈਠ ਕੇ ਹਰ ਇੱਕ ਮਸਲੇ ਦਾ ਹੱਲ ਨਹੀਂ ਹੁੰਦਾ। ਤਾਂ ਇਹ ਜਿਹੜੇ ਸਵਾਲ ਸੀ ਇਹ ਮੌਜੂਦਾ ਮੁੱਖ ਮੰਤਰੀ ਦੇ ਵੱਲੋਂ ਖੜੇ ਕੀਤੇ ਗਏ ਨੇ ਕਿਸਾਨ ਜਥੇਬੰਦੀਆਂ ਦੇ ਉੱਪਰ। ਤਾਂ ਇੱਥੋਂ ਤੱਕ ਕਹਿ ਦਿੱਤਾ ਗਿਆ ਮੁੱਖ ਮੰਤਰੀ ਦੇ ਵੱਲੋਂ ਕਿ ਕੁਝ ਕੁ ਜਥੇਬੰਦੀਆਂ ਤਾਂ ਫੰਡ ਇਕੱਠੇ ਕਰਨ ਦੀਆਂ ਮਾਰੀਆਂ ਸੜਕਾਂ ਦੇ ਉੱਪਰ ਬਹਿੰਦੀਆਂ ਨੇ। ਹਾਲਾਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਖੁਦ ਧਰਨੇ ਦੇ ਵਿੱਚੋਂ ਨਿਕਲੀ ਆ। ਅੰਨਾ ਹਜ਼ਾਰੇ ਅੰਦੋਲਨ ਚੱਲਿਆ, ਅੰਨਾ ਹਜ਼ਾਰੇ ਅੰਦੋਲਨ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਉੱਭਰ ਕੇ ਸਾਹਮਣੇ ਆਈ ਹੈ। ਤਾਂ ਸਾਡੇ ਨਾਲ ਇਸ ਵਕਤ ਕਿਸਾਨ ਯੂਨੀਅਨ ਡਕੌਂਦਾ ਦੇ ਜਿਹੜੇ ਸੂਬਾ ਪ੍ਰਧਾਨ ਨੇ ਉਹ ਮੌਜੂਦ ਨੇ, ਬੂਟਾ ਸਿੰਘ ਬੁਰਜਗਿੱਲ। ਅਸੀਂ ਸਵਾਗਤ ਕਰਦੇ ਹਾਂ। ਬੂਟਾ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ। ਪਹਿਲਾਂ ਸਤਿ ਸ੍ਰੀ ਅਕਾਲ ਵੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਵਾਲ ਹੀ ਉੱਥੋਂ ਸ਼ੁਰੂ ਹੁੰਦਾ। ਪਹਿਲਾਂ ਤਾਂ ਅੱਜ ਦਾ ਜਿਹੜਾ ਦਿਨ ਆ ਉਹ ਇੱਕ ਅਜਿਹਾ ਦਿਨ ਆ ਜਦੋਂ ਕਿ 1 ਸਾਲ ਪਹਿਲਾਂ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਘਰਾਂ ਨੂੰ ਵਾਪਸ ਪਰਤੇ ਸੀ। ਕੀ ਲੱਗਦਾ ਅੱਜ ਦੇ ਦਿਨ ਨੂੰ ਮਨਾ ਰਹੇ ਹੋ, ਖੁਸ਼ੀਆਂ ਦੇ ਨਾਲ ਮਨਾ ਰਹੇ ਹੋ? ਕੁਝ ਕੁ ਜਥੇਬੰਦੀਆਂ ਤੁਹਾਡੀਆਂ ਸਵਾਲ ਚੁੱਕਦੀਆਂ ਨੇ ਕਿ ਖੁਸ਼ੀ ਕਾਹਦੀ, ਹਲੇ ਸਾਡੀਆਂ ਮੰਗਾਂ ਤਾਂ ਅੱਧ ਵਿਚਾਲੇ ਪਈਆਂ ਨੇ। 2-4 ਦਿਨ ਪਹਿਲਾਂ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ ਹੈ ਦਿੱਲੀ ਦੇ ਵਿੱਚ, ਗੁਰਦੁਆਰਾ ਰਕਾਬਗੰਜ ਸਾਹਿਬ। ਸੰਯੁਕਤ ਮੋਰਚੇ ਦੇ ਸਾਰੇ ਜਿਹੜੇ ਮੈਂਬਰ ਆ ਉਹਦੇ ਵਿੱਚ ਸ਼ਾਮਲ ਸੀ। ਅਸੀਂ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਕਿ 19 ਨਵੰਬਰ 2021 ਨੂੰ 1 ਸਾਲ ਤੋਂ ਉੱਪਰ ਹੋ ਗਿਆ ਸੀ ਸਾਨੂੰ ਬਾਰਡਰਾਂ ਦੇ ਉੱਪਰ ਬੈਠਿਆਂ ਨੂੰ। ਗੁਰਪੁਰਬ ਵਾਲਾ ਦਿਨ ਸੀਗਾ, ਬਾਬੇ ਨਾਨਕ ਦਾ ਜਨਮ ਦਿਹਾੜਾ। ਤਾਂ ਮੋਦੀ ਉਸ ਦਿਨ ਝੁਕਿਆ ਸੀ ਆ ਕੇ। 19 ਨਵੰਬਰ ਨੂੰ ਉਹਨੇ ਐਲਾਨ ਕੀਤਾ ਸਵੇਰੇ 8 ਵਜੇ ਕਿ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ, ਸਾਥੋਂ ਕਿਤੇ ਫਰਕ ਰਹਿ ਗਿਆ। ਅਸੀਂ ਜਿਹੜੇ 3 ਕਾਨੂੰਨ ਹੈ ਕਾਲੇ, ਇਹਨਾਂ ਨੂੰ ਵਾਪਸ ਲੈਣ ਦਾ ਫੈਸਲਾ ਕਰ ਲਿਆ। ਤੇ ਜਿਸ ਦਿਨ ਅਜਲਾਸ ਬੈਠੂਗਾ ਪਾਰਲੀਮੈਂਟ ਉਸ ਦਿਨ ਅਸੀਂ ਇਹ 3 ਕਾਨੂੰਨ ਵਾਪਸ ਲੈ ਲਾਂਗੇ। ਇਹ ਇੱਕ ਬਹੁਤ ਵੱਡਾ ਇਤਿਹਾਸਕ ਦਿਹਾੜਾ। ਉਸ ਦਿਨ ਮੈਨੂੰ ਲੱਗਦਾ ਕਿ ਇੰਡੀਆ ਤਾਂ ਕੀ ਪੂਰੀ ਦੁਨੀਆ ਨੇ ਖੁਸ਼ੀਆਂ ਮਨਾਈਆਂ ਸੀ। ਹਰ ਥਾਂ ਆਤਿਸ਼ਬਾਜ਼ੀ ਚੱਲੀ, ਭੰਗੜੇ ਪਏ, ਪੜਾਕੇ ਪਏ ਤੇ ਲੋਕ ਨੱਚੇ ਤੇ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਸੀ। ਕਿਉਂਕਿ ਇੱਕ ਪਾਸੇ ਦੁਨੀਆ ਦਾ ਤਾਨਾਸ਼ਾਹ ਮੋਦੀ ਸੀਗਾ,
ਤੇ ਦੂਸਰੇ ਪਾਸੇ ਲੜਨ ਵਾਲੇ ਲੋਕ ਸੀਗੇ, ਮਜ਼ਦੂਰ, ਕਿਸਾਨ, ਗਰੀਬ, ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਸਾਡੀਆਂ ਜ਼ਮੀਨਾਂ ਗਈਆਂ ਕਿ ਗਈਆਂ। ਇਸ ਕਰਕੇ ਇਸ ਗੱਲ ਦੀ ਖੁਸ਼ੀ ਮਨਾਈ ਜਿਵੇਂ ਨੇਕੀ ਅਤੇ ਬਦੀ ਦੀ ਖੁਸ਼ੀ ਹੁੰਦੀ ਹੈ, ਕਿ ਅਸਲ ਦੇ ਵਿੱਚ ਲੋਕਾਂ ਦੀ ਜਿੱਤ ਹੋਈ ਹੈ। ਤੇ ਅੱਜ ਉਸ ਨੂੰ ਪੂਰਾ ਸਾਲ ਹੋ ਗਿਆ ਉਸ ਦਿਨ ਨੂੰ। ਤੇ ਹੁਣ ਅਸੀਂ ਫੈਸਲਾ ਕੀਤਾ ਅੱਜ ਵੀ ਕਿ ਪੂਰੇ ਇੰਡੀਆ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਇੱਕ ਤਾਂ ਸ਼ਾਮ ਨੂੰ ਦੀਪਮਾਲਾ ਕਰਨਗੀਆਂ, ਜਿੱਥੇ ਮੋਰਚੇ ਲੱਗੇ ਆ ਉੱਥੇ ਮੋਰਚਿਆਂ ਦੇ ਵਿੱਚ ਇਸ ਇਤਿਹਾਸਕ ਦਿਹਾੜੇ ਨੂੰ ਫੇਰ ਦੁਹਰਾਇਆ ਜਾਊਗਾ। ਆਤਿਸ਼ਬਾਜ਼ੀ ਚੱਲੂਗੀ, ਪੜਾਕੇ ਚੱਲਣਗੇ। ਪੂਰੀ ਦੁਨੀਆ ਨੂੰ ਸੱਦਾ ਦਿੱਤਾ ਸੰਯੁਕਤ ਮੋਰਚੇ ਨੇ ਕਿ ਅੱਜ ਦੇ ਦਿਨ ਤੇ ਅੱਗੇ ਤੋਂ ਜਿਹੜੀਆਂ ਆਉਣ ਵਾਲੀਆਂ ਸਰਕਾਰਾਂ ਅਜਿਹੇ ਲੋਕ ਮਾਰੂ ਕਾਨੂੰਨ ਨਾ ਲੈ ਕੇ ਆਉਣ। ਇਹ ਜਿਹੜਾ 1 ਸਾਲ ਬਾਅਦ ਮਤਲਬ ਅੱਜ ਦਿਹਾੜਾ ਮਨਾਉਣੇ ਆ, ਇੱਕ ਮੁੜ ਚੇਤਾਵਨੀ ਆ ਸਾਡੀ ਇਹ ਸਰਕਾਰਾਂ ਨੂੰ, ਕਾਰਪੋਰੇਟ ਘਰਾਣਿਆਂ ਨੂੰ, ਕਿ ਇੱਕ ਵਾਰ ਤਾਂ ਤੁਸੀਂ ਪੰਗਾ ਲਿਆ ਸੀ, ਮੁੜ ਕੇ ਪੰਗਾ ਨਾ ਲਿਓ। ਲੋਕ ਭੁੱਲਦੇ ਨਹੀਂ ਹੈ ਇਸ ਦਿਹਾੜੇ ਨੂੰ। ਇਸ ਕਰਕੇ ਬੜੀ ਧੂਮ-ਧਾਮ ਦੇ ਨਾਲ ਅੱਜ ਦਾ ਦਿਹਾੜਾ ਜਿਹੜਾ ਅਸੀਂ ਸੰਯੁਕਤ ਮੋਰਚੇ ਵੱਲੋਂ ਮਨਾ ਰਹੇ ਹਾਂ। ਕੀ ਲੱਗਦਾ ਹੈਗਾ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕੱਲ ਸਵਾਲ ਖੜੇ ਕਰੇ ਗਏ ਨੇ ਕਿ ਕੁਝ ਕੁ ਜਥੇਬੰਦੀਆਂ ਤਾਂ ਅਜਿਹੀਆਂ ਨੇ ਜਿਹੜੀਆਂ ਕਿ ਫੰਡ ਇਕੱਠੇ ਕਰਨ ਦੀਆਂ ਮਾਰੀਆਂ ਦੱਸਦੀਆਂ ਰਹਿੰਦੀਆਂ ਨੇ ਕਿ ਅਸੀਂ ਹੈਗੇ ਆ? ਦੇਖੋ, ਇੱਕ ਜ਼ਿੰਮੇਵਾਰ ਆਦਮੀ ਹੈ, ਪੰਜਾਬ ਦਾ ਮੁੱਖ ਮੰਤਰੀ ਹੈ। ਲੋਕਾਂ ਨੇ ਬੜੇ ਚਾਵਾਂ ਦੇ ਨਾਲ ਆਮ ਆਦਮੀ ਪਾਰਟੀ ਦੇ 92 ਮੈਂਬਰਾਂ ਨੂੰ ਜਿਤਾਇਆ, MLA ਨੂੰ। ਇੱਕ ਮੁੱਖ ਮੰਤਰੀ ਹੁੰਦੇ ਹੋਏ ਅਜਿਹੇ ਬੇਸੁਰੇ ਬਿਆਨ ਦੇਣੇ ਸ਼ੋਭਾ ਨਹੀਂ ਪਾਉਂਦੇ। ਕੋਈ ਵੀ ਜਿਹੜਾ ਉੱਚ ਕੋਟੀ ਦਾ ਨੁਮਾਇੰਦਾ ਉਹਨੂੰ ਬੜਾ ਸੋਚ ਸਮਝ ਕੇ ਬੋਲਣਾ ਚਾਹੀਦਾ। ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਸਿਰਫ ਤੇ ਸਿਰਫ ਇਹ ਫੰਡਾਂ ਬਾਰੇ ਨਹੀਂ, ਮਤਲਬ ਜਥੇਬੰਦੀਆਂ ਤੇ ਜੇ ਫੰਡਾਂ ਵਾਲਾ ਸਵਾਲ ਆ ਤਾਂ ਫਿਰ 3 ਕਾਲੇ ਕਾਨੂੰਨ ਕਿਵੇਂ ਰੱਦ ਹੋ ਗਏ, ਉਧਰ ਨੂੰ ਨਿਗਾਹ ਮਾਰਨੀ ਚਾਹੀਦੀ ਹੈ, ਨਾ ਕਿ ਛੋਟੀਆਂ ਗੱਲਾਂ ਵੱਲ ਨੂੰ। ਆਪਣੀ ਪੀੜ੍ਹੀ ਥੱਲੇ ਛੋਟਾ ਫੇਰਨ। 32 ਜਥੇਬੰਦੀਆਂ ਦੀ ਮੀਟਿੰਗ ਹੋਈ 6 ਸਤੰਬਰ ਨੂੰ। ਬਹੁਤ ਸਾਰੀਆਂ ਮੰਗਾਂ ਤੇ ਹਾਂ ਭਰੀ ਉਹਨੇ। ਆਹ ਟੋਲ ਪਲਾਜ਼ੇ ਬਾਰੇ ਵੀ ਉਹਨੇ ਕਿਹਾ ਕਿ 2-4 ਦਿਨਾਂ ਤੱਕ ਪ੍ਰਧਾਨ ਜੀ ਮੈਂ ਬੁਲਾਉਣਾ ਤੁਹਾਨੂੰ। ਤੇ ਜੇ ਕਿਸੇ ਦੀ ਸੁਣੀ ਨਹੀਂ ਜਾਂਦੀ, ਕੋਈ ਮੰਗ ਤੇ ਉਹਨਾਂ ਤੇ ਸਹਿਮਤੀ ਤਾਂ ਦੇ ਦੇਣੀ ਹੈ, ਉਹਨਾਂ ਨੂੰ ਲਾਗੂ ਨਹੀਂ ਕਰਨਾ। ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਨੂੰ ਕਿ ਮਾਨ ਸਾਹਿਬ ਤੂੰ ਕਿਹਾ ਸੀ ਕਿ ਅਗਲੀ ਮੀਟਿੰਗ ਬੁਲਾ ਕੇ ਕਰਜ਼ੇ ਦਾ ਹੱਲ ਲੱਭਾਂਗੇ, ਕਿਉਂ ਨਹੀਂ ਬੁਲਾਈ ਅਗਲੀ ਮੀਟਿੰਗ? ਤੂੰ ਕਿਹਾ ਸੀ ਕਿ ਸਾਰੇ ਦਾ ਸਾਰਾ ਜਿਨ੍ਹਾਂ ਨੇ ਅਗੇਤਾ ਸਿੱਧੀ ਬਿਜਾਈ ਝੋਨੇ ਦੀ ਕੀਤੀ ਸੀ, ਸਾਰੇ ਦੇ ਸਾਰੇ 15 ਦਿਨਾਂ ਦੇ ਵਿੱਚ ਖਾਤਿਆਂ ਦੇ ਵਿੱਚ ਪੈਸੇ ਪਾ ਦਿਆਂਗੇ, ਕਿਉਂ ਨਹੀਂ ਪਾਏ? ਜਿਹੜੀ ਲੰਪੀ ਸਕਿਨ ਨਾਂ ਦੀ ਬਿਮਾਰੀ ਪਸ਼ੂਆਂ ਨੂੰ ਪਈ, ਉਹਨੇ ਕਿਹਾ ਸੀ ਕਿ ਅਸੀਂ ਇਹਦੀ ਗਿਣਤੀ ਕਰਾ ਕੇ ਕਿੰਨੇ ਪਸ਼ੂ ਮਰ ਗਏ, ਕਿੰਨੇ ਬਿਮਾਰ ਹੈ, ਤੇ ਉਹਨਾਂ ਦਾ ਵੀ ਥੋੜ੍ਹੇ ਦਿਨਾਂ ਦੇ ਵਿੱਚ ਅਸੀਂ ਮੁਆਵਜ਼ਾ ਦੇਣ ਦਾ ਐਲਾਨ ਕਰਾਂਗੇ, ਕਿਉਂ ਨਹੀਂ ਕੀਤਾ? ਗੁਲਾਬੀ ਸੁੰਡੀ ਦੇ ਨਾਲ ਨਰਮਾ ਮਾਰਿਆ ਗਿਆ, ਉਹਨੇ ਕਿਹਾ ਕਿ ਛੇਤੀ ਅਸੀਂ ਇਹਦਾ ਮੁਆਵਜ਼ਾ ਦੇਣ ਜਾ ਰਹੇ ਹਾਂ, ਕਿਉਂ ਨਹੀਂ ਦਿੱਤਾ? 1 ਲੱਖ ਏਕੜ ਰੋਪੜ ਏਰੀਏ ਦੇ ਵਿੱਚ ਜਿਹੜਾ ਚਾਈਨਾ ਵਾਇਰਸ ਝੋਨੇ ਨੂੰ ਪਿਆ ਹੈ, ਜਿਨ੍ਹਾਂ ਨੇ ਕੱਚਾ ਹੀ ਵਾਹ ਦਿੱਤਾ, ਉਹ ਨਿਛਰਿਆ ਨਹੀਂ ਹੈ ਝੋਨਾ। ਉਹ ਕਹਿੰਦਾ ਸੀ ਮੈਂ ਗਿਰਦਾਵਰੀ ਕਰਕੇ ਮੁਆਵਜ਼ੇ ਦਾ ਐਲਾਨ ਕਰੂੰਗਾ, ਕਿਉਂ ਨਹੀਂ ਕੀਤਾ? ਜੇ ਅਗਰ ਮੰਗਾਂ ਮੰਨ ਲੈਣੀਆਂ, ਹਾਂ ਕਰ ਦੇਣੀਆਂ, ਉਸ ਤੋਂ ਬਾਅਦ ਲਾਗੂ ਨਹੀਂ ਕਰਨੀਆਂ, ਤੇ ਲੋਕਾਂ ਦੇ ਪੱਲੇ ਰਹਿ ਵੀ ਕੀ ਜਾਊਗਾ? ਇਹ ਕਹਿ ਦਿੰਦੇ MLA ਦੇ ਘਰ ਘੇਰ ਲਓ, MPਆਂ ਦੇ ਘਰ ਘੇਰ ਲਓ। ਆ ਤੇਰੀ ਕੋਠੀ ਦਾ ਘਰਾਓ ਕੀਤਾ ਸੀ ਸੰਗਰੂਰ, ਇਹਨੇ ਉਗਰਾਹਾਂ ਵਾਲੇ ਨੇ, ਕੌਣ ਸੀ ਕੋਠੀ ਦੇ ਅੰਦਰ? ਆ ਇੱਥੋਂ ਉੱਠ ਕੇ ਮੀਤ ਹੇਅਰ ਦਾ ਕੋਠੀ ਦਾ ਘਰਾਓ ਕੀਤਾ, ਕੌਣ ਹੈ ਕੋਠੀ ਦੇ ਅੰਦਰ? ਕਬੂਤਰ ਬੋਲਦੇ ਆ ਇਹਨਾਂ ਦੀਆਂ ਕੋਠੀਆਂ ਦੇ ਵਿੱਚ, ਜਿਹੜੇ ਕਹਿ ਦਿੰਦੇ ਆ ਲੋਕਾਂ ਨੂੰ ਤੰਗ ਨਾ ਕਰੋ, ਸਾਡੇ MLA ਦੇ MPਆਂ ਦੀਆਂ ਕੋਠੀਆਂ ਦਾ ਘਰਾਓ ਕਰ ਲਓ। ਇਹ ਤਾਂ ਜਿਸ ਦਿਨ ਐਲਾਨ ਹੋ ਜਾਂਦਾ ਉਸੇ ਦਿਨ ਹੀ ਚੰਡੀਗੜ੍ਹ ਵੱਜਦੇ ਆ, ਜੇ ਕੋਈ MP ਬਣ ਜਾਂਦਾ ਦਿੱਲੀ ਵੱਜਦੇ ਆ। ਇਹ ਲੋਕਾਂ ਨੂੰ ਬੁੱਧੂ ਬਣਾਉਣ ਤੇ ਲੱਗੇ ਹੋਏ ਆ। ਇਹ ਖੁਦ ਆਪਣੇ ਕਿਉਂ ਧਰਨੇ ਲਾਏ? ਆਪ ਤਾਂ ਧਰਨੇ ਦੇ ਵਿੱਚੋਂ ਨਿਕਲੀ ਹੈ ਇਹਨਾਂ ਦੀ ਪਾਰਟੀ। ਅੰਨਾ ਹਜ਼ਾਰੇ ਦਾ ਅੰਦੋਲਨ ਭੁੱਲਿਆ ਕਿਸੇ ਨੂੰ? ਕੇਜਰੀਵਾਲ ਨੂੰ ਭੁੱਲਿਆ? ਇਹ ਦੂਜਿਆਂ ਨੂੰ ਕਹਿਣਾ ਸੌਖਾ ਹੁੰਦਾ, ਆਪਦੀ ਪੀੜ੍ਹੀ ਥੱਲੇ ਛੋਟਾ ਮਾਰਨਾ ਚਾਹੀਦਾ। ਉਹ ਕਹਿੰਦਾ ਮੈਂ ਵੀ ਕਿਸਾਨ ਦਾ ਪੁੱਤ ਹਾਂ, ਕਿਸਾਨਾਂ ਦੇ ਘਰਾਂ ਚੋਂ ਨਿਕਲਿਆਗਾ, ਆਮ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ 60-60 ਫੁੱਟ ਡੂੰਘੇ ਟੋਇਆਂ ਦੇ ਵਿੱਚੋਂ ਜਾ ਕੇ ਜੈਨ ਡੋਰੀਆਂ ਬਦਲੀਆਂ ਨੇ। 13 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ ਹਾਂ, 14 ਮਹੀਨੇ ਬੈਠੇ ਰਹੇ ਹਾਂ ਟੋਲ ਪਲਾਜ਼ਿਆਂ ਤੇ, ਰੇਲਵੇ ਸਟੇਸ਼ਨਾਂ ਤੇ, ਮੌਲਾਂ ਦੇ ਅੱਗੇ। ਮੈਂ ਤਾਂ ਦੇਖਿਆ ਨਹੀਂ ਉਹ ਜ਼ਿਮੀਂਦਾਰਾਂ ਦਾ ਮੁੰਡਾ ਭਗਵੰਤ ਮਾਨ ਕਿਹੜੇ ਧਰਨੇ 'ਚ ਬੈਠਾ ਸੀ। ਇਹ ਕਿਹਨੂੰ ਸਿਖਾਉਂਦੇ ਆ ਇਹੋ ਜਿਹੀਆਂ ਗੱਲਾਂ? ਇਹ ਲੋਕਾਂ ਨੂੰ ਬੁੱਧੂ ਬਣਾ ਲੈਣਗੇ, ਸਾਨੂੰ ਨਹੀਂ ਬਣਾ ਸਕਦੇ। ਕਹਿੰਦਾ ਕਿ ਆਮ ਲੋਕ ਪਰੇਸ਼ਾਨ ਹੁੰਦੇ ਨੇ, ਆਮ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈਗੀ ਜੇਕਰ ਕੋਈ ਸੜਕ ਮੱਲ ਕੇ ਬਹਿੰਦਾ। ਪਰੇਸ਼ਾਨ ਹੋਇਆ ਹੀ ਸੜਕ ਤੇ ਆਉਂਦਾ ਹੁੰਦਾ, ਖੁਸ਼ੀ ਦੇ ਵਿੱਚ ਕੋਈ ਨਹੀਂ ਸੜਕ ਤੇ ਆਉਂਦਾ। ਜਦੋਂ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਰੋਗੇ, ਜੇ ਲੋਕ ਸਾਨੂੰ ਪਰੇਸ਼ਾਨ ਕੀਤਾ, 3 ਕਾਲੇ ਕਾਨੂੰਨ ਬਣਾਏ ਤਾਂ 2 ਮਹੀਨੇ ਰੇਲਾਂ ਰੋਕੀਆਂ, ਸੜਕਾਂ ਰੋਕੀਆਂ, ਦਿੱਲੀ ਦੇ ਬਾਰਡਰ ਰੋਕੇ। ਅਗਰ ਇਹ ਲੋਕ ਪੱਖੀ ਕਾਨੂੰਨ ਬਣਾਏ ਹੁੰਦੇ ਤਾਂ ਕਾਹਨੂੰ ਕਿਸੇ ਨੂੰ ਜਾਣਾ ਪੈਂਦਾ? ਜਦੋਂ ਬੰਦਾ CM ਬਣ ਜਾਂਦਾ ਜਾਂ ਪ੍ਰਧਾਨ ਮੰਤਰੀ ਬਣ ਜਾਂਦਾ ਜਾਂ MLA ਬਣ ਜਾਂਦਾ, MP ਬਣ ਜਾਂਦਾ, ਉਹ ਲੋਕਾਂ ਦਾ ਨੁਮਾਇੰਦਾ ਨਹੀਂ ਰਹਿੰਦਾ। ਉਹ ਇੱਕ ਸਰਕਾਰੀ ਮਸ਼ੀਨਰੀ ਦਾ ਪੁਰਜਾ ਬਣ ਜਾਂਦਾ, ਉਹਦੇ ਵਿੱਚ ਫਿੱਟ ਹੋ ਜਾਂਦਾ। ਜੋ ਕੁਛ ਜਿਹੜਾ ਪ੍ਰਬੰਧ ਆ ਉਹ ਬੁਲਾਉਂਦਾ ਉਹੀ ਬੋਲਦਾ। ਭਗਵੰਤ ਮਾਨ ਤਾਂ ਕਹਿੰਦੇ ਅਸੀਂ ਤੁਹਾਡੇ ਵਿੱਚੋਂ ਆ ਤੇ ਤੁਹਾਡੇ ਹੀ ਰਵਾਂਗੇ। ਕਿੱਥੋਂ ਦਿਖਾਉਣਗੇ ਅਸੀਂ ਕਿ ਤੁਹਾਡੇ ਵਿੱਚੋਂ ਤੁਹਾਡੇ ਰਹਾਂਗੇ?
ਆ ਮੈਂ ਮਿਸਾਲਾਂ ਦੇ ਕੇ ਹਟਿਆ। ਫਿਰ ਸਾਨੂੰ ਕੀ ਲੋੜ ਆ? ਮੇਰੇ ਨਾਲ ਉਹਨੇ ਵਾਅਦਾ ਕੀਤਾ ਸੀ ਕਿ 5-4 ਦਿਨਾਂ ਨੂੰ ਬੁਲਾਉਣਾ ਟੋਲ ਪਲਾਜ਼ੇ ਦੇ ਹੱਲ ਲਈ। 2.5 ਮਹੀਨੇ ਹੋ ਗਏ। ਆ ਜੇ ਫਿਰ ਇੱਥੇ ਬੈਠ ਕੇ ਗੱਲ ਕਰ ਲੈ ਲੋਕਾਂ ਦੇ ਵਿੱਚ। ਸਾਦੇ ਹਾਂ ਅਸੀਂ ਤਾਂ ਪਹਿਲਾਂ ਇੱਥੇ ਹੀ ਉਸੇ ਨੇ ਸ਼ੁਰੂ ਕੀਤਾ ਸੀ ਇਹ ਆ ਟੋਲ ਪਲਾਜ਼ਾ ਕਿ ਇੱਥੇ ਨਹੀਂ ਲੱਗਣਾ ਚਾਹੀਦਾ। ਮਾਨ ਨਹੀਂ ਕੀਤਾ ਸੀ ਸ਼ੁਰੂ ਇਹ। ਤੁਸੀਂ ਇੱਥੇ ਬੈਠੇ ਹੋ, ਇੱਥੋਂ 4 ਕਿਲੋਮੀਟਰ ਦੀ ਦੂਰੀ ਤੇ ਲਾਭ ਉਗੋਕੇ ਦਾ ਘਰ ਆ, MLA ਆ। ਇੱਥੋਂ 4 ਕਿਲੋਮੀਟਰ ਦੀ ਦੂਰੀ ਤੇ ਮੀਤ ਹੇਅਰ ਜਿਹੜੇ ਕਿ ਕੈਬਨਿਟ ਮੰਤਰੀ ਆ, ਕਦੇ ਆ ਕੇ ਬੈਠੇ ਆ? ਮੀਤ ਹੇਅਰ ਦੇ ਤਾਂ ਮੈਂ ਪਹਿਲਾਂ ਕਹਿ ਚੁੱਕਿਆ ਵੀ ਜਾ ਕੇ ਆਏ ਆ। ਜਿੱਥੋਂ ਤੱਕ ਤੁਸੀਂ ਉਗੋ ਦੀ ਗੱਲ ਕਰਦੇ ਹੋ, ਇੱਥੋਂ ਦੀ 20 ਵਾਰੀ ਲੰਘਿਆ ਹੋਊਗਾ। ਉਹਨੂੰ ਦਿੰਦੇ ਨਹੀਂ ਆ ਲੋਕ ਬੈਠੇ। ਉਹਦੇ ਪਿੰਡ ਵਾਲਿਆਂ ਤੋਂ ਨਹੀਂ ਇਹ ਟੈਕਸ ਲਿਆ ਜਾਂਦਾ। ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ, ਨਾ ਕਿ ਸਾਡੀ। ਕੀ ਲੱਗਦਾ ਗਾ ਜਿਹੜੀਆਂ ਹੁਣ ਜੇਕਰ ਅਸੀਂ ਸਰਕਾਰਾਂ ਦੀ ਗੱਲ ਕਰਦੇ ਹਾਂ, ਸਰਕਾਰਾਂ ਦੇ ਨਾਲ ਤੁਸੀਂ ਸਿੱਧਾ ਮੱਥਾ ਲਾਇਆ ਗਾ, ਪਹਿਲਾਂ ਸੈਂਟਰ ਦੇ ਨਾਲ ਲਾ ਕੇ ਬੈਠੇ ਰਹੇ, ਹੁਣ ਗੁਜਰਾਤ ਦੀਆਂ ਵੋਟਾਂ ਨੇ, ਫਿਰ ਇਹ ਕਿਹਾ ਜਾ ਰਿਹਾ ਕਿ ਗੁਜਰਾਤ ਦੀਆਂ ਵੋਟਾਂ ਦੇ ਵਿੱਚ ਜਾ ਕੇ ਵੀ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ। ਤੁਹਾਡੀਆਂ ਜਥੇਬੰਦੀਆਂ ਇਹ ਸਵਾਲ ਚੱਕਦੀਆਂ ਨੇ। ਦੇਖੋ, ਸਾਡੀ ਜਥੇਬੰਦੀ ਦਾ ਅਜੇ ਕੋਈ ਫੈਸਲਾ ਨਹੀਂ ਹੈ ਸੰਯੁਕਤ ਮੋਰਚੇ ਦਾ। ਅਸੀਂ 8 ਤਰੀਕ ਨੂੰ ਦੁਬਾਰਾ ਕਰਨਾਲ ਦੇ ਵਿੱਚ ਮੀਟਿੰਗ ਬੁਲਾਈ ਹੈ। ਅਗਲੇ ਫੈਸਲੇ ਉਹਦੇ 'ਚ ਕਰਨੇ ਆ। ਸਿਰਫ ਅਸੀਂ 3 ਫੈਸਲੇ ਕੀਤੇ ਆ ਕਿ ਆ ਜਿਹੜਾ 19 ਨਵੰਬਰ ਹੈ ਇਹ ਪੂਰੇ ਧੂਮਧਾਮ ਨਾਲ ਮਨਾਉਣਾ, ਜਿੱਤ ਦੀ ਖੁਸ਼ੀ ਦੇ ਵਿੱਚ ਮਨਾਉਣਾ। ਇਤਿਹਾਸਕ ਦਿਹਾੜੇ ਦੇ ਤੌਰ 'ਤੇ ਇਹਨੂੰ ਹਰ ਵਾਰ ਮਨਾਇਆ ਕਰਾਂਗੇ। ਦੂਸਰਾ ਜਿਹੜਾ 26 ਜਨਵਰੀ ਨੂੰ ਜਿਸ ਦਿਨ ਅਸੀਂ ਚਾਲੇ ਪਾਏ ਸੀ ਦਿੱਲੀ ਵੱਲ ਨੂੰ, ਉਸ ਦਿਨ ਅਸੀਂ ਚੰਡੀਗੜ੍ਹ ਵੱਲ ਨੂੰ ਚਾਲੇ ਪਾਉਣੇ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਾਣਗੇ। ਰਾਜਪਾਲ ਭਵਨ ਵੱਲ ਮਤਲਬ ਮਾਰਚ ਕਰਾਂਗੇ ਅਸੀਂ, ਅਤੇ ਉੱਥੇ ਜਾ ਕੇ ਮੰਗ ਪੱਤਰ ਦੇਵਾਂਗੇ। ਇਕੱਲਾ ਪੰਜਾਬ 'ਚ ਨਹੀਂ ਹੋਊਗਾ, ਪੂਰੇ ਇੰਡੀਆ ਦੇ ਵਿੱਚ ਹੋਊਗਾ। ਉਦੋਂ ਬਾਅਦ ਆਉਂਦਾ 11 ਦਸੰਬਰ, ਉਹ ਵੀ ਇੱਕ ਇਤਿਹਾਸਕ ਦਿਹਾੜਾ ਹੈ ਜਿਸ ਦਿਨ ਅਸੀਂ ਦਿੱਲੀ ਤੋਂ ਫਤਿਹ ਮਾਰਚ ਕੀਤਾ, ਮਤਲਬ ਪੰਜਾਬ ਵੱਲ ਨੂੰ, ਹਰਿਆਣੇ ਵੱਲ ਨੂੰ, ਯੂਪੀ ਵੱਲ ਨੂੰ ਮੋਰਚੇ ਛੱਡੇ ਆ ਅਸੀਂ ਜੇ ਕਹਿਣਾ ਹੋਵੇ। ਉਸ ਦਿਨ 'ਤੇ ਅਸੀਂ ਜਿੰਨੇ MP ਹੈ, ਚਾਹੇ ਉਹ ਵਿਰੋਧੀ ਪਾਰਟੀਆਂ ਦੇ ਆ, ਚਾਹੇ BJP ਦੇ ਆ, ਸਾਰਿਆਂ ਨੂੰ ਇੱਕ ਵਾਰ ਚੇਤਾਵਨੀ ਪੱਤਰ ਅਸੀਂ ਦੇਣ ਜਾ ਰਹੇ ਹਾਂ ਕਿ ਜਾਂ ਤਾਂ ਰਹਿੰਦੀਆਂ ਮੰਗਾਂ ਲਾਗੂ ਕਰ ਦਿਓ, ਨਹੀਂ ਮੁੜ ਮੋਰਚਾ ਲਾਇਆ ਜਾ ਸਕਦਾ। ਗੁਰਨਾਮ ਸਿੰਘ ਚੜੂਨੀ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੰਦੇ ਨਜ਼ਰ ਆਉਂਦੇ ਨੇ, ਤਾਂ ਉਹ ਕਹਿੰਦੇ ਨੇ ਕਿ ਜਿਹੜਾ ਲਖੀਮਪੁਰ ਖੀਰੀ ਦਾ ਮੋਰਚਾ ਸੀ ਉਹ ਵੀ ਵੇਚ ਦਿੱਤਾ ਗਿਆ। ਮੈਂ ਤਾਂ ਥਾਣੇ ਦੇ ਵਿੱਚ ਸੀ, ਚੜੂਨੀ ਨੂੰ ਤਾਂ ਕਿਸੇ ਨੇ ਪੁੱਛਿਆ ਵੀ ਨਹੀਂ ਹੈਗਾ। ਦੇਖੋ, ਮੈਂ ਅਜਿਹੀ ਸ਼ਬਦਾਵਲੀ ਨਾ ਕਦੇ ਨਹੀਂ ਵਰਤੂੰਗਾ, ਨਾ ਮੈਂ ਵਰਤਣੀ ਚਾਹੁੰਦਾ। ਹੁਣ ਤੱਕ ਡੱਲੇਵਾਲ ਨੇ ਬਥੇਰਾ ਕਿਹਾ ਮੋਰਚਾ ਵੇਚਤਾ। ਹੁਣ ਡੱਲੇਵਾਲ ਚੁੱਪ ਕਰਕੇ ਹੁਣ ਚੜੂਨੀ ਕਹਿਣ ਲੱਗ ਗਿਆ। ਇਹ ਸੁਣਦੇ ਨਹੀਂ ਹੈ। ਜਿਹੜੇ ਲੋਕ ਮੋਰਚੇ ਦੇ ਵਿੱਚ ਖੁਦ ਰਹੇ ਹੋਣ ਉਹ ਕਹਿਣ ਮੋਰਚਾ ਵੇਚਤਾ, ਵਿਰੋਧੀ ਧਿਰਾਂ ਤਾਂ ਕਹਿਣ, ਜਿਹੜੇ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਰਹੇ ਉਹ ਕਿਉਂ ਕਹਿਣ? ਉਹਨਾਂ ਨੂੰ ਸੋਚ ਕੇ ਬੋਲਣਾ ਚਾਹੀਦਾ। ਕੀ ਲੱਗਦਾ ਗਾ ਹੁਣ ਆਉਣ ਵਾਲੀ ਸਥਿਤੀ ਕੀ ਹੋ ਸਕਦੀ ਹੈ? ਲੱਗਦਾ ਵੀ 26 ਨਵੰਬਰ ਦੀ ਤੁਸੀਂ ਗੱਲ ਕਰ ਰਹੇ ਹੋ, ਰਾਜ ਭਵਨ ਵੱਲ ਕਿਸਾਨ ਜਾਂ ਜਿਹੜੇ ਨੌਜਵਾਨ ਨੇ ਉਹ ਜਾਣ ਨੂੰ ਤਿਆਰ ਹੋਣਗੇ ਤੁਹਾਡੇ ਨਾਲ? ਬਿਲਕੁਲ ਦੇਖੋਗੇ। 26 ਨਵੰਬਰ ਨੂੰ ਆ ਕੇ ਦੇਖਿਓ ਮੋਹਾਲੀ ਦੇ ਵਿੱਚ ਕਿੱਡਾ ਵੱਡਾ ਇਕੱਠ ਹੁੰਦਾ। ਇਕੱਲਾ ਮਤਲਬ ਇਹੀ ਨਹੀਂ ਹੋਊਗਾ, 2 ਗਵਰਨਰ ਬੈਠੇ ਇੱਥੇ, ਇੱਕ ਹਰਿਆਣੇ ਵਾਲਾ ਬੈਠਾ, ਇੱਕ ਪੰਜਾਬ ਵਾਲਾ ਬੈਠਾ। ਦੋਨਾਂ ਦੇ ਹੀ ਦੇਖਿਓ ਤੁਸੀਂ ਕਿੱਡੇ ਵੱਡੇ ਇਕੱਠ ਹੁੰਦੇ ਆ। ਕਿਉਂਕਿ ਕਿਸਾਨ ਜਥੇਬੰਦੀਆਂ ਖੁਦ ਹੀ ਪਹਿਲਾਂ ਵਾਲੀਆਂ ਨਹੀਂ ਰਹੀਆਂ, 2020 ਵਾਲੀਆਂ ਨਹੀਂ ਰਹੀਆਂ ਕਿਸਾਨ ਜਥੇਬੰਦੀਆਂ। ਜੇਕਰ ਕਿਸਾਨ ਜਥੇਬੰਦੀਆਂ ਦੀ ਗੱਲ ਕਰਦੇ ਹਾਂ, 2 ਧਿਰਾਂ ਦੇ ਵਿੱਚ ਵੰਡੀਆਂ ਗਈਆਂ, ਇੱਕ ਸਿਆਸੀ ਹੋ ਗਈਆਂ, ਇੱਕ ਗੈਰ ਸਿਆਸੀ ਹੋ ਗਈਆਂ। ਇਹ ਪਹਿਲਾਂ ਤੋਂ ਹੀ ਐਂ ਸੀ, ਐਵੇਂ ਲੋਕਾਂ ਨੂੰ ਬੁੱਧੂ ਬਣਾਉਣ ਖਾਤਰ ਕਹਿ ਰਿਹਾ ਕੋਈ ਅਸੀਂ ਰਾਜਨੀਤਿਕਾਂ, ਅਸੀਂ ਗੈਰ ਰਾਜਨੀਤਿਕਾਂ। ਕੋਈ ਇੱਥੇ ਗੈਰ ਰਾਜਨੀਤਿਕ ਨਹੀਂ ਹੈ। ਆਪੋ ਆਪਣੀ ਸਭ ਦੀ ਸਿਆਸਤ ਹੈ। ਸਿਆਸਤ ਕੀ ਹੁੰਦੀ ਹੈ? ਇੱਕ ਮਨੋਰਥ ਨੂੰ ਪੂਰਾ ਕਰਨ ਦੇ ਲਈ ਕੋਈ ਸਰਗਰਮੀ ਕਰਨੀ, ਇਹ ਸਿਆਸਤ ਹੈ। ਅਸੀਂ ਇੱਕ ਸਿਆਸਤ ਕਰ ਰਹੇ ਹਾਂ, ਲੋਕਾਂ ਨੂੰ ਕਿਵੇਂ ਇਹਨਾਂ ਦੇ ਚੁਗਲ 'ਚੋਂ ਛੁਡਾਇਆ ਜਾਵੇ, ਕਿਵੇਂ ਕਰਜ਼ੇ ਦੇ ਜਾਲ 'ਚੋਂ ਕੱਢਿਆ ਜਾਵੇ। ਸਾਡਾ ਮਨਸਾ ਹੈ, ਮਨੋਰਥ ਆ। ਉਹ ਮਨੋਰਥ ਦੇ ਲਈ ਜੋ ਕੁਛ ਅਸੀਂ ਕਰਾਂਗੇ, ਅਸੀਂ ਧਰਨੇ ਲਾਵਾਂਗੇ, ਅਸੀਂ ਦਿੱਲੀ ਨੂੰ ਜਾਵਾਂਗੇ, ਚੰਡੀਗੜ੍ਹ ਨੂੰ ਲਾਵਾਂਗੇ, ਇਹ ਸਾਡੀ ਸਿਆਸਤ ਹੈ। ਤੁਸੀਂ ਸਿਆਸਤ ਦੀ ਗੱਲ ਕਰੀਓ, ਫਿਰ ਖੁਦ ਕਿਉਂ ਨਹੀਂ ਸਿਸਟਮ ਬਣ ਜਾਂਦੀਆਂ ਕਿਸਾਨ ਜਥੇਬੰਦੀਆਂ? ਜੇਕਰ ਸਿਸਟਮ ਦੀ ਤੁਸੀਂ ਗੱਲ ਕਰਦੇ ਹੋ ਵੀ ਸਿਸਟਮ ਤੋਂ ਆਜ਼ਾਦ ਕਰਾਉਣਾ, ਫਿਰ ਜਥੇਬੰਦੀਆਂ ਕਿਉਂ ਨਹੀਂ ਸਿਸਟਮ ਬਣ ਜਾਂਦੀਆਂ ਖੁਦ? ਦੇਖੋ, ਜਥੇਬੰਦੀਆਂ ਸਿਸਟਮ ਨਹੀਂ ਬਣਦੀਆਂ ਹੁੰਦੀਆਂ। ਜਿਹੜੀਆਂ ਜਥੇਬੰਦੀਆਂ ਇਹਨਾਂ ਨੂੰ ਪ੍ਰੈਸ਼ਰ ਗਰੁੱਪ ਕਹਿੰਦੇ ਅਸੀਂ। ਇਹ ਪ੍ਰੈਸ਼ਰ ਪਾ ਕੇ ਸਰਕਾਰ ਤੋਂ ਆਪਣੀਆਂ ਮੰਗਾਂ ਵੱਲ ਧਿਆਨ ਦਿਵਾਉਣਾ ਹੁੰਦਾ, ਨਾ ਕਿ ਮਤਲਬ ਇਲੈਕਸ਼ਨਾਂ ਲੜ ਕੇ। ਇਹਨਾਂ ਨੇ ਇਲੈਕਸ਼ਨਾਂ ਤਾਂ ਪਾਰਟੀਆਂ ਲੜੀ ਜਾਂਦੀਆਂ, ਉਹਨਾਂ 'ਤੇ ਦਬਾਅ ਬਣਾਉਣ ਖਾਤਰ। ਇੱਕ ਦਿਨ ਜਦੋਂ ਇਹ ਤਕੜੀਆਂ ਹੋ ਗਈਆਂ ਜਥੇਬੰਦੀਆਂ, ਫਿਰ ਪਾਰਟੀਆਂ ਨੂੰ ਇਹਨਾਂ ਤੋਂ ਪੁੱਛ ਕੇ ਜਿਹੜਾ ਹੈ ਨਾ ਉਹ ਮਤਲਬ ਕੀ ਕਹਿੰਦੇ ਉਹਨੂੰ, ਚੋਣ ਮੈਨੀਫੈਸਟੋ, ਇਹਨਾਂ ਤੋਂ ਪੁੱਛ ਕੇ ਤਿਆਰ ਕਰਨਾ ਪਊਗਾ ਵੀ ਕਿਹੜੇ ਏਜੰਡੇ ਇਹਦੇ ਵਿੱਚ ਪਾਈਏ। ਅਜੇ ਟਾਈਮ ਲੱਗੂਗਾ। ਅਜੇ ਤਾਂ ਜੇ ਤੁਸੀਂ ਸਾਡੀ ਜਥੇਬੰਦੀ ਬਾਰੇ ਪੁੱਛੋ, ਅਸੀਂ 16 ਜ਼ਿਲ੍ਹਿਆਂ ਦੇ ਵਿੱਚ ਮਤਲਬ ਕੰਮ ਸ਼ੁਰੂ ਕੀਤਾ। ਅਜੇ ਤਾਂ ਸਾਥੋਂ ਪੰਜਾਬ ਹੀ ਨਹੀਂ ਕਵਰ ਹੋਇਆ। ਇਹ ਵੀ 16 ਦੇ ਪੂਰੇ ਜ਼ਿਲ੍ਹੇ ਨਹੀਂ ਕਵਰ ਹੋਏ। ਜਿੱਦਾਂ ਅਸੀਂ ਇਹ ਸਮਝ ਲਾ ਕੇ 12,800 ਪਿੰਡ ਆ, 12,800 ਕੱਲੀਆਂ ਕਮੇਟੀਆਂ ਬਣ ਗਈਆਂ ਨਾ, 5-5 ਮੈਂਬਰੀਆਂ, ਨਾਸਾਂ ਬੰਦ ਕਰ ਦੇਣਗੇ ਸਭ ਦੀਆਂ। ਤੁਸੀਂ ਕਿਹਾ ਕਿ ਇਹ ਸਾਡੇ ਤੋਂ ਪੰਜਾਬ ਨਹੀਂ ਕਵਰ ਹੋਇਆ। ਪੂਰੇ ਪੰਜਾਬ ਦੇ ਵਿੱਚ ਜਥੇਬੰਦੀਆਂ ਤਾਂ ਅਲੱਗ-ਅਲੱਗ ਨੇ। ਤੁਹਾਡਾ ਮੁੱਦਾ ਵੀ ਇੱਕੋ ਹੀ ਹੁੰਦਾ ਕਿ ਕਿਸਾਨੀ ਬਚਾਓ, ਮਜ਼ਦੂਰੀ ਬਚਾਓ। ਹਰੇਕ ਦਾ ਮੁੱਦਾ ਵੀ, ਨਿਸ਼ਾਨਾ ਵੀ ਇੱਕ ਆ ਵੀ ਉਸੇ 'ਤੇ ਹੀ ਲੜਨਾ। ਹਰੇਕ ਦਾ ਨਿਸ਼ਾਨਾ ਵੀ ਇਹ ਹੈ ਕਿ ਜਿਹੜੀ ਮਰਜ਼ੀ ਸਰਕਾਰ ਹੋਵੇ ਉਹਨੂੰ ਘੇਰ ਕੇ ਉਹ ਮੰਗਾਂ ਆਜ਼ਾਦ ਕਰਵਾਉਣੀਆਂ ਨੇ। ਫਿਰ ਇੱਕ ਝੰਡੇ ਥੱਲੇ ਕਿਉਂ ਨਹੀਂ ਇਕੱਠੇ ਹੋ ਸਕਦੇ? ਇੱਕ ਪਰਿਵਾਰ ਦੇ ਵਿੱਚ ਜੇ 5 ਮੈਂਬਰ ਆ ਨਾ,
ਇੱਕ ਤਾਂ ਕਹੂਗਾ ਬਾਪੂ ਮੈਨੂੰ ਪੈਸੇ ਦੇ ਭਾਵੇਂ ਜ਼ਮੀਨ ਵੇਚ, ਮੈਂ ਤਾਂ ਵਿਦੇਸ਼ਾਂ 'ਚ ਜਾਣਾ। ਇੱਕ ਕਹੂਗਾ ਮੈਂ ਤਾਂ ਇੱਥੇ ਕੋਈ ਹੋਰ ਕਾਰੋਬਾਰ ਤੋਰਨਾ। ਇੱਕ ਕਹੂਗਾ ਮੈਂ ਖੇਤੀ ਕਰਨਾ। ਸਾਰਿਆਂ ਦੇ ਮੂੰਹ ਅੱਡੋ ਅੱਡੀ ਹੁੰਦੇ ਆ। ਇਹ ਜਥੇਬੰਦੀਆਂ ਦੇ ਵੀ ਜਿਹੜੇ ਫੈਸਲੇ ਆ ਨਾ ਅੱਡੋ ਅੱਡੀ ਆ। ਸਾਡੀ ਜਥੇਬੰਦੀ ਆ, ਅਸੀਂ ਕਹਾਂਗੇ ਜੇ ਕਰਜ਼ਾ ਮਾਫੀ ਦਾ ਸਵਾਲ ਆ ਤਾਂ 10 ਏਕੜ ਵਾਲੇ ਦਾ ਹੋਣਾ ਚਾਹੀਦਾ। ਜੇ ਬਿਜਲੀ ਬਿੱਲਾਂ ਦੇ ਬਿੱਲ ਮਾਫ ਹੋਣੇ ਆ ਤਾਂ 10 ਏਕੜ ਤੱਕ ਦੇ ਹੋਣੇ ਚਾਹੀਦੇ ਆ। ਇਹੀ ਤੁਸੀਂ ਲੱਖੋਵਾਲ ਨੂੰ ਪੁੱਛ ਲਓ, ਇਹੀ ਜਾ ਕੇ ਡੱਲੇਵਾਲ ਨੂੰ ਪੁੱਛ ਲਓ, ਉਹ ਕਹਿਣਗੇ ਬਾਦਲਾਂ ਦੇ ਵੀ ਹੋਣੇ ਚਾਹੀਦੇ ਆ, ਬਾਦਲਾਂ ਦਾ ਵੀ ਕਰਜ਼ਾ ਮਾਫ ਹੋਣਾ ਚਾਹੀਦਾ। ਸਾਡਾ ਵੱਡਾ ਮਤਭੇਦ ਆ ਇਸ ਗੱਲ ਤੇ। ਇਸ ਕਰਕੇ ਨਹੀਂ ਇੱਕ ਝੰਡੇ ਥੱਲੇ ਇਕੱਠੀਆਂ ਹੁੰਦੀਆਂ। ਅਜੇ ਟਾਈਮ ਲੱਗੂਗਾ, ਲੋਕ ਪਰਖ ਕਰਨਗੇ। ਮੋਰਚਿਆਂ ਦੇ ਵਿੱਚੋਂ ਜਥੇਬੰਦੀਆਂ ਦੀ ਪਰਖ ਕਰਦੇ ਹੁੰਦੇ ਆ। ਸਾਡੀ ਜਥੇਬੰਦੀ ਨੂੰ ਬਹੁਤ ਹੰਗਾਰਾ ਮਿਲਿਆ ਮਤਲਬ ਇਸ ਮੋਰਚੇ ਦੇ ਵਿੱਚੋਂ। ਦਿੱਲੀ ਮੋਰਚਾ ਜਿਹੜਾ ਚੱਲਿਆ ਸੀ ਉਹਦੇ ਵਿੱਚ ਪਰਖ ਹੋਈ ਹੈ ਜਥੇਬੰਦੀਆਂ ਦੀ, ਕੁਝ ਜਥੇਬੰਦੀਆਂ ਦੀ। ਜੇਕਰ ਅਸੀਂ ਤੁਹਾਡੇ ਨਾਲ ਗੱਲ ਕਰੀ ਜਾਵੇ ਤਾਂ ਕਿੰਨੇ ਕੁ ਲੋਕ ਆ ਕੇ ਤੁਹਾਨੂੰ ਮਿਲਦੇ ਨੇ ਕਿ ਦਿੱਲੀ ਮੋਰਚੇ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ? ਬਿਲਕੁਲ ਲੋਕਾਂ ਨੇ ਪਰਖ ਕੀਤੀ ਹੈ। ਪਰਖ ਕਰਕੇ ਹੀ ਪੰਜਾਬ ਦੇ ਵਿੱਚ ਜਿਹੜਿਆਂ ਨੂੰ ਲੱਗੀਆਂ ਉਹਨਾਂ ਨੂੰ ਕਿਹਾ ਜਥੇਬੰਦੀਆਂ ਚੰਗੀਆਂ, ਉਹਨਾਂ ਦਾ ਵਧਾਰਾ ਪਸਾਰਾ ਹੋਇਆ। ਜਿਹੜਾ ਲੋਕਾਂ ਨੇ ਪਰਖ ਕੀਤੀ ਹੈ ਕਿ ਜਥੇਬੰਦੀ ਤੋਂ ਬਹੁਤੀ ਆਸ ਨਹੀਂ ਰੱਖੀ ਜਾ ਸਕਦੀ, ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਵੀ ਹੋਇਆ। ਰਾਜੇਵਾਲ ਸਾਹਿਬ ਵੀ ਕਹਿੰਦੇ ਕਿ ਅਸੀਂ ਵੀ ਜਾਵਾਂਗੇ, ਕਹਿੰਦੇ ਚੰਡੀਗੜ੍ਹ ਬੈਠਾਂਗੇ ਜਾ ਕੇ। 30 ਤਰੀਕ ਦੀ ਗੱਲ ਕਰ ਰਹੇ ਨੇ। ਦੇਖੋ ਸਭ ਦਾ ਜਮਹੂਰੀ ਹੱਕ ਹੈ, ਡੈਮੋਕ੍ਰੇਸੀ ਹੈ। ਰਾਜੇਵਾਲ ਨੂੰ ਵੀ ਜਾਣਾ ਚਾਹੀਦਾ। ਜੇ ਕੋਈ ਹੋਰ ਹੈ ਉਹ ਵੀ ਜਾਣ। ਆਪੋ ਆਪਣੇ ਕੰਮ ਹੈ ਜਥੇਬੰਦੀਆਂ ਦੇ। ਕੋਈ ਦਿੱਲੀ ਜਾਂਦਾ, ਕੋਈ ਚੰਡੀਗੜ੍ਹ ਜਾਂਦਾ, ਕੋਈ ਪਾਣੀ ਵਾਲੇ ਮੁੱਦੇ ਤੇ ਬਹਿੰਦਾ, ਕੋਈ ਕਿਸੇ ਤੇ ਬਹਿੰਦਾ। ਜਮਹੂਰੀ ਹੱਕ ਹੈ, ਸਭ ਨੂੰ ਜਾਣਾ ਚਾਹੀਦਾ। ਸੰਯੁਕਤ ਕਿਸਾਨ ਮੋਰਚਾ ਪ੍ਰਵਾਨਗੀ ਦੇਗਾ ਰਾਜੇਵਾਲ ਵਰਗਿਆਂ ਨੂੰ ਸਟੇਜ ਤੇ ਬਿਠਾਏਗਾ ਬਰੋਬਰ? ਬਿਲਕੁਲ ਨਹੀਂ। ਜਦ ਤੱਕ ਉਹ ਪਾਰਟੀ ਨਹੀਂ ਛੱਡਦਾ, ਚਾਹੇ ਰਾਜੇਵਾਲ ਹੈ ਚਾਹੇ ਕੋਈ ਹੋਰ ਹੈ, ਉਹਨਾਂ ਚਿਰ ਸੰਯੁਕਤ ਮੋਰਚਾ ਨਹੀਂ ਵਿੱਚ ਸ਼ਾਮਲ ਕਰੂਗਾ। ਪਾਰਟੀ ਤਾਂ ਉਹ ਐਂ ਕਹਿੰਦੇ ਨੇ ਕਿ ਅਸੀਂ ਇੱਕ ਵਾਰ ਛੱਡ ਦਿੰਦੇ ਹਾਂ, ਦੁਬਾਰੇ ਫੇਰ ਜੇ ਉਹਨਾਂ ਨੇ ਬਣਾ ਲਈ ਫੇਰ ਦੁਬਾਰੇ ਅਸੀਂ ਬਣਾ ਰਹੇ ਹਾਂ ਵਿਧਾਨ ਮੋਰਚੇ ਦਾ। ਪੂਰੀ ਬੇਅੰਤਬੰਦੀ ਕਰ ਰਹੇ ਹਾਂ ਕਿ ਜੇ ਕਿਸੇ ਨੇ ਮਤਲਬ ਇਲੈਕਸ਼ਨ ਲੜਨੀ ਹੈ ਤਾਂ ਉਹ ਮਤਲਬ ਜੇ ਵਿਅਕਤੀ ਲੜਦਾ ਤਾਂ ਵਿਅਕਤੀ ਅਸਤੀਫਾ ਦੇ ਕੇ ਜਾਵੇ। ਜੇ ਉਹ ਜਥੇਬੰਦੀ ਲੜਦੀ ਹੈ ਤਾਂ ਜਥੇਬੰਦੀ ਵਿੱਚੋਂ ਅਸਤੀਫਾ ਦੇ ਕੇ ਜਾਵੇ। ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਪਾਵਰ ਦੇ ਵਿੱਚ ਨਹੀਂ ਆਏ, ਇੱਕ ਟਾਈਮ ਅਜਿਹਾ ਸੀ ਜਦੋਂ ਕਿ ਤੁਹਾਡੀ ਮੀਟਿੰਗ ਰਾਸ਼ਟਰਪਤੀ ਤੱਕ ਵੀ ਜੇ ਤੁਸੀਂ ਕਹਿ ਦਿੰਦੇ ਤਾਂ ਉਦੋਂ ਹੋ ਜਾਣੀ ਸੀਗੀ। ਉਦੋਂ ਜਿਹੜੀ ਪਾਵਰ ਸੀ ਉਹ ਪਾਵਰ ਸੰਭਾਲੀ ਨਹੀਂ ਗਈ ਜਾਂ ਫਿਰ ਉਹ ਨਿਖੜ ਗਈ ਪਾਵਰ? ਨਹੀਂ, ਕੋਈ ਨਿਖੜੀ ਨਹੀਂ ਹੈ। ਮੁੱਦਾ ਹੀ ਇਹੋ ਜਿਹਾ ਸੀਗਾ, ਉਸ ਮੁੱਦੇ ਨੇ ਖਿੱਚਿਆ। ਇਕੱਲੇ ਕਿਸਾਨਾਂ ਦਾ ਨਹੀਂ ਰਿਹਾ ਮੁੱਦਾ, ਜੇ ਕਹਿਣਾ ਹੋਵੇ ਹਰ ਵਰਗ ਨੇ ਸਾਥ ਦਿੱਤਾ। ਇਕੱਲਾ ਹੀ ਪੰਜਾਬ ਦਾ ਨਹੀਂ ਰਿਹਾ, ਇਕੱਲੀ ਇੰਡੀਆ ਦਾ ਨਹੀਂ ਰਿਹਾ। ਜਿਹੜੇ ਦੁਨੀਆ ਦੇ ਵਿੱਚ ਪੰਜਾਬੀ ਬੈਠੇ ਆ ਉਹਨਾਂ ਨੇ ਵੀ ਸਾਥ ਦਿੱਤਾ। ਹਮਲਾ ਹੀ ਐਡਾ ਵੱਡਾ ਸੀ, ਲੋਕਾਂ ਨੂੰ ਲੱਗਦਾ ਸੀ ਕਿ ਮਾਰੇ ਜਾਵਾਂਗੇ ਜੇ ਨਾ ਇਕੱਠੇ ਹੋਏ। ਇਸ ਕਰਕੇ ਸਭ ਨੇ ਸਾਥ ਦਿੱਤਾ। ਪਾਵਰ ਬਣੀ ਹੈ। ਪਾਰਟੀਆਂ ਚੁੱਪ ਕੀਤੀਆਂ। ਜੇ ਅਸੀਂ ਕਹਿੰਦੇ ਸੀ ਤਾਂ ਕਿਸੇ ਪਾਰਟੀ ਨੇ ਚੋਣ ਪ੍ਰਚਾਰ ਕਰਨਾ ਤਾਂ ਕਰਨਗੇ, ਜੇ ਨਹੀਂ ਕਹਿੰਦੇ ਨਹੀਂ ਕਰਨਾ ਨਹੀਂ ਕਰਨਗੇ। ਕੱਲ ਇੱਕ ਵੀਡੀਓ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਦੇ ਉੱਪਰ ਉਹ ਚੱਲ ਰਹੀ ਆ ਲਗਾਤਾਰ, ਜਿਹੜੇ ਕਿ ਚੈਨਲ ਕੁਝ ਕੁ ਚਲਾ ਰਹੇ ਨੇ। ਜਥੇਬੰਦੀਆਂ ਬੈਠੀਆਂ ਸੀ ਧਰਨਾ ਲਈ, ਤਾਂ ਉਹ ਧਰਨੇ ਦੇ ਵਿੱਚ ਉਹਨਾਂ ਨੂੰ ਲੰਘਣ ਨਹੀਂ ਦਿੱਤਾ ਗਿਆ। ਉਹਨਾਂ ਨੇ ਖੁਦ ਹੀ ਕਿਸਾਨਾਂ ਦੇ ਮੁੰਡੇ ਸੀ, ਉਹ ਕਹਿੰਦੇ ਅਸੀਂ ਵਿਰੋਧ ਕਰਦੇ ਹਾਂ ਇਹਨਾਂ ਜਥੇਬੰਦੀਆਂ ਦਾ, ਜਿਹੜੇ ਕਿ ਸਾਨੂੰ ਹੀ ਹੈਰਾਨ ਕਰ ਰਹੇ ਨੇ, ਹਰਾਸਮੈਂਟ ਕਰ ਰਹੇ ਨੇ। ਦੇਖੋ ਕੁਛ ਵਿਰੋਧ ਤਾਂ ਹੋਊਗਾ ਜਦੋਂ ਅਸੀਂ ਸੜਕ ਰੋਕਾਂਗੇ, ਅਸੀਂ ਰੇਲਵੇ ਟਰੈਕ ਤੇ ਜਾਵਾਂਗੇ। ਕੁਛ ਵਿਰੋਧ ਤਾਂ ਝੱਲਣਾ ਪਊਗਾ। ਕੁਛ ਲੋਕ ਸਿਆਣੇ ਹੁੰਦੇ ਆ। ਜਦੋਂ ਅਸੀਂ ਭਾਰਤ ਬੰਦ ਦਾ ਸੱਦਾ ਦਿੰਦੇ ਸੀ, ਦਿੱਲੀ ਦੇ ਬਾਰਡਰਾਂ ਤੇ ਬੈਠੇ ਸਭ ਸਾਥ ਦਿੰਦੇ ਸੀ। ਇੱਕ ਚਿੜੀ ਵੀ ਨਹੀਂ ਸੀ ਫਰਕਦੀ ਸੜਕਾਂ ਤੇ। ਉਦੋਂ ਵਿਰੋਧ ਦੇਖਿਆ ਹੀ ਨਹੀਂ ਹੈ। ਇਹ ਠੀਕ ਹੈ, ਐਵੇਂ 10-20 ਬੰਦੇ ਆ ਕੇ ਸੜਕ ਤੇ ਬਹਿ ਜਾਂਦੇ ਆ। ਲੋਕਾਂ ਨੂੰ ਲੱਗਦਾ ਕਿ ਠਾਓ ਪਰੇ ਇਹਨਾਂ ਨੂੰ। ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਸੜਕ ਰੋਕਣ ਦੀ ਸਮਰੱਥਾ 'ਚ ਹਾਂ ਜਾਂ ਨਾ ਹਾਂ, ਜਾਂ ਅਸੀਂ ਬਦਲਣਾ ਪ੍ਰਬੰਧ ਕੀ ਕਰਦੇ ਹਾਂ, ਜਾਂ ਫਿਰ ਅਸੀਂ ਮੰਨ ਲਓ ਰੇਲਵੇ ਟਰੈਕ ਰੋਕਣਾ। ਸਾਡੀ ਜਥੇਬੰਦੀ ਨੇ ਰੋਕਣਾ ਸੀ, ਮਹੀਨਾ ਪਹਿਲਾਂ ਦੱਸਾਂਗੇ ਫਲਾਨੀ ਤਰੀਕ ਤੋਂ ਅਸੀਂ ਰੇਲਵੇ ਟਰੈਕ ਤੇ ਬੈਠਾਂਗੇ ਜਾ ਕੇ। ਲੋਕੋ ਉਸ ਦਿਨ ਸਫ਼ਰ ਨਾ ਕਰਿਓ। ਜੋ ਕੁਛ ਕਰ ਸਕਦੇ ਕਰਨਾ ਚਾਹੀਦਾ। ਕੀ ਲੱਗਦਾ ਧਰਨੇ ਹੱਲ ਹੀ ਰਹੇ ਸਿਰਫ ਪੰਜਾਬ ਦੇ ਵਿੱਚ? ਜੇ ਪੰਜਾਬ ਦੀ ਗੱਲ ਕਰੀਏ, ਜਿਹੜਾ ਗੁਰੂ ਪੀਰਾਂ ਦੀ ਧਰਤੀ ਕਹਾਉਂਦਾ ਸੀ ਪੰਜਾਬ, ਉਹ ਅੱਜ ਧਰਨੇ ਦੀ ਧਰਤੀ ਕਹਾਉਣ ਲੱਗ ਗਿਆ। ਧਰਨਿਆਂ ਤੋਂ ਬਿਨਾਂ ਤਾਂ ਹਥਿਆਰ ਹੀ ਰਹਿ ਜਾਂਦੇ। ਫਿਰ ਕੀ ਇਹ ਸੱਦਾ ਦਈਏ ਲੋਕਾਂ ਨੂੰ ਹਥਿਆਰ ਚੱਕ ਲਓ? ਜਮਹੂਰੀਅਤ ਦੇ ਵਿੱਚ ਧਰਨੇ ਹੀ ਹੁੰਦੇ ਆ। ਧਰਨਿਆਂ ਰਾਹੀਂ ਪ੍ਰੈਸ਼ਰ ਪਾ ਕੇ ਸਰਕਾਰਾਂ ਤੋਂ ਆਪਣੀਆਂ ਮੰਗਾਂ ਮੰਗੀਆਂ ਜਾਂਦੀਆਂ। ਤੁਸੀਂ ਪ੍ਰੈਸ਼ਰ ਪਾਉਂਦੇ ਰਹੇ ਹੋ, ਪਰ ਕਿੰਨੀਆਂ ਕੁ ਮੰਗਾਂ ਮੰਨੀਆਂ ਗਈਆਂ ਅੱਜ ਤੱਕ? ਜੇਕਰ ਅਸੀਂ ਗੱਲ ਕਰਦੇ ਹਾਂ, ਕਿਸਾਨ ਅੱਜ ਵੀ ਫਾਹੇ ਲੈ ਰਿਹਾ, ਮਜ਼ਦੂਰ ਅੱਜ ਵੀ ਭੁੱਖਾ ਮਰ ਰਿਹਾ, ਅੱਜ ਵੀ ਫੁੱਟਪਾਥ ਭਰੇ ਪਏ ਨੇ। ਦੇਖੋ ਕਈ ਵੱਡੇ ਮਸਲੇ ਆ, ਕਈ ਛੋਟੇ ਮਸਲੇ ਆ। ਮੋਟਰਾਂ ਦੇ ਬਿੱਲ ਮਾਫ ਕਰਾਏ ਨਾ, ਜਥੇਬੰਦੀਆਂ ਨੇ ਲੜ ਕੇ ਕਰਾਇਆ। ਬਾਦਲ ਦੀ ਹਿੱਕ ਤੇ ਗੋਡਾ ਧਰ ਕੇ ਕਰਾਏ ਸੀ। ਉਹਦਾ ਬਾਦਲ ਕਹਿੰਦਾ ਮੈਂ ਖੁਦ ਕਰੇ ਨੇ, ਕਹਿੰਦਾ ਅਸੀਂ ਮੋਟਰਾਂ ਦੇ ਬਿੱਲ ਮਾਫ ਕਰੇ ਨੇ। ਉਹਦੇ ਮੈਨੀਫੈਸਟੋ ਦੇ ਵਿੱਚ ਐਲਾਨ ਹੀ ਕਰਦੇ ਰਹਿੰਦੇ ਨੇ। ਹੁਣ ਕਿਉਂ ਨਹੀਂ ਫਿਰ ਲੋਕਾਂ ਨੇ ਵੋਟਾਂ ਪਾਤੀਆਂ ਨੂੰ? ਹੁਣ ਤਾਂ ਕਹਿੰਦੇ ਅੱਕੇ ਹੋਏ ਸੀ, ਕਹਿੰਦੇ ਕਿ ਜੇਕਰ ਇਸ ਦੌਰ ਦੇ ਵਿੱਚ ਕੋਈ ਵੀ ਖੜਾ ਹੋ ਜਾਂਦਾ ਉਹ ਵੀ ਜਿੱਤ ਜਾਣਾ ਸੀਗਾ। ਮੈਂ ਕਹਿਣਾ ਕਿ ਇਹ ਐਲਾਨ ਕੀਤਾ ਸੀ ਕਾਂਗਰਸ ਨੇ ਕਿ ਅਸੀਂ 7 ਕਿੱਲਿਆਂ ਤੱਕ ਮਤਲਬ ਜਿਹੜੇ ਬਿਜਲੀ ਦੇ ਬਿੱਲ ਮਾਫ ਕਰਾਂਗੇ। ਇਹਨੇ ਬਾਦਲ ਨੇ ਵੱਧ ਕੇ ਫਿਰ ਮੈਂ ਰਹਿ ਜਾਊਂਗਾ, ਮੇਰੀਆਂ ਮੋਟਰਾਂ ਦੇ ਨਹੀਂ ਹੋਣੇ। ਉਹਨੇ ਸਾਰਿਆਂ ਦੇ ਕਰਤੇ। ਕੋਈ ਵੀ ਪਾਰਟੀ ਇਹ ਜ਼ੁਰਤ ਕਰਕੇ ਤਾਂ ਦਿਖਾਵੇ ਕਿ ਅਸੀਂ ਮੋਟਰਾਂ ਦੇ ਬਿੱਲ ਲਾਉਣੇ, ਆਪ ਵਾਲੇ ਕਰ ਲੈਣ। ਨਹੀਂ ਕਰਨ ਦੇਵਾਂਗੇ। ਲੋਕਾਂ ਦੀ ਜਿੱਤ ਦਾ ਸਿਰਾ ਲੋਕਾਂ ਸਿਰ ਹੀ ਰਹੂਗਾ। ਇਹਦਾ ਕੀ ਮੰਨਿਆ ਜਾਵੇ ਫਿਰ? ਸਰਕਾਰਾਂ ਕੱਲ੍ਹ ਨੂੰ ਇਹ ਵੀ ਸਵਾਲ ਖੜੇ ਕਰਨੇ ਕਿ ਇਹਦਾ ਧੱਕਾਸ਼ਾਹੀ ਹੈ। ਧੱਕਾਸ਼ਾਹੀ ਕਾਹਦੀ ਹੈ? ਜੋ ਲੋਕਾਂ ਨਾਲ ਚੋਣ ਮੈਨੀਫੈਸਟੋ ਦੇ ਵਿੱਚ ਵਾਅਦਾ ਕਰਨਗੇ
ਉਹ ਵਾਅਦਾ ਪਹਿਲਾਂ ਵਾਲੇ ਲੋਕ ਨੇ ਜਿਹੜੇ ਹੁਣ ਪੂਰਾ ਕਰਨਾ ਪਊਗਾ। ਹਾਂ, ਲੋਕ ਪਹਿਲਾਂ ਵਾਲਿਆਂ ਦੀ ਗੱਲ ਕਰੀਏ, ਪਹਿਲਾਂ ਵਾਲੇ ਲੋਕ ਤੁਹਾਡੇ ਨਾਲ ਜੁੜਨਗੇ ਜਿਹੜੇ 26 ਨਵੰਬਰ 2020 ਨੂੰ ਘਰਾਂ ਦੇ ਵਿੱਚੋਂ ਟਰੈਕਟਰ ਟਰਾਲੀਆਂ ਲੈ ਕੇ ਤੁਰੇ ਸੀ, ਤੇ ਅੱਜ ਜੇਕਰ ਤੁਸੀਂ ਸੱਦਾ ਦਿੰਦੇ ਹੋ 26 ਨਵੰਬਰ ਦੀ ਤਾਂ ਉਹੀ ਲੋਕ ਆਉਣਗੇ, ਕਿਉਂਕਿ ਸੰਘਰਸ਼ ਦੇ ਵਿੱਚ ਕਾਮਰੇਡ ਵਰਸਸ ਸਿੱਖ ਬਣਦੇ ਰਹੇ, ਸਿੱਖ ਵਰਸਸ ਬਨਾਮ ਕਾਮਰੇਡ ਬਣਦੇ ਰਹੇ। ਮੇਰਾ ਖਿਆਲ ਮੀਡੀਆ ਜ਼ਿਆਦਾ ਜ਼ੋਰ ਲਾਉਂਦਾ ਇਸ ਗੱਲ ਤੇ, ਸਾਡੇ ਅੰਦਰ ਇਹ ਹੈ ਨਹੀਂ ਗੱਲ ਇੰਨੀ। ਹਾਂ, ਅਸੀਂ ਕਾਮਰੇਡ ਵੀ ਬੈਠੇ ਰਹੇ ਹਾਂ, ਸਿੱਖ ਵੀ ਬੈਠੇ ਰਹੇ ਹਾਂ, ਹੋਰ ਵੀ ਸਾਰੇ ਬੈਠੇ ਰਹੇ ਆ, ਹਿੰਦੂ ਵੀ ਬੈਠੇ ਰਹੇ ਆ, ਮੁਸਲਮਾਨ ਵੀ ਬੈਠੇ ਰਹੇ ਆ, ਸਾਰੇ ਵਰਗ ਇਕੱਠੇ ਰਹੇ ਆ ਅਸੀਂ ਮੋਰਚੇ ਦੇ ਵਿੱਚ। ਕੋਈ ਕਿਸੇ ਨੂੰ ਕਿਤੇ ਕੋਈ ਇਤਰਾਜ਼ ਨਹੀਂ ਹੈ। ਜਿੱਥੋਂ ਤੱਕ ਤੁਸੀਂ ਕਹਿੰਦੇ ਵੀ ਹੁਣ ਲੋਕ ਜਾਣਗੇ, ਕਿਸੇ ਮਸਲੇ ਦੀ ਚੋਭ ਕਿੰਨੀ ਆ। ਇੱਕ ਟਾਈਮ ਤੇ ਬਹੁਤ ਜ਼ਿਆਦਾ ਚੋਭ ਸੀ, ਉਹ ਸੀਗੀ ਜ਼ਮੀਨਾਂ ਗਈਆਂ, ਫਸਲਾਂ ਗਈਆਂ, ਨਸਲਾਂ ਗਈਆਂ। ਅੱਜ ਹੈਗਾ ਲਖੀਮਪੁਰ ਖੀਰੀ ਦੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦਾ ਸਵਾਲ ਹੈ, MSP ਦਾ ਸਵਾਲ ਹੈ। MSP ਪੰਜਾਬ ਦੇ ਵਿੱਚ ਮਿਲ ਰਹੀ ਹੈ, ਹਰਿਆਣੇ ਦੇ ਵਿੱਚ ਮਿਲ ਰਹੀ ਹੈ। ਪੰਜਾਬ ਦੇ ਤੇ ਹਰਿਆਣੇ ਦੇ ਲੋਕਾਂ ਨੂੰ ਉਨੀ ਉਹਦੀ ਮਤਲਬ ਚੋਭ ਨਹੀਂ ਹੋਊਗੀ ਜਿੰਨੀ ਦੂਸਰੀਆਂ ਸਟੇਟਾਂ ਦੇ ਨੂੰ ਹੋਊਗੀ। ਇਵੇਂ ਜਿਵੇਂ ਲਖੀਮਪੁਰ ਖੀਰੀ ਦਾ ਸਵਾਲ ਹੈ, ਜਿਹੜੇ ਚੇਤਨ ਲੋਕ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਯਾਰ ਸਾਡੇ ਵਿੱਚੋਂ ਬੰਦੇ ਮਾਰੇ ਆ ਉਹਨਾਂ ਨੇ ਗੱਡੀਆਂ ਨਾਲ ਦਰੜ ਕੇ, ਉਹਨਾਂ ਨੂੰ ਜ਼ਿਆਦਾ ਚੋਭ ਹੋਊਗੀ। ਜਿਹੜੇ ਲੋਕ ਸਿਰਫ ਤੇ ਸਿਰਫ ਇਕੱਲੀ ਜ਼ਮੀਨ ਤੱਕ ਸੀਮਿਤ ਰਹਿੰਦੇ ਆ, ਆਪਣੀਆਂ ਫਸਲਾਂ ਤੱਕ ਸੀਮਿਤ ਰਹਿੰਦੇ ਆ, ਉਹਨਾਂ ਨੂੰ ਚੋਭ ਘੱਟ ਹੋਊਗੀ। ਕੋਈ ਗੱਲ ਨਹੀਂ ਜੇ ਉਦੋਂ ਥੋੜ੍ਹਾ ਬਹੁਤਾ ਘੱਟ ਜੂ, ਕੋਈ ਐਡੀ ਗੱਲ ਨਹੀਂ ਹੈ। ਪਰ ਜਦੋਂ ਕੋਈ ਇੰਡੀਆ ਲੈਵਲ ਦਾ ਪ੍ਰੋਗਰਾਮ ਹੁੰਦਾ ਉਹਨੂੰ ਉੱਥੋਂ ਦੇਖਣਾ ਚਾਹੀਦਾ, ਨਾ ਕਿ ਇਕੱਲਾ ਮਤਲਬ ਪੰਜਾਬ। ਤੁਸੀਂ ਲਖੀਮਪੁਰ ਖੀਰੀ ਦੀ ਗੱਲ ਕਰ ਰਹੇ ਹੋ। ਲਖੀਮਪੁਰ ਖੀਰੀ ਦਾ ਅੰਦੋਲਨ ਚੱਲਿਆ, ਕਾਫੀ ਵੱਡਾ ਮੋਰਚਾ ਲੱਗ ਗਿਆ ਸੀ, ਪਰ ਲਖੀਮਪੁਰ ਖੀਰੀ ਦੇ ਵਿੱਚ ਫੇਰ ਦੁਬਾਰਾ ਤੋਂ BJP ਦੀ ਸਰਕਾਰ ਬਣਦੀ ਹੈ UP ਦੇ ਵਿੱਚ। ਦੇਖੋ, ਕਈ ਕਿਸਮ ਦੇ ਹੈਗੇ ਸਵਾਲ ਸਰਕਾਰਾਂ ਬਣਨ ਦੇ ਨਾਲ। ਲਖੀਮਪੁਰ ਖੀਰੀ ਦੇ ਵਿੱਚ ਜਿਹੋ ਜਿਹੀ ਹਾਲਤ ਆ ਲੋਕਾਂ ਦੀ, ਉਹ ਜਿਹੜੀ ਆਰਥਿਕ ਹਾਲਤ ਹੈ ਉਹ ਜ਼ਰੂਰ ਚੋਣਾਂ ਵੇਲੇ ਜਾ ਕੇ ਉਹ ਦੇਖਦੇ ਆ ਕਿ ਆ ਜਿਹੜਾ ਸਾਨੂੰ 2000 ਮਿਲਦਾ ਇਹ ਤਾਂ ਨਹੀਂ ਬੰਦ ਹੋ ਜੂਗਾ, ਆ ਸਾਨੂੰ ਛੋਟੀ ਜਿਹੀ ਸਹੂਲਤ ਹੈ ਇਹ ਤਾਂ ਨਹੀਂ ਬੰਦ ਹੋ ਜੂਗਾ। ਆਪਣੇ ਵਾਂਗੂ ਕੋਠੀਆਂ ਥੋੜ੍ਹੋ ਪਾਈ ਬੈਠੇ ਆ ਉਹ। ਮੈਂ ਜਾ ਕੇ ਆ ਸਾਰੇ ਏਰੀਏ ਦੇ ਵਿੱਚ, ਕਿਸੇ ਦੇ ਛੱਪਰ ਪਾਇਆ ਹੋਇਆ, ਕਿਸੇ ਦੇ ਕੁੱਲੀ ਪਾਈ ਹੋਈ ਹੈ, ਕਿਸੇ ਦੇ ਕੱਚਾ ਕੋਠਾ ਪਾਇਆ ਹੋਇਆ। ਬਹੁਤ ਮਜਬੂਰੀਆਂ ਉਹਨਾਂ ਦੀਆਂ, ਲੋਕਾਂ ਦੀਆਂ। ਉਹ ਮਜਬੂਰੀ ਨੂੰ ਦੇਖ ਕੇ ਵੀ ਕਈ ਵਾਰੀ ਵੋਟ ਪਾਉਣੀ ਪੈ ਜਾਂਦੀ ਹੈ ਉਹਨਾਂ ਨੂੰ। ਪਰ ਹੁਣ ਤੁਸੀਂ ਦੇਖੋਗੇ ਕਿ ਲਖਨਊ ਦੇ ਵਿੱਚ ਵੀ ਜਾ ਕੇ 26 ਤਰੀਕ ਨੂੰ ਦੇਖਿਓ, ਉੱਥੇ ਵੀ ਘਰਾਓ ਹੋਊਗਾ। ਲਖਨਊ ਦੀ ਗੱਲ ਕਰੀਏ, ਉੱਥੋਂ ਪੰਜਾਬ ਚੋਂ ਕਿਸਾਨ ਜਾਣਗੇ? ਨਹੀਂ, ਪੰਜਾਬ ਤੋਂ ਨਹੀਂ ਜਾਣਗੇ। ਪੰਜਾਬੀ ਬਥੇਰੇ ਬੈਠੇ ਆ ਉੱਥੇ। ਸਵਾਲ ਪੰਜਾਬ ਦਾ ਨਹੀਂ ਹੈ, ਸਵਾਲ UP ਸਟੇਟ ਦਾ ਹੈ ਕਿ UP ਸਟੇਟ ਜਦੋਂ ਰਾਜਪਾਲ ਨੂੰ ਮੰਗ ਪੱਤਰ ਦੇਣੀ ਜਾਂਦੀ ਹੈ ਉਹ ਕਿੰਨਾ ਜ਼ੋਰ ਲਾਉਂਦੇ ਆ ਟਕੈਤ ਵਰਗੇ। ਇਹ ਹੁਣ ਉਹਨਾਂ 'ਤੇ ਨਿਰਭਰ ਹੈ। ਅਸੀਂ ਤਾਂ ਕੋਈ ਕਸਰ ਮੈਨੂੰ ਲੱਗਦਾ ਛੱਡਾਂਗੇ ਨਹੀਂ ਇੱਥੇ, ਕਿਉਂਕਿ ਪੰਜਾਬ ਦੇ ਉੱਪਰ ਹਰ ਇੱਕ ਨੂੰ ਆਸ ਹੁੰਦੀ ਆ। ਪੰਜਾਬ ਨੇ ਸਿਕੰਦਰ ਵਰਗੇ ਵੀ ਰੋਕ ਲਏ ਸੀ ਜਿਹੜੇ ਦੁਨੀਆ ਜਿੱਤਣ ਆਏ ਸੀ। ਨਹੀਂ, ਇਸ ਗੱਲ 'ਤੇ ਮਾਣ ਹੈ ਸਾਨੂੰ। ਹਰ ਗੱਲ 'ਤੇ ਮਤਲਬ ਪੰਜਾਬੀਆਂ ਦੀਆਂ ਕੁਰਬਾਨੀਆਂ, ਜਿਹੜੀ ਮਰਜ਼ੀ ਦੇਖ ਲਓ। ਦੇਸ਼ ਦੀ ਆਜ਼ਾਦੀ ਦਾ ਸਵਾਲ ਹੈ, ਉਦੋਂ ਪਹਿਲਾਂ ਮਜਾਰਾ ਲਹਿਰਾਂ ਦਾ ਸਵਾਲ ਹੈ, ਕੂਕਾ ਲਹਿਰ ਦਾ ਸਵਾਲ ਹੈ, ਗਾਦਰੀ ਬਾਬਿਆਂ ਵਾਲੀ ਲੜਾਈ ਦਾ ਸਵਾਲ ਹੈ। ਪੰਜਾਬ ਮੋਹਰੀ ਰਿਹਾ, ਹੁਣ ਵੀ ਮੋਹਰੀ ਰਿਹਾ, 3 ਕਾਨੂੰਨਾਂ ਵੇਲੇ ਹੀ ਮੋਹਰੀ ਰਿਹਾ, ਰਹੂਗਾ। ਪੰਜਾਬੀ ਕ੍ਰਾਂਤੀਕਾਰੀ ਲੋਕ ਨੇ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮੌਜੂਦ ਸਨ, ਬੂਟਾ ਸਿੰਘ ਬੁਰਜਗਿੱਲ। ਤਾਂ ਦੇਖਣ ਵਾਲੀ ਗੱਲ ਇਹ ਹੈਗੀ ਕਿ ਆਖਰ 26 ਨਵੰਬਰ 2022 ਨੂੰ ਕਿੰਨੇ ਕੁ ਕਿਸਾਨ ਗਵਰਨਰ ਹਾਊਸ ਵੱਲ ਜਾਂਦੇ ਨੇ ਜਾਂ ਚੰਡੀਗੜ੍ਹ ਦੀਆਂ ਸੜਕਾਂ 'ਤੇ ਨਜ਼ਰ ਆਉਂਦੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸਵਾਲ ਹੀ ਉੱਥੋਂ ਸ਼ੁਰੂ ਹੁੰਦਾ। ਪਹਿਲਾਂ ਤਾਂ ਅੱਜ ਦਾ ਜਿਹੜਾ ਦਿਨ ਆ ਉਹ ਇੱਕ ਅਜਿਹਾ ਦਿਨ ਆ ਜਦੋਂ ਕਿ 1 ਸਾਲ ਪਹਿਲਾਂ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਘਰਾਂ ਨੂੰ ਵਾਪਸ ਪਰਤੇ ਸੀ। ਕੀ ਲੱਗਦਾ ਅੱਜ ਦੇ ਦਿਨ ਨੂੰ ਮਨਾ ਰਹੇ ਹੋ, ਖੁਸ਼ੀਆਂ ਦੇ ਨਾਲ ਮਨਾ ਰਹੇ ਹੋ? ਕੁਝ ਕੁ ਜਥੇਬੰਦੀਆਂ ਤੁਹਾਡੀਆਂ ਸਵਾਲ ਚੁੱਕਦੀਆਂ ਨੇ ਕਿ ਖੁਸ਼ੀ ਕਾਹਦੀ, ਹਲੇ ਸਾਡੀਆਂ ਮੰਗਾਂ ਤਾਂ ਅੱਧ ਵਿਚਾਲੇ ਪਈਆਂ ਨੇ। ਅਸੀਂ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਕਿ 19 ਨਵੰਬਰ 2021 ਨੂੰ 1 ਸਾਲ ਤੋਂ ਉੱਪਰ ਹੋ ਗਿਆ ਸੀ ਸਾਨੂੰ ਬਾਰਡਰਾਂ ਦੇ ਉੱਪਰ ਬੈਠਿਆਂ ਨੂੰ। ਗੁਰਪੁਰਬ ਵਾਲਾ ਦਿਨ ਸੀਗਾ, ਬਾਬੇ ਨਾਨਕ ਦਾ ਜਨਮ ਦਿਹਾੜਾ। ਤਾਂ ਮੋਦੀ ਉਸ ਦਿਨ ਝੁਕਿਆ ਸੀ ਆ ਕੇ। 19 ਨਵੰਬਰ ਨੂੰ ਉਹਨੇ ਐਲਾਨ ਕੀਤਾ ਸਵੇਰੇ 8 ਵਜੇ ਕਿ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ, ਸਾਥੋਂ ਕਿਤੇ ਫਰਕ ਰਹਿ ਗਿਆ। ਅਸੀਂ ਜਿਹੜੇ 3 ਕਾਨੂੰਨ ਹੈ ਕਾਲੇ, ਇਹਨਾਂ ਨੂੰ ਵਾਪਸ ਲੈਣ ਦਾ ਫੈਸਲਾ ਕਰ ਲਿਆ। ਹੁਣ ਅਸੀਂ ਫੈਸਲਾ ਕੀਤਾ ਅੱਜ ਵੀ ਕਿ ਪੂਰੇ ਇੰਡੀਆ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਇੱਕ ਤਾਂ ਸ਼ਾਮ ਨੂੰ ਦੀਪਮਾਲਾ ਕਰਨਗੀਆਂ। ਜਿੱਥੇ ਮੋਰਚੇ ਲੱਗੇ ਆ ਉੱਥੇ ਮੋਰਚਿਆਂ ਦੇ ਵਿੱਚ ਇਸ ਇਤਿਹਾਸਕ ਦਿਹਾੜੇ ਨੂੰ ਫੇਰ ਦੁਹਰਾਇਆ ਜਾਊਗਾ।
ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕੱਲ ਸਵਾਲ ਖੜੇ ਕਰੇ ਗਏ ਨੇ ਕਿ ਕੁਝ ਕੁ ਜਥੇਬੰਦੀਆਂ ਤਾਂ ਅਜਿਹੀਆਂ ਨੇ ਜਿਹੜੀਆਂ ਕਿ ਫੰਡ ਇਕੱਠੇ ਕਰਨ ਦੀਆਂ ਮਾਰੀਆਂ ਦੱਸਦੀਆਂ ਰਹਿੰਦੀਆਂ ਨੇ ਕਿ ਅਸੀਂ ਹੈਗੇ ਆ। ਆਪਣੀ ਪੀੜ੍ਹੀ ਥੱਲੇ ਛੋਟਾ ਫੇਰਨ ਕਿ ਮਾਨ ਸਾਹਿਬ ਤੂੰ ਕਿਹਾ ਸੀ ਕਿ ਅਗਲੀ ਮੀਟਿੰਗ ਬੁਲਾ ਕੇ ਕਰਜ਼ੇ ਦਾ ਹੱਲ ਲੱਭਾਂਗੇ, ਕਿਉਂ ਨਹੀਂ ਬੁਲਾਈ ਅਗਲੀ ਮੀਟਿੰਗ? ਸਾਰੇ ਦੇ ਸਾਰੇ 15 ਦਿਨਾਂ ਦੇ ਵਿੱਚ ਖਾਤਿਆਂ ਦੇ ਵਿੱਚ ਪੈਸੇ ਪਾ ਦਿਆਂਗੇ, ਕਿਉਂ ਨਹੀਂ ਪਾਏ? ਗੁਲਾਬੀ ਸੁੰਡੀ ਦੇ ਨਾਲ ਨਰਮਾ ਮਾਰਿਆ ਗਿਆ, ਉਹਨੇ ਕਿਹਾ ਕਿ ਛੇਤੀ ਅਸੀਂ ਇਹਦਾ ਮੁਆਵਜ਼ਾ ਦੇਣ ਜਾ ਰਹੇ ਹਾਂ, ਕਿਉਂ ਨਹੀਂ ਦਿੱਤਾ? ਆਪਣੀ ਪੀੜ੍ਹੀ ਥੱਲੇ ਛੋਟਾ ਫੇਰਨ। ਉਹ ਕਹਿੰਦਾ ਮੈਂ ਵੀ ਕਿਸਾਨ ਦਾ ਪੁੱਤ ਹਾਂ, ਕਿਸਾਨਾਂ ਦੇ ਘਰਾਂ ਚੋਂ ਨਿਕਲਿਆਗਾ, ਆਮ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ 60 ਫੁੱਟ ਡੂੰਘੇ ਟੋਇਆਂ ਦੇ ਵਿੱਚੋਂ ਜਾ ਕੇ ਜੈਨ ਡੋਰੀਆਂ ਬਦਲੀਆਂ ਨੇ। 13 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ ਹਾਂ, 14 ਮਹੀਨੇ ਬੈਠੇ ਰਹੇ ਹਾਂ ਟੋਲ ਪਲਾਜ਼ਿਆਂ ਤੇ, ਰੇਲਵੇ ਸਟੇਸ਼ਨਾਂ ਤੇ, ਮੌਲਾਂ ਦੇ ਅੱਗੇ। ਮੈਂ ਤਾਂ ਦੇਖਿਆ ਨਹੀਂ ਉਹ ਜ਼ਿਮੀਂਦਾਰਾਂ ਦਾ ਮੁੰਡਾ ਭਗਵੰਤ ਮਾਨ ਕਿਹੜੇ ਧਰਨੇ 'ਚ ਬੈਠਾ ਸੀ। ਗੁਰਨਾਮ ਸਿੰਘ ਚੜੂਨੀ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੰਦੇ ਨਜ਼ਰ ਆਉਂਦੇ ਨੇ, ਤਾਂ ਉਹ ਕਹਿੰਦੇ ਨੇ ਕਿ ਜਿਹੜਾ ਲਖੀਮਪੁਰ ਖੀਰੀ ਦਾ ਮੋਰਚਾ ਸੀ ਉਹ ਵੀ ਵੇਚ ਦਿੱਤਾ ਗਿਆ। ਮੈਂ ਤਾਂ ਥਾਣੇ ਦੇ ਵਿੱਚ ਸੀ, ਚੜੂਨੀ ਨੂੰ ਤਾਂ ਕਿਸੇ ਨੇ ਪੁੱਛਿਆ ਵੀ ਨਹੀਂ ਹੈਗਾ। ਦੇਖੋ ਮੈਂ ਅਜਿਹੀ ਸ਼ਬਦਾਵਲੀ ਨਾ ਕਦੇ ਨਹੀਂ ਵਰਤੂੰਗਾ, ਨਾ ਮੈਂ ਵਰਤਣੀ ਚਾਹੁੰਦਾ। ਹੁਣ ਤੱਕ ਡੱਲੇਵਾਲ ਨੇ ਬਥੇਰਾ ਕਿਹਾ ਸੀ ਮੋਰਚਾ ਵੇਚਤਾ, ਮੋਰਚਾ ਵੇਚਤਾ। ਪੰਜਾਬ ਦੇ ਵਿੱਚ ਜਥੇਬੰਦੀਆਂ ਤਾਂ ਅਲੱਗ-ਅਲੱਗ ਨੇ, ਤੁਹਾਡਾ ਮੁੱਦਾ ਵੀ ਇੱਕੋ ਹੀ ਹੁੰਦਾ ਕਿ ਕਿਸਾਨੀ ਬਚਾਓ, ਮਜ਼ਦੂਰੀ ਬਚਾਓ। ਹਰੇਕ ਦਾ ਮੁੱਦਾ ਵੀ, ਨਿਸ਼ਾਨਾ ਵੀ ਇੱਕ ਆ ਵੀ ਉਸੇ ਦੀ ਲੜਨਾ। ਹਰੇਕ ਦਾ ਨਿਸ਼ਾਨਾ ਵੀ ਇਹ ਹੈ ਕਿ ਜਿਹੜੀ ਮਰਜ਼ੀ ਸਰਕਾਰ ਹੋਵੇ ਉਹਨੂੰ ਘੇਰ ਕੇ ਮੰਗਾਂ ਯਾਦ ਕਰਵਾਉਣੀਆਂ ਨੇ। ਫਿਰ ਇੱਕ ਝੰਡੇ ਥੱਲੇ ਕਿਉਂ ਨਹੀਂ ਇਕੱਠੇ ਹੋ ਸਕਦੇ? ਇੱਕ ਪਰਿਵਾਰ ਦੇ ਵਿੱਚ ਜੇ 5 ਮੈਂਬਰ ਆ ਨਾ, ਇੱਕ ਤਾਂ ਕਹੂਗਾ ਬਾਪੂ ਮੈਨੂੰ ਪੈਸੇ ਦੇ ਭਾਵੇਂ ਜ਼ਮੀਨ ਵੇਚ, ਮੈਂ ਤਾਂ ਵਿਦੇਸ਼ਾਂ 'ਚ ਜਾਣਾ। ਇੱਕ ਕਹੂਗਾ ਮੈਂ ਤਾਂ ਇੱਥੇ ਕੋਈ ਹੋਰ ਕਾਰੋਬਾਰ ਤੋਰਨਾ। ਇੱਕ ਕਹੂਗਾ ਮੈਂ ਖੇਤੀ ਕਰਨਾ। ਸਾਰਿਆਂ ਦੇ ਮੂੰਹ ਅੱਡੋ ਅੱਡੀ ਹੁੰਦੇ ਆ। ਇਹ ਜਥੇਬੰਦੀਆਂ ਦੇ ਵੀ ਜਿਹੜੇ ਫੈਸਲੇ ਨਾ ਅੱਡੋ ਅੱਡੀ ਆ। ਸਾਡੀ ਜਥੇਬੰਦੀ ਆ, ਅਸੀਂ ਕਹਾਂਗੇ ਜੇ ਕਰਜ਼ਾ ਮਾਫੀ ਦਾ ਸਵਾਲ ਆ ਤਾਂ 10 ਏਕੜ ਵਾਲੇ ਦਾ ਹੋਣਾ ਚਾਹੀਦਾ। ਜੇ ਬਿਜਲੀ ਬਿੱਲਾਂ ਦੇ ਬਿੱਲ ਮਾਫ ਹੋਣੇ ਆ ਤਾਂ 10 ਏਕੜ ਤੱਕ ਦੇ ਹੋਣੇ ਚਾਹੀਦੇ ਆ। ਇਹੀ ਤੁਸੀਂ ਲੱਖੋਵਾਲ ਨੂੰ ਪੁੱਛ ਲਓ, ਇਹੀ ਜਾ ਕੇ ਡੱਲੇਵਾਲ ਨੂੰ ਪੁੱਛ ਲਓ, ਉਹ ਕਹਿਣਗੇ ਬਾਦਲਾਂ ਦੇ ਵੀ ਹੋਣੇ ਚਾਹੀਦੇ ਆ, ਬਾਦਲਾਂ ਦਾ ਵੀ ਕਰਜ਼ਾ ਮਾਫ ਹੋਣਾ ਚਾਹੀਦਾ। ਸਾਡਾ ਵੱਡਾ ਮਤਭੇਦ ਆ ਇਸ ਗੱਲ ਤੇ। ਕਿਸਾਨ ਮੋਰਚਾ ਪ੍ਰਵਾਨਗੀ ਦੇਗਾ, ਰਾਜੇਵਾਲ ਵਰਗਿਆਂ ਨੂੰ ਸਟੇਜ ਤੇ ਬਿਠਾਏਗਾ ਬਰੋਬਰ? ਬਿਲਕੁਲ ਨਹੀਂ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਤੁਹਾਡੇ ਨਾਲ ਇੱਕ ਖਾਸ ਮੁਲਾਕਾਤ ਦੇ ਤਹਿਤ ਪਹੁੰਚੇ ਹਾਂ। ਜੇਕਰ ਅਸੀਂ ਗੱਲ ਕਰਦੇ ਹਾਂ 19 ਨਵੰਬਰ 2021 ਦਾ ਦਿਨ ਹਰ ਇੱਕ ਨੂੰ ਯਾਦ ਹੋਣਾ, ਜਦੋਂ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਪੰਜਾਬ ਨੂੰ ਵਾਪਸ ਪਰਤੇ ਸੀ। ਤਾਂ ਜਦੋਂ ਕਿਸਾਨਾਂ ਨੇ ਇੱਕ ਮਾਰਚ ਕੀਤਾ ਸੀ, ਫਤਿਹ ਮਾਰਚ ਸੀ ਉਸ ਦਾ ਨਾਮ ਦਿੱਤਾ ਗਿਆ। ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਮੰਗਾਂ ਦੇ ਉੱਪਰ ਗੱਲਬਾਤ ਚੱਲਦੀ ਰਹੀ। ਹਾਲਾਂਕਿ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਇੱਥੋਂ ਤੱਕ ਵੀ ਕਰਾਂਗੇ ਕਿ ਜਿਹੜੀ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਆ, ਕੱਲ੍ਹ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਕਿ ਹਰ ਇੱਕ ਮਸਲਾ ਧਰਨਾ ਨਹੀਂ ਹੁੰਦਾ। ਜੇਕਰ ਤੁਸੀਂ ਸੜਕਾਂ ਰੋਕਦੇ ਹੋ ਤਾਂ ਸੜਕਾਂ ਦੇ ਉੱਪਰ ਬੈਠ ਕੇ ਹਰ ਇੱਕ ਮਸਲੇ ਦਾ ਹੱਲ ਨਹੀਂ ਹੁੰਦਾ। ਤਾਂ ਇਹ ਜਿਹੜੇ ਸਵਾਲ ਸੀ ਇਹ ਮੌਜੂਦਾ ਮੁੱਖ ਮੰਤਰੀ ਦੇ ਵੱਲੋਂ ਖੜੇ ਕੀਤੇ ਗਏ ਨੇ ਕਿਸਾਨ ਜਥੇਬੰਦੀਆਂ ਦੇ ਉੱਪਰ। ਤਾਂ ਇੱਥੋਂ ਤੱਕ ਕਹਿ ਦਿੱਤਾ ਗਿਆ ਮੁੱਖ ਮੰਤਰੀ ਦੇ ਵੱਲੋਂ ਕਿ ਕੁਝ ਕੁ ਜਥੇਬੰਦੀਆਂ ਤਾਂ ਫੰਡ ਇਕੱਠੇ ਕਰਨ ਦੀਆਂ ਮਾਰੀਆਂ ਸੜਕਾਂ ਦੇ ਉੱਪਰ ਬਹਿੰਦੀਆਂ ਨੇ। ਹਾਲਾਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਖੁਦ ਧਰਨੇ ਦੇ ਵਿੱਚੋਂ ਨਿਕਲੀ ਆ। ਅੰਨਾ ਹਜ਼ਾਰੇ ਅੰਦੋਲਨ ਚੱਲਿਆ, ਅੰਨਾ ਹਜ਼ਾਰੇ ਅੰਦੋਲਨ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਉੱਭਰ ਕੇ ਸਾਹਮਣੇ ਆਈ ਹੈ। ਤਾਂ ਸਾਡੇ ਨਾਲ ਇਸ ਵਕਤ ਕਿਸਾਨ ਯੂਨੀਅਨ ਡਕੌਂਦਾ ਦੇ ਜਿਹੜੇ ਸੂਬਾ ਪ੍ਰਧਾਨ ਨੇ ਉਹ ਮੌਜੂਦ ਨੇ, ਬੂਟਾ ਸਿੰਘ ਬੁਰਜਗਿੱਲ। ਅਸੀਂ ਸਵਾਗਤ ਕਰਦੇ ਹਾਂ। ਬੂਟਾ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਪਹਿਲਾਂ ਸਤਿ ਸ੍ਰੀ ਅਕਾਲ ਵੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਵਾਲ ਹੀ ਉੱਥੋਂ ਸ਼ੁਰੂ ਹੁੰਦਾ। ਪਹਿਲਾਂ ਤਾਂ ਅੱਜ ਦਾ ਜਿਹੜਾ ਦਿਨ ਆ ਉਹ ਇੱਕ ਅਜਿਹਾ ਦਿਨ ਆ ਜਦੋਂ ਕਿ 1 ਸਾਲ ਪਹਿਲਾਂ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਘਰਾਂ ਨੂੰ ਵਾਪਸ ਪਰਤੇ ਸੀ। ਕੀ ਲੱਗਦਾ ਅੱਜ ਦੇ ਦਿਨ ਨੂੰ ਮਨਾ ਰਹੇ ਹੋ, ਖੁਸ਼ੀਆਂ ਦੇ ਨਾਲ ਮਨਾ ਰਹੇ ਹੋ? ਕੁਝ ਕੁ ਜਥੇਬੰਦੀਆਂ ਤੁਹਾਡੀਆਂ ਸਵਾਲ ਚੁੱਕਦੀਆਂ ਨੇ ਕਿ ਖੁਸ਼ੀ ਕਾਹਦੀ, ਹਲੇ ਸਾਡੀਆਂ ਮੰਗਾਂ ਤਾਂ ਅੱਧ ਵਿਚਾਲੇ ਪਈਆਂ ਨੇ। 2-4 ਦਿਨ ਪਹਿਲਾਂ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ ਹੈ ਦਿੱਲੀ ਦੇ ਵਿੱਚ, ਗੁਰਦੁਆਰਾ ਰਕਾਬਗੰਜ ਸਾਹਿਬ। ਸੰਯੁਕਤ ਮੋਰਚੇ ਦੇ ਸਾਰੇ ਜਿਹੜੇ ਮੈਂਬਰ ਆ ਉਹਦੇ ਵਿੱਚ ਸ਼ਾਮਲ ਸੀ। ਅਸੀਂ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਕਿ 19 ਨਵੰਬਰ 2021 ਨੂੰ 1 ਸਾਲ ਤੋਂ ਉੱਪਰ ਹੋ ਗਿਆ ਸੀ ਸਾਨੂੰ ਬਾਰਡਰਾਂ ਦੇ ਉੱਪਰ ਬੈਠਿਆਂ ਨੂੰ। ਗੁਰਪੁਰਬ ਵਾਲਾ ਦਿਨ ਸੀਗਾ, ਬਾਬੇ ਨਾਨਕ ਦਾ ਜਨਮ ਦਿਹਾੜਾ। ਤਾਂ ਮੋਦੀ ਉਸ ਦਿਨ ਝੁਕਿਆ ਸੀ ਆ ਕੇ। 19 ਨਵੰਬਰ ਨੂੰ ਉਹਨੇ ਐਲਾਨ ਕੀਤਾ ਇਸ ਸਵੇਰੇ 8 ਵਜੇ ਕਿ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ, ਸਾਥੋਂ ਕਿਤੇ ਫਰਕ ਰਹਿ ਗਿਆ। ਅਸੀਂ ਜਿਹੜੇ 3 ਕਾਨੂੰਨ ਹੈ ਕਾਲੇ, ਇਹਨਾਂ ਨੂੰ ਵਾਪਸ ਲੈਣ ਦਾ ਫੈਸਲਾ ਕਰ ਲਿਆ।
ਤੇ ਜਿਸ ਦਿਨ ਅਜਲਾਸ ਬੈਠੂਗਾ ਪਾਰਲੀਮੈਂਟ ਉਸ ਦਿਨ ਅਸੀਂ ਇਹ ਤਿੰਨੇ ਕਾਨੂੰਨ ਵਾਪਸ ਲੈ ਲਾਂਗੇ। ਇਹ ਇੱਕ ਬਹੁਤ ਵੱਡਾ ਇਤਿਹਾਸਕ ਦਿਹਾੜਾ। ਉਸ ਦਿਨ ਮੈਨੂੰ ਲੱਗਦਾ ਕਿ ਇੰਡੀਆ ਤਾਂ ਕੀ ਪੂਰੀ ਦੁਨੀਆ ਨੇ ਖੁਸ਼ੀਆਂ ਮਨਾਈਆਂ ਸੀ। ਹਰ ਥਾਂ ਆਤਿਸ਼ਬਾਜ਼ੀ ਚੱਲੀ, ਭੰਗੜੇ ਪਏ, ਪੜਾਕੇ ਪਏ ਤੇ ਲੋਕ ਨੱਚੇ ਤੇ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਸੀ, ਕਿਉਂਕਿ ਇੱਕ ਪਾਸੇ ਦੁਨੀਆ ਦਾ ਤਾਨਾਸ਼ਾਹ ਮੋਦੀ ਸੀਗਾ ਤੇ ਦੂਸਰੇ ਪਾਸੇ ਲੜਨ ਵਾਲੇ ਲੋਕ ਸੀਗੇ, ਮਜ਼ਦੂਰ, ਕਿਸਾਨ, ਗਰੀਬ, ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਸਾਡੀਆਂ ਜ਼ਮੀਨਾਂ ਗਈਆਂ ਕਿ ਗਈਆਂ। ਇਸ ਕਰਕੇ ਇਸ ਗੱਲ ਦੀ ਖੁਸ਼ੀ ਮਨਾਈ ਜਿਵੇਂ ਨੇਕੀ ਅਤੇ ਬਦੀ ਦੀ ਖੁਸ਼ੀ ਹੁੰਦੀ ਹੈ, ਕਿ ਅਸਲ ਦੇ ਵਿੱਚ ਲੋਕਾਂ ਦੀ ਜਿੱਤ ਹੋਈ ਹੈ। ਤੇ ਅੱਜ ਉਸ ਨੂੰ ਪੂਰਾ ਸਾਲ ਹੋ ਗਿਆ ਉਸ ਦਿਨ ਨੂੰ। ਤੇ ਹੁਣ ਅਸੀਂ ਫੈਸਲਾ ਕੀਤਾ ਅੱਜ ਵੀ ਕਿ ਪੂਰੇ ਇੰਡੀਆ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਇੱਕ ਤਾਂ ਸ਼ਾਮ ਨੂੰ ਦੀਪਮਾਲਾ ਕਰਨਗੀਆਂ, ਜਿੱਥੇ ਮੋਰਚੇ ਲੱਗੇ ਆ ਉੱਥੇ ਮੋਰਚਿਆਂ ਦੇ ਵਿੱਚ ਇਸ ਇਤਿਹਾਸਕ ਦਿਹਾੜੇ ਨੂੰ ਫੇਰ ਦੁਹਰਾਇਆ ਜਾਊਗਾ। ਆਤਿਸ਼ਬਾਜ਼ੀ ਚੱਲੂਗੀ, ਪੜਾਕੇ ਚੱਲਣਗੇ। ਪੂਰੀ ਦੁਨੀਆ ਨੂੰ ਸੱਦਾ ਦਿੱਤਾ ਸੰਯੁਕਤ ਮੋਰਚੇ ਨੇ ਕਿ ਅੱਜ ਦੇ ਦਿਨ 'ਤੇ ਅੱਗੇ ਤੋਂ ਜਿਹੜੀਆਂ ਆਉਣ ਵਾਲੀਆਂ ਸਰਕਾਰਾਂ ਅਜਿਹੇ ਲੋਕ ਮਾਰੂ ਕਾਨੂੰਨ ਨਾ ਲੈ ਕੇ ਆਉਣ। ਇਹ ਜਿਹੜਾ ਇੱਕ ਸਾਲ ਬਾਅਦ ਮਤਲਬ ਅੱਜ ਦਿਹਾੜਾ ਮਨਾਉਣੇ ਆ, ਇੱਕ ਮੁੜ ਚੇਤਾਵਨੀ ਆ ਸਾਡੀ ਇਹ ਸਰਕਾਰਾਂ ਨੂੰ, ਕਾਰਪੋਰੇਟ ਘਰਾਣਿਆਂ ਨੂੰ, ਕਿ ਇੱਕ ਵਾਰ ਤਾਂ ਤੁਸੀਂ ਪੰਗਾ ਲਿਆ ਸੀ, ਮੁੜ ਕੇ ਪੰਗਾ ਨਾ ਲਿਓ। ਲੋਕ ਭੁੱਲਦੇ ਨਹੀਂ ਹੈ ਇਸ ਦਿਹਾੜੇ ਨੂੰ। ਇਸ ਕਰਕੇ ਬੜੀ ਧੂਮਧਾਮ ਦੇ ਨਾਲ ਅੱਜ ਦਾ ਦਿਹਾੜਾ ਜਿਹੜਾ ਅਸੀਂ ਸੰਯੁਕਤ ਮੋਰਚੇ ਵੱਲੋਂ ਮਨਾ ਰਹੇ ਹਾਂ। ਕੀ ਲੱਗਦਾ ਹੈਗਾ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕੱਲ ਸਵਾਲ ਖੜੇ ਕਰੇ ਗਏ ਨੇ ਕਿ ਕੁਝ ਕੁ ਜਥੇਬੰਦੀਆਂ ਤਾਂ ਅਜਿਹੀਆਂ ਨੇ ਜਿਹੜੀਆਂ ਕਿ ਫੰਡ ਇਕੱਠੇ ਕਰਨ ਦੀਆਂ ਮਾਰੀਆਂ ਦੱਸਦੀਆਂ ਰਹਿੰਦੀਆਂ ਨੇ ਕਿ ਅਸੀਂ ਹੈਗੇ ਆ? ਦੇਖੋ, ਇੱਕ ਜ਼ਿੰਮੇਵਾਰ ਆਦਮੀ ਹੈ, ਪੰਜਾਬ ਦਾ ਮੁੱਖ ਮੰਤਰੀ ਹੈ। ਲੋਕਾਂ ਨੇ ਬੜੇ ਚਾਵਾਂ ਦੇ ਨਾਲ ਆਮ ਆਦਮੀ ਪਾਰਟੀ ਦੇ 92 ਮੈਂਬਰਾਂ ਨੂੰ ਜਿਤਾਇਆ, MLA ਨੂੰ। ਇੱਕ ਮੁੱਖ ਮੰਤਰੀ ਹੁੰਦੇ ਹੋਏ ਅਜਿਹੇ ਬੇਸੁਰੇ ਬਿਆਨ ਦੇਣੇ ਸ਼ੋਭਾ ਨਹੀਂ ਪਾਉਂਦੇ। ਕੋਈ ਵੀ ਜਿਹੜਾ ਉੱਚ ਕੋਟੀ ਦਾ ਨੁਮਾਇੰਦਾ ਉਹਨੂੰ ਬੜਾ ਸੋਚ ਸਮਝ ਕੇ ਬੋਲਣਾ ਚਾਹੀਦਾ। ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਸਿਰਫ ਤੇ ਸਿਰਫ ਇਹ ਫੰਡਾਂ ਬਾਰੇ ਨਹੀਂ, ਮਤਲਬ ਜਥੇਬੰਦੀਆਂ ਤੇ ਜੇ ਫੰਡਾਂ ਵਾਲਾ ਸਵਾਲ ਆ ਤਾਂ ਫਿਰ 3 ਕਾਲੇ ਕਾਨੂੰਨ ਕਿਵੇਂ ਰੱਦ ਹੋ ਗਏ? ਉੱਧਰ ਨੂੰ ਨਿਗਾਹ ਮਾਰਨੀ ਚਾਹੀਦੀ ਹੈ, ਨਾ ਕਿ ਛੋਟੀਆਂ ਗੱਲਾਂ ਵੱਲ ਨੂੰ। ਆਪਣੀ ਪੀੜ੍ਹੀ ਥੱਲੇ ਛੋਟਾ ਫੇਰਨ। 32 ਜਥੇਬੰਦੀਆਂ ਦੀ ਮੀਟਿੰਗ ਹੋਈ 6 ਸਤੰਬਰ ਨੂੰ। ਬਹੁਤ ਸਾਰੀਆਂ ਮੰਗਾਂ ਤੇ ਹਾਂ ਭਰੀ ਉਹਨੇ। ਆਹ ਟੋਲ ਪਲਾਜ਼ੇ ਬਾਰੇ ਵੀ ਉਹਨੇ ਕਿਹਾ ਕਿ 2-4 ਦਿਨਾਂ ਤੱਕ ਪ੍ਰਧਾਨ ਜੀ ਮੈਂ ਬੁਲਾਉਣਾ ਤੁਹਾਨੂੰ। ਤੇ ਜੇ ਕਿਸੇ ਦੀ ਸੁਣੀ ਨਹੀਂ ਜਾਂਦੀ, ਕੋਈ ਮੰਗ ਤੇ ਉਹਨਾਂ 'ਤੇ ਸਹਿਮਤੀ ਤਾਂ ਦੇ ਦੇਣੀ ਹੈ, ਉਹਨਾਂ ਨੂੰ ਲਾਗੂ ਨਹੀਂ ਕਰਨਾ। ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਨੂੰ ਕਿ ਮਾਨ ਸਾਹਿਬ ਤੂੰ ਕਿਹਾ ਸੀ ਕਿ ਅਗਲੀ ਮੀਟਿੰਗ ਬੁਲਾ ਕੇ ਕਰਜ਼ੇ ਦਾ ਹੱਲ ਲੱਭਾਂਗੇ, ਕਿਉਂ ਨਹੀਂ ਬੁਲਾਈ ਅਗਲੀ ਮੀਟਿੰਗ? ਤੂੰ ਕਿਹਾ ਸੀ ਕਿ ਸਾਰੇ ਦਾ ਸਾਰਾ ਜਿਨ੍ਹਾਂ ਨੇ ਅਗੇਤਾ ਸਿੱਧੀ ਬਿਜਾਈ ਝੋਨੇ ਦੀ ਕੀਤੀ ਸੀ, ਸਾਰੇ ਦੇ ਸਾਰੇ 15 ਦਿਨਾਂ ਦੇ ਵਿੱਚ ਖਾਤਿਆਂ ਦੇ ਵਿੱਚ ਪੈਸੇ ਪਾ ਦਿਆਂਗੇ, ਕਿਉਂ ਨਹੀਂ ਪਾਏ? ਜਿਹੜੀ ਲੰਪੀ ਸਕਿਨ ਨਾਂ ਦੀ ਬਿਮਾਰੀ ਪਸ਼ੂਆਂ ਨੂੰ ਪਈ, ਉਹਨੇ ਕਿਹਾ ਸੀ ਕਿ ਅਸੀਂ ਇਹਦੀ ਗਿਣਤੀ ਕਰਾ ਕੇ ਕਿੰਨੇ ਪਸ਼ੂ ਮਰ ਗਏ, ਕਿੰਨੇ ਬਿਮਾਰ ਹੈ, ਤੇ ਉਹਨਾਂ ਦਾ ਵੀ ਥੋੜ੍ਹੇ ਦਿਨਾਂ ਦੇ ਵਿੱਚ ਅਸੀਂ ਮੁਆਵਜ਼ਾ ਦੇਣ ਦਾ ਐਲਾਨ ਕਰਾਂਗੇ, ਕਿਉਂ ਨਹੀਂ ਕੀਤਾ? ਗੁਲਾਬੀ ਸੁੰਡੀ ਦੇ ਨਾਲ ਨਰਮਾ ਮਾਰਿਆ ਗਿਆ, ਉਹਨੇ ਕਿਹਾ ਕਿ ਛੇਤੀ ਅਸੀਂ ਇਹਦਾ ਮੁਆਵਜ਼ਾ ਦੇਣ ਜਾ ਰਹੇ ਹਾਂ, ਕਿਉਂ ਨਹੀਂ ਦਿੱਤਾ? 1 ਲੱਖ ਏਕੜ ਰੋਪੜ ਏਰੀਏ ਦੇ ਵਿੱਚ ਜਿਹੜਾ ਚਾਈਨਾ ਵਾਇਰਸ ਝੋਨੇ ਨੂੰ ਪਿਆ ਹੈ, ਜਿਨ੍ਹਾਂ ਨੇ ਕੱਚਾ ਹੀ ਵਾਹ ਦਿੱਤਾ, ਉਹ ਨਿਛਰਿਆ ਨਹੀਂ ਹੈ ਝੋਨਾ, ਉਹ ਕਹਿੰਦਾ ਸੀ ਮੈਂ ਗਿਰਦਾਵਰੀ ਕਰਕੇ ਮੁਆਵਜ਼ੇ ਦਾ ਐਲਾਨ ਕਰੂੰਗਾ, ਕਿਉਂ ਨਹੀਂ ਕੀਤਾ? ਜੇ ਅਗਰ ਮੰਗਾਂ ਮੰਨ ਲੈਣੀਆਂ, ਹਾਂ ਕਰ ਦੇਣੀਆਂ, ਉਸ ਤੋਂ ਬਾਅਦ ਲਾਗੂ ਨਹੀਂ ਕਰਨੀਆਂ, ਤੇ ਲੋਕਾਂ ਦੇ ਪੱਲੇ ਰਹਿ ਵੀ ਕੀ ਜਾਊਗਾ? ਇਹ ਕਹਿ ਦਿੰਦੇ MLA ਦੇ ਘਰ ਘੇਰ ਲਓ, MPਆਂ ਦੇ ਘਰ ਘੇਰ ਲਓ। ਆ ਤੇਰੀ ਕੋਠੀ ਦਾ ਘਰਾਓ ਕੀਤਾ ਸੀ ਸੰਗਰੂਰ, ਇਹਨੇ ਉਗਰਾਹਾਂ ਵਾਲੇ ਨੇ, ਕੌਣ ਸੀ ਕੋਠੀ ਦੇ ਅੰਦਰ? ਆ ਇੱਥੋਂ ਉੱਠ ਕੇ ਮੀਤ ਹੇਰ ਦਾ ਕੋਠੀ ਦਾ ਘਰਾਓ ਕੀਤਾ, ਕੌਣ ਆ ਕੋਠੀ ਦੇ ਅੰਦਰ? ਕਬੂਤਰ ਬੋਲਦੇ ਆ ਇਹਨਾਂ ਦੀਆਂ ਕੋਠੀਆਂ ਦੇ ਵਿੱਚ, ਜਿਹੜੇ ਕਹਿ ਦਿੰਦੇ ਆ ਲੋਕਾਂ ਨੂੰ ਤੰਗ ਨਾ ਕਰੋ, ਸਾਡੇ MLA ਦੇ MPਆਂ ਦੀਆਂ ਕੋਠੀਆਂ ਦਾ ਘਰਾਓ ਕਰ ਲਓ। ਇਹ ਤਾਂ ਜਿਸ ਦਿਨ ਐਲਾਨ ਹੋ ਜਾਂਦਾ ਉਸੇ ਦਿਨ ਹੀ ਚੰਡੀਗੜ੍ਹ ਵੱਜਦੇ ਆ, ਜੇ ਕੋਈ MP ਬਣ ਜਾਂਦਾ ਦਿੱਲੀ ਵੱਜਦੇ ਆ। ਇਹ ਲੋਕਾਂ ਨੂੰ ਬੁੱਧੂ ਬਣਾਉਣ 'ਤੇ ਲੱਗੇ ਹੋਏ ਆ। ਇਹ ਖੁਦ ਆਪਣੇ ਕਿਉਂ ਧਰਨੇ ਲਾਏ? ਆਪ ਤਾਂ ਧਰਨੇ ਦੇ ਵਿੱਚੋਂ ਨਿਕਲੀ ਹੈ ਇਹਨਾਂ ਦੀ ਪਾਰਟੀ। ਅੰਨਾ ਹਜ਼ਾਰੇ ਦਾ ਅੰਦੋਲਨ ਭੁੱਲਿਆ ਕਿਸੇ ਨੂੰ? ਕੇਜਰੀਵਾਲ ਨੂੰ ਭੁੱਲਿਆ? ਇਹ ਦੂਜਿਆਂ ਨੂੰ ਕਹਿਣਾ ਸੌਖਾ ਹੁੰਦਾ, ਆਪਦੀ ਪੀੜ੍ਹੀ ਥੱਲੇ ਛੋਟਾ ਮਾਰਨਾ ਚਾਹੀਦਾ। ਉਹ ਕਹਿੰਦਾ ਮੈਂ ਵੀ ਕਿਸਾਨ ਦਾ ਪੁੱਤ ਹਾਂ, ਕਿਸਾਨਾਂ ਦੇ ਘਰਾਂ 'ਚੋਂ ਨਿਕਲਿਆਗਾ, ਆਮ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ 60-60 ਫੁੱਟ ਡੂੰਘੇ ਟੋਇਆਂ ਦੇ ਵਿੱਚੋਂ ਜਾ ਕੇ ਜੈਨ ਡੋਰੀਆਂ ਬਦਲੀਆਂ ਨੇ। 13 ਮਹੀਨੇ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਰਹੇ ਹਾਂ, 14 ਮਹੀਨੇ ਬੈਠੇ ਰਹੇ ਹਾਂ ਟੋਲ ਪਲਾਜ਼ਿਆਂ 'ਤੇ, ਰੇਲਵੇ ਸਟੇਸ਼ਨਾਂ 'ਤੇ, ਮੌਲਾਂ ਦੇ ਅੱਗੇ। ਮੈਂ ਤਾਂ ਦੇਖਿਆ ਨਹੀਂ ਉਹ ਜ਼ਿਮੀਂਦਾਰਾਂ ਦਾ ਮੁੰਡਾ ਭਗਵੰਤ ਮਾਨ ਕਿਹੜੇ ਧਰਨੇ 'ਚ ਬੈਠਾ ਸੀ। ਇਹ ਕਿਹਨੂੰ ਸਿਖਾਉਂਦੇ ਇਹੋ ਜਿਹੀਆਂ ਗੱਲਾਂ? ਇਹ ਲੋਕਾਂ ਨੂੰ ਬੁੱਧੂ ਬਣਾ ਲੈਣਗੇ, ਸਾਨੂੰ ਨਹੀਂ ਬਣਾ ਸਕਦੇ। ਕਹਿੰਦਾ ਕਿ ਆਮ ਲੋਕ ਪਰੇਸ਼ਾਨ ਹੁੰਦੇ ਨੇ, ਆਮ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈਗੀ ਜੇਕਰ ਕੋਈ ਸੜਕ ਮੱਲ ਕੇ ਬਹਿੰਦਾ। ਪਰੇਸ਼ਾਨ ਹੋਇਆ ਹੀ ਸੜਕ 'ਤੇ ਆਉਂਦਾ ਹੁੰਦਾ, ਖੁਸ਼ੀ ਦੇ ਵਿੱਚ ਕੋਈ ਨਹੀਂ ਸੜਕ 'ਤੇ ਆਉਂਦਾ। ਜਦੋਂ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਰੋਗੇ, ਜੇ ਲੋਕ ਸਾਨੂੰ ਪਰੇਸ਼ਾਨ ਕੀਤਾ, 3 ਕਾਲੇ ਕਾਨੂੰਨ ਬਣਾਏ ਤਾਂ 2 ਮਹੀਨੇ ਰੇਲਾਂ ਰੋਕੀਆਂ, ਸੜਕਾਂ ਰੋਕੀਆਂ,
ਦਿੱਲੀ ਦੇ ਬਾਰਡਰ ਰੋਕੇ। ਅਗਰ ਇਹ ਲੋਕ ਪੱਖੀ ਕਾਨੂੰਨ ਬਣਾਏ ਹੁੰਦੇ ਤਾਂ ਕਾਹਨੂੰ ਕਿਸੇ ਨੂੰ ਜਾਣਾ ਪੈਂਦਾ। ਜਦੋਂ ਬੰਦਾ ਸੀਐਮ ਬਣ ਜਾਂਦਾ ਜਾਂ ਪ੍ਰਧਾਨ ਮੰਤਰੀ ਬਣ ਜਾਂਦਾ ਜਾਂ ਐਮਐਲਏ ਬਣ ਜਾਂਦਾ, ਐਮਪੀ ਬਣ ਜਾਂਦਾ, ਉਹ ਲੋਕਾਂ ਦਾ ਨੁਮਾਇੰਦਾ ਨਹੀਂ ਰਹਿੰਦਾ, ਉਹ ਇੱਕ ਸਰਕਾਰੀ ਮਸ਼ੀਨਰੀ ਦਾ ਪੁਰਜਾ ਬਣ ਜਾਂਦਾ, ਉਹਦੇ ਵਿੱਚ ਫਿੱਟ ਹੋ ਜਾਂਦਾ। ਜੋ ਕੁਛ ਜਿਹੜਾ ਪ੍ਰਬੰਧ ਆ ਉਹ ਬੁਲਾਉਂਦਾ ਉਹੀ ਬੋਲਦਾ। ਭਗਵੰਤ ਮਾਨ ਤਾਂ ਕਹਿੰਦੇ ਅਸੀਂ ਤੁਹਾਡੇ ਵਿੱਚੋਂ ਆ ਤੇ ਤੁਹਾਡੇ ਹੀ ਰਵਾਂਗੇ। ਕਿੱਥੋਂ ਦਿਖਾਉਣਗੇ ਅਸੀਂ ਕਿ ਤੁਹਾਡੇ ਵਿੱਚੋਂ ਤੁਹਾਡੇ ਰਹਾਂਗੇ? ਆ ਮੈਂ ਮਿਸਾਲਾਂ ਦੇ ਕੇ ਹਟਿਆ, ਫਿਰ ਸਾਨੂੰ ਕੀ ਲੋੜ ਆ? ਮੇਰੇ ਨਾਲ ਉਹਨੇ ਵਾਅਦਾ ਕੀਤਾ ਸੀ ਕਿ 5-4 ਦਿਨਾਂ ਨੂੰ ਬੁਲਾਉਣਾ ਟੋਲ ਪਲਾਜ਼ੇ ਦੇ ਹੱਲ ਲਈ। 2.5 ਮਹੀਨੇ ਹੋ ਗਏ। ਆ ਜੇ ਫਿਰ ਇੱਥੇ ਬੈਠ ਕੇ ਗੱਲ ਕਰ ਲੈ ਲੋਕਾਂ ਦੇ ਵਿੱਚ। ਸਾਦੇ ਹਾਂ ਅਸੀਂ ਤਾਂ ਪਹਿਲਾਂ ਇੱਥੇ ਹੀ ਉਸੇ ਨੇ ਸ਼ੁਰੂ ਕੀਤਾ ਸੀ ਇਹ ਆ ਟੋਲ ਪਲਾਜ਼ਾ ਕਿ ਇੱਥੇ ਨਹੀਂ ਲੱਗਣਾ ਚਾਹੀਦਾ। ਮਾਨ ਨਹੀਂ ਕੀਤਾ ਸੀ ਸ਼ੁਰੂ ਇਹ। ਤੁਸੀਂ ਇੱਥੇ ਬੈਠੇ ਹੋ, ਇੱਥੋਂ 4 ਕਿਲੋਮੀਟਰ ਦੀ ਦੂਰੀ ਤੇ ਲਾਭ ਉਗੋਕੇ ਦਾ ਘਰ ਆ, ਐਮਐਲਏ ਆ। ਇੱਥੋਂ 4 ਕਿਲੋਮੀਟਰ ਦੀ ਦੂਰੀ ਤੇ ਮੀਤ ਹੇਅਰ ਜਿਹੜੇ ਕਿ ਕੈਬਨਿਟ ਮੰਤਰੀ ਆ, ਕਦੇ ਆ ਕੇ ਬੈਠੇ ਆ? ਮੀਤ ਹੇਅਰ ਦੇ ਤਾਂ ਮੈਂ ਪਹਿਲਾਂ ਕਹਿ ਚੁੱਕਿਆ ਵੀ ਜਾ ਕੇ ਆਏ ਆ। ਜਿੱਥੋਂ ਤੱਕ ਤੁਸੀਂ ਉਗੋ ਦੀ ਗੱਲ ਕਰਦੇ ਹੋ, ਇੱਥੋਂ ਦੀ 20 ਵਾਰੀ ਲੰਘਿਆ ਹੋਊਗਾ, ਉਹਨੂੰ ਦਿੰਦੇ ਨਹੀਂ ਆ ਲੋਕ ਬੈਠੇ। ਉਹਦੇ ਪਿੰਡ ਵਾਲਿਆਂ ਤੋਂ ਨਹੀਂ ਇਹ ਟੈਕਸ ਲਿਆ ਜਾਂਦਾ। ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ, ਨਾ ਕਿ ਸਾਡੀ। ਕੀ ਲੱਗਦਾ ਗਾ ਜਿਹੜੀਆਂ ਹੁਣ ਜੇਕਰ ਅਸੀਂ ਸਰਕਾਰਾਂ ਦੀ ਗੱਲ ਕਰਦੇ ਹਾਂ, ਸਰਕਾਰਾਂ ਦੇ ਨਾਲ ਤੁਸੀਂ ਸਿੱਧਾ ਮੱਥਾ ਲਾਇਆ ਗਾ, ਪਹਿਲਾਂ ਸੈਂਟਰ ਦੇ ਨਾਲ ਲਾ ਕੇ ਬੈਠੇ ਰਹੇ, ਹੁਣ ਗੁਜਰਾਤ ਦੀਆਂ ਵੋਟਾਂ ਨੇ, ਫਿਰ ਇਹ ਕਿਹਾ ਜਾ ਰਿਹਾ ਕਿ ਗੁਜਰਾਤ ਦੀਆਂ ਵੋਟਾਂ ਦੇ ਵਿੱਚ ਜਾ ਕੇ ਵੀ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ। ਤੁਹਾਡੀਆਂ ਜਥੇਬੰਦੀਆਂ ਇਹ ਸਵਾਲ ਚੱਕਦੀਆਂ ਨੇ। ਦੇਖੋ, ਸਾਡੀ ਜਥੇਬੰਦੀ ਦਾ ਅਜੇ ਕੋਈ ਫੈਸਲਾ ਨਹੀਂ ਹੈ ਸੰਯੁਕਤ ਮੋਰਚੇ ਦਾ। ਅਸੀਂ 8 ਤਰੀਕ ਨੂੰ ਦੁਬਾਰਾ ਕਰਨਾਲ ਦੇ ਵਿੱਚ ਮੀਟਿੰਗ ਬੁਲਾਈ ਹੈ। ਅਗਲੇ ਫੈਸਲੇ ਉਹਦੇ 'ਚ ਕਰਨੇ ਆ। ਸਿਰਫ ਅਸੀਂ 3 ਫੈਸਲੇ ਕੀਤੇ ਆ ਕਿ ਆ ਜਿਹੜਾ 19 ਨਵੰਬਰ ਹੈ ਇਹ ਪੂਰੇ ਧੂਮਧਾਮ ਨਾਲ ਮਨਾਉਣਾ, ਜਿੱਤ ਦੀ ਖੁਸ਼ੀ ਦੇ ਵਿੱਚ ਮਨਾਉਣਾ। ਇਤਿਹਾਸਕ ਦਿਹਾੜੇ ਦੇ ਤੌਰ 'ਤੇ ਇਹਨੂੰ ਹਰ ਵਾਰ ਮਨਾਇਆ ਕਰਾਂਗੇ। ਦੂਸਰਾ ਜਿਹੜਾ 26 ਜਨਵਰੀ ਨੂੰ ਜਿਸ ਦਿਨ ਅਸੀਂ ਚਾਲੇ ਪਾਏ ਸੀ ਦਿੱਲੀ ਵੱਲ ਨੂੰ, ਉਸ ਦਿਨ ਅਸੀਂ ਚੰਡੀਗੜ੍ਹ ਵੱਲ ਨੂੰ ਚਾਲੇ ਪਾਉਣੇ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਾਣਗੇ। ਰਾਜਪਾਲ ਭਵਨ ਮਤਲਬ ਮਾਰਚ ਕਰਾਂਗੇ ਅਸੀਂ, ਅਤੇ ਉੱਥੇ ਜਾ ਕੇ ਮੰਗ ਪੱਤਰ ਦੇਵਾਂਗੇ। ਇਕੱਲਾ ਪੰਜਾਬ 'ਚ ਨਹੀਂ ਹੋਊਗਾ, ਪੂਰੇ ਇੰਡੀਆ ਦੇ ਵਿੱਚ ਹੋਊਗਾ। ਉਦੋਂ ਬਾਅਦ ਆਉਂਦਾ 11 ਦਸੰਬਰ, ਉਹ ਵੀ ਇੱਕ ਇਤਿਹਾਸਕ ਦਿਹਾੜਾ ਹੈ ਜਿਸ ਦਿਨ ਅਸੀਂ ਦਿੱਲੀ ਤੋਂ ਫਤਿਹ ਮਾਰਚ ਕੀਤਾ, ਮਤਲਬ ਪੰਜਾਬ ਵੱਲ ਨੂੰ, ਹਰਿਆਣੇ ਵੱਲ ਨੂੰ, ਯੂਪੀ ਵੱਲ ਨੂੰ ਮੋਰਚੇ ਛੱਡੇ ਆ ਅਸੀਂ ਜੇ ਕਹਿਣਾ ਹੋਵੇ। ਉਸ ਦਿਨ 'ਤੇ ਅਸੀਂ ਜਿੰਨੇ ਐਮਪੀ ਹੈ, ਚਾਹੇ ਉਹ ਵਿਰੋਧੀ ਪਾਰਟੀਆਂ ਦੇ ਆ ਚਾਹੇ ਬੀਜੇਪੀ ਦੇ ਆ, ਸਾਰਿਆਂ ਨੂੰ ਇੱਕ ਵਾਰ ਚੇਤਾਵਨੀ ਪੱਤਰ ਅਸੀਂ ਦੇਣ ਜਾ ਰਹੇ ਹਾਂ ਕਿ ਜਾਂ ਤਾਂ ਰਹਿੰਦੀਆਂ ਮੰਗਾਂ ਲਾਗੂ ਕਰ ਦਿਓ, ਨਹੀਂ ਮੁੜ ਮੋਰਚਾ ਲਾਇਆ ਜਾ ਸਕਦਾ। ਗੁਰਨਾਮ ਸਿੰਘ ਚੜੂਨੀ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੰਦੇ ਨਜ਼ਰ ਆਉਂਦੇ ਨੇ, ਤਾਂ ਉਹ ਕਹਿੰਦੇ ਨੇ ਕਿ ਜਿਹੜਾ ਲਖੀਮਪੁਰ ਖੀਰੀ ਦਾ ਮੋਰਚਾ ਸੀ ਉਹ ਵੀ ਵੇਚ ਦਿੱਤਾ ਗਿਆ। ਮੈਂ ਤਾਂ ਥਾਣੇ ਦੇ ਵਿੱਚ ਸੀ, ਚੜੂਨੀ ਨੂੰ ਤਾਂ ਕਿਸੇ ਨੇ ਪੁੱਛਿਆ ਵੀ ਨਹੀਂ ਹੈਗਾ। ਦੇਖੋ, ਮੈਂ ਅਜਿਹੀ ਸ਼ਬਦਾਵਲੀ ਨਾ ਕਦੇ ਨਹੀਂ ਵਰਤੂੰਗਾ, ਨਾ ਮੈਂ ਵਰਤਣੀ ਚਾਹੁੰਦਾ। ਹੁਣ ਤੱਕ ਡੱਲੇਵਾਲ ਨੇ ਬਥੇਰਾ ਕਿਹਾ ਮੋਰਚਾ ਵੇਚਤਾ। ਹੁਣ ਡੱਲੇਵਾਲ ਚੁੱਪ ਕਰਕੇ ਹੁਣ ਚੜੂਨੀ ਕਹਿਣ ਲੱਗ ਗਿਆ। ਇਹ ਸੁਣਦੇ ਨਹੀਂ ਹੈ। ਜਿਹੜੇ ਲੋਕ ਮੋਰਚੇ ਦੇ ਵਿੱਚ ਖੁਦ ਰਹੇ ਹੋਣ ਉਹ ਕਹਿਣ ਮੋਰਚਾ ਵੇਚਤਾ, ਵਿਰੋਧੀ ਧਿਰਾਂ ਤਾਂ ਕਹਿਣ, ਜਿਹੜੇ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਰਹੇ ਉਹ ਕਿਉਂ ਕਹਿਣ? ਉਹਨਾਂ ਨੂੰ ਸੋਚ ਕੇ ਬੋਲਣਾ ਚਾਹੀਦਾ। ਕੀ ਲੱਗਦਾ ਗਾ ਹੁਣ ਆਉਣ ਵਾਲੀ ਸਥਿਤੀ ਕੀ ਹੋ ਸਕਦੀ ਹੈ? ਲੱਗਦਾ ਵੀ 26 ਨਵੰਬਰ ਦੀ ਤੁਸੀਂ ਗੱਲ ਕਰ ਰਹੇ ਹੋ, ਰਾਜ ਭਵਨ ਵੱਲ ਕਿਸਾਨ ਜਾਂ ਜਿਹੜੇ ਨੌਜਵਾਨ ਨੇ ਉਹ ਜਾਣ ਨੂੰ ਤਿਆਰ ਹੋਣਗੇ ਤੁਹਾਡੇ ਨਾਲ? ਬਿਲਕੁਲ ਦੇਖੋਗੇ 26 ਨਵੰਬਰ ਨੂੰ ਆ ਕੇ ਦੇਖਿਓ ਮੋਹਾਲੀ ਦੇ ਵਿੱਚ ਕਿੱਡਾ ਵੱਡਾ ਇਕੱਠ ਹੁੰਦਾ। ਇਕੱਲਾ ਮਤਲਬ ਇਹੀ ਨਹੀਂ ਹੋਊਗਾ, 2 ਗਵਰਨਰ ਬੈਠੇ ਇੱਥੇ, ਇੱਕ ਹਰਿਆਣੇ ਵਾਲਾ ਬੈਠਾ, ਇੱਕ ਪੰਜਾਬ ਵਾਲਾ ਬੈਠਾ, ਦੋਨਾਂ ਦੇ ਹੀ ਦੇਖਿਓ ਤੁਸੀਂ ਕਿੱਡੇ ਵੱਡੇ ਇਕੱਠ ਹੁੰਦੇ ਆ। ਕਿਉਂਕਿ ਕਿਸਾਨ ਜਥੇਬੰਦੀਆਂ ਖੁਦ ਹੀ ਪਹਿਲਾਂ ਵਾਲੀਆਂ ਨਹੀਂ ਰਹੀਆਂ, 2020 ਵਾਲੀਆਂ ਨਹੀਂ ਰਹੀਆਂ ਕਿਸਾਨ ਜਥੇਬੰਦੀਆਂ। ਜੇਕਰ ਕਿਸਾਨ ਜਥੇਬੰਦੀਆਂ ਦੀ ਗੱਲ ਕਰਦੇ ਹਾਂ, 2 ਧਿਰਾਂ ਦੇ ਵਿੱਚ ਵੰਡੀਆਂ ਗਈਆਂ, ਇੱਕ ਸਿਆਸੀ ਹੋ ਗਈਆਂ, ਇੱਕ ਗੈਰ ਸਿਆਸੀ ਹੋ ਗਈਆਂ। ਇਹ ਪਹਿਲਾਂ ਤੋਂ ਹੀ ਐਂ ਸੀ, ਐਵੇਂ ਲੋਕਾਂ ਨੂੰ ਬੁੱਧੂ ਬਣਾਉਣ ਖਾਤਰ ਕਹਿ ਰਿਹਾ ਕੋਈ ਅਸੀਂ ਰਾਜਨੀਤਿਕਾਂ, ਅਸੀਂ ਗੈਰ ਰਾਜਨੀਤਿਕਾਂ। ਕੋਈ ਇੱਥੇ ਗੈਰ ਰਾਜਨੀਤਿਕ ਨਹੀਂ ਹੈ। ਆਪੋ ਆਪਣੀ ਸਭ ਦੀ ਸਿਆਸਤ ਹੈ। ਸਿਆਸਤ ਕੀ ਹੁੰਦੀ ਹੈ? ਇੱਕ ਮਨੋਰਥ ਨੂੰ ਪੂਰਾ ਕਰਨ ਦੇ ਲਈ ਕੋਈ ਸਰਗਰਮੀ ਕਰਨੀ, ਇਹ ਸਿਆਸਤ ਹੈ। ਅਸੀਂ ਇੱਕ ਸਿਆਸਤ ਕਰ ਰਹੇ ਹਾਂ, ਲੋਕਾਂ ਨੂੰ ਕਿਵੇਂ ਇਹਨਾਂ ਦੇ ਚੁਗਲ 'ਚੋਂ ਛਡਾਇਆ ਜਾਵੇ, ਕਿਵੇਂ ਕਰਜ਼ੇ ਦੇ ਜਾਲ 'ਚੋਂ ਕੱਢਿਆ ਜਾਵੇ। ਸਾਡਾ ਮਨਸਾ ਹੈ, ਮਨੋਰਥ ਆ। ਉਹ ਮਨੋਰਥ ਦੇ ਲਈ ਜੋ ਕੁਛ ਅਸੀਂ ਕਰਾਂਗੇ, ਅਸੀਂ ਧਰਨੇ ਲਾਵਾਂਗੇ, ਅਸੀਂ ਦਿੱਲੀ ਨੂੰ ਜਾਵਾਂਗੇ, ਚੰਡੀਗੜ੍ਹ ਨੂੰ ਲਾਵਾਂਗੇ, ਇਹ ਸਾਡੀ ਸਿਆਸਤ ਹੈ। ਤੁਸੀਂ ਸਿਆਸਤ ਦੀ ਗੱਲ ਕਰੀਓ, ਫਿਰ ਖੁਦ ਕਿਉਂ ਨਹੀਂ ਸਿਸਟਮ ਬਣ ਜਾਂਦੀਆਂ ਕਿਸਾਨ ਜਥੇਬੰਦੀਆਂ? ਜੇਕਰ ਸਿਸਟਮ ਦੀ ਤੁਸੀਂ ਗੱਲ ਕਰਦੇ ਹੋ ਵੀ ਸਿਸਟਮ ਤੋਂ ਆਜ਼ਾਦ ਕਰਾਉਣਾ, ਫਿਰ ਜਥੇਬੰਦੀਆਂ ਕਿਉਂ ਨਹੀਂ ਸਿਸਟਮ ਬਣ ਜਾਂਦੀਆਂ ਖੁਦ? ਦੇਖੋ, ਜਥੇਬੰਦੀਆਂ ਸਿਸਟਮ ਨਹੀਂ ਬਣਦੀਆਂ ਹੁੰਦੀਆਂ। ਜਿਹੜੀਆਂ ਜਥੇਬੰਦੀਆਂ ਇਹਨਾਂ ਨੂੰ ਪ੍ਰੈਸ਼ਰ ਗਰੁੱਪ ਕਹਿੰਦੇ ਅਸੀਂ। ਇਹ ਪ੍ਰੈਸ਼ਰ ਪਾ ਕੇ ਸਰਕਾਰ ਤੋਂ ਆਪਣੀਆਂ ਮੰਗਾਂ ਵੱਲ ਧਿਆਨ ਦਿਵਾਉਣਾ ਹੁੰਦਾ, ਨਾ ਕਿ ਮਤਲਬ ਇਲੈਕਸ਼ਨਾਂ ਲੜ ਕੇ। ਇਹਨਾਂ ਨੇ ਇਲੈਕਸ਼ਨਾਂ ਤਾਂ ਪਾਰਟੀਆਂ ਲੜੀ ਜਾਂਦੀਆਂ, ਉਹਨਾਂ 'ਤੇ ਦਬਾਅ ਬਣਾਉਣ ਖਾਤਰ। ਇੱਕ ਦਿਨ ਜਦੋਂ ਇਹ ਤਕੜੀਆਂ ਹੋ ਗਈਆਂ ਜਥੇਬੰਦੀਆਂ, ਫਿਰ ਪਾਰਟੀਆਂ ਨੂੰ ਇਹਨਾਂ ਤੋਂ ਪੁੱਛ ਕੇ ਜਿਹੜਾ ਹੈ ਨਾ ਉਹ ਮਤਲਬ ਮੈਮੋਰੰਡਮ ਕੀ ਕਹਿੰਦੇ ਉਹਨੂੰ, ਚੋਣ ਮੈਨੀਫੈਸਟੋ, ਇਹਨਾਂ ਤੋਂ ਪੁੱਛ ਕੇ ਤਿਆਰ ਕਰਨਾ ਪਊਗਾ ਵੀ ਕਿਹੜੇ ਏਜੰਡੇ ਇਹਦੇ ਵਿੱਚ ਪਾਈਏ। ਅਜੇ ਟਾਈਮ ਲੱਗੂਗਾ। ਅਜੇ ਤਾਂ ਜੇ ਤੁਸੀਂ ਸਾਡੀ ਜਥੇਬੰਦੀ ਬਾਰੇ ਪੁੱਛੋ, ਅਸੀਂ 16 ਜ਼ਿਲ੍ਹਿਆਂ ਦੇ ਵਿੱਚ ਮਤਲਬ ਕੰਮ ਸ਼ੁਰੂ ਕੀਤਾ। ਅਜੇ ਤਾਂ ਸਾਥੋਂ ਪੰਜਾਬ ਹੀ ਨਹੀਂ ਕਵਰ ਹੋਇਆ। ਇਹ ਵੀ 16 ਦੇ ਪੂਰੇ ਜ਼ਿਲ੍ਹੇ ਨਹੀਂ ਕਵਰ ਹੋਏ। ਜਿੱਦਾਂ ਅਸੀਂ ਇਹ ਸਮਝ ਲਾ ਕੇ 12,800 ਪਿੰਡ ਆ, 12,800 ਕੱਲੀਆਂ ਕਮੇਟੀਆਂ ਬਣ ਗਈਆਂ ਨਾ, 5-5 ਮੈਂਬਰੀਆਂ।
ਨਾਸਾਬੰਦ ਕਰ ਦੇਵਾਂਗੇ ਸਭ ਦੀਆਂ। ਤੁਸੀਂ ਕਿਹਾ ਕਿ ਇਹ ਸਾਡੇ ਤੋਂ ਪੰਜਾਬ ਨਹੀਂ ਕਵਰ ਹੋਇਆ, ਔਰ ਪੂਰੇ ਪੰਜਾਬ ਦੇ ਵਿੱਚ ਜਥੇਬੰਦੀਆਂ ਤਾਂ ਅਲੱਗ-ਅਲੱਗ ਨੇ, ਤੁਹਾਡਾ ਮੁੱਦਾ ਵੀ ਇੱਕੋ ਹੀ ਹੁੰਦਾ ਕਿ ਕਿਸਾਨੀ ਬਚਾਓ, ਮਜ਼ਦੂਰੀ ਬਚਾਓ। ਹਰੇਕ ਦਾ ਮੁੱਦਾ ਵੀ, ਨਿਸ਼ਾਨਾ ਵੀ ਇੱਕ ਆ ਵੀ ਉਸੇ 'ਤੇ ਹੀ ਲੜਨਾ। ਹਰੇਕ ਦਾ ਨਿਸ਼ਾਨਾ ਵੀ ਇਹ ਹੈ ਕਿ ਜਿਹੜੀ ਮਰਜ਼ੀ ਸਰਕਾਰ ਹੋਵੇ ਉਹਨੂੰ ਘੇਰ ਕੇ ਉਹ ਮੰਗਾਂ ਯਾਦ ਕਰਵਾਉਣੀਆਂ ਨੇ। ਫਿਰ ਇੱਕ ਝੰਡੇ ਥੱਲੇ ਕਿਉਂ ਨਹੀਂ ਇਕੱਠੇ ਹੋ ਸਕਦੇ? ਇੱਕ ਪਰਿਵਾਰ ਦੇ ਵਿੱਚ ਜੇ 5 ਮੈਂਬਰ ਆ ਨਾ, ਇੱਕ ਤਾਂ ਕਹੂਗਾ ਬਾਪੂ ਮੈਨੂੰ ਪੈਸੇ ਦੇ, ਭਾਵੇਂ ਜ਼ਮੀਨ ਵੇਚ, ਮੈਂ ਤਾਂ ਵਿਦੇਸ਼ਾਂ 'ਚ ਜਾਣਾ। ਇੱਕ ਕਹੂਗਾ ਮੈਂ ਤਾਂ ਇੱਥੇ ਕੋਈ ਹੋਰ ਕਾਰੋਬਾਰ ਤੋਰਨਾ। ਇੱਕ ਕਹੂਗਾ ਮੈਂ ਖੇਤੀ ਕਰਨਾ। ਸਾਰਿਆਂ ਦੇ ਮੂੰਹ ਅੱਡੋ ਅੱਡੀ ਹੁੰਦੇ ਆ। ਇਹ ਜਥੇਬੰਦੀਆਂ ਦੇ ਵੀ ਜਿਹੜੇ ਫੈਸਲੇ ਨਾ ਅੱਡੋ ਅੱਡੀ ਆ। ਸਾਡੀ ਜਥੇਬੰਦੀ ਆ, ਅਸੀਂ ਕਹਾਂਗੇ ਜੇ ਕਰਜ਼ਾ ਮਾਫੀ ਦਾ ਸਵਾਲ ਆ ਤਾਂ 10 ਏਕੜ ਵਾਲੇ ਦਾ ਹੋਣਾ ਚਾਹੀਦਾ। ਜੇ ਬਿਜਲੀ ਬਿੱਲਾਂ ਦੇ ਬਿੱਲ ਮਾਫ ਹੋਣੇ ਆ ਤਾਂ 10 ਏਕੜ ਤੱਕ ਦੇ ਹੋਣੇ ਚਾਹੀਦੇ ਆ। ਇਹੀ ਤੁਸੀਂ ਲੱਖੋਵਾਲ ਨੂੰ ਪੁੱਛ ਲਓ, ਇਹੀ ਜਾ ਕੇ ਡੱਲੇਵਾਲ ਨੂੰ ਪੁੱਛ ਲਓ, ਉਹ ਕਹਿਣਗੇ ਬਾਦਲਾਂ ਦੇ ਵੀ ਹੋਣੇ ਚਾਹੀਦੇ ਆ, ਬਾਦਲਾਂ ਦਾ ਵੀ ਕਰਜ਼ਾ ਮਾਫ ਹੋਣਾ ਚਾਹੀਦਾ। ਸਾਡਾ ਵੱਡਾ ਮਤਭੇਦ ਆ ਇਸ ਗੱਲ 'ਤੇ। ਇਸ ਕਰਕੇ ਨਹੀਂ ਇੱਕ ਝੰਡੇ ਥੱਲੇ ਇਕੱਠੀਆਂ ਹੁੰਦੀਆਂ। ਅਜੇ ਟਾਈਮ ਲੱਗੂਗਾ, ਲੋਕ ਪਰਖ ਕਰਨਗੇ। ਮੋਰਚਿਆਂ ਦੇ ਵਿੱਚੋਂ ਜਥੇਬੰਦੀਆਂ ਦੀ ਪਰਖ ਕਰਦੇ ਹੁੰਦੇ ਆ। ਸਾਡੀ ਜਥੇਬੰਦੀ ਨੂੰ ਬਹੁਤ ਹੰਗਾਰਾ ਮਿਲਿਆ, ਮਤਲਬ ਇਸ ਮੋਰਚੇ ਦੇ ਵਿੱਚੋਂ। ਦਿੱਲੀ ਮੋਰਚਾ ਜਿਹੜਾ ਚੱਲਿਆ ਸੀ ਉਹਦੇ ਵਿੱਚ ਪਰਖ ਹੋਈ ਹੈ ਜਥੇਬੰਦੀਆਂ ਦੀ, ਕੁਝ ਜਥੇਬੰਦੀਆਂ ਦੀ। ਜੇਕਰ ਅਸੀਂ ਤੁਹਾਡੇ ਨਾਲ ਗੱਲ ਕਰੀ ਜਾਵੇ ਤਾਂ ਕਿੰਨੇ ਕੁ ਲੋਕ ਆ ਕੇ ਤੁਹਾਨੂੰ ਮਿਲਦੇ ਨੇ ਕਿ ਦਿੱਲੀ ਮੋਰਚੇ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ? ਬਿਲਕੁਲ ਲੋਕਾਂ ਨੇ ਪਰਖ ਕੀਤੀ ਹੈ। ਪਰਖ ਕਰਕੇ ਹੀ ਪੰਜਾਬ ਦੇ ਵਿੱਚ ਜਿਹੜਿਆਂ ਨੂੰ ਲੱਗੀਆਂ ਉਹਨਾਂ ਨੂੰ ਕਿਹਾ ਜਥੇਬੰਦੀਆਂ ਚੰਗੀਆਂ, ਉਹਨਾਂ ਦਾ ਵਧਾਰਾ ਪਸਾਰਾ ਹੋਇਆ। ਜਿਹੜਾ ਲੋਕਾਂ ਨੇ ਪਰਖ ਕੀਤੀ ਹੈ ਕਿ ਜਥੇਬੰਦੀ ਤੋਂ ਬਹੁਤੀ ਆਸ ਨਹੀਂ ਰੱਖੀ ਜਾ ਸਕਦੀ, ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਵੀ ਹੋਇਆ। ਰਾਜੇਵਾਲ ਸਾਹਿਬ ਵੀ ਕਹਿੰਦੇ ਕਿ ਅਸੀਂ ਵੀ ਜਾਵਾਂਗੇ, ਕਹਿੰਦੇ ਚੰਡੀਗੜ੍ਹ ਬੈਠਾਂਗੇ ਜਾ ਕੇ। 30 ਤਰੀਕ ਦੀ ਗੱਲ ਕਰ ਰਹੇ ਨੇ। ਦੇਖੋ, ਸਭ ਦਾ ਜਮਹੂਰੀ ਹੱਕ ਹੈ, ਡੈਮੋਕ੍ਰੇਸੀ ਹੈ। ਰਾਜੇਵਾਲ ਨੂੰ ਵੀ ਜਾਣਾ ਚਾਹੀਦਾ। ਜੇ ਕੋਈ ਹੋਰ ਹੈ ਉਹ ਵੀ ਜਾਣ। ਆਪੋ ਆਪਣੇ ਕੰਮ ਹੈ ਜਥੇਬੰਦੀਆਂ ਦੇ। ਕੋਈ ਦਿੱਲੀ ਜਾਂਦਾ, ਕੋਈ ਚੰਡੀਗੜ੍ਹ ਜਾਂਦਾ, ਕੋਈ ਪਾਣੀ ਵਾਲੇ ਮੁੱਦੇ ਤੇ ਬਹਿੰਦਾ, ਕੋਈ ਕਿਸੇ ਤੇ ਬਹਿੰਦਾ। ਜਮਹੂਰੀ ਹੱਕ ਹੈ, ਸਭ ਨੂੰ ਜਾਣਾ ਚਾਹੀਦਾ। ਸੰਯੁਕਤ ਕਿਸਾਨ ਮੋਰਚਾ ਪ੍ਰਵਾਨਗੀ ਦੇਗਾ ਰਾਜੇਵਾਲ ਵਰਗਿਆਂ ਨੂੰ ਸਟੇਜ ਤੇ ਬਿਠਾਏਗਾ ਬਰੋਬਰ? ਬਿਲਕੁਲ ਨਹੀਂ। ਜਦ ਤੱਕ ਉਹ ਪਾਰਟੀ ਨਹੀਂ ਛੱਡਦਾ, ਚਾਹੇ ਰਾਜੇਵਾਲ ਹੈ ਚਾਹੇ ਕੋਈ ਹੋਰ ਹੈ, ਉਹਨਾਂ ਚਿਰ ਸੰਯੁਕਤ ਮੋਰਚਾ ਨਹੀਂ ਵਿੱਚ ਸ਼ਾਮਲ ਕਰੂਗਾ। ਪਾਰਟੀ ਤੋਂ ਇਹ ਕਹਿੰਦੇ ਨੇ ਕਿ ਅਸੀਂ ਇੱਕ ਵਾਰ ਛੱਡ ਦਿੰਦੇ ਹਾਂ, ਦੁਬਾਰੇ ਫੇਰ ਜੇ ਉਹਨਾਂ ਨੇ ਬਣਾ ਲਈ ਫੇਰ ਦੁਬਾਰੇ ਅਸੀਂ ਬਣਾ ਰਹੇ ਹਾਂ ਵਿਧਾਨ ਮੋਰਚੇ ਦਾ। ਪੂਰੀ ਬੇਅੰਤਬੰਦੀ ਕਰ ਰਹੇ ਹਾਂ ਕਿ ਜੇ ਕਿਸੇ ਨੇ ਮਤਲਬ ਇਲੈਕਸ਼ਨ ਲੜਨੀ ਹੈ ਤਾਂ ਉਹ ਮਤਲਬ ਜੇ ਵਿਅਕਤੀ ਲੜਦਾ ਤਾਂ ਵਿਅਕਤੀ ਅਸਤੀਫਾ ਦੇ ਕੇ ਜਾਵੇ। ਜੇ ਉਹ ਜਥੇਬੰਦੀ ਲੜਦੀ ਹੈ ਤਾਂ ਜਥੇਬੰਦੀ ਵਿੱਚੋਂ ਅਸਤੀਫਾ ਦੇ ਕੇ ਜਾਵੇ। ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਪਾਵਰ ਦੇ ਵਿੱਚ ਨਹੀਂ ਆਏ, ਇੱਕ ਟਾਈਮ ਅਜਿਹਾ ਸੀ ਜਦੋਂ ਕਿ ਤੁਹਾਡੀ ਮੀਟਿੰਗ ਰਾਸ਼ਟਰਪਤੀ ਤੱਕ ਵੀ ਜੇ ਤੁਸੀਂ ਕਹਿੰਦੇ ਤਾਂ ਉਦੋਂ ਹੋ ਜਾਣੀ ਸੀਗੀ। ਉਦੋਂ ਜਿਹੜੀ ਪਾਵਰ ਸੀ ਉਹ ਪਾਵਰ ਸੰਭਾਲੀ ਨਹੀਂ ਗਈ ਜਾਂ ਫਿਰ ਉਹ ਨਿਖੜ ਗਈ ਪਾਵਰ? ਨਹੀਂ, ਕੋਈ ਨਿਖੜੀ ਨਹੀਂ ਹੈ। ਮੁੱਦਾ ਹੀ ਇਹੋ ਜਿਹਾ ਸੀਗਾ, ਉਸ ਮੁੱਦੇ ਨੇ ਖਿੱਚਿਆ। ਇਕੱਲੇ ਕਿਸਾਨਾਂ ਦਾ ਨਹੀਂ ਰਿਹਾ ਮੁੱਦਾ, ਜੇ ਕਹਿਣਾ ਹੋਵੇ ਹਰ ਵਰਗ ਨੇ ਸਾਥ ਦਿੱਤਾ। ਇਕੱਲਾ ਹੀ ਪੰਜਾਬ ਦਾ ਨਹੀਂ ਰਿਹਾ, ਇਕੱਲੀ ਇੰਡੀਆ ਦਾ ਨਹੀਂ ਰਿਹਾ। ਜਿਹੜੀ ਦੁਨੀਆ ਦੇ ਵਿੱਚ ਪੰਜਾਬੀ ਬੈਠੇ ਆ ਉਹਨਾਂ ਨੇ ਵੀ ਸਾਥ ਦਿੱਤਾ। ਹਮਲਾ ਹੀ ਐਡਾ ਵੱਡਾ ਸੀ, ਲੋਕਾਂ ਨੂੰ ਲੱਗਦਾ ਸੀ ਕਿ ਮਾਰੇ ਜਾਵਾਂਗੇ ਜੇ ਨਾ ਇਕੱਠੇ ਹੋਏ। ਇਸ ਕਰਕੇ ਸਭ ਨੇ ਸਾਥ ਦਿੱਤਾ। ਪਾਵਰ ਬਣੀ ਆ। ਪਾਰਟੀਆਂ ਚੁੱਪ ਕੀਤੀਆਂ। ਜੇ ਅਸੀਂ ਕਹਿੰਦੇ ਸੀ ਤਾਂ ਕਿਸੇ ਪਾਰਟੀ ਨੇ ਚੋਣ ਪ੍ਰਚਾਰ ਕਰਨਾ ਤਾਂ ਕਰਨਗੇ, ਜੇ ਨਹੀਂ ਕਹਿੰਦੇ ਨਹੀਂ ਕਰਨਾ ਨਹੀਂ ਕਰਨਗੇ। ਕੱਲ ਇੱਕ ਵੀਡੀਓ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਦੇ ਉੱਪਰ, ਉਹ ਚੱਲ ਰਹੀ ਆ ਲਗਾਤਾਰ। ਜਿਹੜੇ ਕਿ ਚੈਨਲ ਕੁਝ ਕੁ ਚਲਾ ਰਹੇ ਨੇ, ਜਥੇਬੰਦੀਆਂ ਬੈਠੀਆਂ ਸੀ ਧਰਨਾ ਲਾਈ, ਤਾਂ ਉਹ ਧਰਨੇ ਦੇ ਵਿੱਚ ਉਹਨਾਂ ਨੂੰ ਲੰਘਣ ਨਹੀਂ ਦਿੱਤਾ ਗਿਆ। ਉਹਨਾਂ ਨੇ ਖੁਦ ਹੀ ਕਿਸਾਨਾਂ ਦੇ ਮੁੰਡੇ ਸੀ, ਉਹ ਕਹਿੰਦੇ ਅਸੀਂ ਵਿਰੋਧ ਕਰਦੇ ਹਾਂ ਇਹਨਾਂ ਜਥੇਬੰਦੀਆਂ ਦਾ, ਜਿਹੜੇ ਕਿ ਸਾਨੂੰ ਹੀ ਹੈਰਾਨ ਕਰ ਰਹੇ ਨੇ, ਹਰਾਸਮੈਂਟ ਕਰ ਰਹੇ ਨੇ। ਦੇਖੋ, ਕੁਛ ਵਿਰੋਧ ਤਾਂ ਹੋਊਗਾ ਜਦੋਂ ਅਸੀਂ ਸੜਕ ਰੋਕਾਂਗੇ, ਅਸੀਂ ਰੇਲਵੇ ਟਰੈਕ ਤੇ ਜਾਵਾਂਗੇ, ਕੁਛ ਵਿਰੋਧ ਤਾਂ ਝੱਲਣਾ ਪਊਗਾ। ਕੁਛ ਲੋਕ ਸਿਆਣੇ ਹੁੰਦੇ ਆ। ਜਦੋਂ ਅਸੀਂ ਭਾਰਤ ਬੰਦ ਦਾ ਸੱਦਾ ਦਿੰਦੇ ਸੀ, ਦਿੱਲੀ ਦੇ ਬਾਰਡਰਾਂ ਤੇ ਬੈਠੇ ਸਭ ਸਾਥ ਦਿੰਦੇ ਸੀ, ਇੱਕ ਚਿੜੀ ਵੀ ਨਹੀਂ ਸੀ ਫਰਕਦੀ ਸੜਕਾਂ ਤੇ। ਉਦੋਂ ਵਿਰੋਧ ਦੇਖਿਆ ਹੀ ਨਹੀਂ ਹੈ। ਇਹ ਠੀਕ ਹੈ, ਐਵੇਂ 10-20 ਬੰਦੇ ਆ ਕੇ ਸੜਕ ਤੇ ਬਹਿ ਜਾਂਦੇ ਆ, ਲੋਕਾਂ ਨੂੰ ਲੱਗਦਾ ਕਿ ਠਾਓ ਪਰੇ ਇਹਨਾਂ ਨੂੰ। ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਸੜਕ ਰੋਕਣ ਦੀ ਸਮਰੱਥਾ 'ਚ ਹਾਂ ਜਾਂ ਨਾ ਹਾਂ, ਜਾਂ ਅਸੀਂ ਬਦਲਣਾ ਪ੍ਰਬੰਧ ਕੀ ਕਰਦੇ ਹਾਂ, ਜਾਂ ਫਿਰ ਅਸੀਂ ਮੰਨ ਲਓ ਰੇਲਵੇ ਟਰੈਕ ਰੋਕਣਾ। ਸਾਡੀ ਜਥੇਬੰਦੀ ਨੇ ਰੋਕਣਾ ਸੀ, ਮਹੀਨਾ ਪਹਿਲਾਂ ਦੱਸਾਂਗੇ ਫਲਾਨੀ ਤਰੀਕ ਤੋਂ ਅਸੀਂ ਰੇਲਵੇ ਟਰੈਕ ਤੇ ਬੈਠਾਂਗੇ ਜਾ ਕੇ। ਲੋਕੋ ਉਸ ਦਿਨ ਸਫ਼ਰ ਨਾ ਕਰਿਓ, ਜੋ ਕੁਛ ਕਰ ਸਕਦੇ ਕਰਨਾ ਚਾਹੀਦਾ। ਕੀ ਲੱਗਦਾ ਧਰਨੇ ਹੱਲ ਹੀ ਰਹੇ ਸਿਰਫ ਪੰਜਾਬ ਦੇ ਵਿੱਚ? ਜੇ ਪੰਜਾਬ ਦੀ ਗੱਲ ਕਰੀਏ, ਜਿਹੜਾ ਗੁਰੂ ਪੀਰਾਂ ਦੀ ਧਰਤੀ ਕਹਾਉਂਦਾ ਸੀ ਪੰਜਾਬ, ਉਹ ਅੱਜ ਧਰਨਿਆਂ ਦੀ ਧਰਤੀ ਕਹਾਉਣ ਲੱਗ ਗਿਆ। ਧਰਨਿਆਂ ਤੋਂ ਬਿਨਾਂ ਤਾਂ ਹਥਿਆਰ ਹੀ ਰਹਿ ਜਾਂਦੇ। ਫਿਰ ਕੀ ਇਹ ਸੱਦਾ ਦਈਏ ਲੋਕਾਂ ਨੂੰ ਹਥਿਆਰ ਚੱਕ ਲਓ? ਜਮਹੂਰੀਅਤ ਦੇ ਵਿੱਚ ਧਰਨੇ ਹੀ ਹੁੰਦੇ ਆ। ਧਰਨਿਆਂ ਰਾਹੀਂ ਪ੍ਰੈਸ਼ਰ ਪਾ ਕੇ ਸਰਕਾਰਾਂ ਤੋਂ ਆਪਣੀਆਂ ਮੰਗਾਂ ਮਨਵਾਈਆਂ ਜਾਂਦੀਆਂ। ਤੁਸੀਂ ਪ੍ਰੈਸ਼ਰ ਪਾਉਂਦੇ ਰਹੇ ਹੋ, ਪਰ ਕਿੰਨੀਆਂ ਕੁ ਮੰਗਾਂ ਮੰਨੀਆਂ ਗਈਆਂ ਅੱਜ ਤੱਕ? ਜੇਕਰ ਅਸੀਂ ਗੱਲ ਕਰਦੇ ਹਾਂ, ਕਿਸਾਨ ਅੱਜ ਵੀ ਫਾਹੇ ਲੈ ਰਿਹਾ, ਮਜ਼ਦੂਰ ਅੱਜ ਵੀ ਭੁੱਖਾ ਮਰ ਰਿਹਾ, ਅੱਜ ਵੀ ਫੁੱਟਪਾਥ ਭਰੇ ਪਏ ਨੇ। ਦੇਖੋ, ਕਈ ਵੱਡੇ ਮਸਲੇ ਆ, ਕਈ ਛੋਟੇ ਮਸਲੇ ਆ। ਮੋਟਰਾਂ ਦੇ ਬਿੱਲ ਮਾਫ ਕਰਾਏ ਨਾ, ਜਥੇਬੰਦੀਆਂ ਨੇ ਲੜ ਕੇ ਕਰਾਇਆ। ਬਾਦਲ ਦੀ ਹਿੱਕ ਤੇ ਗੋਡਾ ਧਰ ਕੇ ਕਰਾਏ ਸੀ। ਉਹਦਾ ਬਾਦਲ ਕਹਿੰਦਾ ਮੈਂ ਖੁਦ ਕਰੇ ਨੇ, ਕਹਿੰਦਾ ਅਸੀਂ ਮੋਟਰਾਂ ਦੇ ਬਿੱਲ ਮਾਫ ਕਰੇ ਨੇ। ਉਹਦੇ ਮੈਨੀਫੈਸਟੋ ਦੇ ਵਿੱਚ ਐਲਾਨ ਹੀ ਕਰਦੇ ਰਹਿੰਦੇ ਨੇ। ਹੁਣ ਕਿਉਂ ਨਹੀਂ ਫਿਰ ਲੋਕਾਂ ਨੇ ਵੋਟਾਂ ਪਾਤੀਆਂ ਨੂੰ? ਹੁਣ ਤਾਂ ਕਹਿੰਦੇ ਅੱਕੇ ਹੋਏ ਸੀ, ਕਹਿੰਦੇ ਕਿ ਜੇਕਰ ਇਸ ਦੌਰ ਦੇ ਵਿੱਚ ਕੋਈ ਵੀ ਖੜਾ ਹੋ ਜਾਂਦਾ ਉਹ ਵੀ ਜਿੱਤ ਜਾਣਾ ਸੀਗਾ। ਮੈਂ ਕਹਿਣਾ ਕਿ ਇਹ ਐਲਾਨ ਕੀਤਾ ਸੀ ਕਾਂਗਰਸ ਨੇ ਕਿ ਅਸੀਂ 7 ਕਿੱਲਿਆਂ ਤੱਕ ਮਤਲਬ ਜਿਹੜੇ ਬਿਜਲੀ ਦੇ ਬਿੱਲ ਮਾਫ ਕਰਾਂਗੇ।
ਇਹਨੇ ਬਾਦਲ ਨੇ ਵੱਧ ਕੇ ਫਿਰ ਮੈਂ ਰਹਿ ਜਾਊਂਗਾ, ਮੇਰੀਆਂ ਮੋਟਰਾਂ ਦੇ ਨਹੀਂ ਹੋਣੇ, ਉਹਨੇ ਸਾਰਿਆਂ ਦੇ ਕਰਤੇ। ਕੋਈ ਵੀ ਪਾਰਟੀ ਇਹ ਜੁਰਤ ਕਰਕੇ ਤਾਂ ਦਿਖਾਵੇ ਕਿ ਅਸੀਂ ਮੋਟਰਾਂ ਦੇ ਬਿੱਲ ਲਾਉਣੇ, ਆਪ ਵਾਲੇ ਕਰ ਲੈਣ, ਨਹੀਂ ਕਰਨ ਦੇਵਾਂਗੇ। ਲੋਕਾਂ ਦੀ ਜਿੱਤ ਦਾ ਸਿਰਾ ਲੋਕਾਂ ਸਿਰ ਹੀ ਰਹੂਗਾ। ਇਹਦਾ ਕੀ ਮੰਨਿਆ ਜਾਵੇ ਫਿਰ? ਸਰਕਾਰਾਂ ਕੱਲ ਨੂੰ ਇਹ ਵੀ ਸਵਾਲ ਖੜੇ ਕਰਨੇ ਕਿ ਇਹਦਾ ਧੱਕਾਸ਼ਾਹੀ ਹੈ। ਧੱਕਾਸ਼ਾਹੀ ਕਾਹਦੀ ਹੈ? ਜੋ ਲੋਕਾਂ ਨਾਲ ਚੋਣ ਮੈਨੀਫੈਸਟੋ ਦੇ ਵਿੱਚ ਵਾਅਦਾ ਕਰਨਗੇ, ਉਹ ਵਾਅਦਾ ਪਹਿਲਾਂ ਵਾਲੇ ਲੋਕ ਨਹੀਂ ਰਹੇ, ਹੁਣ ਪੂਰਾ ਕਰਨਾ ਪਊਗਾ। ਹਾਂ, ਲੋਕ ਪਹਿਲਾਂ ਵਾਲਿਆਂ ਦੀ ਗੱਲ ਕਰੀਏ, ਪਹਿਲਾਂ ਵਾਲੇ ਲੋਕ ਤੁਹਾਡੇ ਨਾਲ ਜੁੜਨਗੇ ਜਿਹੜੇ 26 ਨਵੰਬਰ 2020 ਨੂੰ ਘਰਾਂ ਦੇ ਵਿੱਚੋਂ ਟਰੈਕਟਰ ਟਰਾਲੀਆਂ ਲੈ ਕੇ ਤੁਰੇ ਸੀ, ਤੇ ਅੱਜ ਜੇਕਰ ਤੁਸੀਂ ਸੱਦਾ ਦਿੰਦੇ ਹੋ 26 ਨਵੰਬਰ ਦੀ, ਤਾਂ ਉਹੀ ਲੋਕ ਆਉਣਗੇ, ਕਿਉਂਕਿ ਸੰਘਰਸ਼ ਦੇ ਵਿੱਚ ਕਾਮਰੇਡ ਵਰਸਸ ਸਿੱਖ ਬਣਦੇ ਰਹੇ, ਸਿੱਖ ਵਰਸਸ ਬਨਾਮ ਕਾਮਰੇਡ ਬਣਦੇ ਰਹੇ। ਮੇਰਾ ਖਿਆਲ ਮੀਡੀਆ ਜ਼ਿਆਦਾ ਜ਼ੋਰ ਲਾਉਂਦਾ ਇਸ ਗੱਲ ਤੇ, ਸਾਡੇ ਅੰਦਰ ਇਹ ਹੈ ਨਹੀਂ ਗੱਲ ਇੰਨੀ। ਹਾਂ, ਅਸੀਂ ਕਾਮਰੇਡ ਵੀ ਬੈਠੇ ਰਹੇ ਹਾਂ, ਸਿੱਖ ਵੀ ਬੈਠੇ ਰਹੇ ਹਾਂ, ਹੋਰ ਵੀ ਸਾਰੇ ਬੈਠੇ ਰਹੇ ਆ, ਹਿੰਦੂ ਵੀ ਬੈਠੇ ਰਹੇ ਆ, ਮੁਸਲਮਾਨ ਵੀ ਬੈਠੇ ਰਹੇ ਆ, ਸਾਰੇ ਵਰਗ ਇਕੱਠੇ ਰਹੇ ਅਸੀਂ ਮੋਰਚੇ ਦੇ ਵਿੱਚ। ਕੋਈ ਕਿਸੇ ਨੂੰ ਕਿਤੇ ਕੋਈ ਇਤਰਾਜ਼ ਨਹੀਂ ਹੈ। ਜਿੱਥੋਂ ਤੱਕ ਤੁਸੀਂ ਕਹਿੰਦੇ ਵੀ ਹੁਣ ਲੋਕ ਜਾਣਗੇ, ਕਿਸੇ ਮਸਲੇ ਦੀ ਚੋਭ ਕਿੰਨੀ ਆ। ਇੱਕ ਟਾਈਮ ਤੇ ਬਹੁਤ ਜ਼ਿਆਦਾ ਚੋਭ ਸੀ, ਉਹ ਸੀਗੀ ਜ਼ਮੀਨਾਂ ਗਈਆਂ, ਫਸਲਾਂ ਗਈਆਂ, ਨਸਲਾਂ ਗਈਆਂ। ਅੱਜ ਹੈਗਾ ਲਖੀਮਪੁਰ ਖੀਰੀ ਦੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦਾ ਸਵਾਲ ਹੈ, MSP ਦਾ ਸਵਾਲ ਹੈ। MSP ਪੰਜਾਬ ਦੇ ਵਿੱਚ ਮਿਲ ਰਹੀ ਹੈ, ਹਰਿਆਣੇ ਦੇ ਵਿੱਚ ਮਿਲ ਰਹੀ ਹੈ। ਪੰਜਾਬ ਦੇ ਤੇ ਹਰਿਆਣੇ ਦੇ ਲੋਕਾਂ ਨੂੰ ਉਨੀ ਉਹਦੀ ਮਤਲਬ ਚੋਭ ਨਹੀਂ ਹੋਊਗੀ ਜਿੰਨੀ ਦੂਸਰੀਆਂ ਸਟੇਟਾਂ ਦੇ ਨੂੰ ਹੋਊਗੀ। ਇਵੇਂ ਜਿਵੇਂ ਲਖੀਮਪੁਰ ਖੀਰੀ ਦਾ ਸਵਾਲ ਹੈ, ਜਿਹੜੇ ਚੇਤਨ ਲੋਕ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਯਾਰ ਸਾਡੇ ਵਿੱਚੋਂ ਬੰਦੇ ਮਾਰੇ ਆ ਉਹਨਾਂ ਨੇ ਗੰਡਗਣਾ ਦਰੜ ਕੇ, ਉਹਨਾਂ ਨੂੰ ਜ਼ਿਆਦਾ ਚੋਭ ਹੋਊਗੀ। ਜਿਹੜੇ ਲੋਕ ਸਿਰਫ ਤੇ ਸਿਰਫ ਕੱਲੀ ਜ਼ਮੀਨ ਤੱਕ ਸੀਮਿਤ ਰਹਿੰਦੇ ਆ, ਆਪਣੀਆਂ ਫਸਲਾਂ ਤੱਕ ਸੀਮਿਤ ਰਹਿੰਦੇ ਆ, ਉਹਨਾਂ ਨੂੰ ਚੋਭ ਘੱਟ ਹੋਊਗੀ। ਕੋਈ ਗੱਲ ਨਹੀਂ ਜੇ ਉਦੋਂ ਥੋੜ੍ਹਾ ਬਹੁਤਾ ਘੱਟ ਜੂ, ਕੋਈ ਐਡੀ ਗੱਲ ਨਹੀਂ ਹੈ। ਪਰ ਜਦੋਂ ਕੋਈ ਇੰਡੀਆ ਲੈਵਲ ਦਾ ਪ੍ਰੋਗਰਾਮ ਹੁੰਦਾ ਉਹਨੂੰ ਉੱਥੋਂ ਦੇਖਣਾ ਚਾਹੀਦਾ, ਨਾ ਕਿ ਇਕੱਲਾ ਮਤਲਬ ਪੰਜਾਬ। ਤੁਸੀਂ ਲਖੀਮਪੁਰ ਖੀਰੀ ਦੀ ਗੱਲ ਕਰ ਰਹੇ ਹੋ। ਲਖੀਮਪੁਰ ਖੀਰੀ ਦਾ ਅੰਦੋਲਨ ਚੱਲਿਆ, ਕਾਫੀ ਵੱਡਾ ਮੋਰਚਾ ਲੱਗ ਗਿਆ ਸੀ, ਪਰ ਲਖੀਮਪੁਰ ਖੀਰੀ ਦੇ ਵਿੱਚ ਫੇਰ ਦੁਬਾਰਾ ਤੋਂ BJP ਦੀ ਸਰਕਾਰ ਬਣਦੀ ਹੈ UP ਦੇ ਵਿੱਚ। ਦੇਖੋ, ਕਈ ਕਿਸਮ ਦੇ ਹੈਗੇ ਸਵਾਲ ਸਰਕਾਰਾਂ ਬਣਨ ਦੇ ਨਾਲ। ਲਖੀਮਪੁਰ ਖੀਰੀ ਦੇ ਵਿੱਚ ਜਿਹੋ ਜਿਹੀ ਹਾਲਤ ਆ ਲੋਕਾਂ ਦੀ, ਉਹ ਜਿਹੜੀ ਆਰਥਿਕ ਹਾਲਤ ਹੈ, ਉਹ ਜ਼ਰੂਰ ਚੋਣਾਂ ਵੇਲੇ ਜਾ ਕੇ ਉਹ ਦੇਖਦੇ ਆ ਕਿ ਆ ਜਿਹੜਾ ਸਾਨੂੰ 2000 ਮਿਲਦਾ ਇਹ ਤਾਂ ਨਹੀਂ ਬੰਦ ਹੋ ਜਾਊਗਾ, ਆ ਸਾਨੂੰ ਛੋਟੀ ਜਿਹੀ ਸਹੂਲਤ ਇਹ ਤਾਂ ਨਹੀਂ ਬੰਦ ਹੋ ਜਾਊਗਾ। ਆਪਣੇ ਵਾਂਗੂ ਕੋਠੀਆਂ ਥੋੜ੍ਹੋ ਪਾਈ ਬੈਠੇ ਆ ਉਹ। ਮੈਂ ਜਾ ਕੇ ਆ ਸਾਰੇ ਏਰੀਏ ਦੇ ਵਿੱਚ, ਕਿਸੇ ਦੇ ਛੱਪਰ ਪਾਇਆ ਹੋਇਆ, ਕਿਸੇ ਦੇ ਕੁੱਲੀ ਪਾਈ ਹੋਈ ਆ, ਕਿਸੇ ਦੇ ਕੱਚਾ ਕੋਠਾ ਪਾਇਆ ਹੋਇਆ। ਬਹੁਤ ਮਜਬੂਰੀਆਂ ਉਹਨਾਂ ਦੀਆਂ, ਲੋਕਾਂ ਦੀਆਂ। ਉਹ ਮਜਬੂਰੀ ਨੂੰ ਦੇਖ ਕੇ ਵੀ ਕਈ ਵਾਰੀ ਵੋਟ ਪਾਉਣੀ ਪੈ ਜਾਂਦੀ ਹੈ ਉਹਨਾਂ ਨੂੰ। ਪਰ ਹੁਣ ਤੁਸੀਂ ਦੇਖੋਗੇ ਕਿ ਲਖਨਊ ਦੇ ਵਿੱਚ ਵੀ ਜਾ ਕੇ 26 ਤਰੀਕ ਨੂੰ ਦੇਖਿਓ, ਉੱਥੇ ਵੀ ਘਰਾਓ ਹੋਊਗਾ। ਲਖਨਊ ਦੀ ਗੱਲ ਕਰੀਏ, ਉੱਥੋਂ ਪੰਜਾਬ ਚੋਂ ਕਿਸਾਨ ਜਾਣਗੇ? ਨਹੀਂ, ਪੰਜਾਬ ਤੋਂ ਨਹੀਂ ਜਾਣਗੇ। ਪੰਜਾਬੀ ਬਥੇਰੇ ਬੈਠੇ ਆ ਉੱਥੇ। ਸਵਾਲ ਪੰਜਾਬ ਦਾ ਨਹੀਂ ਹੈ, ਸਵਾਲ UP ਸਟੇਟ ਦਾ ਹੈ ਕਿ UP ਸਟੇਟ ਜਦੋਂ ਰਾਜਪਾਲ ਨੂੰ ਮੰਗ ਪੱਤਰ ਦੇਣੀ ਜਾਂਦੀ ਹੈ, ਉਹ ਕਿੰਨਾ ਜ਼ੋਰ ਲਾਉਂਦੇ ਆ ਟਕੈਤ ਵਰਗੇ। ਇਹ ਹੁਣ ਉਹਨਾਂ 'ਤੇ ਨਿਰਭਰ ਹੈ। ਅਸੀਂ ਤਾਂ ਕੋਈ ਕਸਰ ਮੈਨੂੰ ਲੱਗਦਾ ਛੱਡਾਂਗੇ ਨਹੀਂ ਇੱਥੇ, ਕਿਉਂਕਿ ਪੰਜਾਬ ਦੇ ਉੱਪਰ ਹਰ ਇੱਕ ਨੂੰ ਆਸ ਹੁੰਦੀ ਆ। ਪੰਜਾਬ ਨੇ ਸਿਕੰਦਰ ਵਰਗੇ ਵੀ ਰੋਕ ਲਏ ਸੀ ਜਿਹੜੇ ਦੁਨੀਆ ਜਿੱਤਣ ਆਏ ਸੀ। ਨਹੀਂ, ਇਸ ਗੱਲ 'ਤੇ ਮਾਣ ਹੈ ਸਾਨੂੰ। ਹਰ ਗੱਲ 'ਤੇ ਮਤਲਬ ਪੰਜਾਬੀਆਂ ਦੀਆਂ ਕੁਰਬਾਨੀਆਂ, ਜਿਹੜੀ ਮਰਜ਼ੀ ਦੇਖ ਲਓ। ਦੇਸ਼ ਦੀ ਆਜ਼ਾਦੀ ਦਾ ਸਵਾਲ ਹੈ, ਉਦੋਂ ਪਹਿਲਾਂ ਮਜ਼ਾਰਾ ਲਹਿਰਾਂ ਦਾ ਸਵਾਲ ਹੈ, ਕੁੱਕਰ ਲਹਿਰ ਦਾ ਸਵਾਲ ਹੈ, ਗਾਦਰੀ ਬਾਬਿਆਂ ਵਾਲੀ ਲੜਾਈ ਦਾ ਸਵਾਲ ਹੈ। ਪੰਜਾਬ ਮੋਹਰੀ ਰਿਹਾ, ਹੁਣ ਵੀ ਮੋਹਰੀ ਰਿਹਾ, 3 ਕਾਨੂੰਨਾਂ ਵੇਲੇ ਵੀ ਮੋਹਰੀ ਰਿਹਾ, ਰਹੂਗਾ। ਪੰਜਾਬੀ ਕ੍ਰਾਂਤੀਕਾਰੀ ਲੋਕ ਨੇ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮੌਜੂਦ ਸਨ, ਬੂਟਾ ਸਿੰਘ ਬੁਰਜਗਿੱਲ। ਤਾਂ ਦੇਖਣ ਵਾਲੀ ਗੱਲ ਇਹ ਹੈਗੀ ਕਿ ਆਖਰ 26 ਨਵੰਬਰ 2022 ਨੂੰ ਕਿੰਨੇ ਕੁ ਕਿਸਾਨ ਗਵਰਨਰ ਹਾਊਸ ਵੱਲ ਜਾਂਦੇ ਨੇ ਜਾਂ ਚੰਡੀਗੜ੍ਹ ਦੀਆਂ ਸੜਕਾਂ 'ਤੇ ਨਜ਼ਰ ਆਉਂਦੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸਵਾਲ ਹੀ ਉੱਥੋਂ ਸ਼ੁਰੂ ਹੁੰਦਾ। ਪਹਿਲਾਂ ਤਾਂ ਅੱਜ ਦਾ ਜਿਹੜਾ ਦਿਨ ਆ ਉਹ ਇੱਕ ਅਜਿਹਾ ਦਿਨ ਆ ਜਦੋਂ ਕਿ 1 ਸਾਲ ਪਹਿਲਾਂ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਘਰਾਂ ਨੂੰ ਵਾਪਸ ਪਰਤੇ ਸੀ। ਕੀ ਲੱਗਦਾ ਅੱਜ ਦੇ ਦਿਨ ਨੂੰ ਮਨਾ ਰਹੇ ਹੋ, ਖੁਸ਼ੀਆਂ ਦੇ ਨਾਲ ਮਨਾ ਰਹੇ ਹੋ? ਕੁਝ ਕੁ ਜਥੇਬੰਦੀਆਂ ਤੁਹਾਡੀਆਂ ਸਵਾਲ ਚੁੱਕਦੀਆਂ ਨੇ ਕਿ ਖੁਸ਼ੀ ਕਾਹਦੀ, ਹਲੇ ਸਾਡੀਆਂ ਮੰਗਾਂ ਤਾਂ ਅੱਧ ਵਿਚਾਲੇ ਪਈਆਂ ਨੇ। ਅਸੀਂ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਕਿ 19 ਨਵੰਬਰ 2021 ਨੂੰ 1 ਸਾਲ ਤੋਂ ਉੱਪਰ ਹੋ ਗਿਆ ਸੀ ਸਾਨੂੰ ਬਾਰਡਰਾਂ ਦੇ ਉੱਪਰ ਬੈਠਿਆਂ ਨੂੰ। ਗੁਰਪੁਰਬ ਵਾਲਾ ਦਿਨ ਸੀਗਾ, ਬਾਬੇ ਨਾਨਕ ਦਾ ਜਨਮ ਦਿਹਾੜਾ। ਤਾਂ ਮੋਦੀ ਉਸ ਦਿਨ ਝੁਕਿਆ ਸੀ ਆ ਕੇ। 19 ਨਵੰਬਰ ਨੂੰ ਉਹਨੇ ਐਲਾਨ ਕੀਤਾ ਇਸ ਸਵੇਰੇ 8 ਵਜੇ ਕਿ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ, ਸਾਥੋਂ ਕਿਤੇ ਫਰਕ ਰਹਿ ਗਿਆ। ਅਸੀਂ ਜਿਹੜੇ 3 ਕਾਨੂੰਨ ਹੈ ਕਾਲੇ, ਇਹਨਾਂ ਨੂੰ ਵਾਪਸ ਲੈਣ ਦਾ ਫੈਸਲਾ ਕਰ ਲਿਆ।
ਤੇ ਹੁਣ ਅਸੀਂ ਫੈਸਲਾ ਕੀਤਾ ਅੱਜ ਵੀ ਕਿ ਪੂਰੇ ਇੰਡੀਆ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਇੱਕ ਤਾਂ ਸ਼ਾਮ ਨੂੰ ਦੀਪਮਾਲਾ ਕਰਨਗੀਆਂ, ਜਿੱਥੇ ਮੋਰਚੇ ਲੱਗੇ ਆ